ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਮੌਕੇ ਅਪਡੇਟ ਅਮਰੀਕਾ ਦੇ ਵਿੱਚ ਅੱਜ ਸ਼ਨੀਚਰਵਾਰ ਦਾ ਇਹ ਦਿਨ 23 ਜੁਲਾਈ ਆ ਤੇ ਸ਼ਨੀਚਰਵਾਰ ਨੂੰ ਆਪਾਂ ਇਮੀਗ੍ਰੇਸ਼ਨ ਦੀਆਂ ਗੱਲਾਂ ਬਾਤਾਂ ਕਰਦੇ ਹੁੰਦੇ ਹਾਂ। US ਇਮੀਗ੍ਰੇਸ਼ਨ ਨੂੰ ਲੈ ਕੇ ਕੀ ਲੇਟੈਸਟ ਖਬਰਾਂ ਚੱਲ ਰਹੀਆਂ ਨੇ, ਕੀ ਸਾਰਾ ਕੁਝ ਹੋ ਰਿਹਾ ਆ, ਉਸ ਦੇ ਉੱਤੇ ਆਪਾਂ ਨਜ਼ਰ ਮਾਰਦੇ ਹਾਂ ਤੇ ਉਸ ਦੇ ਬਾਰੇ ਆਪਣੇ ਨਾਲ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਜੁੜਦੇ ਨੇ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕਿਆਣਾ ਜੀ। ਅਟਾਰਨੀ ਟਿਰਕਿਆਣਾ ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕਿਆਣਾ 415 909 0503 4159090503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਗਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਗੁਰਬੀਰ ਸਿੰਘ ਬਰਾੜ ਫਰੈਜ਼ਨੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 855 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਤੇ ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਦੇਖਦੇ ਹਾਂ ਵੀ ਕੀ ਕੁਛ ਚੱਲ ਰਿਹਾ ਆ ਇਮੀਗ੍ਰੇਸ਼ਨ ਦੀ ਦੁਨੀਆ ਦੇ ਵਿੱਚ, ਕੀ ਲੇਟੈਸਟ ਆ। ਤੇ ਅਟਾਰਨੀ ਟਿਰਕਿਆਣਾ ਜੀ, ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਹਾਊਸਕੀਪਿੰਗ ਨੂੰ ਲੈ ਕੇ ਕੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਆ? ਜੀ ਬਿਲਕੁਲ। ਸੋ ਜਿੱਦਾਂ ਦੱਸਿਆ ਸੀਗਾ, ਸਾਡੇ ਜਿਹੜੀ ਨਵੀਂ ਹਾਇਰਿੰਗ ਆ ਉਹ ਹੋ ਰਹੀ ਆ ਅਗਸਤ 1 ਤੋਂ, ਤੇ ਜਿਹੜਾ ਆਹ ਜੁਲਾਈ ਦਾ ਹੁਣ ਜਿਹੜੇ ਬਾਕੀ ਦੇ ਬਚੇ ਦਿਨ ਨਾ, ਇਹਦੇ ਵਿੱਚ ਥੋੜੀ ਜਿਹੀ ਕੋਆਪਰੇਸ਼ਨ ਚਾਹੀਦੀ ਆ। ਬੰਦੇ ਬਹੁਤ ਜ਼ਿਆਦਾ ਪਿੱਛੋਂ ਦੀ ਆ ਰਹੇ ਆ ਤੇ ਰੇਡੀਓ ਤੇ ਆਪਾਂ ਅਨਾਉਂਸ ਵੀ ਕੀਤਾ ਸੀਗਾ, 2-3 ਵਾਰੀ ਅਨਾਉਂਸ ਕੀਤਾ ਸੀਗਾ ਕਿ ਕੇਸ ਨਹੀਂ ਫੜਨੇ, ਕਾਲਾਂ ਨਹੀਂ ਲੈਣੀਆਂ। ਤਾਂ ਉਹਨਾਂ ਕੀ ਹੋਇਆ ਕਿ ਕਾਫੀ ਜਿਹੜੇ ਲੋਕੀ ਸੀਗੇ ਉਹ ਸਿੱਧੇ ਹੀ ਆਫਿਸ ਆਉਣ ਲੱਗ ਪਏ, ਤੇ ਉਹ ਸਗੋਂ ਥੋੜਾ ਜਿਹਾ ਹੋਰ ਜ਼ਿਆਦਾ ਕੰਮ ਵੱਧ ਗਿਆ ਘਟਣ ਨਾਲੋਂ। ਕਿ ਫਿਰ ਕਈ ਵਾਰੀ ਮਨਾ ਵੀ ਕਰਕੇ ਦੇਖਿਆ ਕਿ ਨਹੀਂ ਯਾਰ, ਆਪਣਾ ਨਾ ਆਹ ਵਾਲੇ 1-2 ਹਫ਼ਤੇ ਆਪਾਂ ਨਹੀਂ ਕੇਸ ਲੈ ਸਕਦੇ ਹਾਂ। ਤੇ ਉਹ ਆਪਾਂ ਸਿਚੁਏਸ਼ਨ 'ਚ ਇੱਦਾਂ ਦੇ ਫਸੇ ਕਿ ਉਹ ਫਿਰ ਬੰਦਾ ਕਹਿੰਦਾ ਯਾਰ ਭਾਜੀ ਮੈਂ ਐਡੀ ਦੂਰੋਂ ਦੀ ਆਇਆ ਵਾ, ਕਾਫੀ ਦੇਰ ਤੋਂ ਸ਼ੋਅ ਵਗੈਰਾ ਸੁਣਦੇ ਆ, ਤਾਂ ਕੇਸ ਵਗੈਰਾ ਫੜ ਲਓ। ਤਾਂ ਇਹੀ ਰਿਕੁਐਸਟ ਹੈ ਕਿ ਪਲੀਜ਼ ਆਫਿਸ ਨਾ ਅਜੇ ਆਇਓ। ਜਿਹੜਾ ਫੋਨ ਤੇ ਅਪਾਇੰਟਮੈਂਟ ਜਿਹਦੀ ਬਣ ਰਹੀ ਆ ਉਹਦਾ ਹੀ ਆਪਾਂ ਕੇਸ ਫੜ ਰਹੇ ਹਾਂ। ਤੇ ਜਿਹੜਾ ਨਹੀਂ ਫੜ ਰਹੇ ਸੀਗੇ ਕੇਸ, ਉਹਦਾ ਰੀਜ਼ਨ ਇਹੀ ਸੀਗਾ ਕਿ ਜਨਤਾ ਜਿਹੜੀ ਪਿੱਛੋਂ ਦੀ, ਜੇ ਦੇਖਿਆ ਜਾਵੇ ਤਾਂ ਬਾਰਡਰ ਤੋਂ, ਜੇ ਉਹਨਾਂ ਦੇ ਆંકੜੇ ਦੇਖੇ ਜਾਵੇ ਤਾਂ ਹਜ਼ਾਰਾਂ 'ਚ ਲੱਖਾਂ 'ਚ ਜਿਹੜੇ ਲੋਕੀ ਉਹ ਆ ਰਹੇ ਆ। ਸੋ ਇਹ ਹੈ ਕਿ ਆਪਾਂ ਪ੍ਰੋਸੈਸ ਨੂੰ ਜਿਹੜਾ ਥੋੜਾ ਜਿਹਾ ਸਟ੍ਰੀਮਲਾਈਨ ਕਰਨਾ, ਤੇ ਆ ਜਿਹੜਾ ਜੁਲਾਈ ਦਾ ਮਹੀਨਾ ਇਹਦੇ ਵਿੱਚ ਵੀ ਇੱਦਾਂ ਹੀ ਚੱਲਣਾ। ਤੇ ਮੇਨ ਜਿਹੜੀ ਇੱਕ ਰਿਕੁਆਇਰਮੈਂਟ ਸਾਡੀ ਇਹ ਆ ਹੁਣ ਕਿ ਪਹਿਲਾਂ ਨਾ ਆਪਾਂ ਕੋਈ 15 ਦਿਨ ਪਹਿਲਾਂ ਆ ਗਿਆ, 20 ਦਿਨ ਪਹਿਲਾਂ ਆ ਗਿਆ ਕਿ ਮੇਰੀ ਤਰੀਕ ਆ, ਉਹ ਕੇਸ ਫੜ ਲਈਦੇ ਸੀਗੇ। ਸੋ ਹੁਣ ਜਿਹੜੇ ਉਹ ਵਾਲੇ ਕੇਸ ਆ, ਆਪਾਂ ਜੇ ਕਿਸੇ ਦੀ ਸ਼ਾਰਟ ਹੀਅਰਿੰਗ ਆ ਕਿ 1-2 ਮਹੀਨੇ ਦੇ ਅੰਦਰ ਹੀ ਹੀਅਰਿੰਗ ਆ ਕਿ ਮੇਰਾ ਵਕੀਲ ਨਹੀਂ ਜਵਾਬ ਦਿੰਦਾ, ਮੇਰਾ ਬਿਲਕੁਲ ਖੜੇ ਪੈਰ ਸਾਨੂੰ ਜਿਹੜੇ ਹਾਇਰ ਕਰਦੇ ਸੀਗੇ, ਉਹ ਆਪਾਂ ਸਿਰਫ ਉਹੀ ਕੇਸ ਫੜ ਸਕਦੇ ਹਾਂ ਜਿਹਦੇ ਡਾਕੂਮੈਂਟ ਜਿਹੜੇ ਸਬਮਿਟਡ ਆ। ਸੋ ਜਿਹੜੇ ਕਈ ਇੱਦਾਂ ਦੇ ਕੇਸ ਆਉਂਦੇ ਸੀਗੇ ਜਿਹਦੇ 'ਚ ਕੁਛ ਵੀ ਸਬਮਿਟ ਨਹੀਂ ਹੋਇਆ ਤੇ ਸਿਰਫ 1-ਅੱਧਾ ਮਹੀਨਾ ਉਹਨਾਂ ਦਾ ਜਿਹੜਾ ਫਾਈਨਲ ਤਰੀਕ ਦਾ ਰਹਿ ਗਿਆ, ਉਹ ਵਾਲੇ ਕੇਸ ਫੜਨ 'ਚ ਹੁਣ ਮਤਲਬ ਕਿ ਪੋਸੀਬਲ ਨਹੀਂ ਹੈਗਾ ਸਾਡੇ ਲਈ। ਸੋ ਇੱਦਾਂ ਕਿ ਉਹ 'ਚ ਹੁਣ ਬੁਰਾ ਮਨਾਉਣ ਵਾਲੀ ਕੋਈ ਗੱਲ ਨਹੀਂ। ਮਤਲਬ ਇੱਦਾਂ ਕਿ 1 ਮਹੀਨੇ ਪਹਿਲਾਂ ਡਾਕੂਮੈਂਟ ਸਬਮਿਟ ਕਰਾਉਣੇ ਹੁੰਦੇ ਆ, ਤਾਂ ਇੱਦਾਂ ਦੀ ਕੈਪੈਸਿਟੀ ਨਹੀਂ ਆਪਣੀ ਹੈਗੀ ਕਿ 14-15 ਦਿਨਾਂ ਦੇ ਵਿੱਚ ਪੂਰਾ ਜਿਹੜਾ ਫਾਈਨਲ ਹੀਅਰਿੰਗ ਲਈ ਕੇਸ ਤਿਆਰ ਹੋ ਜਾਊਗਾ। ਸੋ ਉਹਦੀ ਮਾਫੀ ਚਾਹੁੰਦੇ ਹਾਂ। ਉਹ ਜਦੋਂ ਦੁਬਾਰਾ ਜੇ ਉੱਦਾਂ ਦਾ ਆਪਣਾ ਮੌਕਾ ਲੱਗਾ ਕਿ ਆਪਾਂ ਦੁਬਾਰਾ 14-15 ਦਿਨਾਂ 'ਚ ਕੇਸ ਦੁਬਾਰਾ ਪੂਰਾ ਬਣਾ ਕੇ ਫਾਈਨਲ ਤਰੀਕ ਲੜ ਸਕਦੇ ਹੋਈਏ, ਮੈਂ ਆਪੇ ਅਨਾਉਂਸ ਕਰ ਦੂੰਗਾ। ਪਰ ਉਹ ਫਿਲਹਾਲ ਉਹਦਾ ਇਹੀ ਹੈ ਕਿ ਜੇ ਉਸ ਪਰਪਸ ਦੀ ਮੈਨੂੰ ਕਾਲ ਆਉਂਦੀ ਆ, ਤਾਂ ਮੈਂ ਆਪਣੇ ਲਈ ਇੱਕ ਆਪਸ਼ਨ ਰੱਖਣੀ ਚਾਹੁੰਦਾ ਕਿ ਮੈਂ ਦੇਖ ਕੇ ਕਿ ਆਹ ਵਾਲਾ ਕੇਸ ਮੈਂ ਫੜ ਸਕਦਾ, ਆਹ ਵਾਲਾ ਕੇਸ ਮੈਂ ਨਹੀਂ ਫੜ ਸਕਦਾ। ਸੋ ਉਹਦੀ ਪਹਿਲਾਂ ਹੀ ਮਾਫੀ ਚਾਹੁੰਦੇ ਹਾਂ। ਕਈ ਵਾਰੀ ਲੋਕੀ ਕਹਿੰਦੇ ਕਿ ਨਹੀਂ ਭਾਜੀ, ਮੇਰਾ ਪੁਰਾਣਾ ਵਾਲਾ ਵਕੀਲ ਵੀ ਮੇਰਾ ਫੋਨ ਨਹੀਂ ਚੱਕ ਰਿਹਾ, ਲਾਸਟ ਵਾਲੀ ਫਾਈਨਲ ਹੀਅਰਿੰਗ ਆ। ਸੋ ਇੱਦਾਂ ਕਿ ਮੈਂ ਵੀ ਸੇਮ ਉਸੇ ਪ੍ਰੋਬਲਮ ਦੇ ਵਿੱਚ ਨਹੀਂ ਜਿਹੜਾ ਫਸਣਾ ਚਾਹੁੰਦਾ। ਤੇ ਬਾਕੀ ਹੁਣ ਜਿਹੜਾ ਸਾਡਾ ਹਾਊਸਕੀਪਿੰਗ ਦੀ ਗੱਲ ਕਰੀਏ ਤਾਂ ਜਿਹੜਾ ਨਵਾਂ ਕੇਸ ਆਪਣੇ ਕੋਲ ਜੇ ਕੋਈ ਆਉਂਦਾ,
ਨਵਾਂ ਕੇਸ ਜਿਹੜਾ ਲਾਣ ਦਾ ਜਿਹੜਾ ਟਾਈਮਲਾਈਨ ਆ, ਉਹ ਘੱਟੋ ਘੱਟ ਸਾਨੂੰ 1 ਮਹੀਨਾ ਚਾਹੀਦਾ ਕੇਸ ਲੱਗਣ ਦਾ। ਸੋ ਉਹਦੇ ਵਿੱਚ ਵੀ ਇੱਦਾਂ ਕਿ ਕਈ ਕਹਿੰਦੇ ਕਿ ਭਾਜੀ ਇੰਨੀ ਦੇਰ 1 ਮਹੀਨਾ ਕਿਉਂ ਲੱਗ ਰਿਹਾ? ਸੋ ਇਹ ਸਾਡੀ ਜਿਹੜੀ ਟਾਈਮਲਾਈਨ ਉਹ ਚੱਲ ਰਹੀ ਆ। ਤਾਂ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਇਹਨੂੰ ਮੈਂ ਸ਼ਾਰਟ ਨਹੀਂ ਇਸ ਵੇਲੇ ਕਰ ਪਾ ਰਿਹਾ। ਅਗਸਤ 1 ਤੋਂ ਕਾਫੀ ਸਾਰੀ ਜਿਹੜੀ ਨਵੀਂ ਸਟਾਫਿੰਗ ਜੇ ਆਉਂਦੀ ਆ, ਉਹਨਾਂ ਦੀ ਮੈਨੂੰ ਹੈਲਪ ਮਿਲਦੀ ਆ, ਤਾਂ ਉਹ ਆ ਕੇ ਫਿਰ ਬੈਕ ਟੂ ਜਿਹੜਾ ਸੀਗਾ ਨਾਰਮਲ ਆਪਾਂ 15 ਦਿਨ ਵਾਲੀ ਫਾਈਲਿੰਗ ਤੇ ਆ ਸਕਦੇ ਹਾਂ। ਸੋ ਇਹ ਜਿਹੜੀ ਪ੍ਰੋਬਲਮ ਆ, ਇਹ ਆਪਣੀ ਇਸ ਵੇਲੇ ਬਣੀ ਹੋਈ ਆ, ਕਿਉਂਕਿ ਡਿਮਾਂਡ ਬਹੁਤ ਜ਼ਿਆਦਾ, ਸਟਾਫਿੰਗ ਉਸ ਹਿਸਾਬ ਨਾਲ ਕੈਚਅਪ ਨਹੀਂ ਹੋ ਰਹੀ। ਠੀਕ ਹੈ, ਸੋ ਉਸ ਚੀਜ਼ ਨੂੰ ਜੋ ਆਪਣੀਆਂ ਪ੍ਰੋਬਲਮਾਂ ਹਾਊਸਕੀਪਿੰਗ ਦਾ ਦੱਸਣ ਦਾ ਮਕਸਦ ਇਹੀ ਹੈ ਕਿ ਜੋ ਮੈਨੂੰ ਪ੍ਰੋਬਲਮ ਚੱਲ ਰਹੀਆਂ ਉਹ ਮੈਂ ਸਿੱਧੀਆਂ ਰਿਲੇ ਕਰ ਸਕਾਂ। ਸੋ ਇਹ ਚੱਕਰ ਚੱਲ ਰਿਹਾ। ਫਾਈਨਲੀ ਇਹ ਸੀਗਾ ਕਿ ਇਹ ਚੀਜ਼ ਨੂੰ ਅਨਾਉਂਸ ਕਰਕੇ ਰੇਡੀਓ ਤੇ ਫਾਇਦਾ ਵੀ ਬੜਾ ਹੋਇਆ। ਕਾਫੀ ਸਾਰੇ ਜਿਹੜੇ ਕਲਾਇੰਟ ਹੀ ਸੀਗੇ ਉਹਨਾਂ ਦੀ, ਜਿੱਦਾਂ ਸਪਾਊਸਿਸ ਵਗੈਰਾ, ਕਾਫੀ ਸਾਰੇ ਲੋਕੀ ਇੱਦਾਂ ਦੇ ਸੀਗੇ ਜਿਨ੍ਹਾਂ ਨੇ ਇੰਟਰਸਟ ਦੱਸਿਆ ਕਿ ਆਪਾਂ ਵੀ ਇੰਡੀਆ ਤੋਂ ਪੜ੍ਹਦੇ ਸੀਗੇ, यहाँ ਕੰਮ ਕਰਦੇ ਸੀਗੇ, ਆਪਾਂ ਆ ਕੇ ਜੀ ਜੀ ਤੁਹਾਡੇ ਨਾਲ ਕੰਮ ਕਰਨਾ ਚਾਹੁੰਦੇ ਹਾਂ। ਸੋ ਕਾਫੀ ਇੱਦਾਂ ਦੇ ਸੀਗੇ, 5-7 ਜਾਣੇ ਸਾਡੇ ਨਾਲ ਜੁੜੇ ਵੀ ਆ। ਤੇ ਫਿਰ ਦੁਬਾਰਾ ਮੈਸੇਜ ਆ, ਜੇ ਕੋਈ ਵੀ ਕਲਾਇੰਟ ਆ, ਕੋਈ ਵੀ ਬੰਦਾ ਜੋਬ ਲੱਭ ਰਿਹਾ ਜਿਹਦੀ ਕਿ ਰਾਈਟਿੰਗ ਵਗੈਰਾ ਵਧੀਆ, ਪੰਜਾਬੀ 'ਚ ਗੱਲ ਕਰ ਸਕਦਾ, ਇਹ ਵਾਲੀ ਫੀਲਡ ਦੇ ਵਿੱਚ ਕੰਮ ਕਰਨ 'ਚ ਇੰਟਰਸਟਿਡ ਆ, ਤੇ ਕੰਪਿਊਟਰ ਦੀ ਸਕਿੱਲਸ ਵਗੈਰਾ ਨੂੰ ਜੇ ਹੈਗੀਆਂ, ਤਾਂ ਪਲੀਜ਼ ਉਹ ਸਾਨੂੰ ਕੰਟੈਕਟ ਕਰੇ। ਤੇ ਸਾਨੂੰ ਸਪੈਸ਼ਲੀ ਸੋ ਉਹਨਾਂ ਨੂੰ ਇਹ ਹੈ ਕਿ ਟ੍ਰੇਨਿੰਗ ਵਗੈਰਾ ਵਧੀਆ ਮਿਲ ਜੂਗੀ। ਇਸ ਲਾਈਨ ਦੇ ਵਿੱਚ ਜਿਹੜੇ ਬੰਦੇ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਆ, ਜੋਬ ਲੱਭਣੀ ਚਾਹੁੰਦੇ ਆ, ਮੁੰਡਾ ਜਾਂ ਕੁੜੀ ਆ, ਉਹ ਸਾਨੂੰ ਕੰਟੈਕਟ ਕਰੇ। ਤੇ ਜੋਬਸ ਅਜੇ ਹੋਰ ਸਾਡੇ ਆਫਿਸ ਦੇ ਵਿੱਚ ਹੈਗੀਆਂ। ਜੀ, ਸੋ ਬਿਲਕੁਲ ਜੀ। ਸੋ ਓਪਰਚੁਨਿਟੀ ਵੀ ਜਿਹੜੀ ਉਹ ਹੈਗੀ ਆ, ਤੁਹਾਨੂੰ ਜਿਹੜਾ ਵਧੀਆ ਇੱਕ ਟੀਮ ਦੇ ਨਾਲ ਕੰਮ ਕਰਨ ਦਾ ਜਿਹੜਾ ਉਹ ਮੌਕਾ ਆ। ਸੋ ਤੁਸੀਂ ਵੀ ਜ਼ਰੂਰ, ਜੇ ਤੁਹਾਨੂੰ ਲੱਗਦਾ ਹੈ ਤਾਂ ਤੁਸੀਂ ਇਹਨਾਂ ਦੀ ਜਿਹੜੀ ਈਮੇਲ ਹੈਗੀ ਆ j@immigration.global ਦੇ ਉੱਤੇ ਆਪਣਾ ਰੈਜ਼ੂਮੇ, CV ਜਿਸ ਨੂੰ ਆਖ ਦਿੱਤਾ ਜਾਂਦਾ ਆ, ਹੋਰ ਵੀ ਕਈ ਨਾਂ ਦਿੰਦੇ ਆ, ਉਹ ਤੁਸੀਂ ਸੈਂਡ ਕਰੋ ਤੇ ਫਿਰ ਇਹ ਤੁਹਾਡੇ ਨਾਲ ਕੰਟੈਕਟ ਕਰਨਗੇ। ਗੱਲਬਾਤ ਕਰਕੇ ਜਿਹੜਾ ਉਹ ਅੱਗੇ ਜਿਹੜੀ ਗੱਲ ਆ ਉਹ ਵੱਧ ਸਕਦੀ ਹੈਗੀ ਆ। ਇੱਕ ਮੈਂ ਛੋਟੀ ਜਿਹੀ ਹੈਲਪ ਕਰ ਦਿੰਦਾ ਇਹਦੇ ਵਿੱਚ। ਕਾਫੀ ਲੋਕੀ ਜਿੱਦਾਂ ਆਪਣੇ ਨਾ ਰੈਜ਼ੂਮੇ ਵੀ ਭੇਜਦੇ ਆ, ਹਰੇਕ ਬੰਦੇ ਨੂੰ ਰਿਪਲਾਈ ਇਸ ਲਈ ਨਹੀਂ ਜਾਂਦਾ ਕਿਉਂਕਿ ਜਦੋਂ ਤੁਸੀਂ ਮੈਨੂੰ ਰੈਜ਼ੂਮੇ ਭੇਜਦੇ ਆ ਨਾ, ਪਹਿਲੀ ਚੀਜ਼ ਤਾਂ ਉਹਦੇ ਵਿੱਚ ਹੀ ਹੈ ਕਿ ਮੈਂ ਇਹ ਦੇਖਦਾ ਕਿ ਤੁਸੀਂ ਆਪਣੀ ਰੈਜ਼ੂਮੇ ਦੇ ਸਬਜੈਕਟ ਵਗੈਰਾ ਸਹੀ ਲਿਖਿਆ, ਹੈਡਿੰਗ ਵਗੈਰਾ ਸਹੀ ਲਿਖੀ ਆ, ਸਪੈਲਿੰਗ, ਗ੍ਰਾਮਰ ਵਗੈਰਾ ਸਹੀ ਲਿਖੀ ਆ। ਹੁਣ ਜੇ ਤੁਸੀਂ ਜੌਬ ਅਪਲਾਈ ਕਰਦੇ ਆ, ਤੁਹਾਡੀ ਈਮੇਲ ਦੇ ਵਿੱਚ ਮਿਸਟੇਕ ਆਉਂਦੀ ਆ, ਤਾਂ ਉੱਥੋਂ ਪਤਾ ਲੱਗਦਾ ਕਿ ਇਹ ਬੰਦਾ ਲਾਅ ਦੀ ਫੀਲਡ ਦੇ ਵਿੱਚ ਕੰਮ ਕਰਨ ਲਈ ਨਹੀਂ ਅਜੇ ਤਿਆਰ ਹੈਗਾ। ਸੋ ਇਹ ਹੈ ਕਿ ਜਦੋਂ ਤੁਸੀਂ ਆਪਣੀ ਈਮੇਲ ਵੀ ਭੇਜਣੀ ਆ, ਜੌਬ ਵੀ ਅਪਲਾਈ ਕਰਨੀ ਆ, ਸੋ ਤੁਹਾਡਾ ਇੱਕ ਤਰ੍ਹਾਂ ਉੱਥੋਂ ਹੀ ਟੈਸਟ ਹੋ ਰਿਹਾ ਕਿ ਇਹ ਬੰਦੇ ਨੇ ਕਿਤੇ ਆਪਣੇ ਪੇਪਰਾਂ 'ਚ ਤਾਂ ਨਹੀਂ ਗਲਤੀ ਕੀਤੀ। ਪਹਿਲਾਂ ਜੇ ਤੁਹਾਡੇ ਆਪਣੇ ਪੇਪਰ ਸਹੀ ਆ, ਫੇਰ ਹੀ ਤੁਸੀਂ ਅੱਗੇ ਕਲਾਇੰਟਾਂ ਦੀ ਹੈਲਪ ਕਰੋਗੇ, ਹਨਾ। ਜਿਹੜੀ ਕਾਫੀ ਸਾਰੇ ਜਿਹੜੇ ਏਦਾਂ ਕਿ ਆਪਣੇ ਵੱਲੋਂ ਚਲੋ ਕੋਸ਼ਿਸ਼ ਕਰਦੇ, ਪਰ ਈਮੇਲ ਦੇ ਵਿੱਚ ਜਿਹੜਾ ਈਮੇਲ ਲਿਖਣ ਦਾ ਅੰਦਾਜ਼ ਆ ਸਾਰਾ, ਕਿਤੇ ਛੋਟੇ ਅੱਖਰ ਲਿਖਤੇ, ਵੱਡੇ ਲਿਖਤੇ। ਸੋ ਏਦਾਂ ਕਿ ਜਦੋਂ ਜੌਬ ਅਪਲਾਈ ਕਰਨੀ ਆ, ਪਹਿਲਾਂ ਆਪਾਂ ਉਹ ਚੀਜ਼ ਦੇਖ ਰਹੇ ਹਾਂ ਕਿ ਬੰਦੇ ਨੇ ਸਹੀ ਤਰੀਕੇ ਨਾਲ ਜੌਬ ਅਪਲਾਈ ਕੀਤੀ ਆ। ਸੋ ਇਹ ਵੀ ਹੈ ਕਿ ਰੈਜ਼ੂਮੇ ਆਏ ਤਾਂ ਬੜੇ, ਪਰ ਉਹਦੇ ਵਿੱਚੋਂ ਪਸੰਦ ਸਾਨੂੰ ਉਹੀ ਆਣਾ ਜਿਹੜੇ ਬੰਦੇ ਨੇ ਪੂਰਾ ਬਿਲਕੁਲ ਸਹੀ ਗ੍ਰਾਮਰ ਤੇ, ਏਦਾਂ ਕਿ ਕਿਸੇ ਦੀ ਹੈਲਪ ਲੈ ਕੇ ਨਾ ਇਹ ਲਿਖਾਇਓ, ਕਿਉਂਕਿ ਐਂਡ 'ਚ ਤੁਹਾਨੂੰ ਕੰਮ ਕਰਨਾ ਪੈਣਾ, ਰਾਈਟ। ਸੋ ਫਸਟ ਇੰਪ੍ਰੈਸ਼ਨ ਇਜ਼ ਦੀ ਲਾਸਟ ਇੰਪ੍ਰੈਸ਼ਨ, ਇੱਕ ਫਰੇਜ਼ ਵਰਤਿਆ ਜਾਂਦਾ ਹੈ। ਸੋ ਜਿਹਦੇ ਕੋਲ ਤੁਸੀਂ ਜੌਬ ਅਪਲਾਈ ਕਰਨਾ ਹੈ, ਉਹਨੂੰ ਵਧੀਆ ਇੱਕ ਆਪਣਾ ਇੰਪ੍ਰੈਸ਼ਨ ਛੱਡੋ ਵੀ ਹਾਂ, ਮੈਂ ਵਾਕਿਆ ਹੀ ਇਸ ਜੌਬ ਦੇ ਲਈ ਸੀਰੀਅਸ ਆ, ਮੈਂ ਸੀਰੀਅਸਲੀ ਜੌਬ ਜਿਹੜਾ ਉਹ ਕਰਨਾ ਚਾਹੁੰਦਾ। ਇਹ ਨਹੀਂ ਵੀ ਮਜ਼ਾਕ ਦੇ ਵਿੱਚ ਚੱਲ ਇੱਥੇ ਅਨਾਉਂਸ ਕਰ ਰਹੇ ਮੈਂ ਇੱਧਰ ਵੀ ਕਰਤਾ, ਉੱਧਰ ਵੀ ਕਰਤਾ। ਅਪਲਾਈ ਜਿੰਨੇ ਥਾਵਾਂ ਤੇ ਮਰਜ਼ੀ ਕਰੋ, ਪਰ ਸੀਰੀਅਸਲੀ ਕਰੋ, ਤਾਂ ਜੋ ਜਿਹੜਾ ਇੰਪਲੋਇਰ, ਜਿਹੜਾ ਤੁਹਾਡਾ ਮੇਬੀ ਪੋਟੈਂਸ਼ੀਅਲ ਇੰਪਲੋਇਰ, ਉਹਨੂੰ ਲੱਗੇ ਵੀ ਹਾਂ, ਇਹ ਬੰਦਾ ਸੀਰੀਅਸਲੀ ਜੌਬ ਕਰਨਾ ਚਾਹੁੰਦਾ ਹੈ। ਜੀ, ਕਿਉਂਕਿ ਨਾ ਮੇਨ ਗੱਲ ਇਹ ਹੈ ਕਿ ਜਿਹੜੀ ਇਹ ਵਾਲੀ ਜੌਬ ਆ, ਇਹਦੇ ਵਿੱਚ ਕੀ ਹੈ ਕਿ ਪੰਜਾਬੀ ਕਲਾਇੰਟਸ ਨਾਲ ਮਤਲਬ ਡੀਲ ਕਰਨ ਦਾ ਵੀ ਬੰਦੇ ਨੂੰ ਆਉਣਾ ਚਾਹੀਦਾ। ਪਰ ਦੂਸਰੀ ਗੱਲ ਇਹ ਹੈ ਕਿ ਐਂਡ ਆਫ ਦਾ ਡੇ ਤੁਸੀਂ ਇੱਕ ਅਮਰੀਕਨ ਸਿਸਟਮ ਨਾਲ ਹੀ ਫਾਈਟ ਕਰ ਰਹੇ ਆ, ਰਾਈਟ। ਅਸਾਈਲਮ ਆਫਿਸ ਆ, ਭਾਵੇਂ ਜੇਲ੍ਹਾਂ ਦੇ ਵਿੱਚ ਲੋਕੀ ਬੈਠੇ ਆ, ਭਾਵੇਂ ਕੋਰਟ ਦੇ ਵਿੱਚ ਉਹਨਾਂ ਦੀ ਉਹ ਆ। ਸੋ ਏਦਾਂ ਕਿ ਉਹਨਾਂ ਵੱਲੋਂ ਕੋਈ ਲਿਹਾਜ਼ ਨਹੀਂ, ਨਾ ਹੀ ਵਕੀਲ ਦਾ, ਨਾ ਉਹ ਪੇਪਰ ਪੂਪਰ ਮੋੜ ਦਿੰਦੇ ਆ ਉਹ। ਸੋ ਇਹ ਹੈ ਕਿ ਥੋੜਾ ਟੈਕਨੀਕਲ ਕੰਮ ਆ, ਇੰਨਾ ਸੌਖਾ ਨਹੀਂ। ਸੋ ਜੇ ਤੁਸੀਂ ਇੰਟਰਸਟਿਡ ਆ ਤਾਂ ਹੀ ਅਪਲਾਈ ਕਰਿਓ, ਜੇ ਤੁਸੀਂ ਇਸ ਚੀਜ਼ ਦੇ ਵਿੱਚ ਕਰੀਅਰ ਲੌਂਗ ਟਰਮ ਦੇ ਵਿੱਚ ਇਮੀਗ੍ਰੇਸ਼ਨ ਸਪੇਸ ਦੇ ਵਿੱਚ ਜਾਣਾ ਚਾਹੁੰਦੇ ਆ। ਸੋ ਇਦਾਂ ਦੇ ਵੀ ਕਾਫੀ ਸਾਰੇ ਆਉਂਦੇ ਕਿ ਚੱਲ ਦੇਖ ਲੈਂਦੇ ਆ ਕਰਕੇ ਕੀ ਜਾਊਗਾ, ਹੈ ਨਾ। ਤੇ ਸਾਡਾ ਵੀ ਫਿਰ ਟ੍ਰੇਨਿੰਗ 'ਚ ਟਾਈਮ ਕਾਫੀ ਖਪਦਾ ਤੇ ਬਾਅਦ 'ਚ ਗੱਲ ਨਹੀਂ ਬਣਦੀ। ਸੋ ਇਹ ਰਿਕੁਐਸਟ ਆ। ਸੋ ਚਲੋ ਇਨਫ ਆ, ਜਿੰਨਾ ਇਨਫੋਰਮੇਸ਼ਨ ਦੇਣੀ ਸੀ ਦੇ ਦਿੱਤੀ। ਤੁਸੀਂ ਕਰੋ ਅਪਲਾਈ, ਜੇ ਕੋਈ ਇੰਟਰਸਟਿਡ ਆ ਤਾਂ ਵਿਲ ਗੋ ਫਾਰਵਰਡ ਫਰਮ ਦੇਅਰ। ਜੀ, ਠੀਕ ਹੈ ਜੀ। ਤੁਸੀਂ ਅਪਲਾਈ ਕਰਨ ਦੇ ਲਈ ਇਹਨਾਂ ਦੀ ਈਮੇਲ ਹੈਗੀ ਆ j@immigration.global। ਗੱਲਾਂ ਕਰੀਏ ਹੁਣ ਕੀ ਇਮੀਗ੍ਰੇਸ਼ਨ ਦੀ ਸਥਿਤੀ ਨੂੰ ਲੈ ਕੇ ਆ। ਬਾਰਡਰ ਤੇ ਸਿਚੁਏਸ਼ਨ ਕਿੱਦਾਂ ਦੀ ਜਿਹੜੀ ਉਹ ਚੱਲ ਰਹੀ ਆ। ਸੁਪਰੀਮ ਕੋਰਟ ਨੇ ਵੀ ਇੱਕ ਫੈਸਲਾ ਜਿਹਾ ਹੁਣੇ ਲੇਟੈਸਟ ਸੁਣਾਇਆ ਆ। ਨਵੇਂ ਜਿਹੜੇ ਜਸਟਿਸ ਬਣੇ ਜੈਕਸਨ ਆ, ਉਹਨਾਂ ਨੇ ਵੀ ਆਪਣੀ ਇਸ ਦੇ ਵਿੱਚ ਰਾਏ ਜਿਹੜੀ ਉਹ ਰੱਖੀ ਆ। ਕੀ ਸੀਗਾ ਜੀ ਇਹ ਫੈਸਲਾ, ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਪਾਲਿਸੀ ਸੀਗੀ
ਇਮੀਗ੍ਰੇਸ਼ਨ ਅਰੈਸਟ ਨੂੰ ਲੈ ਕੇ? ਜੀ ਬਿਲਕੁਲ। ਪਹਿਲਾਂ ਤਾਂ ਜਿਹੜੇ ਪ੍ਰੋਗਰਾਮ ਸੁਣਦੇ ਆ ਨਾ, ਸੋ ਕੀ ਹੁੰਦਾ ਕਿ ਪਿਛਲੇ ਜਿੱਦਾਂ ਸਾਲ ਕੁ ਤੋਂ ਲੋਕੀ ਬਹੁਤ ਸੌਖੇ ਅਮਰੀਕਾ ਦੇ ਵਿੱਚ ਆ ਰਹੇ ਸੀਗੇ। ਬਿਆਨ ਵੀ ਉਨੇ ਹੋ ਰਹੇ ਸੀ। ਸੋ ਮੈਸੇਜ ਸਾਰਿਆਂ ਤੇ ਗਿਆ ਹੋਇਆ ਕਿ ਸਿੱਧੇ ਡਾਇਰੈਕਟ ਫਲਾਈਟਾਂ ਮਿਲ ਰਹੀਆਂ ਯੂਰਪ ਤੋਂ ਮੈਕਸੀਕੋ, ਮੈਕਸੀਕੋ ਤੋਂ ਇੱਥੇ ਕਾਫੀ ਫੈਮਲੀਆਂ, ਬੱਚੇ, ਕਾਫੀ ਜਾਣੇ ਲੋਕੀ ਜਿਹੜੇ ਸਿੱਧੇ ਡਾਇਰੈਕਟ ਆ ਰਹੇ ਸੀਗੇ, ਹੈ ਨਾ। ਤਾਂ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਕਿਹਾ ਸੀਗਾ ਕਿ ਬਾਰਡਰ ਖੋਲ੍ਹ ਦਿੱਤਾ ਗਿਆ। ਤੇ ਇੱਕਦਮ ਆਪਾਂ ਵੀ ਦੇਖਿਆ ਐਜ਼ ਅ ਲਾਇਰ ਕਿ ਬਹੁਤ ਜ਼ਿਆਦਾ ਕਲਾਇੰਟ ਇੱਕੋਦਮ ਜਿਹੜੇ ਪਿਛਲੇ 6 ਮਹੀਨਿਆਂ 'ਚ ਬਹੁਤ ਜਨਤਾ ਯੂਰਪ ਤੋਂ, ਇੰਡੀਆ ਤੋਂ ਜਿਹੜੀ ਆਈ ਆ। ਸੋ ਹੁਣ ਇੱਦਾਂ ਕਿ ਇਹ ਜਿਹੜਾ ਓਬਵੀਅਸਲੀ ਸਾਰਿਆਂ ਨੂੰ ਪਤਾ ਕਿ ਇਹ ਚੀਜ਼ ਜਦੀ ਹਮੇਸ਼ਾ ਨਹੀਂ ਰਹਿੰਦੀ। ਹਮੇਸ਼ਾ ਬਾਰਡਰ ਇੱਦਾਂ ਨਹੀਂ ਕਿ ਹਰ ਟਾਈਮ ਹੀ ਖੁੱਲ੍ਹਾ ਹੀ ਰਹਿਣਾ। ਤਾਂ ਇਹਦੇ ਵਿੱਚ ਵੀ ਕਈ ਵਾਰੀ ਟਫਨੈਸ ਹੋ ਜਾਂਦੀ ਆ, ਕਈ ਵਾਰੀ ਸਰਕਾਰਾਂ ਕਰ ਦਿੰਦੀਆਂ। ਜਿਹੜੀ ਬਾਈਡਨ ਸਰਕਾਰ ਆ, ਉਹਨਾਂ ਦੀ ਤਾਂ ਪੋਜੀਸ਼ਨ ਇਹ ਸੀਗੀ ਕਿ ਕਾਈਂਡ ਆਫ ਲਾਈਕ ਓਪਨ ਬਾਰਡਰ ਪਾਲਿਸੀ, ਕਿ ਜਿਹੜਾ ਬੰਦੇ ਦਾ ਕ੍ਰਿਮੀਨਲ ਰੈਕਡ ਨਹੀਂ ਹੈਗਾ ਉਹਨੂੰ ਅੰਦਰ ਆਉਣ ਦਿਓ, ਤੋਂ ਜ਼ਿਆਦਾ ਸਵਾਲ ਜਵਾਬ ਤੁਸੀਂ ਨਹੀਂ ਪੁੱਛਣੇ ਆ। ਤੇ ਟੈਕਸਸ ਦੇ ਜਿਹੜੇ ਇੱਕ ਜੱਜ ਸੀਗੇ, ਉਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜੀ ਇਹਨਾਂ ਦੀ ਇਨਫੋਰਸਮੈਂਟ ਪ੍ਰਾਇਓਰਟੀ, ਜਿਹੜਾ ਇਹਨਾਂ ਨੇ ਕਿਹਾ ਕਿ ਬਾਹਲੀ ਪੁੱਛ-ਗਿੱਛ ਨਹੀਂ ਕਰਨੀ, ਪੀਡੀ ਦੇ ਦੇਣੀ ਆ, ਕੇਸ ਡਿਸਮਿਸ ਕਰ ਦੇਣੇ ਆ, ਇਹ ਸਹੀ ਨਹੀਂ ਹੈਗੀ ਪਾਲਿਸੀ। ਸੋ ਸੁਪਰੀਮ ਕੋਰਟ ਜਿਹੜਾ ਪਿਛਲੇ ਹਫ਼ਤੇ ਥਰਸਡੇ ਨੂੰ ਇਹਨਾਂ ਨੇ ਰਿਫਿਊਜ਼ ਕੀਤਾ ਕਿ ਜਿਹੜੀ ਬਾਈਡਨ ਦੀ ਆਹ ਲਿਮਿਟਿਡ ਅਰੈਸਟ ਵਾਲੀ ਜਿਹੜੀ ਪਾਲਿਸੀ ਆ, ਇਹਨੂੰ ਲਾਗੂ ਨਹੀਂ ਉਹ ਕਰ ਸਕਦੇ। ਤੇ ਇਸ ਤੇ ਉਹਨਾਂ ਨੇ ਅਜੇ ਫੈਸਲਾ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਜਿਹੜਾ ਟੈਕਸਸ ਡਿਸਟ੍ਰਿਕਟ ਜੱਜ ਹੈਗਾ, ਉਹਦੀ ਗੱਲ ਸਹੀ ਆ। ਤੇ ਉਹਨਾਂ ਨੇ ਟੈਕਸਸ ਦੇ ਜਿਹੜਾ ਡਿਸਟ੍ਰਿਕਟ ਜੱਜ ਸੀਗਾ, ਉਹਨਾਂ ਨੇ ਕੇਸ ਕੀਤਾ ਸੀਗਾ। ਪਰ ਇਹ ਹੈ ਕਿ ਜਿਹੜਾ ਸੁਪਰੀਮ ਕੋਰਟ ਆ, ਉਹ ਕਹਿੰਦਾ ਕਿ ਇਹਨੂੰ ਆਪਾਂ ਦਸੰਬਰ ਦੇ ਵਿੱਚ ਹੁਣ ਸੁਣਾਂਗੇ ਜਾ ਕੇ ਇਸ ਕੇਸ ਨੂੰ, ਇਸ ਬਾਰੇ ਕਿ ਖੁੱਲ੍ਹ ਦੇਣੀ ਚਾਹੀਦੀ ਆ ਕਿ ਨਹੀਂ ਦੇਣੀ ਚਾਹੀਦੀ ਆ, ਕਿ ਇਹਨਾਂ ਨੂੰ ਅਰੈਸਟ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ। ਇਹਦਾ ਮਤਲਬ ਇਹ ਹੈਗਾ ਇਹ ਸਾਰੇ ਦਾ ਕਿ ਜਿਹੜੀ ਬਾਈਡਨ ਸਰਕਾਰ ਆ, ਉਹ ਜਿਹੜਾ ਹੁਣ ਆਹ ਵਾਲੇ ਸਾਲ ਤੱਕ, ਦਸੰਬਰ ਤੱਕ ਆਪਣੀ ਜਿਹੜੀ ਆਹ ਵਾਲੀ ਪਾਲਿਸੀ ਆ ਕਿ ਖੁੱਲ੍ਹ ਦੇਣੀ ਆ, ਇਹਨੂੰ ਇਹ ਲਾਗੂ ਨਹੀਂ ਕਰ ਸਕਦੀ। ਜਿਹੜੀ ਬਾਈਡਨ ਸਰਕਾਰ ਆ, ਉਹਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਇਹ ਤਾਂ ਬੜਾ ਧੱਕਾ ਹੋ ਰਿਹਾ ਸਾਡੇ ਨਾਲ ਕਿ ਇੱਕ ਡਿਸਟ੍ਰਿਕਟ ਜੱਜ ਕਿਸੇ ਵੀ ਸਟੇਟ ਦਾ ਨੈਸ਼ਨਲ ਲੈਵਲ ਦੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਆ ਉਹਨੂੰ ਹੋਲਡ ਕਰ ਦਊਗਾ। ਤੇ ਇਹਦੇ ਉੱਤੇ ਸੁਪਰੀਮ ਕੋਰਟ ਨੇ 5:4 ਮਤਲਬ ਕਿ 5 ਵੋਟਾਂ ਦੇ ਫੇਵਰ ਦੇ ਵਿੱਚ, ਜੱਜ ਦੇ ਫੇਵਰ ਦੇ ਵਿੱਚ ਫੈਸਲਾ ਕੀਤਾ। 4 ਡਿਸੈਂਟਿੰਗ ਜੱਜ ਸੀਗੇ, ਸੋਟੋਮੇਅਰ, ਕੇਗਨ, ਬੈਰਟ ਤੇ ਜੈਕਸਨ, ਜਿਹੜੇ ਨਵੇਂ ਜੱਜ ਬਣੇ ਨੇ। ਤੇ ਇਹਨਾਂ ਨੇ ਕਿਹਾ ਕਿ ਜਿਹੜੀ ਲੋਅਰ ਕੋਰਟ ਦੀ ਰੂਲਿੰਗ ਆ, ਇਹਨੂੰ ਆਪਾਂ ਹੋਲਡ ਤੇ ਨਹੀਂ ਪਾਣਾ, ਤੇ ਬਾਈਡਨ ਸਰਕਾਰ ਨੂੰ ਜਿਹੜੀ ਆਪਣੀ ਪਾਲਿਸੀ ਆ ਇਹ ਫਿਲਹਾਲ ਡਿਸਕੰਟੀਨਿਊ ਕਰਨੀ ਪੈਣੀ ਆ। ਜਿਹੜੇ ਸਾਡੇ ਨਾਲ ਨਵੇਂ ਜੁੜੇ ਉਹਨਾਂ ਨੂੰ ਦੱਸ ਦਈਏ ਕਿ ਜਿਹੜੇ ਜੱਜ ਜੈਕਸਨ ਆ, ਇਹਨਾਂ ਦੀ ਪਹਿਲੀ ਰਿਕਾਰਡਡ ਵੋਟ ਸੀਗੀ ਸੁਪਰੀਮ ਕੋਰਟ ਦੇ ਵਿੱਚ। ਜੂਨ 30 ਨੂੰ ਇਲੈਕਸ਼ਨ ਹੋਈ ਸੀਗੀ ਇਹਨਾਂ ਦੀ। ਠੀਕ ਹੈ। ਤੇ ਜਿਹੜੀ ਇਹ ਪਹਿਲੀ ਵੋਟ ਜਿਹੜੀ ਸੀਗੀ, ਇੱਕ 2-3 ਚੀਜ਼ਾਂ ਹੋਈਆਂ ਸੁਪਰੀਮ ਕੋਰਟ 'ਚ। ਸੋ ਕੰਜ਼ਰਵੇਟਿਵ ਜੱਜ, ਪਰ ਜਿਹੜੀ ਵੋਟ ਸੀਗੀ ਉਹ ਡਿਸੈਂਟਿੰਗ ਸੀਗੀ। ਮਤਲਬ ਕਿ ਉਹਨੇ ਇਹ ਕਿਹਾ ਕਿ ਬਾਈਡਨ ਸਰਕਾਰ ਸਹੀ ਆ, ਸਾਨੂੰ ਇਹ ਕੇਸ ਨੂੰ ਹੁਣੇ ਹੀ ਸੁਣਨਾ ਚਾਹੀਦਾ, ਤੇ ਜਿਹੜਾ ਟੈਕਸਸ ਵਾਲੀ ਰੂਲਿੰਗ ਆ ਉਹਨੂੰ ਹੋਲਡ ਕਰਨਾ ਚਾਹੀਦਾ, ਤੇ ਇਹਨੂੰ ਸਰਕਾਰ ਨੂੰ ਪਰਮਿਸ਼ਨ ਦੇਣੀ ਚਾਹੀਦੀ ਹੈ ਕਿ ਇਹ ਕੰਟੀਨਿਊ ਕਰੇ ਆਪਣੀ ਪਾਲਿਸੀਜ਼ ਨੂੰ। ਪਰ ਸੁਪਰੀਮ ਕੋਰਟ ਨੇ ਪੁੱਠਾ ਕਿਹਾ ਕਿ ਨਹੀਂ, ਜਿਹੜਾ ਜੱਜ ਆ ਉਹਦਾ ਫੈਸਲਾ ਸਹੀ ਆ, ਉਹਦੀ ਪਾਲਿਸੀ ਦੇ ਕਰਕੇ ਬਾਈਡਨ ਸਰਕਾਰ ਦੀ ਜਿਹੜੀ ਪਾਲਿਸੀ ਉਹਨੂੰ ਹੋਲਡ ਤੇ ਪਾਓ ਤੇ ਦਸੰਬਰ 'ਚ ਸੁਣਾਂਗੇ। ਸੋ ਇਹ ਜਿਹੜੇ ਜੱਜ ਜੈਕਸਨ ਸੀ, ਇਹਨਾਂ ਨੇ ਡਿਸੈਂਟਿੰਗ ਵੋਟ ਦਿੱਤੀ, ਮਤਲਬ ਕਿ ਇਮੀਗ੍ਰੈਂਟਸ ਦੇ ਫੇਵਰ ਦੇ ਵਿੱਚ ਜਿਹੜੀ ਪਹਿਲੀ ਵੋਟ ਸੀਗੀ ਡਿਸੈਂਟਿੰਗ ਵੋਟ, ਕਿ ਪਹਿਲਾ ਫੈਸਲਾ। ਤੇ ਇਹਦੇ ਵਿੱਚ ਹੋਰ ਬੜੀਆਂ ਚੀਜ਼ਾਂ ਹੋਈਆਂ ਇਹ ਫੈਸਲੇ ਦੇ ਵਿੱਚ। ਇਹ ਪਹਿਲਾ ਫੈਸਲਾ ਇਦਾਂ ਦਾ ਸੀਗਾ ਸੁਪਰੀਮ ਕੋਰਟ ਦਾ ਜਿਹਦੇ ਵਿੱਚ ਇੱਕ ਜੈਂਡਰ ਸਪਲਿਟ ਸੀਗਾ, ਕਿ ਮਤਲਬ ਸਾਰੇ ਮੇਲ ਇੱਕ ਪਾਸੇ, ਫੀਮੇਲਸ ਇੱਕ ਪਾਸੇ। ਸੋ ਜੈਂਡਰ ਸਪਲਿਟ ਸੀਗਾ। ਉਹ ਕਹਿੰਦੇ ਕਿ ਨਹੀਂ, ਇਹ ਬਾਈਡਨ ਸਰਕਾਰ ਦੀ ਪਾਲਿਸੀ ਗਲਤ ਆ। ਤੇ ਜਿੰਨੀਆਂ ਵੀ ਫੀਮੇਲ ਜਸਟਿਸ ਸੀਗੀਆਂ ਉਹ ਕਹਿੰਦੀਆਂ ਕਿ ਨਹੀਂ, ਇਹ ਪਾਲਿਸੀ ਸਹੀ ਆ, ਭਾਵੇਂ ਗਲਤ ਆ ਅਲੱਗ ਗੱਲ ਆ, ਪਰ ਇਹਨੂੰ ਇਦਾਂ ਹੀ ਲਾਗੂ ਰੱਖੋ ਤੇ ਡਿਸਟ੍ਰਿਕਟ ਕੋਰਟ ਵਾਲੇ ਦਾ ਫੈਸਲਾ ਰੋਕੋ। ਸੋ ਹੋਇਆ ਕੀ ਸੀਗਾ ਕਿ ਐਮਰਜੈਂਸੀ ਰਿਕੁਐਸਟ ਸੀਗੀ ਸੁਪਰੀਮ ਕੋਰਟ ਨੂੰ। ਇਹਦੇ ਕਰਕੇ ਜਿਹੜਾ ਇਹ ਡਿਸੀਜਨ ਸੀਗਾ ਇਹ ਪਬਲਿਸ਼ ਨਹੀਂ ਹੋਇਆ। ਇਹਦੇ ਕਰਕੇ ਕੋਈ ਵੀ ਰੀਜ਼ਨਿੰਗ ਨਹੀਂ ਮਿਲੀ ਕਿ ਕਿਉਂ, ਕਿਹੜੇ ਜੱਜ ਨੇ ਕਿੱਦਾਂ ਫੈਸਲਾ ਕੀਤਾ। ਸੋ ਸੈਪਟੰਬਰ ਦੇ ਵਿੱਚ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ, ਇਹਨੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ, ਆਈਸ ਵਾਲੇ ਜਿਹੜੇ ਹੁੰਦੇ ਆ, ਜਿਹੜੇ ਬੰਦਿਆਂ ਨੂੰ ਬਾਰਡਰ ਤੇ ਫੜਦੇ ਆ ਜਾਂ ਡਿਪੋਰਟ ਕਰਦੇ ਆ, ਉਹਨਾਂ ਨੇ ਜਦੋਂ ਬਾਈਡਨ ਸਰਕਾਰ ਜਦੋਂ ਆਈ, ਉਹਨਾਂ ਨੇ ਆਈਸ ਵਾਲਿਆਂ ਨੂੰ ਇਹ ਕਿਹਾ ਕਿ ਸਾਡੇ ਕੋਲ ਜਿਹੜੇ ਰਿਸੋਰਸ ਆ ਉਹ ਬਹੁਤ ਘੱਟ ਆ, ਸਟਾਫਿੰਗ ਦੀ ਪ੍ਰੋਬਲਮ ਆ। ਇਸ ਕਰਕੇ ਆਪਾਂ ਜਿਹੜੇ ਲੋਕੀ ਬਾਰਡਰ ਕ੍ਰਾਸ ਕਰਦੇ ਆ, ਆਪਾਂ ਸਾਰਿਆਂ ਨੂੰ ਫੜ ਨਹੀਂ ਸਕਦੇ, ਸਾਰਿਆਂ ਨੂੰ ਆਪਾਂ ਸਹੀ ਤਰੀਕੇ ਨਾਲ ਪ੍ਰੋਸੈਸ ਨਹੀਂ ਕਰ ਸਕਦੇ, ਸਾਰਿਆਂ ਦੇ ਆਪਾਂ ਕੇਸ ਸੁਣ ਨਹੀਂ ਸਕਦੇ। ਇਸ ਲਈ ਆਪਾਂ ਇਹ ਦੇਖਣਾ ਕਿ ਕਿਹੜੇ ਲੋਕੀ ਜਿਹੜੇ ਹੈਗੇ ਆ ਉਹ ਨੈਸ਼ਨਲ ਸਿਕਿਉਰਿਟੀ ਜਾਂ ਪਬਲਿਕ ਸੇਫਟੀ ਨੂੰ ਥ੍ਰੈਟ ਆ। ਸੋ ਜਿਹੜੇ ਲੋਕੀ ਥ੍ਰੈਟ ਆ ਜਾਂ ਜਿਹਨਾਂ ਨੂੰ ਸਾਨੂੰ ਲੱਗਦਾ ਕਿ ਇਹ ਪ੍ਰੋਬਲਮ ਕ੍ਰੀਏਟ ਕਰੂਗੇ, ਉਹਨਾਂ ਨੂੰ ਆਪਾਂ ਰੋਕਣਾ, ਪ੍ਰੋਸੀਡਿੰਗਸ 'ਚ ਪਾਉਣਾ। ਬਾਕੀ ਸਾਰਿਆਂ ਨੂੰ ਤੁਸੀਂ ਬਿਨਾਂ ਬਿਆਨ ਦੇ ਜਿਹੜਾ ਉਹ ਅੰਦਰ ਆਣ ਦਿਓ। ਤੇ ਇਹਦੇ ਵਿੱਚ ਉਹ ਕਹਿੰਦੇ ਕਿ ਜਿਹੜਾ ਵੀ ਬੰਦਾ ਫਾਰਮਿੰਗ ਦੇ ਵਿੱਚ ਕੰਮ ਕਰਦਾ ਜਾਂ ਕੋਈ ਵੀ ਬਜ਼ੁਰਗ ਬੰਦਾ ਆਉਂਦਾ ਜਿਹਨਾਂ ਨੇ ਕੇਅਰ ਟੇਕਿੰਗ ਦਾ ਕੰਮ ਕਰਨਾ, ਨੈਨੀ ਵਗੈਰਾ ਇੱਦਾਂ ਦੇ ਜਿਹੜੇ ਕੰਮ ਕਰਦੇ ਆ, ਸਾਨੂੰ ਉਹਨਾਂ ਦੀ ਲੋੜ ਵੀ ਆ। ਤੁਸੀਂ ਉਹਨਾਂ ਨੂੰ ਅੰਦਰ ਅਨਸੈਟ ਜਿੱਦਾਂ ਸੀਗਾ ਕਿ ਉਹਨਾਂ ਨੂੰ ਤੁਸੀਂ ਬਾਹਲਾ ਤੰਗ ਨਹੀਂ ਕਰਨਾ। ਇਹ ਇਹਨਾਂ ਦੀ ਇੰਟਰਨਲ ਪਾਲਿਸੀ ਸੀਗੀ।
ਜਿਹੜੇ ਹੋਮਲੈਂਡ ਸਿਕਿਉਰਿਟੀ ਸੈਕਟਰੀ ਅਲੇਹਾਂਡਰੋ ਮੈਯੋਰਕਸ ਆ, ਉਹਨਾਂ ਨੇ ਕਿਹਾ ਕਿ ਜਿਹੜਾ ਇਸ ਕੰਟਰੀ ਦੇ ਵਿੱਚ ਸਿਰਫ ਬਿਨਾਂ ਵੀਜ਼ੇ ਦੇ ਤੁਸੀਂ ਜੇ ਪ੍ਰੈਜ਼ੈਂਟ ਹੈਗੇ ਹੋ, ਸਿਰਫ ਇਸ ਕਰਕੇ ਆਪਾਂ ਨਹੀਂ ਚਾਹੁੰਦੇ ਕਿ ਜਿਹੜਾ ਸਾਡਾ ਸਿਸਟਮ ਆ ਤੁਹਾਨੂੰ ਡਿਪੋਰਟ ਕਰੇ। ਸੋ ਉਹਨਾਂ ਨੇ ਆਪਣੀ ਜਿਹੜੀ ਪਾਲਿਸੀ ਸੀਗੀ ਟਰੰਪ ਸਰਕਾਰ ਦੀ ਪਾਲਿਸੀ ਨਾਲੋਂ ਪੂਰੀ ਜਿਹੜੀ ਚੇਂਜ ਕਰਤੀ ਸੀਗੀ। ਤੇ ਜਿੰਨੇ ਵੀ ਰਿਪਬਲਿਕਨ ਅਟਰਨੀ ਜਨਰਲ ਸੀਗੇ ਸਟੇਟ ਦੇ ਵਿੱਚ, ਉਹਨਾਂ ਨੇ ਕਾਫੀ ਸਟੇਟਸ ਨੇ ਆਪਣੇ ਲਾਅ ਸੂਟਸ ਵਗੈਰਾ ਫਾਈਲ ਕੀਤੇ, ਤੇ ਟੈਕਸਸ ਤੇ ਲੂਜ਼ੀਆਨਾ ਦੇ ਜਿਹੜੇ ਲਾਅ ਸੂਟ ਸੀਗੇ ਉਹ ਜ਼ਿਆਦਾ ਸਕਸੈਸਫੁਲ ਹੋਏ। ਟੈਕਸਸ ਦੇ ਜਿਹੜੇ ਜੱਜ ਆ ਡਰੂ ਟਿਪਟਨ, ਉਹਨੇ ਕੀਤਾ ਕਿ ਉਹਨਾਂ ਨੇ ਹੋਰ ਵੀ ਜਿਹੜੇ ਸੀਗੇ ਕਾਫੀ ਜ਼ਿਆਦਾ ਚੈਲੰਜਸ ਪਹਿਲਾਂ ਵੀ ਕੀਤੇ ਸੀਗੇ, ਐਂਟੀ ਇਮੀਗ੍ਰੇਸ਼ਨ ਜੱਜ ਆ ਇਹ, ਤੇ ਉਹਨਾਂ ਨੇ ਆਰਗੂਮੈਂਟ ਕੀਤਾ ਕਿ ਇਹ ਜਿਹੜੀ ਪਾਲਿਸੀ ਆ ਇਹ ਸਾਡੀ ਸਟੇਟਸ ਦੇ ਉੱਤੇ ਬਹੁਤ ਜ਼ਿਆਦਾ ਬਰਡਨ ਪਾਉਂਦੀ ਆ, ਇਹਦੇ ਨਾਲ ਇਲੀਗਲ ਇਮੀਗ੍ਰੈਂਟ ਇੱਥੇ ਆ ਜਾਂਦੇ ਆ, ਸਾਡਾ ਐਜੂਕੇਸ਼ਨ ਦਾ, ਹੈਲਥ ਕੇਅਰ ਦਾ, ਹਰੇਕ ਚੀਜ਼ ਦਾ ਖਰਚਾ ਜਿਹੜਾ ਉਹ ਵੱਧਦਾ, ਤੇ ਫੈਡਰਲ ਲਾਅ ਨੂੰ ਇਹ ਇਗਨੋਰ ਕਰਦੀ ਹੈ। ਸੋ ਇਹ ਪਾਲਿਸੀ ਜਿਹੜੀ ਸਹੀ ਨਹੀਂ ਹੈਗੀ। ਜਿਹੜਾ ਟਿਪਟਨ ਸੀਗਾ, ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅਪਾਇੰਟ ਕੀਤੇ ਸੀਗੇ। ਇਹਨਾਂ ਨੇ ਓਬਵੀਅਸਲੀ ਜਿਹੜੀ ਟੈਕਸਸ ਸਟੇਟ ਸੀਗੀ ਉਹਦੇ ਨਾਲ ਹੀ ਉਹਦੇ ਫੇਵਰ 'ਚ ਹੀ ਫੈਸਲਾ ਦਿੱਤਾ, ਤੇ ਜਦੋਂ ਇਹ ਫੈਸਲਾ ਟੈਕਸਸ ਤੋਂ ਆਇਆ ਤੇ ਜਿਹੜੀ ਵੀ ਆਈਸ ਵਾਲੀਆਂ ਜਿਹੜੀਆਂ ਏਜੰਸੀਆਂ ਸੀਗੀਆਂ ਉਹਨਾਂ ਨੂੰ ਇਹਨਾਂ ਨੇ ਕਿਹਾ ਕਿ ਹੁਣ ਤੁਸੀਂ ਲਾਗੂ ਨਹੀਂ ਕਰ ਸਕਦੇ, ਤੇ ਇਹਦੀ ਅਪੀਲ ਜਿਹੜੀ ਸੀਗੀ ਫਿਰ ਟੈਕਸਸ ਦੇ 5th ਸਰਕਿਟ ਦੇ ਵਿੱਚ ਗਿਆ, ਜਿੱਥੇ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਪਣੇ ਪਹਿਲੂ ਰੱਖੇ ਕਿ ਕਿਉਂ ਇਹ ਪਾਲਿਸੀ ਵੈਲਿਡ ਹੈ। ਪਰ ਜਿਹੜਾ 5th ਸਰਕਿਟ ਸੀਗਾ ਉਹਨੇ ਜੱਜ ਦੇ ਨਾਲ ਹੀ ਡਿਸੀਜਨ ਉਹਦੇ ਫੇਵਰ 'ਚ ਹੀ ਲਿਆ, ਤੇ ਫਿਰ ਜਿਹੜੀ ਸੁਪਰੀਮ ਕੋਰਟ ਦੇ ਮੂਹਰੇ ਇਹ ਕੇਸ ਜਿਹੜਾ ਪਹੁੰਚ ਗਿਆ। ਤੇ ਹੁਣ ਸੁਪਰੀਮ ਕੋਰਟ ਨੇ, ਕਿਉਂਕਿ ਇਹ ਐਮਰਜੈਂਸੀ ਤਰੀਕੇ ਨਾਲ ਸੁਪਰੀਮ ਕੋਰਟ ਮੂਹਰੇ ਪਹੁੰਚਿਆ ਸੀਗਾ, ਪੀਡੀ ਵਗੈਰਾ ਕਈਆਂ ਨੂੰ ਧੱਕੇ ਨਾਲ ਮਿਲ ਰਹੀ ਸੀਗੀ, ਕਈਆਂ ਦਾ ਲੋਕਾਂ ਦਾ ਫਾਇਦਾ ਵੀ ਬਹੁਤ ਹੋਇਆ ਕਿ ਉਹਨਾਂ ਨੂੰ ਪੀਡੀ ਚਾਹੀਦੀ ਸੀਗੀ, ਉਹਨਾਂ ਦੇ ਕੇਸ ਫਸੇ ਹੋਏ ਸੀਗੇ, ਉਹਨਾਂ ਦੇ ਕੇਸ ਡਿਸਮਿਸ ਹੋ ਗਏ। ਸੋ ਇਹ ਜਿਹੜੇ 3-4 ਮਹੀਨਿਆਂ ਦੀ ਜਿਹੜੀ ਵਿੰਡੋ ਸੀਗੀ, ਇਹਦੇ ਵਿੱਚ ਕਾਫੀ ਲੋਕਾਂ ਦੇ ਕੇਸ ਡਿਸਮਿਸ ਹੋਏ, ਧੱਕੇ ਨਾਲ ਪੀਡੀਆਂ ਮਿਲੀਆਂ, ਕਾਫੀ ਲੋਕਾਂ ਨੂੰ ਫਾਇਦਾ ਵੀ ਹੋਇਆ। ਉਹਨਾਂ ਨੇ ਜਿਹੜਾ ਸਰਕਾਰੀ ਵਕੀਲ ਸੀਗਾ ਉਹ ਅਗਰੀ ਕਰ ਗਿਆ ਕਿ ਮੈਂ ਪੀਡੀ ਦੇਣੀ ਆ, ਪਰ ਇਦਾਂ ਕਿ ਉਹ ਜਿਹੜੇ ਪੀਡੀ ਸੀਗੇ ਉਹ ਜੁਆਇੰਟ ਮੋਸ਼ਨਸ ਸਾਡੀਆਂ ਪੈਂਡਿੰਗ ਆ ਸਾਰਿਆਂ ਦੀਆਂ। ਕਾਫੀ ਲੋਕਾਂ ਨੂੰ ਪੀਡੀ ਜਿਹੜੀ ਨਹੀਂ ਵੀ ਮਿਲੀ, ਮਤਲਬ ਕਿ ਉਹਨਾਂ ਦੀਆਂ ਫਾਈਲ ਰਿਕੁਐਸਟਾਂ ਪੈਂਡਿੰਗ ਹੀ ਸੀਗੀਆਂ ਕਾਫੀ ਮਹੀਨਿਆਂ ਤੋਂ, ਕਿਉਂਕਿ ਪੀਡੀ ਦਾ ਵੀ ਬੈਕਲੌਗ ਜਿਹੜਾ ਸੀਗਾ ਬਹੁਤ ਵੱਧ ਗਿਆ। ਜਿਹੜੇ ਬਿਲਕੁਲ ਸ਼ੁਰੂ 'ਚ ਲੈ ਗਏ ਪੀਡੀ ਲੈ ਗਏ, ਜਿਹੜੇ ਸੋਚਦੇ ਰਹਿ ਗਏ। ਸੋ ਇਹ ਤੋਂ ਸਬਕ ਇਹ ਆ ਕਿ ਜਦੋਂ ਕੋਈ ਚੀਜ਼ ਮਿਲਦੀ ਆ ਕਿ ਪੀਡੀ ਆ ਗਈ, ਉਦੋਂ ਤੁਸੀਂ ਹੁਣ ਜੇ ਸੋਚਣ ਬੈ ਗਏ ਕਿ ਮੈਂ ਸੋਚੂਗਾ, ਕਰੂੰਗਾ, ਦੋਸਤ ਦੀ ਸਲਾਹ ਲੈਣੀ, ਰਿਸ਼ਤੇਦਾਰ ਦੀ ਸਲਾਹ ਲੈਣੀ, ਟੂ ਲੇਟ ਆ। ਸੋ ਜਿਹੜੀ ਇਮੀਗ੍ਰੇਸ਼ਨ ਆ ਉਹ ਝੱਟ ਮਿੰਟਾਂ 'ਚ ਜਿਹੜੀ ਉਹਦੀ ਸਿਚੁਏਸ਼ਨ, ਜਿਹੜੀ ਲੈਂਡਸਕੇਪ ਉਹ ਚੇਂਜ ਹੋ ਜਾਂਦਾ। ਸੋ ਕਾਫੀ ਸਾਰੇ ਸੀਗੇ ਲੋਕੀ ਇੱਦਾਂ ਕਿ ਮੈਂ ਵਿਆਹ ਵਾਲਾ ਕਰਨਾ, ਮੈਂ ਲਵਾਂ ਪੀਡੀ ਨਾ ਲਵਾਂ, ਜਦ ਤੱਕ ਉਹਨਾਂ ਨੂੰ 3-4 ਮਹੀਨਿਆਂ 'ਚ ਪੀਡੀ ਦਾ ਪਤਾ ਲੱਗਦਾ, ਉਹ ਆਪਸ਼ਨ ਜਿਹੜੀ ਹੈਗੀ ਆ ਵੈਪੋਰੇਟ ਹੋ ਜਾਂਦੀ ਹੈ। ਸੋ ਇਹ ਆ ਬੇਸਿਕਲੀ ਜਿਹੜਾ ਲਾਅ ਸੂਟ ਇਹ ਸੀਗਾ, ਇਹ ਟੈਕਸਸ ਦਾ ਜੱਜ ਕਹਿੰਦਾ ਕਿ ਜਿਹੜੇ ਪੀਡੀ ਦੇ ਰਹੇ ਆ ਇਹ ਸਹੀ ਤਰੀਕਾ ਨਹੀਂ ਹੈਗਾ, ਇਹਨੂੰ ਰੋਕਿਆ ਜਾਵੇ। ਸੋ ਪੋਲਿਟਿਕਸ ਦੀ ਸਿਸਟਮ ਦੀ ਜੇ ਗੱਲ ਕਰੀਏ, ਟੈਕਸਸ ਨੇ ਫਾਈਲ ਕੀਤਾ, 5th ਸਰਕਿਟ ਨੇ ਟੈਕਸਸ ਦੇ ਫੇਵਰ 'ਚ ਦਿੱਤਾ, ਬਾਈਡਨ ਸਰਕਾਰ ਸੁਪਰੀਮ ਕੋਰਟ ਪਹੁੰਚ ਗਈ। 6th ਸਰਕਿਟ ਹਰੇਕ ਸਟੇਟ 'ਚ ਸੀਗਾ, ਜਿਹੜਾ 6th ਸਰਕਿਟ ਸੀਗਾ ਉਹਨੇ ਬਾਈਡਨ ਦੇ ਫੇਵਰ 'ਚ ਦਿੱਤਾ ਸੀਗਾ, ਤੇ ਇਹ ਐਰੀਜ਼ੋਨਾ, ਮੋਂਟਾਨਾ ਤੇ ਓਹਾਇਓ ਨੂੰ ਲੱਗਦਾ ਉਹਨਾਂ ਨੇ ਜਿਹੜਾ ਕੇਸ ਇਹ ਫਾਈਲ ਕੀਤੇ ਸੀਗੇ। ਪਰ ਜਿਹੜਾ 6th ਸਰਕਿਟ ਸੀਗਾ ਉਹਨੇ ਬਾਈਡਨ ਦੇ ਫੇਵਰ 'ਚ ਕੀਤਾ। ਹੁਣ ਸਰਕਿਟ ਦੀ ਸਪਲਿਟ ਆ ਗਈ ਕਿ ਇੱਕ ਸਰਕਿਟ ਕੁਛ ਕਹਿ ਰਿਹਾ, ਦੂਜਾ ਸਰਕਿਟ ਕੁਛ ਕਹਿ ਰਿਹਾ, ਤੇ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੂੰ ਜਾਣਾ ਪਿਆ। ਜਿਹੜਾ 6th ਸਰਕਿਟ ਸੀਗਾ ਉਹਦੇ ਜਿਹੜੇ ਜੱਜ ਸੀਗੇ ਜੈਫਰੀ ਸਟਨ, ਉਹਨਾਂ ਨੇ ਕੀ ਕਿਹਾ ਕਿ ਜਿਹੜਾ ਫੈਡਰਲ ਲਾਅ ਸੀਗਾ ਉਹ, ਹੁਣ ਇਹ ਸਾਰਾ ਹੁੰਦਾ ਕਿ ਹੁੰਦਾ ਲਾਅ ਦੇ ਬੇਸਿਸ ਤੇ, ਕੋਈ ਆਪਣੀ ਮਰਜ਼ੀ ਨਹੀਂ ਕਿ ਟਰੰਪ ਨੇ ਅਪਾਇੰਟ ਕੀਤਾ ਤਾਂ ਆਹ ਫੈਸਲਾ ਦੇ ਦੇਣਾ, ਬਾਈਡਨ ਨੇ ਕੀਤਾ ਉਹ ਫੈਸਲਾ ਦੇ ਦੇਣਾ। ਸੋ ਇਹ ਜਿਹੜੇ ਜੱਜ ਸੀਗੇ ਇਹਨਾਂ ਨੇ ਕਾਫੀ ਵਧੀਆ ਜਿਹੜੇ ਆਪਣੇ ਵਿਚਾਰ ਦਿੱਤੇ 6th ਸਰਕਿਟ ਨੇ, ਜਿਹਨਾਂ ਨੇ ਬਾਈਡਨ ਦੇ ਫੇਵਰ ਦੇ ਵਿੱਚ ਇਹ ਰੂਲਿੰਗ ਕੀਤੀ ਸੀਗੀ। ਉਹ ਕੀ ਕਹਿੰਦੇ ਆ ਕਿ ਜਿਹੜੀ DHS ਦੀ ਪਾਲਿਸੀ ਆ, ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਇਹ ਪਾਲਿਸੀਜ਼ ਹੈਗੀਆਂ, ਇਹ ਇਮੀਗ੍ਰੇਸ਼ਨ ਆਫਿਸਰ ਦੇ ਹੱਥਾਂ ਦੇ ਵਿੱਚ ਚਲਾਈ ਨਹੀਂ ਕਰਦੀਆਂ। ਇਹ ਕੰਗਰੈਸ਼ਨਲ ਮੈਂਡੇਟ ਹੈਗੇ ਆ ਕਿ ਥੋੜੀ ਬਹੁਤੀ ਫਲੈਕਸੀਬਿਲਿਟੀ ਕਾਂਗਰਸ ਨੇ ਦਿੱਤੀ ਹੋਈ ਆ ਕਿ ਇੰਨਾ ਸਟ੍ਰਿਕਟ ਨਹੀਂ ਹੋਣਾ, ਇਹ ਅਮਰੀਕਾ, ਇਹ ਕੋਈ ਡਿਕਟੇਟਰਸ਼ਿਪ ਵਾਲੀ ਕੰਟਰੀ ਨਹੀਂ ਹੈਗੀ। ਸੋ ਥੋੜੀ ਬਹੁਤੀ ਫਲੈਕਸੀਬਿਲਿਟੀ ਉਹ ਕਹਿੰਦੇ ਲੋਕਾਂ ਨੂੰ ਕਾਂਗਰਸ ਨੇ ਹੈਗਾ ਕਿ ਤੁਸੀਂ ਦੇ ਸਕਦੇ ਆ। ਸੋ ਫੈਡਰਲ ਲਾਅ ਜਿਹੜਾ ਹੈਗਾ ਉਹ ਇਹ ਕਹਿੰਦਾ ਹੈਗਾ ਕਿ ਜਦੋਂ ਆਈਸ ਨੇ ਕੋਈ ਵੀ ਇਦਾਂ ਦਾ ਬੰਦਾ ਫੜਿਆ ਜਿਹਨੇ ਸੀਰੀਅਸ ਕ੍ਰਾਈਮ ਕੀਤਾ ਕੋਈ ਵੀ, ਜਾਂ ਜਿਹਦੇ ਖਿਲਾਫ ਰਿਮੂਵਲ ਆਰਡਰ ਲੱਗਾ, ਡਿਪੋਰਟੇਸ਼ਨ ਹੋਈ ਆ, ਉਹਨੂੰ ਤੁਸੀਂ 90 ਦਿਨਾਂ ਦੇ ਵਿੱਚ ਵਾਪਸ ਡਿਪੋਰਟ ਕਰਨਾ। ਤੇ ਹੁਣ ਇਹ ਸਾਰੇ ਪੰਜਾਬੀਆਂ ਨੂੰ ਜਿਹਨਾਂ ਦੇ ਕੇਸ ਫੇਲ ਹੋਏ ਆ, ਉੱਤੋਂ ਸਰਕਿਟ ਕੋਰਟ ਵਗੈਰਾ ਤੋਂ ਹਾਰੇ ਆ, ਉਹਨਾਂ ਦਾ ਪਹਿਲਾ ਹੀ ਸਵਾਲ ਹੁੰਦਾ ਕਿ ਮੈਨੂੰ ਡਿਪੋਰਟ ਇਹਨਾਂ ਨੇ ਕਦੋਂ ਕਰਨਾ। ਸਾਰਿਆਂ ਨੂੰ ਇਸ ਗੱਲ ਦਾ ਪਤਾ ਵਾ ਕਈ ਸਾਲਾਂ ਤੋਂ ਕਿ 90 ਦਿਨ 'ਚ ਕੋਈ ਕਦੀ ਡਿਪੋਰਟ ਕੋਈ ਨਹੀਂ, ਮਤਲਬ ਕਿ ਜ਼ਿਆਦਾਤਰ ਜਿਹੜੀ ਜਨਤਾ 90 ਦਿਨ ਦੇ ਵਿੱਚ ਡਿਪੋਰਟ ਨਹੀਂ ਹੋਈ, ਮਤਲਬ ਕਿ ਐਡੀ ਛੇਤੀ ਉਹ ਡਿਪੋਰਟ ਨਹੀਂ ਕਰ ਸਕਦੇ। ਉਹ ਲੋਕਾਂ ਤੋਂ ਹਾਜ਼ਰੀਆਂ ਲਵਾਉਂਦੇ ਸੀਗੇ, ਫਿਰ ਵਰਕ ਪਰਮਿਟ ਦੇ ਦਿੰਦੇ ਸੀਗੇ। ਸੋ ਡਿਪੋਰਟ ਕਰਨ ਲਈ ਵੀ ਟਰੈਵਲ ਡਾਕੂਮੈਂਟ ਵਗੈਰਾ ਅੰਬੈਸੀਆਂ ਤੋਂ ਬਣਾਉਣ ਲਈ ਟਾਈਮ ਲੱਗ ਜਾਂਦਾ ਸੀਗਾ, ਪਾਸਪੋਰਟ ਲੋਕਾਂ ਦੇ ਐਕਸਪਾਇਰ ਹੋ ਜਾਂਦੇ ਸੀਗੇ, ਜਾਂ ਕਈ ਲੋਕੀ ਪਾਸਪੋਰਟ ਲੈ ਕੇ ਨਹੀਂ ਆਉਂਦੇ ਸੀਗੇ। ਸੋ 90 ਦਿਨ ਤੋਂ ਜ਼ਿਆਦਾ ਜਿਹੜਾ ਟਾਈਮ ਉਹ ਲੱਗ ਜਾਂਦਾ ਸੀਗਾ।
ਸੋ ਇਹ ਜੱਜ ਸਿਕਸ ਸਰਕਟ ਵਾਲਾ ਕਹਿੰਦਾ ਕਿ ਲਾਅ ਤਾਂ ਹੁਣ ਇਹ ਕਹਿੰਦਾ ਕਿ 90 ਦਿਨ ਦੇ ਵਿੱਚ ਡਿਪੋਰਟ ਕਰਨਾ, ਪਰ ਸਾਨੂੰ ਸਾਰਿਆਂ ਨੂੰ ਪਤਾ ਕਿ ਇਦਾਂ ਦੀ ਜਿਹੜੀ 90 ਦਿਨ ਵਾਲੀ ਆ ਕਦੀ ਵੀ ਪੋਸੀਬਲ ਨਹੀਂ ਹੋ ਪਾਈ ਪਾਲਿਸੀ। ਤੇ ਇਹ ਜਿਹੜਾ ਲਾਅ ਬਹੁਤ ਪੁਰਾਣਾ ਬਣਿਆ ਹੋਇਆ, 1996 ਦਾ ਇਹ ਲਾਅ ਬਣਿਆ ਹੋਇਆ। ਸੋ ਕਹਿੰਦਾ ਕਿ ਕਿਉਂਕਿ ਆਹ ਜਿਹੜਾ ਲਾਅ ਸੀਗਾ 90 ਦਿਨ ਵਾਲਾ, ਇਹ ਪੇਪਰਾਂ ਦੇ ਵਿੱਚ ਲਿਖਿਆ ਹੋਇਆ, ਇਹਦੇ ਕਰਕੇ ਕੀ ਹੁੰਦਾ ਸੀਗਾ ਕਿ ਜਦੋਂ ਟਰੰਪ ਆ ਗਿਆ, ਉਹਨਾਂ ਨੇ ਇਹ ਲਾਅ ਨੂੰ ਇਦਾਂ ਵਰਤਣਾ ਤੋੜ ਮਰੋੜ ਕੇ ਕਿ ਜਿਹੜਾ ਵੀ ਬੰਦਾ ਬਾਰਡਰ ਤੋਂ ਕ੍ਰਾਸ ਕੀਤਾ ਉਹ ਕੱਚਾ, ਉਹਨੂੰ 90 ਦਿਨ ਦੇ ਵਿੱਚ ਵਾਪਸ ਮੋੜੋ, ਹਨਾ। ਜਦਕਿ ਲਾਅ ਇਹ ਕਹਿੰਦਾ ਕਿ ਜਿਹੜੇ ਤੁਸੀਂ ਸਾਰਿਆਂ ਨੂੰ ਵਾਪਸ ਨਹੀਂ ਮੋੜਨਾ, ਜਿਹੜੇ ਵਾਇਲੈਂਟ ਬੰਦੇ ਆ ਜਾਂ ਜਿਹੜੇ ਥ੍ਰੈਟ ਹੈਗੇ ਪਬਲਿਕ ਸੇਫਟੀ ਨੂੰ, ਉਹਨਾਂ ਨੇ 90 ਦਿਨ ਦੇ ਵਿੱਚ ਵਾਪਸ ਮੋੜਨਾ। ਸੋ ਇਹ ਜੱਜ ਕਹਿੰਦਾ ਕਿ ਜਿਹੜੀਆਂ ਸਰਕਾਰਾਂ ਹੋਏ ਇਹ ਕਾਨੂੰਨ ਨੂੰ ਤੋੜ ਮਰੋੜ ਕੇ ਆਪਣੇ ਹਿਸਾਬ ਨਾਲ ਜਿਹੜਾ ਲਾਗੂ ਕਰਦੀਆਂ, ਤੇ ਡੈਮੋਕ੍ਰੈਟਸ ਕਿਸੇ ਹੋਰ ਹਿਸਾਬ ਨਾਲ ਕਰਦੇ ਆ, ਰਿਪਬਲਿਕਨਸ ਕਿਸੇ ਹੋਰ ਹਿਸਾਬ ਨਾਲ ਕਰਦੇ ਆ। ਜਿਹੜਾ ਟਰੰਪ ਸੀਗਾ ਉਹ ਕਹਿੰਦਾ ਸਾਰਿਆਂ ਨੂੰ ਮੋੜ ਦਿਓ ਵਾਪਸ, ਜਿਹੜਾ ਓਬਾਮਾ ਸੀਗਾ ਉਹ ਕਹਿੰਦਾ ਕਿ ਸਿਰਫ ਜਿਹਨਾਂ ਨੇ ਫੈਲਨੀ ਕੀਤੀ ਆ ਉਹਨਾਂ ਨੂੰ ਮੋੜੋ, ਫੈਮਿਲੀ ਵਾਪਸ ਨਾ ਮੋੜੋ। ਹੁਣ ਇਹਨੂੰ ਇਨ ਸ਼ਾਰਟ ਕੀ ਹੋਇਆ ਕਿ ਫਿਫਥ ਸਰਕਿਟ ਕਹਿੰਦਾ ਕਿ ਆਪਾਂ ਟਿਪਟਨ ਜਿਹੜਾ ਜੱਜ ਆਪਾਂ ਉਹਨਾਂ ਐਗਰੀ ਕਰਦੇ ਆ, ਤੇ ਟੈਕਸਸ ਹੁਣ ਇੱਕ ਇਹੋ ਜਿਹੀ ਸਟੇਟ ਬਣ ਗਈ ਜਿੱਥੇ ਸਾਰੇ ਜਿਹੜੇ ਰਿਪਬਲਿਕਨ ਆ, ਤੁਸੀਂ ਦੇਖੋਗੇ ਉਹਨਾਂ ਦੀ ਜਿਹੜੀ ਰੇਸ ਆ ਪ੍ਰੈਜ਼ੀਡੈਂਸ਼ੀਅਲ, ਉਹ ਸ਼ੁਰੂ ਹੀ ਉਹ ਸਟੇਟ ਤੋਂ ਹੁੰਦੀ ਹੈ ਕਿ ਉਹ ਸਭ ਤੋਂ ਪਹਿਲਾਂ ਉੱਥੋਂ ਹੀ ਜਿਹੜਾ ਮੁੱਢ ਆ ਕਿ ਹਰੇਕ ਇਮੀਗ੍ਰੇਸ਼ਨ ਲਾਅ ਨੂੰ ਕਿੱਦਾਂ ਚੈਲੰਜ ਕਰਨਾ, ਹਰੇਕ ਜਿਹੜੀ ਪਾਲਿਸੀ ਆਪਾਂ ਦੇਖਿਆ ਰੋ ਵੀ ਵੇਡ, ਹੋਰ ਜਿਹੜੇ ਵੀ ਕੇਸ ਸੀਗੇ ਉਹ ਮਿਸਿਸਿਪੀ, ਟੈਕਸਸ, ਇਹੀ ਜਿਹੜੀਆਂ ਰਾਈਟ ਲੀਨਿੰਗ ਸਟੇਟਸ ਹੈਗੀਆਂ ਉੱਥੋਂ ਦੀ ਸ਼ੁਰੂ ਹੁੰਦਾ। ਤੇ ਇਹੀ ਜਿਹੜਾ ਜੱਜ ਸੀਗਾ, ਇਹ ਸੇਮ ਟਿਪਟਨ ਉਹੀ ਵਾਲਾ ਜੱਜ ਆ ਜਦੋਂ ਬਾਈਡਨ ਪ੍ਰੈਜ਼ੀਡੈਂਟ ਬਣਿਆ ਸੀਗਾ, ਉਹ ਕਹਿੰਦਾ ਕਿ ਪਹਿਲੇ 100 ਦਿਨਾਂ ਦੇ ਵਿੱਚ ਕੋਈ ਵੀ ਡੀਪੋਰਟੇਸ਼ਨ ਆਪਾਂ ਨਹੀਂ ਕਰਨੀ। ਤੇ ਇਹ ਉਹ ਵਾਲਾ ਜੱਜ ਆ ਜਿਹਨੇ ਉਹਨੂੰ ਚੈਲੰਜ ਕੀਤਾ ਸੀਗਾ ਕਿ ਨਹੀਂ, ਇਦਾਂ ਨਹੀਂ ਤੁਸੀਂ ਕਰ ਸਕਦੇ, ਤੁਸੀਂ ਲਾਅ ਨੂੰ ਰੋਕ ਨਹੀਂ ਸਕਦੇ। ਸੋ ਉਹ ਵੀ ਜਿਹੜੀ ਪਾਲਿਸੀ ਸੀਗੀ ਬਾਈਡਨ ਲਾਗੂ ਨਹੀਂ ਕਰ ਪਾਇਆ ਸੀਗਾ। ਤੇ ਹੁਣ ਜਿਹੜੇ ਸੋਲਿਸਿਟਰ ਜਨਰਲ ਹੈਗੇ ਆ ਐਲਿਜ਼ਾਬੈਥ ਪ੍ਰੀਗੋਲਰ, ਉਹਨਾਂ ਨੇ ਕੀ ਕਿਹਾ ਕਿ ਕਾਫੀ ਸਾਰੇ ਜਿਹੜੀ ਸਾਰੀਆਂ ਹੁਣ ਪਾਲਿਸੀ ਸੀਗੀਆਂ, ਇਹਦੇ ਨਾਲ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉੱਥੇ ਬਹੁਤ ਜ਼ਿਆਦਾ ਕਨਫਿਊਜ਼ਨ ਹੋ ਗਈ ਆ। ਸੋ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਦੀ ਤੁਸੀਂ ਉਹਨਾਂ ਨੂੰ ਕਹਿੰਦੇ ਫੜਨਾ ਲੋਕਾਂ ਨੂੰ, ਕਦੀ ਤੁਸੀਂ ਕਹਿੰਦੇ ਨਹੀਂ ਫੜਨਾ। ਸਾਡੇ ਵੀ ਹੁਣ ਕਈ ਕਲਾਇੰਟ ਆ, ਕਈ ਸਿੱਧਾ ਹੀ ਬਾਰਡਰ ਤੋਂ ਆ ਰਹੇ ਆ ਕਿ ਮੇਰੇ ਬਿਆਨ ਵੀ ਨਹੀਂ ਹੋਏ, ਉਹਨਾਂ ਨੂੰ ਉਹ ਸਾਨੂੰ ਜਿੱਦਾਂ ਕਾਲ ਕਰਦੇ ਨੇ, ਮੈਂ ਪੁੱਛਿਆ ਤੂੰ ਕਦੋਂ ਆਇਆ, ਕਹਿੰਦਾ ਮੈਂ 2 ਦਿਨ ਪਹਿਲਾਂ ਆਇਆ। ਸਾਨੂੰ ਕੋਈ ਇਦਾਂ ਦੇ ਕਾਲ ਵੀ ਕਰਦੇ ਆ ਕਿ ਭਾਜੀ ਮੇਰੀਆਂ 2 ਵਾਰੀ ਮੈਂ ਅਪੀਲਾਂ ਕੀਤੀਆਂ, ਮੇਰੇ ਰਿਸ਼ਤੇਦਾਰ ਨੇ ਫੇਲ ਹੋ ਗਈਆਂ, ਜੇਲ੍ਹ ਦੇ ਵਿੱਚ ਬੈਠਾ, ਇਹਨੂੰ ਬਾਹਰ ਕਢਾਓ, ਹਨਾ। ਤਾਂ ਹੁਣ ਸਥਿਤੀ ਇਦਾਂ ਦੀ ਆ ਕਿ ਦੇਖੋ ਹਰੇਕ ਬੰਦੇ ਨੇ ਆਪਣੇ ਬਾਰੇ ਦੇਖਣਾ ਹੁੰਦਾ ਕਿੱਦਾਂ ਵਾ, ਪਰ ਜਿਹੜਾ ਇਮੀਗ੍ਰੇਸ਼ਨ ਲਾਇਰ ਆ ਉਹਦੇ ਟੇਬਲ ਤੇ ਹੁਣ ਕੀ ਆ ਕਿ ਜੇਲ੍ਹਾਂ ਤੋਂ ਕਾਲ ਆ ਰਹੀ ਕਿ ਯਾਰ ਭਾਜੀ ਮੇਰਾ ਜਿਹੜਾ ਬੰਦਾ ਵਾ ਉਹ ਮੈਂਟਲੀ ਅਨਸਟੇਬਲ ਹੋ ਰਿਹਾ, ਉਹਦੀ ਤਾਂ ਹਾਲਤ ਬਹੁਤ ਵਿਗੜ ਗਈ ਅੰਦਰ, ਹਨਾ। ਕਈ ਬੰਦੇ ਸੁਸਾਈਡਲ ਵੀ ਹੈਗੇ ਆ ਕਿ ਇਦਾਂ ਦੀਆਂ ਵੀ ਕਾਲਾਂ ਆਉਂਦੀਆਂ ਕਿ ਯਾਰ ਉਹ ਬੰਦਾ ਚੰਗਾ ਭਲਾ ਸੀਗਾ, ਤੁਰਿਆ ਆਇਆ, ਪਰ ਉਹਨੂੰ ਪਤਾ ਨਹੀਂ ਕੀ ਹੋ ਗਿਆ, ਉਹ ਤਾਂ ਮਤਲਬ ਮਾਨਸਿਕ ਸੰਤੁਲਨ ਆਪਣਾ ਖੋ ਬੈਠਾ ਜੇਲ੍ਹ ਦੇ ਵਿੱਚ, ਉਹਨੂੰ ਕਿ ਬਾਹਰ ਜਿੱਦਾਂ ਮਰਜ਼ੀ ਕਰਕੇ। ਕਈ ਬੰਦੇ ਇਦਾਂ ਦੇ ਉਹ ਜਹਾਜ਼ ਚੜਨ ਲੱਗੇ ਆ। ਸੋ ਇਦਾਂ ਕਿ ਆਪਾਂ ਜਦੋਂ ਆਪਣਾ ਸਕੈਜੂਲ ਸੈੱਟ ਕਰੀਦਾ ਕਿ ਚੱਲ ਠੀਕ ਆ, ਆਹ ਬੰਦੇ ਦਾ ਕੇਸ 5ਵੇਂ ਦਿਨ ਫਾਈਲ ਹੋਣਾ, ਪਰ ਗੱਲ ਉਹ 5ਵੇਂ ਦਿਨ ਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਹੋ ਜਾਣੀਆਂ, ਕਿਸੇ ਨੂੰ ਫੜ ਲੈਣਾ, ਕਿਸੇ ਨੂੰ ਡੀਪੋਰਟੇਸ਼ਨ ਕਰ ਦੇਣਾ। ਸੋ ਜਿਹੜੀ ਇਹ ਵਾਲੀ ਪ੍ਰੈਕਟਿਸ ਆ, ਇਹ ਪ੍ਰੈਕਟਿਸ ਕੋਈ ਉਹ ਨਹੀਂ ਹੈਗੀ ਕਿ ਤੁਸੀਂ ਕਹੋ ਕਿ ਵਰਕ ਪਰਮਿਟ ਮੇਰਾ ਪਹਿਲੇ ਦਿਨ ਕਿਉਂ ਨਹੀਂ ਫਾਈਲ ਹੋਇਆ, 5ਵੇਂ ਦਿਨ ਕਿਉਂ ਨਹੀਂ ਫਾਈਲ ਹੋਇਆ। ਸੋ ਜਿਹੜੀ ਆਪਣੀ ਤੁਹਾਡੇ ਨਾਲ ਕਮਿਟਮੈਂਟ ਉਹ ਹੈਗੀ, ਜਿਹੜੀ ਤੁਹਾਡੀ ਫਾਈਨਲ ਹੀਅਰਿੰਗ ਆ, ਫਾਈਨਲ ਹੀਅਰਿੰਗ ਤੇ ਤੁਹਾਨੂੰ ਵਧੀਆ ਡਿਲੀਵਰੀ ਮਿਲੂਗੀ। ਜਿਹੜਾ ਅੱਗੇ ਪਿੱਛੇ ਹੈਗਾ ਤੁਹਾਨੂੰ ਮਾੜਾ ਮੋਟਾ ਤੁਹਾਨੂੰ ਖੱਜਲ ਖਰਾਬੀ ਤੁਹਾਡੀ ਹੋਣੀ ਆ, ਭਾਵੇਂ ਉਹ ਤੁਹਾਡੇ ਨਾਲ ਸਿਸਟਮ ਕਰੇ, ਭਾਵੇਂ ਤੁਹਾਡੇ ਨਾਲ ਉਹ ਜੱਜ ਕਰੇ, ਭਾਵੇਂ ਉਹ ਤੁਹਾਡੇ ਇਮੀਗ੍ਰੇਸ਼ਨ ਆਫਿਸ ਵੱਲੋਂ ਤੁਸੀਂ ਕਹੋਗੇ ਯਾਰ ਇਹ ਮੇਰਾ ਪਹਿਲੇ ਦਿਨ ਹੀ ਕਿਉਂ ਨਹੀਂ ਫਾਈਲ ਹੋ ਰਿਹਾ, ਮੈਨੂੰ ਇੰਨੀ ਡਿਲੇ ਕਿਉਂ ਹੋ ਰਿਹਾ, ਹਨਾ। ਸੋ ਇਹ ਹੈ ਕਿ ਜਿਹੜਾ ਸਾਰਾ ਜਿਹੜੀਆਂ ਹੁਣ ਪਾਲਿਸੀ ਜਿਹੜੀਆਂ ਚੇਂਜ ਹੋ ਰਹੀਆਂ, ਕਦੀ ਇੱਧਰਲੇ ਪਾਸੇ ਚੱਲ ਗਿਆ, ਕਦੀ ਉੱਧਰਲੇ ਪਾਸੇ ਚੱਲ ਗਿਆ, ਉਹ ਹੁੰਦਾ ਕਿ ਮੈਂ ਆਪਣੇ EMPLOYEEਆਂ ਨੂੰ ਜਾ ਕੇ ਸੋਮਵਾਰ ਨੂੰ ਮੈਂ ਕਹਿਣਾ ਨਹੀਂ ਯਾਰ ਏਦਾਂ ਕਰੋ, ਅਗਲੇ ਸੋਮਵਾਰ ਜਾ ਕੇ ਮੈਂ ਕਹਿਣਾ ਨਹੀਂ ਆ ਯਾਰ ਨਵਾਂ ਕੇਸ ਆ ਗਿਆ, ਇਹਨੂੰ ਹੁਣ ਇਸ ਤਰੀਕੇ ਨਾਲ ਕਰੋ। ਸੋ ਜਿਹੜੀ ਉਥਲ ਪੁਥਲ ਆ, ਇਹ ਹੁਣ ਅਗਲੇ 6 ਮਹੀਨਿਆਂ ਤੱਕ ਕਾਫੀ ਸਾਰੀ ਉਥਲ ਪੁਥਲ ਜਿਹੜੀ ਇਹ ਚੱਲਣੀ ਆ। ਜਿਹੜਾ ਬੰਦਾ ਬਾਰਡਰ ਟੱਪ ਕੇ ਆ ਰਿਹਾ, ਇਸ ਭੁਲੇਖੇ ਕਈ ਇਸ ਗੱਲ ਲਈ ਵੀ ਕਾਲ ਕਰਦੇ ਆ ਕਿ ਬਾਈ ਆਪਣਾ ਰਿਸ਼ਤੇਦਾਰ ਆ ਰਿਹਾ, ਕਿੱਦਾਂ ਉਹਨੂੰ ਬਿਆਨ ਪਤਾ ਹੋਣੇ ਚਾਹੀਦੇ ਆ। ਮੈਂ ਕਿਹਾ ਯਾਰ ਪਤਾ ਕਿਉਂ ਨਹੀਂ ਹੋਣੇ ਚਾਹੀਦੇ, ਜੇ ਉਹਨਾਂ ਬੀਤੀ ਆ ਤਾਂ ਉਹਨੂੰ ਪਤਾ ਹੋਣੇ ਚਾਹੀਦੇ। ਕਿਹੜਾ ਕੋਈ ਸਵਾਲਾਂ 'ਚ ਸਵਾਲ ਆ ਕਿ ਬੰਦੇ ਨੂੰ ਪਤਾ ਹੋਣੇ ਚਾਹੀਦੇ ਕਿ ਨਹੀਂ ਪਤਾ ਹੋਣੇ ਚਾਹੀਦੇ, ਹਨਾ। ਸੋ ਹੁਣ ਤੁਸੀਂ ਇਹ ਖਬਰ ਸੁਣਾਉਣ ਦਾ ਮਕਸਦ ਇਹ ਹੈ ਕਿ ਕਿਸੇ ਵੀ ਟਾਈਮ ਹੁਣ ਤੁਸੀਂ ਦੇਖਣਾ ਕਿ ਇਹਨਾਂ ਨੇ ਬਿਲਕੁਲ ਟਾਈਟ ਕਰ ਦੇਣਾ ਸਿਸਟਮ, ਤੇ ਬਿਆਨ ਵੀ ਹੁਣ ਜਿਹੜੇ ਸੀਗੇ ਸੇਮ ਪਹਿਲੇ ਵਾਲਾ ਕੰਮ ਜਿਹੜਾ ਹੋ ਜਾਣਾ। ਸੋ ਇਹ ਜਿਹੜੀ ਇੰਸਟਰਕਸ਼ਨ ਹੁਣ ਸੁਪਰੀਮ ਕੋਰਟ ਵੱਲੋਂ ਜਿਹੜੀ ਉਹ ਗਈ ਆ ਥੱਲੇ। ਬਾਕੀ ਹੁਣ ਦੇਖਦੇ ਆ ਕਿ ਜਿਹੜਾ DHS ਵਾਲੇ ਹੈਗੇ ਆ ਉਹਨੂੰ ਕਿੱਦਾਂ ਲਾਗੂ ਕਰਦੇ ਆ। ਜਿਹੜੀ ਬਾਈਡਨ ਸਰਕਾਰ ਸੀਗੀ ਉਹਨਾਂ ਨੇ ਇਹ ਕਮੈਂਟ ਦਿੱਤਾ ਕਿ ਇਹ ਜਿਹੜੀ ਪਾਲਿਸੀ ਆ ਤੁਹਾਡੀ, ਜੇ ਤਾਂ ਤੁਸੀਂ ਇਹਨੂੰ ਗਲਤ ਕੀਤਾ, ਤੁਸੀਂ ਇੱਕ ਜੱਜ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀਗਾ ਕਿ ਸਾਰੇ ਪਾਸੇ ਲਾਗੂ ਕਰ ਦਿਓ। ਜੇ ਟੈਕਸਸ ਤੇ ਲੂਜ਼ੀਆਨਾ ਨੂੰ ਇਤਰਾਜ਼ ਸੀਗਾ ਤਾਂ ਤੁਸੀਂ ਸਿਰਫ ਟੈਕਸਸ ਤੇ ਲੂਜ਼ੀਆਨਾ ਦੇ ਵਿੱਚ ਜਿਹੜੇ ਬੰਦੇ ਡੱਕੇ ਜਾਂਦੇ ਆ ਉਹਨਾਂ ਤੇ ਇਹ ਲਾਗੂ ਕਰੋ, ਜਿਹੜੇ ਕੈਲੀਫੋਰਨੀਆ ਜਾਂ ਹੋਰ ਸਟੇਟਾਂ ਤੇ ਉਹਨਾਂ ਤੇ ਇਹ ਲਾਗੂ ਨਾ ਕਰੋ। ਪਰ ਸੁਪਰੀਮ ਕੋਰਟ ਮੰਨਿਆ ਨਹੀਂ ਇਹਨਾਂ ਦੇ ਨਾਲ। ਸੋ ਹੁਣ ਜਿਹੜਾ ਆਉਣ ਵਾਲਾ ਟਾਈਮ ਅਗਲੇ ਮਹੀਨੇ 2 ਮਹੀਨੇ ਦੇ ਵਿੱਚ
ਜੇ ਕੋਈ ਤੁਹਾਡੇ ਕੋਲ ਪੁੱਛਦਾ ਕਿ ਬਈ ਅਮਰੀਕਾ ਦਾ ਬਾਰਡਰ ਖੁੱਲ੍ਹਾ ਵਾ ਜਾਂ ਕਿੱਦਾਂ ਵਾ, ਸੋ ਹੂੰ, ਉਹਦਾ ਜਵਾਬ ਇਹ ਹੈ ਕਿ ਇਹ ਬਾਰਡਰ ਹੁਣ ਸਖਤੀ ਜਿਹੜੀ ਦੁਬਾਰਾ ਹੋਣ ਜਾਊਗੀ, ਦੁਬਾਰਾ ਬਿਆਨ-ਬਿਊਨ ਸਾਰਾ ਉਹ ਵਾਲਾ ਸਿਸਟਮ ਜਿਹੜਾ ਸੀਗਾ, ਦੁਬਾਰਾ ਫਿਰ ਮੁੜ ਕੇ ਇਹਨਾਂ ਨੇ ਲਾਗੂ ਜਿਹੜਾ ਉਹ ਕਰ ਦੇਣਾ। ਜੀ, ਜੀ। ਸੋ ਤੁਸੀਂ ਦੇਖੋ ਵੀ ਕਈ ਦੀ ਨਾ ਹੈਡਲਾਈਨ ਜਿਹੜੀ ਛੋਟੀ ਜਿਹੀ ਹੁੰਦੀ ਹੈ, ਪਿੱਛੇ ਕਈ ਕੁਛ ਗੁੰਝਲਦਾਰ ਮਸਲੇ ਜਿਹੜੇ ਹੁੰਦੇ ਆ, ਕਿੱਥੇ ਤੋਂ ਲੈ ਕੇ ਕਿੱਥੇ ਤੱਕ ਗੱਲ ਜਿਹੜੀ ਉਹ ਪਹੁੰਚਦੀ ਆ, ਕਿੰਨੇ ਜਿਹੜੇ ਪੋਲੀਟੀਕਲ ਸਿੰਘ ਆਪਸ 'ਚ ਇਹਨਾਂ ਦੇ ਫਸੇ ਹੁੰਦੇ ਆ, ਕਿੱਥੇ-ਕਿੱਥੇ ਪਾਲਿਸੀਜ਼ ਨੂੰ ਜਿਹੜੀਆਂ ਚੇਂਜਿਸ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਦੇ ਵਿੱਚ ਜਿਹੜਾ ਨਾਲ-ਨਾਲ ਚੱਲ ਰਿਹਾ ਹੁੰਦਾ ਹੈ। ਸੋ ਮਕਸਦ ਸਾਡੇ ਇਸ ਸ਼ੋਅ ਦੇ ਵਿੱਚ ਇਹਨਾਂ ਗੱਲਾਂ ਕਰਨ ਦਾ ਇਹੀ ਹੁੰਦਾ ਹੈ, ਕਿਉਂਕਿ ਹਰ ਹਫ਼ਤੇ ਕੋਈ ਨਾ ਕੋਈ ਕੇਸ ਦੀ, ਮਹੀਨੇ 'ਚ 1-2 ਕੇਸਾਂ ਦੀ ਇੱਦਾਂ ਦੇ ਫੈਸਲੇ ਜਿਹੜੇ ਆਉਂਦੇ ਰਹਿੰਦੇ ਆ। ਸੋ ਪੁਰਾਣੀਆਂ ਗੱਲਾਂ ਵਾਕਿਆ ਹੀ ਪੁਰਾਣੀਆਂ ਹੋ ਜਾਂਦੀਆਂ ਆ। ਸੋ ਸਿਚੁਏਸ਼ਨ ਚੇਂਜ ਹੋ ਜਾਂਦੀ ਆ ਜਦੋਂ ਤੁਸੀਂ ਕਿਸੇ ਚੀਜ਼ ਦੇ ਲਈ ਅਪਲਾਈ ਕਰਨ ਜਾ ਰਹੇ ਹੁੰਦੇ ਆ। ਲੇਟੈਸਟ ਕੀ ਕੇਸ ਦਾ ਫੈਸਲਾ ਆ, ਉਹਦੇ ਆਧਾਰ ਦੇ ਉੱਤੇ ਜਿਹੜੀਆਂ ਸੰਸਥਾਵਾਂ ਆ, ਇੰਸਟੀਟਿਊਸ਼ਨਸ ਆ, ਉਹਨਾਂ ਨੇ ਤੁਹਾਡੇ ਕੇਸਾਂ ਦੇ ਫੈਸਲੇ ਜਿਹੜੇ ਕਰਨੇ ਹੁੰਦੇ ਆ। ਸੋ ਇਸ ਲਈ ਇਸ ਪ੍ਰੋਗਰਾਮ ਨੂੰ ਸੁਣਨਾ, ਉਸ ਦੇ ਵਿੱਚ ਲੇਟੈਸਟ ਨਿਊਜ਼ ਨੂੰ ਜਿਹੜਾ ਉਹ ਸੁਣਨਾ ਉਹ ਬਹੁਤ ਤੁਹਾਡੇ ਲਈ ਜ਼ਰੂਰੀ ਆ। ਆਪਾਂ ਅਡਰਨੀ ਟਿਰਕਿਆਣਾ ਜੀ, ਇਹ ਤਾਂ ਚਲੋ ਬਾਰਡਰ ਦੀ ਗੱਲ ਕੀਤੀ ਹੈ, ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆ। ਹੁਣ ਜਿਹੜੇ ਫੈਮਿਲੀ ਪਟੀਸ਼ਨ ਵਗੈਰਾ ਜਿਹੜੇ ਕਰ ਰਹੇ ਨੇ, ਉਹ ਬੜੇ ਇੰਤਜ਼ਾਰ ਦੇ ਵਿੱਚ ਨੇ। ਉਹਨਾਂ ਨੂੰ ਬੜੀ ਆ ਵੀ ਕਿਤੇ ਆਉਣ, ਕੇਸਾਂ ਦੇ ਫੈਸਲੇ ਜਲਦੀ ਹੋਣ, ਇੰਟਰਵਿਊਜ਼ ਵਗੈਰਾ ਆਉਣ। ਕੁਛ ਹਿਲ-ਜੁਲ ਹੋ ਰਹੀ ਆ ਅੰਬੈਸੀਆਂ ਦੇ ਵਿੱਚ, ਉੱਥੇ ਬਾਹਰਲੇ ਮੁਲਕਾਂ ਦੇ ਕੌਂਸਲੇਟਸ ਦੇ ਵਿੱਚ, ਯੂਐਸ ਕੌਂਸਲੇਟ ਕਰ ਰਿਹਾ ਕੁਛ, ਕਿ ਉਹੀ ਧੀਮੀ ਗਤੀ ਦੇ ਵਿੱਚ ਹੀ ਚੱਲਿਆ ਆ ਕੰਮ? ਦੇਖੋ ਜੀ, ਅਨਫੋਰਚੂਨੇਟਲੀ ਸਾਡਾ ਕੰਮ ਆ ਖਬਰ ਦੱਸਣਾ, ਭਾਵੇਂ ਵਧੀਆ ਭਾਵੇਂ ਮਾੜੀ ਆ। ਸੋ ਖਬਰ ਮਾੜੀ ਹੋਈ ਆ ਕਿ ਖੁਦ ਦੇ ਵੀ ਸਾਡੇ ਕਈ ਕਲਾਇੰਟ ਆ, ਗ੍ਰੀਨ ਕਾਰਡ ਹੋਲਡਰ ਵਾਲੇ ਸਪੈਸ਼ਲੀ, ਜਿਨ੍ਹਾਂ ਨੇ ਆਪਣੇ ਸਪਾਊਸ ਵਗੈਰਾ ਲਈ ਫਾਈਲ ਕੀਤਾ ਸੀਗਾ, ਇੰਡੀਆ ਵੇਟ ਕਰਦੇ ਆ ਨਾ। ਸੋ ਕਈਆਂ ਦੀ ਵੇਟ ਉਹ ਜਿਹੜੀ ਹੈਗੀ ਆ 3 ਤੋਂ 4 ਸਾਲ ਜਿਹੜੀ ਹੋ ਗਈ ਆ, ਕਿ 3 ਤੋਂ 4 ਸਾਲ ਉਹ ਵੇਟ ਹੀ ਕਰੀ ਜਾ ਰਹੇ ਆ ਕਿ ਕਦੋਂ ਅੰਬੈਸੀ ਉਹਨਾਂ ਨੂੰ ਹੂੰ, ਇੰਟਰਵਿਊ ਦਊਗੀ। ਸੋ ਇਹ ਦੇਖੋ ਤੁਸੀਂ ਹੁਣ ਕਿ 3-4 ਸਾਲ, ਮਤਲਬ ਕਿ ਇੱਕ ਤਾਂ ਬੰਦਾ ਕਦੋਂ ਇੱਥੇ ਪੱਕਾ ਹੁੰਦਾ, ਫਿਰ ਕਦੋਂ ਉਹ ਫਾਈਲ ਕਰਦਾ, ਤਾਂ 3-4 ਸਾਲ ਹੋਰ ਐਡ ਕਰ ਲਓ ਕਿ 26-27 ਤੇ ਜਾ ਕੇ ਵਿਆਹ ਕਰਾਇਆ, ਅੱਗੇ 34-35 ਸਾਲਾਂ ਤੇ ਜਾ ਕੇ ਨੰਬਰ ਲੱਗ ਰਿਹਾ, ਹੈ ਨਾ। ਸੋ ਇਹ ਪਤਾ ਨਹੀਂ ਹੁਣ ਇਹਨਾਂ ਨੇ ਕੀ ਕਰਨਾ ਇਹਦਾ। ਕਾਫੀ ਸਾਰੇ ਲੋਕੀ ਜਿਹੜੇ ਸਤੇ ਪਏ ਆ, ਅੰਬੈਸੀਆਂ ਦੀ ਜਿਹੜੀ ਸਪੀਡ ਆ ਉੱਥੇ ਦੀ ਉੱਥੇ ਖੜੀ ਆ। ਤੇ ਪਹਿਲਾਂ ਸੀਗਾ ਕਲਾਇੰਟ ਕਿ ਚੱਲ ਯਾਰ ਆਪਾਂ ਕਾਂਗਰਸਮੈਨ ਨੂੰ ਪਾ ਕੇ ਦੇਖ ਲਈਏ, ਆਪਾਂ ਇੱਦਾਂ ਕਰ ਲਈਏ। ਸੋ ਉਹ ਵੀ ਚੀਜ਼ਾਂ ਕੋਈ ਚੱਲਦੀਆਂ ਨਹੀਂ। ਕਾਂਗਰਸਮੈਨ ਵੀ ਵਿਚਾਰਾ ਕੀ ਕਰੇ ਹੁਣ, ਜੇ ਅੰਬੈਸੀਆਂ ਨਹੀਂ ਖੁੱਲੀਆਂ ਤਾਂ ਸਾਰੇ ਜਿਹੜੇ ਕੇਸ ਉਹ ਲਟਕੇ ਹੋਏ ਆ। ਸੋ ਓਬਵੀਅਸਲੀ ਜਿਹੜਾ ਬੰਦਾ ਅਮਰੀਕਾ ਆ ਸਕਦਾ, ਇੱਥੇ ਆ ਕੇ 90 ਦਿਨ ਬਾਅਦ ਉਹਦਾ ਜੇ ਵਿਚਾਰ ਬਦਲਦਾ, ਵਿਆਹ ਕਰਦਾ, ਉਹ ਵਾਲਾ ਪ੍ਰੋਸੈਸ ਸਹੀ ਆ, ਕਿਉਂਕਿ ਉਹਦੇ ਵਿੱਚ ਘੱਟੋ ਘੱਟ 2 ਜਣੇ ਇਕੱਠੇ ਹੋ ਜਾਂਦੇ ਆ। ਤੇ ਬਾਕੀ ਜਿਹੜੇ ਹੁਣ ਅੰਬੈਸੀਆਂ ਵਾਲੇ ਗ੍ਰੀਨ ਕਾਰਡ ਹੋਲਡਰ ਦੇ ਸਪਾਊਸ ਆ, ਇਹ ਕਾਫੀ ਜ਼ਿਆਦਾ ਜਿਹੜੇ ਵੇਟ ਇਹਨਾਂ ਨੂੰ ਕਰਨੀ ਪੈ ਰਹੀ ਆ। ਇਹਨਾਂ ਦੀ ਕੋਈ ਪ੍ਰਾਇਓਰਟੀ ਨਹੀਂ ਉਹਨਾਂ ਨੇ ਕੀਤੀ। ਸਿਰਫ ਜਿਹੜੀ ਉਹਨਾਂ ਨੇ ਪਹਿਲ ਦਿੱਤੀ ਆ, ਉਹ ਯੂਐਸ ਸਿਟੀਜ਼ਨ ਦੇ ਸਪਾਊਸ, ਫਿਆਂਸੇ ਨੂੰ ਦਿੱਤੀ ਆ। ਈਵਨ ਜਿਹੜੇ ਪੇਰੈਂਟਸ ਵਾਲੇ ਕੇਸ ਸੀਗੇ, ਭੈਣ ਭਾਈ ਵਾਲੇ ਜਿਹੜੇ ਕੇਸ ਸੀਗੇ, ਕਈਆਂ ਦੇ ਨੰਬਰ ਨਿਕਲੇ ਆ, ਉਹ ਵੀ ਸਾਰੇ ਜਿਹੜੇ ਲਟਕੇ ਪਏ ਆ। ਈਵਨ ਕੋਵਿਡ ਤੋਂ ਪਹਿਲਾਂ ਉਹੀ ਕਾਲਰ ਸੀਗੇ, ਜਿਹੜੇ ਕਈਆਂ ਨੇ ਰੇਡੀਓ ਤੇ ਵੀ ਉਦੋਂ ਕਾਲ ਕੀਤੀ ਸੀ, ਜਦੋਂ ਆਪਾਂ ਸ਼ੋਅ ਸ਼ੁਰੂ ਹੀ ਕੀਤਾ ਸੀਗਾ, ਕਿ ਮੇਰੀ ਇੰਟਰਵਿਊ ਕੈਂਸਲ ਹੋ ਗਈ ਆ, ਹੂੰ, ਕੋਵਿਡ ਹੂੰ। ਅਜੇ ਤੱਕ ਆਈ ਨਹੀਂ। ਉਹ ਬੰਦੇ ਕਈ ਅੱਜ ਵੀ ਵੇਟ ਕਰ ਰਹੇ ਆ ਉਹਨਾਂ ਨੂੰ। ਅਜੇ ਤੱਕ ਦੇਖ ਲਓ ਤੁਸੀਂ ਕਿ ਕੋਵਿਡ ਵੀ ਚੱਲ ਗਿਆ, ਪ੍ਰੈਜ਼ੀਡੈਂਟ ਵੀ ਬਦਲ ਗਿਆ, ਤੇ ਅਜੇ ਤੱਕ ਉਹਨਾਂ ਨੂੰ ਇੰਟਰਵਿਊ ਜਿਹੜੀਆਂ ਸਾਰਿਆਂ ਨੂੰ ਨਹੀਂ ਆਈਆਂ। ਤੇ ਦੂਜੀ ਗੱਲ ਇਹਨਾਂ ਨੇ ਇਹ ਕੀਤੀ ਸੀ, ਜਿੱਦਾਂ ਆਪਾਂ ਦੇਖਿਆ ਕਿ ਉਹ ਜਿਹੜੇ ਫੈਮਿਲੀ ਬੇਸ ਵਾਲੇ ਨੰਬਰ ਜਿਹੜੇ ਨਹੀਂ ਯੂਜ਼ ਹੋਏ ਸੀਗੇ, ਇਹਨਾਂ ਨੂੰ ਚਾਹੀਦਾ ਸੀਗਾ ਕਿ ਸਿੱਧੇ ਅਗਲੇ ਸਾਲ 'ਚ ਪਾ ਕੇ ਉਹ ਡਬਲ ਕਰਨ, ਤਾਂ ਕਿ ਤਾਂ ਉਹ ਜਿਹੜੇ ਇਹਨਾਂ ਨੇ ਸਹੀ ਤਰੀਕੇ ਨਾਲ ਰੀਕੈਪਚਰ ਨਹੀਂ ਕੀਤੇ। ਉਹ ਵੀ ਜਿਹੜਾ ਫੈਮਿਲੀ ਬੇਸਡ ਇਮੀਗ੍ਰੇਸ਼ਨ ਸੀਗੀ, ਉਹਨੂੰ ਕਾਫੀ ਝਟਕਾ ਲੱਗਾ। ਕਾਫੀ ਜ਼ਿਆਦਾ ਉਹਦੇ ਇਮੀਗ੍ਰੈਂਟ ਜਿਹੜੇ ਵੀਜ਼ੇ ਸੀਗੇ ਉਹ ਖੱਜਲ ਖਰਾਬ ਹੋਏ ਆ। ਤੇ ਇੱਕ ਅੰਕੜਾ ਇਹਨਾਂ ਨੇ ਹੋਰ ਦੱਸਿਆ ਕਿ ਜਿਹੜਾ ਨਾ ਅਮਰੀਕਾ ਦੇ ਵਿੱਚ ਆਈਸ ਵਾਲੇ ਜਿਹੜੇ ਅਫਸਰ ਆ, ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਵਾਲੇ, ਜਿਹੜੇ ਲੋਕਾਂ ਨੂੰ ਫੜਦੇ ਆ ਜਾਂ ਡਿਪੋਰਟ ਕਰਦੇ ਆ, ਉਹ 6000 ਦੇ ਕਰੀਬ ਆ ਟੋਟਲ। ਤੇ ਜਿਹੜੀਆਂ ਜੇਲ੍ਹਾਂ ਇਹਨਾਂ ਦੀਆਂ ਹੈਗੀਆਂ ਟੋਟਲ ਅਮਰੀਕਾ ਦਾ, ਜੇ ਹੈਡ ਕਾਊਂਟ ਕਰਦੇ ਆ, ਤਾਂ 34,000 ਆ। ਸੋ 6000 ਇਹਨਾਂ ਦੇ ਆਫਿਸਰ ਆ, 34,000 ਸਿਰਫ ਇਹਨਾਂ ਕੋਲ ਡਿਟੈਂਸ਼ਨ ਦੇ ਬੈੱਡ ਆ। ਤੇ ਕਹਿੰਦੇ ਕਿ ਜਿਹੜਾ ਜੂਨ ਦੇ ਜੇ ਅੰਕੜੇ ਦੇਖੀਏ ਤਾਂ 4 ਮਿਲੀਅਨ ਅਨਡਾਕੂਮੈਂਟਡ ਇਮੀਗ੍ਰੈਂਟ ਜਿਹੜੇ ਹੈਗੇ ਆ, ਉਹਦਾ ਕੇਸ ਲੋਡ ਇਹਨਾਂ ਦੇ ਕੋਲ ਇਸ ਵੇਲੇ ਹੈਗਾ। ਤੇ ਜਿਹਦੇ ਵਿੱਚੋਂ ਕਿ 3.5 ਲੱਖ ਲੋਕੀ ਇਦਾਂ ਦੇ ਆ ਜਿਹਦੀ ਕ੍ਰਿਮੀਨਲ ਹਿਸਟਰੀ ਹੈਗੀਆਂ। ਸੋ 6000 ਅਫਸਰ ਤੇ 34,000 ਬੈੱਡ ਆ, ਤੇ 4 ਮਿਲੀਅਨ ਲੋਕੀ ਜਿਹੜੇ ਹੈਗੇ ਆ ਅਨਡਾਕੂਮੈਂਟ, ਉਹ ਬਾਰਡਰ ਟੱਪ ਰਹੇ ਆ, ਖੜੇ ਆ। ਉਹਨਾਂ ਦੇ ਜਿਹੜੇ ਕੇਸ ਕੂਸ ਸਿਸਟਮ ਦੇ ਵਿੱਚ ਅਜੇ ਪੈਣੇ ਆ। ਸੋ ਤੁਸੀਂ ਆਪ ਦੇਖ ਲਓ ਕਿ ਜੇ ਤੁਸੀਂ ਦੋਨੋਂ ਪਾਸੋਂ ਨਿਊਟਰਲ ਹੋ ਕੇ ਦੇਖੋ ਕਿ ਠੀਕ ਆ, ਚਲੋ ਆਪਾਂ ਇਮੀਗ੍ਰੇਸ਼ਨ ਲਾਇਰ ਆ, ਸਾਡਾ ਕੰਮ ਤਾਂ ਹੀ ਚੱਲਦਾ ਜੇ ਲੋਕੀ ਇੱਧਰ ਆਉਂਦੇ ਆ। ਪਰ ਜਿਹੜੇ ਟੈਕਸਸ ਵਾਲੇ ਆ, ਉਹ ਕੀ ਕਹਿੰਦੇ ਆ? ਉਹ ਕਹਿੰਦੇ ਕਿ ਯਾਰ ਇੰਨੇ ਬੰਦੇ ਆ ਰਹੇ ਆ ਕਿ ਸਰਕਾਰ ਪਾਲਿਸੀਆਂ ਸਹੀ ਨਹੀਂ ਕਰ ਰਹੀ,
ਜੇ ਤੁਸੀਂ ਆਹ ਮੈਸੇਜ ਦਿਓਗੇ ਕਿ ਬਾਰਡਰ ਬਿਲਕੁਲ ਹੀ ਖੁੱਲ ਗਿਆ ਤੇ ਐਡਾ ਸੌਖਾ ਕਰ ਦੋਗੇ ਕਿ ਜਿੰਨੇ ਜਹਾਜ਼ ਫੜਿਆ ਮੈਕਸੀਕੋ ਆ ਗਿਆ ਤੇ ਸਾਡੇ ਜਿਹੜਾ ਸਿਸਟਮ ਤੇ ਬਹੁਤ ਬਰਡਨ ਹੋ ਰਿਹਾ। ਸੋ ਇਹ ਦੋਵੇਂ ਧਿਰਾਂ ਜਿਹੜੀਆਂ ਇਹਨਾਂ ਦੀ ਫਾਈਟ ਪੂਰੀ ਹੋ ਰਹੀ ਆ, ਇਲੈਕਸ਼ਨਸ ਵੀ ਜਿਹੜੇ ਆ ਰਹੇ ਆ ਤੇ ਹੁਣ ਇਹ ਟੌਪਿਕ ਜਿਹੜਾ ਮੰਗਣਾ ਹੀ ਮੰਗਣਾ ਇਹਦਾ ਹਰੇਕ ਹੁਣ ਜਿੱਦਾਂ ਇਲੈਕਸ਼ਨ ਦੇ ਕੋਲ ਜਾਣਾ, ਇੱਕ ਨੇ ਕਹਿਣਾ ਕਿ ਇਮੀਗ੍ਰੇਸ਼ਨ ਨੂੰ ਵਧਾ ਦਿਓ, ਇੱਕ ਨੇ ਕਹਿਣਾ ਘਟਾ ਦਿਓ। ਸੋ ਇਹ ਜਿਹੜੀ ਹੁਣ ਫਾਈਟ ਆ ਇਹ ਔਨ ਆ ਇਸ ਵੇਲੇ। ਸੁਪਰੀਮ ਕੋਰਟ ਵੀ ਹੁਣ ਜਿਹੜਾ ਕਹਿ ਲਓ ਕਿ ਆਪਾਂ ਦੇਖਿਆ ਕਿ 5:4 ਕਈ ਰਿਪਬਲਿਕਨ ਜੱਜ ਇੱਧਰਲੇ ਬੰਨੇ, ਕਈ ਉੱਧਰਲੇ ਬੰਨੇ। ਸੋ ਇਹ ਹੁਣ ਨੱਕੋ ਨੱਕੀ ਚੱਲਣਾ ਕੰਪੀਟੀਸ਼ਨ ਤੇ ਦੇਖਦੇ ਆ ਕਿ ਕਿੱਧਰ ਕਈ ਇਹਨਾਂ ਨੇ ਬਾਈਡਨ ਦੇ ਫੇਵਰ 'ਚ ਵੀ ਫੈਸਲੇ ਕੀਤੇ ਸੀਗੇ, ਕਈ ਇਹਨਾਂ ਦੇ ਅਗੇਂਸਟ ਵੀ ਜਾਂਦੇ ਆ। ਸੋ ਦੇਖਦੇ ਆ ਹੁਣ ਕਿ ਆਹ ਇਲੈਕਸ਼ਨ ਟਾਈਮ ਜਿਹੜਾ ਬਾਈਡਨ ਦਾ ਕਾਰਜਕਾਲ ਬਚਿਆ ਇਹਦੇ ਵਿੱਚ ਇਮੀਗ੍ਰੈਂਟਸ ਨੂੰ ਫਾਇਦਾ ਹੁੰਦਾ ਕਿ ਨਹੀਂ ਹੁੰਦਾ। ਤੇ ਰਾਜਗੁਰੂ ਜੀ ਇੱਕ ਮੈਨੂੰ ਕਿਸੇ ਨੇ ਈਮੇਲ ਭੇਜੀ ਸੀਗੀ, ਜੀ। ਆਪਣਾ ਰੇਡੀਓ ਤੇ ਸੁਣਦਾ, ਉਹਨੇ ਕੋਈ ਬਿੱਲ ਭੇਜਿਆ ਸੀਗਾ ਮੈਨੂੰ ਕਿ ਭਾਜੀ ਆ ਬਿੱਲ ਬਾਰੇ ਬੋਲਿਓ ਰੇਡੀਓ ਤੇ, ਹਨਾ। ਜੀ ਇਹ ਹੈ ਕਿ ਸਾਰਿਆਂ ਨੂੰ ਕਿ ਜੇ ਕੋਈ ਚਾਹੁੰਦਾ ਆਪਾਂ ਕਿਸੇ ਟੌਪਿਕ ਬਾਰੇ ਬੋਲੀਏ, ਕੋਈ ਇਦਾਂ ਦਾ ਵਧੀਆ ਟੌਪਿਕ ਹੈਗਾ ਸਾਨੂੰ ਦੱਸ ਦਿਆ ਕਰੋ, ਕੋਈ ਪ੍ਰੋਬਲਮ ਨਹੀਂ, ਆਪਾਂ ਡਿਸਕਸ ਕਰ ਸਕਦੇ ਹਾਂ। ਪਰ ਉਹ ਜਿਹੜਾ ਬਿੱਲ ਕੀ ਸੀਗਾ, ਉਹ ਬਿੱਲ ਇਹਨਾਂ ਨੇ ਡੈਮੋਕ੍ਰੇਟਸ ਨੇ ਪੇਸ਼ ਕਰਨਾ ਜਾਂ ਕੀਤਾ ਕਿ ਲੋਕਾਂ ਨੂੰ ਪੱਕਾ ਕਰੋ। ਇਹ ਬਿੱਲਾਂ ਦਾ ਕੋਈ ਮਾਇਨਾ ਨਹੀਂ ਰਹਿੰਦਾ, ਉਹ ਬਹੁਤ ਦੂਰ ਦੀ ਗੱਲ ਹੋ ਗਈ, ਇਹਨਾਂ ਕੋਲ ਕੋਈ ਪੱਕੇ ਪੁੱਕੇ ਨਹੀਂ ਇਹ ਕਰ ਸਕਦੇ, ਉਹਦਾ ਟਾਈਮ ਇਹਨਾਂ ਦਾ ਲੱਗ ਗਿਆ। ਸੋ ਇਹ ਜਿਹੜੇ ਸ਼ੋਸ਼ੇਬਾਜ਼ੀਆਂ ਇਦਾਂ ਦੀਆਂ ਬਹੁਤ ਛੱਡਣੀਆਂ ਇਹਨਾਂ ਨੇ, ਬਹੁਤ ਟਿਕਟੋਕਾਂ ਬਣਨੀਆਂ ਕਿ ਆਹ ਪੱਕੇ ਹੋਣ ਦਾ ਬਿੱਲ ਆ ਗਿਆ, ਉਹ ਪੱਕੇ ਹੋਣ ਦਾ ਬਿੱਲ ਆ ਗਿਆ। ਪਰ ਸਾਰਿਆਂ ਨੂੰ ਪਤਾ ਕਿ ਇਹ ਸਾਰੀਆਂ ਖਬਰਾਂ ਹੀ ਹੁੰਦੀਆਂ ਵਾ, ਵਿਊਅਰਸ਼ਿਪ ਬਣਾਉਣ ਲਈ। ਇਦਾਂ ਦਾ ਕੋਈ ਬਿੱਲ ਬੁੱਲ ਪਾਸ ਨਹੀਂ ਹੋਣਾ। ਸਿਰਫ ਜਿਹੜਾ ਇਹ ਸੀਗਾ ਕਿ ਬਾਰਡਰ ਤੇ ਇਹਨਾਂ ਨੇ ਥੋੜੀ ਖੁੱਲ੍ਹ ਛੱਡੀ ਸੀਗੀ, ਜਿਹਦੇ ਕਰਕੇ ਕਿ ਇਮੀਗ੍ਰੈਂਟ ਹੁਣ ਆ ਗਏ ਆ। ਤੇ ਹੁਣ ਜਿਹੜਾ ਸੀਗਾ ਗੇਟ ਦੇਰ ਸਵੇਰ ਇਹਨਾਂ ਨੇ ਟਾਈਟਨੈਸ ਕਰ ਦੇਣੀ ਆ, ਦੁਬਾਰਾ ਬਿਆਨ ਕਰਕੇ ਡਿਪੋਰਟ ਕਰਨੇ ਸ਼ੁਰੂ ਕਰਨੇ ਆ। ਸੋ ਜਿਹੜੇ ਆ ਗਏ, ਜਿਹੜੇ ਆ ਰਹੇ ਆ ਉਹਨਾਂ ਨੂੰ ਹੁਣ ਥੋੜਾ ਜਿਹਾ ਕੰਮ ਉਹਨਾਂ ਦਾ ਥੋੜਾ ਜਿਹਾ ਔਖਾ ਹੋ ਜਾਣਾ। ਸੋ ਸੌਖਾ ਟਾਈਮ ਜਿਹੜਾ ਕਹਿ ਲਓ ਲੰਘ ਗਿਆ, ਹੁਣ ਜਿਹੜੇ ਚੈਲੰਜਿੰਗ ਟਾਈਮਸ ਅੱਗੇ ਸਾਡੇ ਲਾਈ ਕਰਦੇ ਆ। ਸੋ ਇਹ ਜਿਹੜੇ ਬਿੱਲ ਦੀ ਗੱਲ ਕਰ ਰਹੇ ਨਾ, ਅਸੀਂ ਵੀ ਅਪਡੇਟ ਅਮਰੀਕਾ ਦੇ ਇੱਕ ਹੋਰ ਪ੍ਰੋਗਰਾਮ ਦੇ ਵਿੱਚ ਜਿਹੜੀ ਰੋਲਿੰਗ ਰਜਿਸਟਰੀ ਬਿੱਲ ਇਹਨਾਂ ਨੇ ਲਿਆਂਦਾ ਸੀਗਾ, ਹਾਊਸ ਡੈਮੋਕ੍ਰੇਟਸ ਨੇ। ਇਹ ਜਿਹੜਾ ਜਿਹੜੀ ਇਮੀਗ੍ਰੇਸ਼ਨ ਤੇ ਨੈਸ਼ਨਲ ਜਿਹੜੀ ਉਹਨਾਂ ਦੀ INA ਜਿਹੜਾ ਆਖਦੇ ਆ, ਨੈਸ਼ਨੈਲਿਟੀ ਐਕਟ, ਉਸ ਦੇ ਵਿੱਚ ਇੱਕ ਰਜਿਸਟਰੀ ਸ਼ਬਦ ਨੂੰ ਇਹ ਚੇਂਜ ਕਰਨਾ ਚਾਹੁੰਦੇ ਆ। ਉਹ ਇਹੀ ਕਹਿੰਦੇ ਸੀਗੇ ਵੀ ਪਹਿਲੋਂ 1921, 24, 28, 40, 72 ਇਹਨਾਂ ਦੇ ਵਿੱਚ ਉਦੋਂ ਇਹਨਾਂ ਇਮੀਗ੍ਰੈਂਟਸ ਨੂੰ ਲੀਗਲ ਹੋਣ ਦਾ ਮੌਕਾ ਦਿੱਤਾ ਸੀ, ਜਿਹੜੇ ਇਲੀਗਲ ਇੱਥੇ ਰਹਿ ਰਹੇ ਸੀਗੇ। ਲਾਸਟ ਜਿਹੜਾ ਆ 1986 ਦੇ ਵਿੱਚ ਹੋਇਆ ਸੀ ਪ੍ਰੈਜ਼ੀਡੈਂਟ ਰੀਗਨ ਦੇ ਟਾਈਮ, ਉਦੋਂ ਇਹਨਾਂ ਨੇ ਇਮੀਗ੍ਰੇਸ਼ਨ ਅਮਨੈਸਟੀ ਦਿੱਤੀ ਸੀਗੀ ਖੱਤਿਆਂ ਦੇ ਜ਼ਰੀਏ। ਉਦੋਂ 3 ਮਿਲੀਅਨ ਅਨਡਾਕੂਮੈਂਟਡ ਇਮੀਗ੍ਰੈਂਟ ਸੀਗੇ। ਸੋ ਇਹ ਆਈਡੀਆ ਹੀ ਆ, ਇਹ ਕੁਛ ਜਿਹੜੇ ਡੈਮੋਕ੍ਰੇਟਸ ਆ ਉਹ ਬਿੱਲ ਲੈ ਕੇ ਆਉਣਾ ਚਾਹੁੰਦੇ ਆ, ਪਰ ਇਹਨਾਂ ਨੂੰ ਦੂਜੇ ਪਾਸਿਓਂ ਸਮਰਥਨ ਨਹੀਂ ਮਿਲਣਾ। ਇਹ ਇੱਕ ਰਾਈਟ ਨਾਓ ਜੋ ਆਪਾਂ ਦੇਖ ਰਹੇ ਹਾਂ, ਜੋ ਪੋਲੀਟੀਕਲ ਹਾਲਾਤ ਆ, ਕੋਈ ਚਾਂਸ ਨਹੀਂ ਹੈਗਾ ਵੀ ਇਦਾਂ ਦੀ ਚੀਜ਼ ਜਿਹੜੀ ਹੋ ਜਾਵੇ। ਸੋ 1986 ਵਾਲਾ ਜਿਹੜਾ ਖਾਤਿਆਂ ਵਾਲਾ ਇੱਕ ਹਿਸਾਬ ਦੇ ਨਾਲ ਕੱਚਿਆਂ ਨੂੰ ਪੱਕੇ ਕਰਨ ਵਾਲਾ ਕੰਮ ਸੀਗਾ ਨਾ, ਉਹ ਤਾਂ ਹੋ ਹਟਿਆ। ਹੁਣ ਉਸ ਤੋਂ ਬਾਅਦ ਦੇ ਵਿੱਚ ਅਚਨਚੇਤੇ ਕੁਛ ਇਦਾਂ ਦਾ ਮਾਹੌਲ ਬਣ ਜਾਵੇ ਵੀ ਇਦਾਂ ਦੀ ਚੀਜ਼ ਹੋ ਜਾਵੇ, ਉਹ ਕਿਹਾ ਨਹੀਂ ਜਾ ਸਕਦਾ। ਪਰ ਨੇੜਲੇ ਭਵਿੱਖ ਦੇ ਵਿੱਚ ਇਦਾਂ ਦੀ ਕੋਈ ਅਸਾਰ ਨਹੀਂ ਆ ਵੀ ਅਨਡਾਕੂਮੈਂਟਡ ਨੂੰ ਇੱਕ ਪਾਥਵੇ ਟੂ ਸਿਟੀਜ਼ਨਸ਼ਿਪ ਜਾਂ ਪਾਥਵੇ ਕੋਈ ਇਦਾਂ ਦਾ ਰਾਹ ਜਿਹੜਾ ਆ ਉਹ ਦਿਖਾਉਣ ਵੀ ਤੁਸੀਂ ਪੱਕੇ ਹੋ ਸਕਦੇ ਆ। ਉੱਦਾਂ ਇਸ ਬਿੱਲ ਦੇ ਤਹਿਤ ਇਹਨਾਂ ਨੇ ਸਿਫਾਰਿਸ਼ ਰੱਖੀ ਆ ਵੀ ਜੇ ਕੋਈ ਇਦਾਂ ਰਹਿ ਰਿਹਾ ਤੇ 7 ਸਾਲਾਂ ਬਾਅਦ ਜਾ ਕੇ ਤੇ ਉਹ ਫਿਰ ਸਿਟੀਜ਼ਨਸ਼ਿਪ ਲੀਗਲ ਹੋਣ ਦੇ ਲਈ ਆਪਣੇ ਡਾਕੂਮੈਂਟਸ ਦੇ ਲਈ ਆ ਉਹ ਅਪਲਾਈ ਕਰ ਸਕਦਾ ਆ। ਪਾਸ ਹੋਣ ਦੇ ਚਾਂਸ ਘੱਟ ਆ। ਹਾਂ, ਗੱਲਾਂ ਸੋਹਣੀਆਂ ਲੱਗਦੀਆਂ ਨੇ BSC ਦੇ ਵਿੱਚ। ਹੁਣ ਆਪਾਂ ਦੇਖਿਆ ਸੀਗਾ ਅਟਾਰਨੀ ਟਰਕੀਆਣਾ ਜੀ ਵੀ ਬਾਈਡਨ ਪ੍ਰਸ਼ਾਸਨ ਦੇ ਕਾਰਜਕਾਲ ਦੇ ਸ਼ੁਰੂਆਤ ਦੇ ਵਿੱਚ ਉਹ ਜਿਹੜਾ ਵਰਕ ਫੋਰਸ ਨੂੰ ਲੈ ਕੇ ਉਹ ਉਦੋਂ ਵੀ ਖੇਤਾਂ ਵਾਲੇ ਫਾਰਮ ਵਾਲਿਆਂ ਨੂੰ ਲੈ ਕੇ ਗੱਲ ਚੱਲੀ ਸੀ, ਉਹ ਵਿਚਾਰੀ ਰਹਿ ਗਈ ਆ, ਮਿੱਟੀ ਪੈ ਗਈ, ਉਹ ਮਿੱਟੀ 'ਚ ਵਿਚਾਰਾ ਦੱਬ ਹੋ ਗਿਆ ਕਿਤੇ ਨਾ ਕਿਤੇ। ਉਹਦੇ ਵਿੱਚ ਰਿਪਬਲਿਕਨ ਵੀ ਐਗਰੀ ਕਰਦੇ ਸੀਗੇ, ਈਵਨ ਟੈਕਸਸ ਵਾਲੇ, ਕਿਉਂਕਿ ਸਾਰਿਆਂ ਨੂੰ ਫਾਰਮ ਵਰਕਰ ਸਾਰਿਆਂ ਨੂੰ ਚਾਹੀਦੇ ਸੀਗੇ। ਉਹਨਾਂ ਦੇ ਵੀ ਜਿਹੜੇ ਕੰਮਕਾਰ ਸੀਗੇ, ਜਿਹੜੇ ਪੁਰਾਣਾ ਓਲਡ ਮਨੀ ਹੈਗਾ, ਵਾਈਟ ਮਨੀ ਹੈਗਾ, ਉਹ ਪੈਸੇ ਬਣਾਉਂਦੇ ਹੀ ਇਦਾਂ ਕਿ ਉਹਨਾਂ ਦੇ ਖੇਤ ਖਲਿਆਣ ਕਾਫੀ ਚੀਜ਼ਾਂ ਇਦਾਂ ਦੀਆਂ ਹੈਗੀਆਂ। ਪਰ ਉਹ ਵੀ ਜਿਹੜਾ ਬਿੱਲ ਸੀਗਾ ਜਿਹਦੇ ਵਿੱਚ ਦੋਨੋਂ ਪਾਰਟੀਆਂ ਸਹਿਮਤ ਸੀਗੀਆਂ, ਉਹ ਵੀ ਅੱਗੇ ਨਹੀਂ ਵਧਿਆ। ਅੱਗੇ ਇਸ ਲਈ ਨਹੀਂ ਵਧਿਆ ਕਿ ਉਹਨਾਂ ਨੇ ਕਿਹਾ ਕਿ ਕੋਈ ਕੰਪਰੋਮਾਈਜ਼ ਨਹੀਂ ਕਰਨਾ ਇਮੀਗ੍ਰੇਸ਼ਨ ਦੇ ਉੱਤੇ, ਕਿਉਂਕਿ ਜੇ ਉਹਨਾਂ ਨੇ ਕੰਪਰੋਮਾਈਜ਼ ਕਰ ਲਿਆ ਤਾਂ ਫਿਰ ਉਹਨਾਂ ਨੇ ਆਪਣੀ ਜਿਹੜੀ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਲਈ ਔਖਾ ਹੋ ਜਾਣਾ। ਸੋ ਚਾਂਸ ਲੂਜ਼ ਹੋ ਜਾਣਾ। ਯਾ ਚਲੋ, ਇਹ ਤਾਂ ਜਿਹੜੀ ਸੀਗੀ ਇਸ ਦੇ ਬਾਬਤ ਜਿਹੜੀ ਉਹ ਗੱਲਬਾਤ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੀ ਉਹ ਗੱਲ ਕਰੀਏ, ਆਪਾਂ ਬੀਤੇ ਦਿਨਾਂ ਦੇ ਵਿੱਚ ਕੁਝ ਹਫ਼ਤਿਆਂ ਪਹਿਲੋਂ ਇੱਕ ਖਬਰ, ਬੜੀ ਮੰਦਭਾਗੀ ਖਬਰ ਸੀਗੀ ਵੀ ਟੈਕਸਸ ਦੇ ਵਿੱਚ ਟਰੱਕ ਦੇ ਵਿੱਚ ਲਾਸ਼ਾਂ ਜਿਹੜੀਆਂ ਬਰਾਮਦ ਹੋਈਆਂ, ਜਿਨ੍ਹਾਂ ਨੂੰ ਕਹਿੰਦੇ ਵੀ ਹਿਊਮਨ ਸਮਗਲਿੰਗ ਦਾ ਕੇਸ ਜਿਹੜਾ ਬਾਅਦ ਦੇ ਵਿੱਚ ਉਹ ਦੱਸਿਆ ਗਿਆ। ਉਸ ਮਾਮਲੇ 'ਚ 2 ਜਾਣਿਆਂ ਨੂੰ ਹੁਣ ਇੰਡਾਈਟ ਕੀਤਾ ਗਿਆ। 53 ਜਾਣਿਆਂ ਦੀ ਉਸ ਟੈਕਸਸ ਟ੍ਰੈਜਡੀ ਦੇ ਵਿੱਚ ਮੌਤ ਹੋਈ ਸੀ।
ਜੀ ਬਿਲਕੁਲ। ਸੋ 2 ਜਣਿਆਂ ਨੂੰ ਇਹਨਾਂ ਨੇ ਇੰਡਾਈਟ ਕੀਤਾ। ਜਿਹਨਾਂ ਨੇ ਨਹੀਂ ਖਬਰ ਸੁਣੀ, ਸੋ ਜੂਨ ਦੇ ਵਿੱਚ 50 ਬੰਦੇ ਮਰ ਗਏ ਸੀਗੇ ਤੇ 3 ਬੱਚੇ ਮਰ ਗਏ ਸੀਗੇ। ਇਹ ਜਿਹੜਾ ਟਰੈਕਟਰ ਟ੍ਰੇਲਰ ਸੀਗਾ ਸੈਨ ਐਂਟੋਨੀਓ ਦੇ ਲਾਗੇ ਖਾਲੀ ਛੱਡ ਕੇ ਜਿਹੜਾ ਡਰਾਈਵਰ ਸੀਗਾ ਭੱਜ ਗਿਆ ਸੀਗਾ। ਤੇ ਹੁਣ ਜਿਹੜੀ ਫੈਡਰਲ ਗ੍ਰੈਂਡ ਜੂਰੀ ਆ ਉਹਨੇ ਇੰਡਿਕਟ ਕੀਤਾ ਇਹ 2 ਜਣਿਆਂ ਨੇ ਹਿਊਮਨ ਸਮਗਲਿੰਗ ਦੇ ਰਿਲੇਟਡ। ਤੇ ਇਹ ਜਿਹੜਾ ਹਾਦਸਾ ਦੱਸਦੇ ਜਾਈਏ ਕਿ ਇਹ ਡੈਡਲੀਐਸਟ ਹਾਦਸਾ ਹਿਸਟਰੀ ਦੇ ਵਿੱਚ ਜਿਹੜੇ ਮਾਈਗ੍ਰੈਂਟਸ ਨੂੰ ਲੈ ਕੇ, ਕਿ ਇੰਨੇ ਜਾਣੇ ਜਿਹੜੇ 50 ਲਾਸ਼ਾਂ ਤੁਹਾਨੂੰ ਮਿਲੀਆਂ, 3 ਬੱਚੇ ਮਰ ਗਏ। ਤੇ ਇਹਦੇ ਵਿੱਚ 2 ਜਾਣੇ ਆ, ਇੱਕ ਹੋਮੇਰੋ ਜ਼ੋਮੋਰੈਨੋ, ਇਹ ਦੋਨੋਂ ਜਾਣੇ ਟੈਕਸਸ ਦੇ ਸੀਗੇ, ਤੇ ਇੱਕ ਕ੍ਰਿਸਚੀਅਨ ਮਾਰਟੀਨੇਜ਼, ਇਹ 28 ਸਾਲ ਦਾ ਬੰਦਾ ਸੀਗਾ। ਇਹਨਾਂ ਨੂੰ ਉਹਨਾਂ ਨੇ ਕਨਸਪੀਰੇਸੀ ਟੂ ਟਰਾਂਸਪੋਰਟ ਤੇ ਟਰਾਂਸਪੋਰਟੇਸ਼ਨ ਆਫ ਮਾਈਗ੍ਰੈਂਟਸ ਇਲੀਗਲੀ ਰਿਜ਼ਲਟਿੰਗ ਇਨ ਡੈਥ ਤੇ ਸੀਰੀਅਸ ਇੰਜਰੀ, ਇਹ ਧਾਰਾਵਾਂ ਦੇ ਥੱਲੇ ਇਹਨਾਂ ਨੇ ਅਰੈਸਟ ਕੀਤਾ ਸੀਗਾ, ਚਾਰਜ ਲਾਏ ਸੀਗੇ। ਤੇ ਇਹਦੀ ਇਹਨਾਂ ਨੂੰ ਉਮਰ ਕੈਦ ਜਾਂ ਡੈਥ ਪੈਨਲਟੀ ਦੀ ਸਜ਼ਾ ਇਹਨਾਂ ਨੂੰ ਹੋ ਸਕਦੀ ਹੈ ਜੇ ਇਹ ਸਿਰਫ ਇਸ ਚੀਜ਼ ਦੀ ਇਹਨਾਂ ਦੀ ਕਨਵਿਕਸ਼ਨ ਹੁੰਦੀ ਹੈ। ਮਤਲਬ ਕਿ ਉਹਨਾਂ ਨੇ ਇਹ ਦੇਖਣਾ ਕਿ ਸਿਰਫ ਇਹ ਵਾਲੇ ਚਾਰजेस ਤੇ ਜੇ ਇਹਨਾਂ ਦੀ ਕਨਵਿਕਸ਼ਨ ਹੁੰਦੀ ਹੈ ਕਿ ਇਹ ਕਨਸਪੀਰੇਸੀ ਚ ਇਹਨਾਂ ਨੇ ਇੰਗੇਜ ਕੀਤਾ ਸੀਗਾ ਕਿ ਨਹੀਂ ਕੀਤਾ ਸੀਗਾ, ਤੇ ਇਹਨਾਂ ਨੂੰ ਆਹ ਸਜ਼ਾ ਹੋਗੀ। ਮਿਨੀਮਮ ਇਹਨਾਂ ਨੂੰ ਜਿਹੜੀ 20 ਸਾਲ ਤੱਕ ਦੀ ਸਜ਼ਾ ਇਹਨਾਂ ਨੂੰ ਜਿਹੜੀ ਉਹ ਹੋ ਸਕਦੀ ਹੈ। ਜਿਹੜਾ ਮੈਰਿਕ ਗਾਰਲੈਂਡ ਆ ਉਹ ਡਿਸਾਈਡ ਕਰੂਗਾ ਕਿ ਹੁਣ ਡੈਥ ਪੈਨਲਟੀ ਦੇਣੀ ਕਿ ਨਹੀਂ ਦੇਣੀ। ਡੈਥ ਪੈਨਲਟੀ ਦਾ ਵੀ ਕਾਫੀ ਵੱਡਾ ਇਸ ਕੰਟਰੀ ਦੇ ਵਿੱਚ ਡਿਬੇਟ ਆ। ਸੋ ਹੁਣ ਇੱਕ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜੀ ਕਿ ਕਹਿੰਦੀ ਆ ਕਿ ਇਮੀਗ੍ਰੇਸ਼ਨ ਦਰਵਾਜ਼ੇ ਖੋਲ ਦਿਓ, ਡੋਰ ਖੋਲ ਦਿਓ, ਪ੍ਰੋ ਇਮੀਗ੍ਰੈਂਟ ਆ। ਪਰ ਜਿਹੜਾ ਆਹ ਵਾਲਾ ਬੰਦਾ, ਇਹਨਾਂ ਨੇ ਸਮਗਲਿੰਗ ਕਰਦੇ ਇਹਨਾਂ ਦੇ ਟਰੱਕ ਦੇ ਵਿੱਚ ਕੂਲਿੰਗ ਸਿਸਟਮ ਵਗੈਰਾ ਖਰਾਬ ਸੀਗਾ, ਇੰਨੀਆਂ ਮੌਤਾਂ ਹੋਈਆਂ। ਸੋ ਹੁਣ ਆਹ ਜਿਹੜੀ ਚੀਜ਼ ਦੇਖਣ ਵਾਲੀ ਆ ਕਿ ਆਹ ਸੇਮ ਸਰਕਾਰ ਡੈਥ ਪੈਨਲਟੀ ਆਸਕ ਕਰੂਗੀ ਕਿ ਨਹੀਂ ਕਰੂਗੀ। ਸੋ ਉਹਦੇ ਉੱਤੇ ਵੀ ਕਾਫੀ ਜਿਹੜਾ ਵਿਵਾਦ ਉਹ ਛਿੜੂਗਾ ਕਿ ਜੇ ਡੈਥ ਪੈਨਲਟੀ ਦਿੱਤੀ ਤਾਂ ਵੀ ਪ੍ਰੋਬਲਮ 'ਚ ਆ, ਜੇ ਨਾ ਦਿੱਤੀ ਤਾਂ ਵੀ ਪ੍ਰੋਬਲਮ 'ਚ ਆ। ਜੇ ਡੈਥ ਪੈਨਲਟੀ ਦੇਤੀ ਤਾਂ ਰਿਪਬਲਿਕਨ ਕਹਿਣਾ ਕਿ ਆਹੋ ਬੜਾ ਸਹੀ ਕੀਤਾ ਕਿ ਇਹ ਵੀ ਸਰਕਾਰ ਸਾਡੇ ਨਾਲ ਦੀ ਆ, ਇਹ ਵੀ ਲੋਕਾਂ ਨੂੰ ਜਿਹੜਾ ਟੰਗਦੀ ਆ। ਸੋ ਇਹਦੇ ਵਿੱਚ 53 ਬੰਦੇ, ਜਨਾਨੀਆਂ, ਬੱਚੇ, 53 ਜਾਣੇ ਇਹਦੇ ਵਿੱਚ ਡੈਡ ਪਾਏ ਗਏ ਸੀਗੇ ਜੂਨ 27 ਨੂੰ। ਸੈਨ ਐਂਟੋਨੀਓ ਪੁਲਿਸ ਨੇ ਜਦੋਂ ਉਹਨਾਂ ਨੂੰ 911 ਕਾਲ ਗਈ, ਸੋ ਟੈਂਪਰੇਚਰ ਕਹਿੰਦੇ 100 ਡਿਗਰੀ ਤੋਂ ਵੀ ਜ਼ਿਆਦਾ ਚੱਲ ਗਿਆ ਸੀਗਾ। ਜਿਹੜਾ ਟਰੱਕ ਦਾ ਕੂਲਿੰਗ ਸਿਸਟਮ ਸੀਗਾ ਉਹ ਖਰਾਬ ਸੀਗਾ, ਤੇ ਕਾਫੀ ਲੋਕੀ ਜਿਹੜੇ ਸੀਗੇ, ਕਈ ਟਰੱਕ ਦੇ ਵਿੱਚ ਹੀ ਮਰੇ ਪਏ ਸੀਗੇ, ਕਈ ਟਰੱਕ ਤੋਂ ਬਾਹਰ ਡਿੱਗੇ ਸੀਗੇ, ਕਈ ਨੇੜੇ ਜਿਹੜੀਆਂ ਝਾੜੀਆਂ ਉਹਦੇ ਵਿੱਚ। ਤੇ 10 ਬੰਦੇ ਇਦਾਂ ਦੇ ਸੀਗੇ ਜਿਹਦੇ ਵਿੱਚ ਬੱਚੇ ਵੀ ਸੀਗੇ, ਜਿਹੜੇ ਕਾਫੀ ਗੰਭੀਰ ਹਾਲਤ ਦੇ ਵਿੱਚ ਸੀਗੇ। ਕਹਿੰਦੇ ਟੈਂਪਰੇਚਰ ਇੰਨਾ ਜ਼ਿਆਦਾ ਰਾਈਜ਼ ਹੋ ਗਿਆ ਸੀਗਾ ਕਿ ਬ੍ਰੇਨ ਸੈੱਲ ਵਗੈਰਾ ਲੋਕਾਂ ਦੇ ਜਿਹੜੇ ਡੈਡ ਹੋ ਗਏ ਸੀਗੇ, ਸਕਿਨ ਵਗੈਰਾ ਜਿਹੜੀ ਸੜ ਗਈ ਸੀਗੀ। ਤਾਂ ਬਾਹਲੀਆਂ ਜੇ ਡਿਟੇਲ ਦੇ ਵਿੱਚ ਨਾ ਜਾਈਏ ਤਾਂ ਇਹਦੇ ਵਿੱਚ ਇੱਕ ਬੰਦਾ ਸੀਗਾ ਰੋਬਰਟ ਕੁਇੰਟੈਰੋ, ਉਹ ਇੱਕ ਹੋਰ ਟਰੱਕਰ ਸੀਗਾ, ਉਹ ਲਾਗੋਂ ਲੰਘ ਰਿਹਾ ਸੀਗਾ ਤੇ ਉਹਨੇ ਦੇਖਿਆ ਤੇ ਕਹਿੰਦਾ ਥੱਲੇ ਉਤਰਿਆ। ਤੇ ਇੱਕ ਕਹਿੰਦਾ ਛੋਟੀ ਜਿਹੀ ਕੁੜੀ ਨੇ ਆ ਕੇ ਮੇਰੀ ਬਾਂਹ ਫੜ ਲਈ, ਤੇ ਕਹਿੰਦਾ ਉਹ ਸਪੈਨਿਸ਼ 'ਚ ਉਹਨੇ ਬੋਲਣਾ ਸ਼ੁਰੂ ਕਰਤਾ ਕਿ ਮੇਰੀ ਮਦਦ ਕਰ, ਮੇਰੀ ਮਦਦ ਕਰ, ਤੇ ਰੋਣ ਲੱਗ ਪਈ ਤੇ ਬਾਂਹ ਨਾ ਕਹਿੰਦਾ ਛੱਡੇ ਮੇਰੀ। ਫਿਰ ਉਹ ਕਹਿੰਦਾ ਲਾਗੇ ਜਾ ਕੇ ਜਦੋਂ ਮੈਂ ਦੇਖਿਆ ਤੇ ਲਾਸ਼ਾਂ ਜਿਹੜੀਆਂ ਸੀਗੀਆਂ ਉਹ ਪਈਆਂ ਸੀਗੀਆਂ, ਤੇ ਕਹਿੰਦਾ ਕੁੜੀ ਦਾ ਤੇ ਮੈਨੂੰ ਨਾਮ ਪੁੱਛਣ ਦਾ ਟਾਈਮ ਨਹੀਂ ਲੱਗਿਆ। ਤੇ 911 ਉਹਨੇ ਜਿਹੜੀ ਕਾਲ ਕੀਤੀ, ਤੇ ਫਿਰ ਪੁਲਿਸ ਆਈ ਤੇ ਉਹਨਾਂ ਨੇ ਦੇਖਿਆ ਕਿ ਜਿਹੜਾ ਡਰਾਈਵਰ ਸੀਗਾ ਉਹ ਵੀ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਪਰ ਝਾੜੀਆਂ ਦੇ ਵਿੱਚ ਲੁਕਿਆ ਹੋਇਆ ਸੀਗਾ ਕਿਉਂਕਿ ਟਰੱਕ ਖਰਾਬ ਆ, ਹੁਣ ਖਾਲੀ ਜਗ੍ਹਾ ਤੋਂ ਕਿੱਥੇ ਭੱਜਣਾ ਸੀ ਉਹਨੇ। ਤੇ ਜਦੋਂ ਇਹਨਾਂ ਨੇ ਇਹਦਾ ਮੋਬਾਈਲ ਫੋਨ ਫੜਿਆ, ਮੋਬਾਈਲ ਫੋਨ ਦੇ ਵਿੱਚ ਮੈਸੇਜ ਸੀਗੇ ਇਹਦੇ, ਤੇ ਉਹ ਮੈਸੇਜ ਜਿਹੜਾ ਕੋਈ ਮਾਰਟੀਨੇਜ਼ ਆ ਉਹਨੂੰ ਸੀਗੇ। ਉਹ ਬੰਦਾ ਗੱਡੀ ਨਹੀਂ ਚਲਾ ਰਿਹਾ ਸੀਗਾ, ਸੋ ਉਹ ਬੈਠਾ ਸੀਗਾ ਫੋਨ ਤੇ ਗੱਲ ਕਰ ਰਿਹਾ ਸੀਗਾ। ਪਰ ਦੇਖੋ ਕਿ ਫੋਨ ਤੇ ਗੱਲ ਕਰਨ ਦੇ ਵੀ ਜਦੋਂ ਤੁਸੀਂ ਇਦਾਂ ਦੇ ਕਿਸੇ ਕ੍ਰਾਈਮ ਜਾਂ ਲਾਅ ਦੀ ਵਾਇਲੇਸ਼ਨ 'ਚ ਜਾਂਦੇ ਆ, ਤਾਂ ਜੇ ਬੰਦਾ ਮਰ ਜਾਵੇ ਤਾਂ ਜੇ ਤੁਹਾਡੀ ਸਿਰਫ ਫੋਨ ਦੇ ਵਿੱਚ ਹੀ ਭਾਗੀਦਾਰੀ ਆ ਹਿਊਮਨ ਸਮਗਲਿੰਗ ਦੇ ਵਿੱਚ, ਉਹਦੇ ਵਿੱਚ ਵੀ ਬੰਦੇ ਨੂੰ ਮੌਤ ਦੀ ਸਜ਼ਾ ਜਿਹੜੀ ਮਿਲ ਸਕਦੀ ਆ। ਖਬਰ ਦੱਸਣ ਦਾ ਕੀ ਮਕਸਦ ਹੈਗਾ ਆਪਣੇ, ਸਾਨੂੰ ਭਾਜੀ ਇਦਾਂ ਦੇ ਵੀ ਕਲਾਇੰਟਾਂ ਦੇ ਕਾਲ ਆਏ ਹੋਏ ਜਿਹੜੇ ਯੂਐਸ ਸਿਟੀਜ਼ਨ ਸੀਗੇ, ਆਪਣੇ ਰਿਸ਼ਤੇਦਾਰ ਵਗੈਰਾ ਨੂੰ ਲੈਣ ਗਏ, ਪਰ ਪੁਲਿਸ ਦੀ ਝਮੇਟ 'ਚ ਆ ਗਏ ਤੇ 18 ਮਹੀਨੇ ਉਹਨਾਂ ਨੂੰ ਜੇਲ੍ਹ 'ਚ ਰਹਿਣਾ ਪਿਆ, ਬਸ ਸਿਰਫ ਇਸ ਗੱਲ ਕਰਕੇ ਕਿ ਸਮਗਲਿੰਗ ਦੀ ਧਾਰਾ ਉਹਨਾਂ ਤੇ ਜਿਹੜੀ ਲੱਗ ਗਈ। ਕਈ ਇਦਾਂ ਦੇ ਵੀ ਆ ਕਿ ਟਰੱਕਾਂ ਤੇ ਰਾਈਡ ਦੇ ਦਿੱਤੀ ਕਿ ਕਿਸੇ ਦਾ ਦੋਸਤ ਆ ਰਿਹਾ ਸੀਗਾ ਕਿ ਆ ਬਾਰਡਰ ਤੇ ਇਦਾਂ, ਤਾਂ ਰਾਹ 'ਚ ਰੋਕ ਕੇ ਫੜ ਲਿਆ, ਬੰਦੇ ਦਾ ਕੇਸ ਚੱਲਦਾ ਪਿਆ, ਪਰ ਸਮਗਲਿੰਗ ਵਾਲੀ ਧਾਰਾ ਦੇ ਵਿੱਚ ਉਹਨੂੰ ਕਿ ਹਿਊਮਨ ਸਮਗਲਿੰਗ। ਸੋ ਕਮਿਊਨਿਟੀ ਨੂੰ ਚਲੋ ਹੈਲਪ ਜ਼ਰੂਰ ਚਾਹੀਦੀ ਹੁੰਦੀ ਹੈ ਇੱਕ ਦੂਜੇ ਤੋਂ, ਠੀਕ ਆ, ਪਰ ਇੱਕ ਆ ਹਿਊਮਨ ਸਮਗਲਿੰਗ ਵਾਲਾ ਜਿਹੜਾ ਐਲੀਮੈਂਟ ਆ ਇਹਨੂੰ ਚੇਤੇ ਰੱਖਿਓ। ਜਦੋਂ ਵੀ ਹੁਣ ਸਾਨੂੰ ਕਾਲ ਕਰਦੇ ਆਪਾਂ, ਰੇਡੀਓ ਤੇ ਵੀ ਸਵਾਲ ਪੁੱਛਦੇ ਆ, ਦੇਖੋ ਹਰ ਵਾਰੀ ਆਪਾਂ ਕਹਿੰਦੇ ਕਿ ਨਹੀਂ, ਆਪਾਂ ਜਿਹੜਾ ਬਾਰਡਰ ਟੱਪਣ ਦੀ ਆਪਾਂ ਸਲਾਹ ਨਹੀਂ ਦੇ ਸਕਦੇ, ਆਪਾਂ ਉਹਦੇ ਬਾਰੇ ਗੱਲ ਨਹੀਂ ਕਰ ਸਕਦੇ। ਸੋ ਇਹ ਸਿਰਫ ਸਾਡੇ ਵਕੀਲਾਂ ਤੇ ਨਹੀਂ ਗੱਲ ਲਾਗੂ ਹੁੰਦੀ ਹੈ, ਤੁਹਾਡੇ ਸਾਰਿਆਂ ਤੇ ਵੀ ਲਾਗੂ ਹੁੰਦੀ ਹੈ ਕਿ ਜੇ ਕੱਲ ਨੂੰ ਕੋਈ ਇਦਾਂ ਦੀ ਚੀਜ਼ ਹੋ ਗਈ ਤਾਂ ਮੈਸੇਜ ਉਹ ਪੜ੍ਹਦੇ ਆ ਕਿ ਬੰਦਾ ਕੋਈ ਮਰ ਗਿਆ ਬਾਰਡਰ ਤੇ। ਤੁਹਾਨੂੰ ਹੁਣ ਪਤਾ ਤਾਂ ਹੈ ਨਹੀਂ ਏਜੰਟਾਂ ਦਾ ਕਿੱਦਾਂ, ਇਹਨਾਂ ਦਾ ਕਿਹੜਾ ਕੋਈ ਦੀਨਮਾਨ ਆ ਜਿਹੜਾ ਕਹਿੰਦਾ 50 ਬੰਦਿਆਂ ਨੂੰ ਜਿਹੜਾ ਮਰਦਾ ਛੱਡ ਕੇ ਭੱਜ ਸਕਦਾ ਵਾ ਟ੍ਰੇਲਰ ਤੇ, ਉਹਨਾਂ ਦੀ। ਹਾਂਜੀ, ਸੋ ਇਦਾਂ ਕਿ ਫਿਰ ਇਹਨਾਂ ਨੇ ਹੁਣ ਕੀ ਕੀਤਾ ਕਿ ਇਹਨਾਂ ਨੇ ਮੈਸੇਜ ਚੈੱਕ ਕੀਤੇ, ਉਹ ਵਾਲੇ ਬੰਦੇ ਸਾਰੇ ਇਹਨਾਂ ਨੇ ਫੜੇ। ਤੇ ਇਹ ਤੋਂ ਇਲਾਵਾ ਜਿੱਥੇ ਟਰੱਕ
ਰਜਿਸਟਰ ਵੀ ਸੀਗਾ, ਗੱਡੀ-ਗੁੱਡੀ ਜਿੱਥੇ ਰਜਿਸਟਰ ਵੀ ਹੁੰਦੀ ਹੈ, ਐਵੇਂ ਨਹੀਂ ਕਿ ਤੁਸੀਂ ਹਰ ਕਿਸੇ ਨੂੰ ਆਪਣਾ ਐਡਰੈਸ ਦੇ ਦਿਓ ਕਿ ਮੇਰੇ ਐਡਰੈਸ ਤੇ ਤੂੰ ਆਹ ਚੀਜ਼ ਭਰ ਦੇ, ਉਹ ਚੀਜ਼ ਭਰ ਦੇ। ਫਿਰ ਇਹ ਉੱਥੇ ਗਏ, ਉੱਥੇ ਜਾ ਕੇ 2 ਬੰਦੇ ਇਹਨਾਂ ਨੇ ਫੜੇ। ਉਹ ਉਹਨਾਂ ਦਾ ਸਮਗਲਿੰਗ ਦੇ ਨਾਲ ਤਾਂ ਨਹੀਂ ਕੋਈ ਲੈਣਾ-ਦੇਣਾ ਸੀਗਾ, ਉਹਨਾਂ ਤੇ ਇਹਨਾਂ ਨੇ ਹੋਰ ਚਾਰਜਿਸ-ਚੁਰਜਿਸ ਪਾ ਦਿੱਤੇ ਕਿ ਇਹਨਾਂ ਦੇ ਕੋਲ ਜਿਹੜੀ ਫਾਇਰ ਆਰਮ ਬੰਦੂਕਾਂ-ਬੰਦਾਕਾਂ ਮਿਲੀਆਂ ਉਹਨਾਂ ਕੋਲ, ਤੇ ਉਹ ਕਹਿੰਦੇ ਕਿ ਜਿਹੜੇ ਫਾਇਰ ਆਰਮ ਆ ਇਮੀਗ੍ਰੈਂਟ ਜਿਹੜਾ ਬੰਦਾ ਲੈ ਨਹੀਂ ਸਕਦਾ। ਸੋ ਜਿਹੜੇ ਉਹ ਰੂਮਮੇਟ ਵਗੈਰਾ ਸੀਗੇ ਉਹਨਾਂ ਨੂੰ ਵੀ 10-10 ਸਾਲ ਦੀ ਜਿਹੜੀ ਸਜ਼ਾ ਉਹਦੀਆਂ ਧਾਰਾਵਾਂ ਉਹਨਾਂ ਤੇ ਲਾਈਆਂ। ਸੋ ਉਹਨਾਂ ਦੇ ਵੀ ਹੁਣ ਜਿਹੜੇ ਮੁਕੱਦਮੇ ਉਹ ਪੈ ਗਏ ਆ, ਤੇ 10 ਸਾਲ ਲਈ ਉਹ ਵੀ ਜੇਲ੍ਹ ਜਿਹੜੇ ਜਾ ਸਕਦੇ ਆ 2 ਜਣੇ ਹੋਰ। ਜੀ, ਜੀ। ਇਹ ਬੜਾ ਇੱਦਾਂ ਦਾ ਕੰਮ ਆ। ਚਲੋ ਜਿੱਦਾਂ ਤੁਸੀਂ ਕਿਹਾ ਵੀ ਕਈ ਦੀ ਮਦਦ ਤਾਂ ਚਲੋ ਆਪਾਂ ਕਰਦੇ ਹਾਂ ਕਿਸੇ ਨਾ ਕਿਸੇ ਦੀ, ਪਰ ਧਿਆਨ ਦੇ ਨਾਲ ਜਿਹੜਾ ਭਾਈ ਇਸ ਦੇ ਵਿੱਚ ਚੱਲਣਾ ਚਾਹੀਦਾ। ਅਗਲੀ ਗੱਲ ਕਰੀਏ, ਇਮੀਗ੍ਰੇਸ਼ਨ ਜੱਜਿਸ ਦੀ ਜਿਹੜੀ ਯੂਨੀਅਨ ਆ ਉਹ ਜਿਹੜੀ ਰੈਕੋਗਨਾਈਜੇਸ਼ਨ ਦੀ ਮੰਗ ਕਰ ਰਹੀ ਹੈਗੀ ਆ। ਜਿਹੜੇ ਟੌਪ ਜੱਜ ਉਹਨਾਂ ਦੇ ਮੇਨ ਮੁੱਖ ਜੱਜ ਸੀਗੇ ਉਹ ਛੱਡ ਗਏ ਨੇ ਉਸ ਚੀਜ਼ ਨੂੰ। ਜੀ, ਸੋ ਇੱਕ ਨੈਸ਼ਨਲ ਐਸੋਸੀਏਸ਼ਨ ਆਫ ਇਮੀਗ੍ਰੇਸ਼ਨ ਜੱਜਿਸ ਹੈਗੀ ਆ, ਇਹਨਾਂ ਨੇ ਦੁਬਾਰਾ ਆਪਣੀ ਮੰਗ ਕੀਤੀ ਕਿ ਸਾਨੂੰ ਯੂਨੀਅਨ ਦਾ ਦਰਜਾ ਦਿੱਤਾ ਜਾਵੇ। ਸੋ ਕੀ ਸੀਗਾ ਕਿ ਆਪਾਂ ਡਿਸਕਸ ਵੀ ਕੀਤਾ ਸੀਗਾ ਕਿ ਟਰੰਪ ਐਡਮਿਨਿਸਟ੍ਰੇਸ਼ਨ ਜਦੋਂ ਆਈ ਉਹ ਕਹਿੰਦੇ ਕਿ ਜੱਜ ਯੂਨੀਅਨ ਦੇ ਮੈਂਬਰ ਨਹੀਂ ਹੈਗੇ। ਉਹ ਬੇਸਿਕਲੀ ਇਹ ਚਾਹੁੰਦੇ ਸੀਗੇ ਕਿ ਜੱਜਾਂ ਨੂੰ ਥੋੜ੍ਹਾ ਜਿਹਾ ਜ਼ਿਆਦਾ ਆਪਾਂ ਕੰਟਰੋਲ ਕਰ ਸਕੀਏ, ਜਿਹੜਾ ਸਿਸਟਮ ਆ ਉਹਨੂੰ ਆਪਾਂ ਆਪਣੇ ਹਿਸਾਬ ਨਾਲ ਚਲਾ ਸਕੀਏ। ਸੋ ਉਹਨਾਂ ਨੇ ਜਿਹੜਾ ਜੱਜਾਂ ਦੀ ਯੂਨੀਅਨ ਦਾ ਦਰਜਾ ਖੋਲ੍ਹਿਆ ਸੀਗਾ। ਸੋ ਇਹ ਜਿਹੜਾ ਜੱਜਾਂ ਦਾ ਕੇਸ ਜਿਹੜੇ ਹੈਗੇ ਆ ਹੁਣ ਕੀ ਹੋ ਗਿਆ, ਟ੍ਰਿਪਲ ਹੋ ਗਏ ਆ 2017 ਤੋਂ ਲੈ ਕੇ ਹੁਣ ਤੱਕ। ਤੇ 1.8 ਮਿਲੀਅਨ, ਆਪਾਂ ਕੁਝ ਮਹੀਨੇ ਪਹਿਲਾਂ ਗੱਲ ਕੀਤੀ ਸੀ 1.5 ਮਿਲੀਅਨ ਸੀਗੇ, ਹੁਣ 1.8 ਮਿਲੀਅਨ ਕੇਸਿਸ ਦਾ ਜਿਹੜਾ ਬੈਕਲੌਗ ਹੋ ਗਿਆ, ਜਿਹੜੇ ਕਾਫੀ ਸਾਲਾਂ ਤੋਂ ਪੈਂਡਿੰਗ ਜਿਹੜੇ ਉਹ ਚੱਲ ਰਹੇ ਆ। ਤੇ ਟ੍ਰੇਸੀ ਸ਼ਾਰਟ ਜਿਹੜਾ ਚੀਫ ਇਮੀਗ੍ਰੇਸ਼ਨ ਜੱਜ ਸੀਗਾ, ਜੂਨ 2020 ਚ ਇਹਨੂੰ ਵਿਲੀਅਮ ਬਾਰ ਜਿਹੜਾ ਟਰੰਪ ਹੁਣਾਂ ਦਾ ਅਟਾਰਨੀ ਜਨਰਲ ਉਹਨਾਂ ਨੇ ਅਪਾਇੰਟ ਕੀਤਾ ਸੀਗਾ। ਸੋ ਇਹ ਜਿਹੜਾ ਜੱਜ ਸੀਗਾ ਇਹ ਕਹਿੰਦਾ ਜੁਲਾਈ 30 ਨੂੰ ਮੈਂ ਸਟੈਪ ਡਾਊਨ ਕਰ ਰਿਹਾ ਕਿਉਂਕਿ ਬਹੁਤ ਜ਼ਿਆਦਾ ਡਿਫਿਕਲਟ ਹੋ ਗਿਆ ਇਮੀਗ੍ਰੇਸ਼ਨ ਜੱਜਾਂ ਲਈ, ਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਇਹ ਸਫ਼ਰ ਜਿਹੜਾ ਅੱਗੇ ਤੈਅ ਕਰ ਸਕਦਾ। ਇਹ ਜਿਹੜਾ ਜੱਜ ਸੀਗਾ ਲੌਂਗ ਟਰਮ ਗਵਰਨਮੈਂਟ ਅਟਾਰਨੀ ਸੀਗਾ, ਕਾਫੀ ਐਕਸਪੀਰੀਅੰਸ ਸੀਗਾ ਇਮੀਗ੍ਰੇਸ਼ਨ ਦਾ, ਤੇ ਕੁਝ ਦੱਸਿਆ ਨਹੀਂ ਇਹਨਾਂ ਨੇ ਕਿ ਕਿਉਂ ਆਪਾਂ ਛੱਡ ਕੇ ਜਾ ਰਹੇ ਹਾਂ। ਤੇ ਸੈਨੇਟਰ ਚੱਕ ਗ੍ਰਾਸਲੀ ਤੇ ਰਿਪਰੈਜ਼ੈਂਟੇਟਿਵ ਜਿਹੜੇ ਜਿਮ ਜਾਰਡਨ ਹੈਗੇ ਆ, ਜਿਹੜੇ 2 ਟੌਪ ਰਿਪਬਲਿਕਨ ਹੈਗੇ ਆ, ਇਹਨਾਂ ਨੇ ਅਟਾਰਨੀ ਜਨਰਲ ਗਾਰਲੈਂਡ ਆ ਉਹਨੂੰ ਕਿਹਾ ਕਿ ਕਾਫੀ ਜ਼ਿਆਦਾ ਜਿਹੜੇ ਮਲਟੀਪਲ ਇਮੀਗ੍ਰੇਸ਼ਨ ਜੱਜ ਆ, ਸਪੈਸ਼ਲੀ ਜਿਹੜੇ ਟਰੰਪ ਸਰਕਾਰ ਨੇ ਜਿਹੜੇ ਅਪਾਇੰਟ ਕੀਤੇ ਸੀਗੇ, ਉਹ ਕਾਫੀ ਜ਼ਿਆਦਾ ਉਹਨਾਂ ਨੂੰ ਬੈਕਲੈਸ਼ ਮਿਲ ਰਿਹਾ। ਆਪਾਂ ਦੇਖਿਆ ਕਿ ਜੱਜ ਦਾ ਮੈਂ ਨਾਮ ਨਹੀਂ ਲਵਾਂਗਾ, ਸੈਨ ਫਰਾਂਸਿਸਕੋ ਵੀ ਇੱਕ ਜੱਜ ਸੀਗਾ, 5% ਉਹਦੀ ਰੇਟਿੰਗ ਸੀਗੀ, ਪੰਜਾਬੀਆਂ ਦੇ ਕੇਸ ਬਹੁਤ ਫੇਲ ਕਰਦਾ ਸੀਗਾ, ਉਹ ਵੀ ਆਪਣਾ ਛੱਡ ਕੇ ਜਿਹੜਾ ਚੱਲ ਗਿਆ। ਤੇ ਪੰਜਾਬੀਆਂ ਨੇ ਸ਼ੁਕਰ ਮਨਾਇਆ ਕਿ ਯਾਰ ਇਹ ਜੱਜ ਗਿਆ, ਉਹਦੀ 5% ਰੇਟਿੰਗ ਸੀਗੀ। ਤੇ ਜਦੋਂ ਉਹ ਜੱਜ ਗਿਆ ਉਹਨੇ ਕਮੈਂਟ ਮਾਰਿਆ ਕਿ ਇਹ ਜਿਹੜੇ ਬਾਕੀ ਸੈਨ ਫਰਾਂਸਿਸਕੋ ਦੇ ਜਿਹੜੇ ਜੱਜ ਆ ਇਹ ਵਧੀਆ ਨਹੀਂ ਹੈਗੇ, ਇਹ ਸਹੀ ਤਰੀਕੇ ਨਾਲ ਕਰਦੇ ਨਹੀਂ, ਇਹ ਬੜਾ ਮਾੜਾ ਕੋਰਟ ਆ। ਤੇ ਕਿਉਂਕਿ ਓਬਵੀਅਸਲੀ ਸੈਨ ਫਰਾਂਸਿਸਕੋ ਇੱਕ ਇਦਾਂ ਦਾ ਕੋਰਟ ਆ ਜਿਸ 'ਚ ਹਾਈਐਸਟ ਪਾਸ ਰੇਟ ਜਿਹੜਾ ਉਹ ਸੀਗਾ। ਸੋ ਇਦਾਂ ਦੇ ਕਾਫੀ ਜਿਹੜੇ ਜੱਜ ਸੀਗੇ, ਹੁਣ ਜਦੋਂ ਸਰਕਾਰ ਇਹ ਆਈ ਹੈ ਇਹ ਛੱਡ ਕੇ ਜਾ ਰਹੇ ਆ ਕਿ ਸਰਕਾਰ ਨੇ ਰੂਲ ਬੜੇ ਰਿਲੈਕਸ ਕੀਤੇ, ਜੋ ਵੀ ਇਹਨਾਂ ਦੀ ਆਪਣੀ ਆਪਣੀ ਰੀਜ਼ਨਿੰਗ ਆ। ਪਰ ਹੁਣ ਇਦਾਂ ਕਿ ਇਹ ਆਰੋਪ ਲਾ ਰਹੇ ਹੁਣ ਇਹ ਇਮੀਗ੍ਰੈਂਟ ਵਾਲੀ ਵਧੀਆ, ਉਹ ਕਹਿੰਦੇ ਠੀਕ ਹੈ ਸਾਨੂੰ ਕੀ ਲੈਣਾ, ਜੱਜਾਂ ਚੰਗਾ ਜਿਹੜੇ ਸਟ੍ਰਿਕਟ ਜੱਜ ਜੇ ਨਿਕਲ ਜਾਣ ਤਾਂ ਲੋਕਾਂ ਦੇ ਕੇਸ ਜ਼ਿਆਦਾ ਪਾਸ ਹੋਊਗੇ। ਚਾਹੁੰਦੇ ਆਪਾਂ ਵੀ ਉਹੀ ਐਜ਼ ਅ ਇਮੀਗ੍ਰੇਸ਼ਨ ਲਾਇਰ ਕਿ ਚੱਲ ਠੀਕ ਹੈ ਬਹਿਸ ਬੂਸ ਘੱਟ ਕਰਨੀ ਪਊਗੀ, ਜਿਹੜੇ ਸੌਖੇ ਜੱਜ ਆ ਥੋੜੀ ਜਿਹੀ ਲਾਈਫ ਸੌਖੀ ਹੋ ਜਾਂਦੀ, ਜਾਣ ਤੋਂ ਪਹਿਲਾਂ ਥੋੜਾ ਜਿਹਾ ਅੰਦਾਜ਼ਾ ਜਿਹਾ ਹੁੰਦਾ ਬੰਦੇ ਨੂੰ ਕਿ ਇਹਨੇ ਫੇਅਰ ਜਿਹਾ ਰਹਿਣਾ। ਤੇ ਜਿਹੜਾ ਟਾਈਟ ਰੇਟਿੰਗ ਵਾਲੇ ਜਿਹੜੇ ਜੱਜ ਆ ਉਹ ਲੋਕਾਂ ਨੂੰ ਵੀ ਪਤਾ ਕਿ 10-15 ਰੇਟਿੰਗ ਵਾਲੇ ਜੱਜ ਆ, ਉਹ ਫਿਰ ਰੱਬ ਆਸਰੇ ਕਈ ਵਾਰੀ ਰਹਿੰਦਾ ਬੰਦਾ ਕਿ ਯਾਰ ਸਾਰਾ ਕੁਝ ਸਹੀ ਵੀ ਬੋਲਤਾ ਤਾਂ ਵੀ ਆਪਣੀ ਬਿਨਾਂ ਮਤਲਬ ਦੇ ਕਿ ਨਹੀਂ ਤੂੰ ਰੀਲੋਕੇਟ ਕਰ ਸਕਦਾ, ਕਿਤੇ ਜਾ ਸਕਦਾ, ਏਦਾਂ ਡਿਨਾਈ ਵਗੈਰਾ ਕਰ ਦਿੰਦੇ ਸੀਗੇ। ਸੋ ਇਹ ਕੀ ਕਹਿੰਦੇ ਆ, ਇਹ ਕਹਿੰਦੇ ਆ ਕਿ ਇਹ ਜਿਹੜੇ ਇਹਨਾਂ ਨੇ ਇਹ ਕਹਿੰਦੇ ਕਿ ਜਿਹੜੀ ਬਾਈਡਨ ਸਰਕਾਰ ਆ ਤੇ ਜਿਹੜੇ ਲੈਫਟ ਲੀਨਿੰਗ ਇਮੀਗ੍ਰੇਸ਼ਨ ਲਾਇਰ ਹੈਗੇ ਆ, ਕਹਿੰਦੇ ਇਹਨਾਂ ਨੇ ਰਲ ਕੇ ਜਿਹੜਾ ਸਾਡੇ ਲਈ ਮਾਹੌਲ ਇਦਾਂ ਦਾ ਪੈਦਾ ਕਰਤਾ ਕਿ ਆਪਾਂ ਜਿਹੜੇ ਆ ਸੈਨ ਫਰਾਂਸਿਸਕੋ, ਨਿਊਯਾਰਕ ਇਹਨਾਂ ਦੇ ਕੋਰਟਾਂ ਦੇ ਵਿੱਚ ਆਪਾਂ ਕੰਮ ਨਹੀਂ ਕਰ ਸਕਦੇ। ਤੇ ਇਹਦਾ ਮਤਲਬ ਇਹ ਹੈ ਕਿ ਜਿਹੜੇ ਬਾਕੀ ਦੇ ਕੋਰਟ ਆ, ਓਰੀਗਨ, ਟੈਕਸਸ, ਲੂਈਜ਼ੀਆਨਾ, ਜਾਰਜੀਆ, ਜਿੱਥੇ ਇਹਨਾਂ ਦੀ ਪੂਰੀ ਫਿਰ ਚੱਲਦੀ ਆ, ਉੱਥੇ ਫਿਰ ਇਦਾਂ ਆ ਗਈ, ਫਿਰ ਉੱਥੇ ਛੱਡਦੇ ਵੀ ਨਹੀਂ ਬੰਦੇ ਕਿਸੇ ਨੂੰ, ਉੱਥੇ ਕਿਸੇ ਦੀ 2% ਰੇਟਿੰਗ ਆ, ਕਿਸੇ ਦੀ 10% ਰੇਟਿੰਗ ਆ। ਸੋ ਜਿਹੜੀ ਇਹ ਨੈਸ਼ਨਲ ਐਸੋਸੀਏਸ਼ਨ ਆਫ ਇਮੀਗ੍ਰੇਸ਼ਨ ਜੱਜਿਸ ਦੀ ਸੀਗੀ, ਇਹ 1971 ਦੇ ਵਿੱਚ ਇਹਨਾਂ ਨੇ ਸਟੈਬਲਿਸ਼ ਕੀਤੀ ਸੀਗੀ। ਇਹਨਾਂ ਦਾ ਮਕਸਦ ਇਹੀ ਸੀਗਾ ਕਿ ਇਹਨਾਂ ਨੂੰ ਵੀ ਥੋੜੀ ਜਿਹੀ ਆਜ਼ਾਦੀ ਹੋਵੇ, ਖੁੱਲ੍ਹ ਹੋਵੇ ਆਪਣੇ ਹੱਕਾਂ ਨੂੰ ਅੱਗੇ ਰੱਖਣ ਦੀ। ਸਹੀ ਗੱਲ ਆ, ਇਹਨਾਂ ਦੀ ਹੋਣੀ ਵੀ ਚਾਹੀਦੀ ਆ। ਸੋ ਇਹ ਕਹਿੰਦੇ ਆ ਕਿ ਜਿਹੜੀ ਸਰਕਾਰ ਆ ਗਈ, ਕਦੀ ਉਹ ਕਹਿੰਦੇ ਤੁਸੀਂ ਇੱਧਰ ਨੂੰ ਚੱਲ ਜਾਓ, ਕਦੀ ਕਹਿੰਦੇ ਇੱਧਰ ਨੂੰ ਚੱਲ ਜਾਓ। ਇਹ ਗੱਲ ਜਿਹੜੀ ਸਹੀ ਨਹੀਂ ਹੈ ਕਿ ਆਪਾਂ ਜੱਜ ਆਪਾਂ ਵੀ ਸਾਡਾ ਵੀ ਕੋਈ ਵਜੂਦ ਆ, ਆਪਾਂ ਵੀ ਆਪਣੇ ਹਿਸਾਬ ਨਾਲ ਸੋਚ ਸਕੀਏ। ਇਹ ਨਹੀਂ ਕਿ ਸਰਕਾਰਾਂ ਸਾਨੂੰ ਕਹਿ ਦੇ ਕਿ ਡਿਸਮਿਸ ਕਰ ਦਿਓ ਤੇ ਡਿਸਮਿਸ ਹੋ ਜਾਣ ਕੇਸ। ਤਾਂ ਜਿਹੜੀ ਟਰੰਪ ਸਰਕਾਰ ਜਦੋਂ ਆਈ ਸੀ, ਉਹਨਾਂ ਨੇ ਕਿਹਾ ਕਿ ਇਹਨਾਂ ਤੋਂ ਯੂਨੀਅਨ ਦਾ ਸਟੇਟਸ ਵਾਪਸ ਲੈ ਲਓ। ਟਰੰਪ ਸਰਕਾਰ ਨੇ ਜਿਹੜੇ ਉਦੋਂ ਪੰਜਾਬੀ ਆਏ ਸੀ ਉਹਨਾਂ ਨੂੰ ਯਾਦ ਹੋਣਾ ਕਿ ਟਰੰਪ ਸਰਕਾਰ ਕਹਿੰਦੀ ਕਿ ਹਰੇਕ ਜੱਜ ਨੇ ਸਾਲ ਦੇ ਵਿੱਚ 700 ਕੇਸ ਜਿਹੜੇ ਡਿਸਾਈਡ ਕਰਨੇ ਆ, 365 ਦਿਨ
365 ਦਿਨ ਹੁੰਦੇ ਆ ਸਾਲ ਦੇ ਵਿੱਚ, ਸਾਰੇ ਵਰਕਿੰਗ ਨਹੀਂ ਹੁੰਦੇ। ਵੀਕਐਂਡ ਤੁਸੀਂ ਕੱਟ ਲਓ ਤੇ ਕਹਿ ਲਓ ਕਿ 700 ਕੇਸ ਕਹਿੰਦਾ ਸਾਲ ਦੇ ਤੁਸੀਂ ਡਿਸਾਈਡ ਕਰਨੇ ਆ, ਮਤਲਬ ਕਿ ਇੱਕ ਦਿਨ 'ਚ ਕਹਿੰਦਾ ਕਿ 3-4 ਕੇਸਾਂ ਦਾ ਜਿਹੜਾ ਨਿਪਟਾਰਾ ਕਰਨਾ। ਕਹਿਣ ਦਾ ਮਤਲਬ ਕਿ ਪਹਿਲਾ ਲੰਚ ਦਾ ਜਿਹੜਾ ਸੈਸ਼ਨ ਹੁੰਦਾ 3 3.5 ਘੰਟੇ ਦਾ, ਉਹਦੇ ਵਿੱਚ ਤੁਸੀਂ 3 ਕੇਸ ਕਰਨੇ ਆ। ਸਾਰਿਆਂ ਨੂੰ ਪਤਾ ਕਿ ਕਿੰਨੀ ਦੇਰ ਲੱਗਦੀ ਹੈ ਨਾ। ਤਾਂ ਉਦੋਂ ਕੀ ਹੋ ਰਿਹਾ ਸੀਗਾ ਕਿ ਜੱਜ ਥੋੜੇ ਸਤੇ ਪਏ ਸੀਗੇ, ਉਹਨਾਂ ਨੇ ਬਸ 40 ਦਿਨ 50 ਦਿਨ ਚੱਲ ਵੀ ਇੱਧਰ ਕੇਸ ਅਪਰੂਵ, ਉੱਧਰ ਕੇਸ ਅਪਰੂਵ। ਬੜੇ ਲੋਕਾਂ ਦੀ ਲੋਟਰੀ ਲੱਗੀ, ਬੜੇ ਕੇਸ ਜਿਹੜੇ ਸੀਗੇ ਪੰਜਾਬੀਆਂ ਦੇ ਬਹੁਤ ਕੇਸ ਉਦੋਂ ਉਹ ਵਾਲੇ ਟਾਈਮ ਦੇ ਵਿੱਚ ਪਾਸ ਹੋਏ। ਤੇ ਫਿਰ ਟਰੰਪ ਉਹਨਾਂ ਨੂੰ ਵੀ ਲੱਗਾ ਕਿ ਯਾਰ ਇਹ ਤਾਂ ਆਪਾਂ ਲੋਕਾਂ ਨੂੰ ਟੰਗਣਾ ਸੀਗਾ, ਇਹ ਤਾਂ ਕੰਮ ਪੁੱਠਾ ਹੋ ਗਿਆ। ਤੇ ਜਦੋਂ ਤੁਸੀਂ ਜੱਜ ਨੂੰ ਕਹੋ ਕਿ 20 ਮਿੰਟ ਜਿਹੜਾ ਕੇਸ ਉਹ ਡਿਸਾਈਡ ਕਰ, ਤੇ ਫਿਰ ਟਰੰਪ ਨੇ ਉਦੋਂ ਕੀ ਕੀਤਾ ਸੀਗਾ ਕਿ ਉਹਨਾਂ ਨੇ ਆਪਣੀ ਪੋਲਿਟਿਕਸ ਖੇਡਦੇ ਹੋਏ ਜਿਹੜਾ ਫੈਡਰਲ ਲੇਬਰ ਰਿਲੇਸ਼ਨ ਅਥਾਰਟੀ ਹੈਗੀ ਉਹਨੂੰ ਕਿਹਾ ਕਿ ਇਹਦਾ ਜਿਹੜਾ ਯੂਨੀਅਨ ਦਾ ਸਟੇਟਸ ਆ ਉਹ ਵਾਪਸ ਲੈ ਲਓ। ਉਹਨਾਂ ਨੇ ਆਪਣੀ ਆਰਗੂਮੈਂਟ ਇਹ ਦਿੱਤੀ ਸੀ ਕਿ ਜਿਹੜੇ ਜੱਜ ਆ ਨਾ ਇਹ ਵਰਕਰ ਨਹੀਂ ਹੈਗੇ, ਇਹ ਮੈਨੇਜਮੈਂਟ EMPLOYEE ਵਾਂਗੂ ਹੈਗੇ ਆ ਕੰਪਨੀ ਦੇ। ਸੋ ਜਿਹੜੀ ਮੈਨੇਜਮੈਂਟ EMPLOYEE ਹੁੰਦੇ ਆ ਉਹਨਾਂ ਕੋਲ ਬਾਰਗੇਨਿੰਗ ਪਾਵਰ ਨਹੀਂ ਹੈਗੀ ਕਿ ਉਹ ਆਪਣੇ ਹੱਕਾਂ ਦੀ ਮੰਗ ਕਰ ਸਕਣ। ਇਹ ਕੋਈ ਲੇਬਰ ਯੂਨੀਅਨ ਦਾ ਪਾਰਟ ਨਹੀਂ ਹੈਗੇ, ਇਹਨਾਂ ਨੂੰ ਜੋ ਆਪਾਂ ਕਹਿਣਾ ਇਹਨਾਂ ਨੂੰ ਉਹ ਕਰਨਾ ਪੈਣਾ। ਤੇ ਇਹ ਜਿਹੜੀ ਯੂਨੀਅਨ ਸੀਗੀ ਇਹਦੇ ਵਿੱਚ 550 ਜਿਹੜੇ ਜਿੰਨੇ ਵੀ ਜੱਜ ਸੀਗੇ ਤਕਰੀਬਨ ਸਾਰੇ ਮੈਂਬਰ ਸੀਗੇ, ਉਹਨਾਂ ਨੇ ਸਾਰਿਆਂ ਨੇ ਹੁਣ ਚਿੱਠੀ ਲਿਖੀ ਆ ਸਰਕਾਰ ਨੂੰ, ਕਿਉਂਕਿ ਹੁਣ ਜਿਹੜੀ ਇਹ ਕਮੇਟੀ ਆ ਇਹਦੇ ਵਿੱਚ 3 ਡੈਮੋਕ੍ਰੈਟਸ ਜਿਹੜੇ ਉੱਤੇ ਉਹ ਆ ਗਏ ਆ। ਉਹਨਾਂ ਨੂੰ ਲੱਗਦਾ ਕਿ ਹੁਣ ਸ਼ਾਇਦ ਜਿਹੜੇ ਡੈਮੋਕ੍ਰੈਟਸ ਆ ਉਹ ਦੁਬਾਰਾ ਇਹਨੂੰ ਯੂਨੀਅਨ ਦਾ ਦਰਜਾ ਜਿਹੜਾ ਉਹ ਦੇ ਸਕਦੇ ਆ, ਤੇ ਉਹਨਾਂ ਨੂੰ ਲੱਗਦਾ ਕਿ ਇਹ ਸਹੀ ਚੀਜ਼ ਆ। ਸੋ ਮੈਨੂੰ ਵੀ ਇਹੀ ਲੱਗਦਾ ਕਿ ਠੀਕ ਆ, ਭਾਵੇਂ ਆਪਾਂ ਪ੍ਰੋ ਇਮੀਗ੍ਰੈਂਟ ਰਹਿੰਦੇ ਆ, ਪਰ ਏਦਾਂ ਕਿ ਜੱਜਾਂ ਨੇ ਏਦਾਂ ਨਹੀਂ ਕਰਨਾ ਚਾਹੀਦਾ ਕਿ ਪਿੰਗ ਪੋਂਗ ਗੇਮ ਵਾਂਗੂ ਕਿ ਜਦੋਂ ਜਿਹੜੀ ਸਰਕਾਰ ਆਈ ਚੱਕ ਕੇ ਜਿੱਧਰ ਮਰਜ਼ੀ ਸੁੱਟਦਾ। ਹਾਂਜੀ, ਇੱਕ ਆਬਜੈਕਟਿਵ ਕ੍ਰਾਈਟੇਰੀਆ ਚਾਹੀਦਾ ਤਾਂ ਕਿ ਵਕੀਲ ਵੀ ਇੱਕ ਪ੍ਰੈਡਿਕਟੇਬਲ ਵੇ 'ਚ ਕੰਮ ਕਰ ਸਕਣ। ਅੱਜ ਕੋਈ ਰੂਲ ਕਰ ਦਿੰਦੇ ਆ, ਕੱਲ ਕੋਈ ਰੂਲ ਕਰ ਦਿੰਦੇ ਆ, ਤੇ ਆਪਾਂ ਕਲਾਇੰਟ ਨੂੰ ਅੱਜ ਪੀਡੀ ਦੀ ਗੱਲ ਕਰ ਰਹੇ ਆ, ਜਦੋਂ ਤੱਕ ਕਲਾਇੰਟ ਦਾ ਮਨ ਬਣਦਾ ਕਿ ਮੈਂ ਪੀਡੀ ਲੈਣੀ ਆ, ਉਹ ਕਹਿੰਦੇ ਪੀਡੀ ਚੱਲ ਗਈ ਹੈ, ਹਨਾ। ਸੋ ਇਹ ਚੀਜ਼ਾਂ ਦਾ ਸਾਰਿਆਂ ਨੂੰ ਫਾਇਦਾ ਹੋਊਗਾ ਕਿ ਸਟੇਬਲ ਇਮੀਗ੍ਰੇਸ਼ਨ ਸਿਸਟਮ ਚਾਹੀਦਾ ਕਿ ਰੂਲ ਰੈਗੂਲੇਸ਼ਨ ਵਾਲਾ, ਤੇ ਕਲਾਇੰਟਾਂ ਨੂੰ ਵੀ ਪਤਾ ਹੋਵੇ। ਨਹੀਂ ਤਾਂ ਕਲਾਇੰਟ ਵੀ ਭੁਲੇਖੇ 'ਚ ਕੋਈ ਓਲਡ ਲਾਅ ਦੱਸੀ ਜਾਂਦਾ, ਕੋਈ ਨਿਊ ਲਾਅ ਦੱਸੀ ਜਾਂਦਾ। ਸੋ ਦੇਖਦੇ ਆ ਕਿ ਆਉਣ ਵਾਲੇ 6 ਮਹੀਨਿਆਂ 'ਚ ਕੀ ਹੁੰਦਾ। ਜੱਜਾਂ ਨੇ ਵੀ ਫਿਰ ਆਪਣੀ ਫਾਈਟ ਜਿਹੜੀ ਉਹ ਜਾਰੀ ਕਰਤੀ ਹੈ। ਇਹ ਜੱਜਾਂ ਦੀ ਗੱਲ ਕਰਦੇ ਆ, ਕੋਈ ਆਮ ਬੰਦੇ ਦੀ ਨਹੀਂ ਗੱਲ ਕਰਦੇ। ਜੱਜ ਤੱਕ ਪਹੁੰਚਣਾ ਕੋਈ ਸੌਖਾ ਕੰਮ ਨਹੀਂ ਆ। ਉਹਨਾਂ ਨੂੰ ਵੀ ਗੇਂਦ ਵਾਂਗੂ ਜਿਹੜੇ ਆ ਕਦੀ ਕੋਈ ਕਿਸੇ ਪਾਸੇ ਕਦੀ ਕਿਸੇ ਪਾਸੇ, ਸੋ ਵੀ ਸਤੇ ਪਏ ਆ ਇਸ ਗੱਲੋਂ। ਸੋ ਦੇਖੋ ਅੱਗੇ ਕੀ ਬਣਦਾ ਇਸ ਨੂੰ। ਕੁਛ ਕੁ ਹੋਰ ਖਬਰਾਂ ਰਹਿ ਗਈਆਂ ਨੇ, ਆਪਾਂ ਇੱਕ ਬ੍ਰੇਕ ਲੈਣੀ ਹੈ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਆ, ਤੇ ਕੁਛ ਖਬਰਾਂ ਜਿਹੜੀਆਂ ਰਹਿ ਗਈਆਂ ਉਸ ਦੇ ਉੱਤੇ ਗੱਲ ਕਰਕੇ ਫਿਰ ਤੁਹਾਡੀਆਂ ਆਪਾਂ ਕਾਲਸ ਲੈਣੀਆਂ ਸ਼ੁਰੂ ਕਰਾਂਗੇ। ਕਾਲ ਕਰਨ ਦੇ ਲਈ ਸਰੋਤਿਓ ਨੰਬਰ ਹੈ 408 272 5200 4082725200। ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ।
ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਇਸ ਮੌਕੇ ਚੱਲ ਰਿਹਾ ਜੀ ਅਪਡੇਟ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਯੂਐਸ ਇਮੀਗ੍ਰੇਸ਼ਨ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਤੇ ਆਪਣੇ ਨਾਲ ਜੁੜੇ ਹੋਏ ਨੇ ਯੂਐਸ ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕਿਆਣਾ ਜੀ। ਅਟਾਰਨੀ ਟਿਰਕਿਆਣਾ ਜੀ, ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੁਛ ਕੁ ਗੱਲਾਂ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਡੀਆਂ ਕਾਲਸ ਲਵਾਂਗੇ। ਇਸ ਟਾਈਮ ਸਾਰੀਆਂ ਲਾਈਨਸ ਭਰੀਆਂ, ਸੋ ਵਾਰੀ ਸਿਰ ਆਪਾਂ ਸਾਰਿਆਂ ਦੀਆਂ ਕਾਲਸ ਲਵਾਂਗੇ। ਜਿਹੜੇ ਸਰੋਤੇ ਟਰਾਈ ਕਰ ਰਹੇ ਆ ਉਹ ਕਰੀ ਚੱਲੋ ਜੀ। ਜਿੱਦਾਂ ਹੀ ਲਾਈਨ ਖਾਲੀ ਹੋਊਗੀ ਫਿਰ ਉਸ ਤੋਂ ਬਾਅਦ 'ਚ ਤੁਹਾਡਾ ਨੰਬਰ ਉਸ ਦੇ ਵਿੱਚ ਲੱਗ ਸਕਦਾ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਇਸ ਨੰਬਰ ਦੇ ਉੱਤੇ। ਬਾਕੀ ਭਾਈ ਜਦੋਂ ਤੁਹਾਨੂੰ ਅਸੀਂ ਹੋਲਡ ਤੇ ਪਾ ਦਿੱਤੇ ਹੁੰਦੇ ਆ, ਸਬਰ ਕਰਿਆ ਕਰੋ, ਥੋੜ੍ਹਾ ਜਿਹਾ ਪੇਸ਼ੈਂਸ ਰੱਖਿਆ ਕਰੋ, ਵਾਰੀ ਤੁਹਾਡੀ ਜਿਹੜੀ ਉਹ ਜ਼ਰੂਰ ਆਵੇਗੀ। ਕਾਹਲੇ ਨਾਲ ਥੋੜ੍ਹਾ ਪਿਆ ਕਰੋ, ਵਾਰੀ ਸਿਰ ਸਾਰਿਆਂ ਦਾ ਜਿੱਦਾਂ ਲਾਈਨ 'ਚ ਆਏ ਉੱਦਾਂ ਤੁਹਾਡੇ ਕਾਲਸ ਜਿਹੜੀਆਂ ਲਵਾਂਗੇ। ਮੈਂ ਪੁੱਛਣਾ ਚਾਹੁੰਦਾ ਹਾਂ ਪੀਡੀ ਨੂੰ ਲੈ ਕੇ ਕੀ ਅਪਡੇਟ ਆ ਜੀ, ਕੀ ਲੇਟੈਸਟ ਆ? ਧੜਾ ਧੜ ਫੜਾਈਆਂ ਜਾ ਰਹੀਆਂ ਸੀ ਪਹਿਲੋਂ ਤਾਂ ਮੇਬੀ ਲੱਗ ਰਿਹਾ ਸੀਗਾ ਵੀ ਇਹ ਗੁੱਡ ਨਿਊਜ਼ ਹੋ ਸਕਦੀ ਆ, ਪਰ ਹੁਣ ਜਣੇ ਖਣੇ ਨੂੰ ਹੀ ਫੜਾਈਆਂ ਜਾ ਰਹੀਆਂ ਸੀ। ਕੁਛ ਆਈ ਠੱਲ ਪਈ ਹੈ ਜੀ ਕਿ ਨਹੀਂ ਉੱਦਾਂ ਹੀ ਆ? ਹਾਂਜੀ, ਠੱਲ ਪੈ ਗਈ ਆ। ਜਿਹੜਾ ਟੈਕਸਸ ਦਾ ਜੱਜ ਸੀਗਾ ਉਹਨੇ ਚੈਲੰਜ ਕਰਤਾ ਕਿ ਬਾਈਡਨ ਪੀਡੀ ਨਹੀਂ ਦੇ ਸਕਦਾ। ਸੋ ਹੁਣ ਜਿਹੜੀ ਪੀਡੀ ਦੀ ਗੱਲ ਆ ਉਹ ਸਾਰੀ ਉੱਤੇ ਡਿਪੈਂਡ ਕਰਦੀ ਆ ਕਿ ਸਰਕਾਰੀ ਵਕੀਲ ਕੀ ਚਾਹੁੰਦਾ ਹੈਗਾ। ਸੋ ਪਹਿਲਾਂ ਤਾਂ ਇਦਾਂ ਸੀਗਾ ਕਿ ਵਕੀਲ ਤੇ ਆਪਾਂ ਪ੍ਰਸਤਾਵ ਰੱਖ ਦਿੰਦਾ ਸੀਗਾ ਕਿ ਪੀਡੀ ਦੇ ਦਿਓ, ਬਿਲਕੁਲ ਲੈਫਟ ਰਾਈਟ ਤੁਹਾਨੂੰ ਪੀਡੀ ਮਿਲ ਸਕਦੀ ਸੀਗੀ। ਹੁਣ ਇਹ ਆ ਕਿ ਕਈ ਆਪਾਂ ਜਿੱਦਾਂ ਨਿਊਯਾਰਕ ਦੇ ਵਿੱਚ ਕੇਸ ਸੀਗੇ ਸਾਡੇ, ਇੱਕ ਸਾਡਾ ਕੇਸ ਉਹ ਚਾਈਨੀਜ਼ ਬੰਦਾ, ਉਹਦਾ ਕੇਸ ਬੜਾ ਸਿੱਧਾ ਜਿਹਾ ਫੋਰ ਐਗਜ਼ਾਮਪਲ ਸੀਗਾ ਕਿ ਆਪਣੇ
ਉਹ ਯੂਐਸ ਸਿਟੀਜ਼ਨ ਨਾਲ ਮੈਰਿਡ ਆ, ਉਹਦਾ ਬੱਚਾ ਸੀਗਾ, ਉਹਦਾ ਵੇਵਰ ਵੀ ਪਹਿਲਾਂ ਸਾਰਾ ਅਪਰੂਵ ਹੋਇਆ ਪਿਆ ਸੀਗਾ। ਉਹਨੂੰ ਵਿਦਹੋਲਡਿੰਗ ਆਫ ਰਿਮੂਵਲ ਜਿਹੜੀ ਮਿਲੀ ਹੋਈ ਸੀਗੀ, ਮਤਲਬ ਉਹਦੇ ਖਿਲਾਫ ਰਿਮੂਵਲ ਆਰਡਰ ਸੀਗਾ ਤੇ ਉਹਨੂੰ ਕੰਟਰੀ ਆਊਟ ਕਰਨਾ ਪੈਣਾ, ਉਹ ਸਿੱਧੇ ਕੰਟਰੀ ਆਊਟ ਨਹੀਂ ਕਰ ਸਕਦਾ। ਸੋ ਉਹਦੇ ਆਹੀ ਛੋਟਾ ਜਿਹਾ ਅੜਿੱਕਾ ਸੀਗਾ ਕਿ ਜੇ ਉਹਨੂੰ ਪੀਡੀ ਦੇ ਕੇ ਕੇਸ ਡਿਸਮਿਸ ਕਰ ਦੇਣ ਤਾਂ ਬੰਦਾ ਸਿੱਧੇ ਗ੍ਰੀਨ ਕਾਰਡ ਆਪਣਾ ਲੈ ਸਕਦਾ ਸੀਗਾ। ਸੋ ਆ ਟੈਕਸਸ ਦੀ ਰੂਲਿੰਗ ਤੋਂ ਬਾਅਦ ਜਿਹੜਾ ਉਹਦਾ ਸਾਨੂੰ ਸਰਕਾਰੀ ਵਕੀਲ ਉਹਨਾਂ ਨੇ ਦਿੱਤਾ, ਉਹ ਸਾਨੂੰ ਸਹੀ ਨਹੀਂ ਟੱਕਰਿਆ। ਉਹ ਬਸ ਕਦੀ ਮੈਨੂੰ ਆਹ ਬਣਾ ਕੇ ਭੇਜੋ, ਮੈਨੂੰ ਉਹ ਬਣਾ ਕੇ ਭੇਜੋ। ਉਹ ਹੁਣ ਕਹਿੰਦਾ ਕਿ ਮੈਂ ਪੀਡੀ ਨਹੀਂ ਦੇਣੀ, ਪਹਿਲਾਂ ਇਹ ਸ਼ੋਅ ਕਰੋ ਕਿ ਤੁਹਾਨੂੰ ਕੀ ਅਰਜੈਂਸੀ ਹੈ ਟਰੈਵਲ ਕਰਨ ਦੀ। ਤੇ ਉਹਦੇ ਫਿਰ ਫਾਦਰ ਨੂੰ ਕੋਈ ਇਲਨੈਸ ਸੀਗੀ ਕਿ ਬਜ਼ੁਰਗ ਹੋ ਗਿਆ, ਉਹ ਕਹਿੰਦਾ ਨਹੀਂ ਇਹਨੂੰ ਮੈਂ ਮੰਨਦਾ ਨਹੀਂ ਤੇ ਪੀਡੀ ਨਹੀਂ ਮੈਂ ਦੇਣੀ। ਉਹਨੇ ਮਨਾ ਵੀ ਨਹੀਂ ਕੀਤਾ, ਉਹ ਕਹਿੰਦਾ ਕਿ ਪੀਡੀ ਹੁਣ ਹੋਲਡ ਤੇ ਆ, ਸਾਡੇ ਕੋਲ ਟਾਈਮ ਨਹੀਂ ਹੈਗਾ। ਸੋ ਪੀਡੀ ਦਾ ਹੁਣ ਏਦਾਂ ਕਿ ਜਿਹਨਾਂ ਨੂੰ ਚਾਹੀਦੀ ਉਹਨਾਂ ਨੂੰ ਦੇ ਨਹੀਂ ਰਹੇ, ਜਿਹਨਾਂ ਨੂੰ ਨਹੀਂ ਚਾਹੀਦੀ ਨਵੇਂ ਵਿਚਾਰਿਆਂ ਦੇ ਉਹਨਾਂ ਨੂੰ ਧੱਕੇ ਨਾਲ ਜਿਹੜਾ ਉਹਨਾਂ ਦਾ ਕੇਸ ਡਿਸਮਿਸ ਕੀਤਾ ਜਾ ਰਿਹਾ। ਸੋ ਪੀਡੀ ਦਾ ਜਿਹੜਾ ਹੁਣ ਅਗਲੇ 6 ਮਹੀਨੇ ਏਦਾਂ ਹੀ ਚੱਲਣਾ, ਜਦ ਤੱਕ ਜਿਹੜਾ ਸੁਪਰੀਮ ਕੋਰਟ ਆ ਉਹ ਦਸੰਬਰ ਵਾਲਾ ਆਪਣਾ ਡਿਸੀਜਨ ਨਹੀਂ ਦਿੰਦਾ। ਪੀਡੀ ਬਾਰੇ ਕੋਈ ਖਾਸ ਕਲੈਰਿਟੀ ਨਹੀਂ ਸਾਨੂੰ ਮਿਲਣੀ, ਪਰ ਇਹ ਹੈ ਕਿ ਜਿਹਨਾਂ ਨੂੰ ਪੀਡੀ ਚਾਹੀਦੀ ਹੈ, ਜਿਹਨਾਂ ਦੇ ਵਿਆਹ ਵਾਲੇ ਕੇਸ ਪੋਸੀਬਲ ਹੈਗੇ ਆ, ਉਹ ਪੀਡੀ ਅਜੇ ਵੀ ਕੀ ਹੈ ਕਿ ਜੇ ਤੁਹਾਡੇ ਨਾਲ ਸਰਕਾਰੀ ਵਕੀਲ ਅਗਰੀ ਕਰ ਜਾਂਦਾ ਤੁਸੀਂ ਜੁਆਇੰਟ ਮੋਸ਼ਨ ਲਾ ਸਕਦੇ ਆ। ਸੋ ਜਿਹਨਾਂ ਨੂੰ ਚਾਹੀਦੀ ਹੈ ਪੀਡੀ, ਉਹ ਰੁਕਣ ਨਾ ਆਪਣੀ ਕਾਰਵਾਈ ਅੱਗੇ ਤੋਰਨ ਤਾਂ ਟਰਾਈ ਕਰਨ, ਮਿਲ ਸਕਦੀ ਹੈ ਉਹਨਾਂ ਨੂੰ। ਜੀ, ਤੇ ਵਰਕ ਪਰਮਿਟਸ ਨੂੰ ਲੈ ਕੇ ਕੀ ਅਪਡੇਟ ਆ ਜੀ? ਉਹ ਹੁਣ ਮਿਲ ਰਹੇ ਆ, ਥੋੜਾ ਹੋਇਆ ਰੈਲਾ ਕੰਮ ਲੋਕਾਂ ਨੂੰ ਕਿ ਅਜੇ ਵੀ ਇੰਤਜ਼ਾਰ ਜਿਹੜਾ ਲੰਬਾ ਹੀ ਆ? ਵਰਕ ਪਰਮਿਟ ਵਾਲਿਆਂ ਦੀ, ਨਵੇਂ ਕੇਸਾਂ ਵਾਲਿਆਂ ਲਈ ਬਹੁਤ ਮਾੜੀ ਖਬਰ ਆ। ਮਾੜੀ ਖਬਰ ਇਹ ਆ ਕਿ ਕਾਫੀ ਸਾਰੇ ਜਿਹੜੀ ਲੋਕੀ ਆ ਨਾ, ਜਦੋਂ ਉਹ ਕੇਸ ਆਪਣਾ ਮੂਵ ਕਰਾਉਂਦੇ ਆ, ਮੰਨ ਲਓ ਹੁਣ ਉਹਨਾਂ ਦਾ ਜਿਹੜੇ ਕੈਂਪ 'ਚ ਆਇਆ ਮੂਵ ਕਰਾਉਂਦੇ ਆ, ਤੇ ਆਪਾਂ ਕੀ ਦੇਖ ਰਹੇ ਹਾਂ ਕਿ ਉਹਨਾਂ ਦੀ ਨਾ ਜਿੱਦਾਂ ਕਲੌਕ 150 ਦਿਨ ਜਿੱਦਾਂ ਪੂਰੇ ਹੋਣੇ ਆ, ਤੇ ਕਿਸੇ ਦੀ 100 ਦਿਨ ਤੇ ਜਾ ਕੇ ਇੱਕ ਬੰਦੇ ਦੀ ਕਲਾਣੀ ਦੀ ਸਾਡੀ 140ਵੇਂ ਦਿਨ ਤੇ ਆ ਕੇ ਵੀ ਨਜਾਇਜ਼ ਹੀ ਬਸ ਕਲੌਕ ਰੋਕਤੀ। ਉਹਨਾਂ ਦੀ ਦੱਸਿਆ ਨਹੀਂ ਰੀਜ਼ਨ ਕਿ ਕਿਉਂ ਕਲੌਕ ਰੋਕੀ ਹੈ, ਸਾਰਾ ਕੁਝ ਜਿੱਦਾਂ ਫਾਈਲ ਪੈਂਡਿੰਗ ਆ। ਅੱਛਾ, ਤੇ ਰੀਜ਼ਨ ਇਹ ਦੇ ਰਿਹਾ ਕਿ ਇਹ ਬੰਦਾ ਮੂਵ ਹੋ ਗਿਆ ਇੱਥੋਂ ਦੀ, ਇਹਦੇ ਕਰਕੇ ਡਿਲੇ ਆਇਆ। ਆਪਾਂ ਕਿ ਹੁਣ ਬੰਦੇ ਨੇ ਤਾਂ ਮੂਵ ਹੋਣਾ ਹੀ ਆ, ਉਹਨੇ ਹੁਣ ਐਰੀਜ਼ੋਨੇ ਥੋੜਾ ਬੈਠੇ ਰਹਿਣਾ। ਪਰ ਇਦਾਂ ਕਿ ਵਰਕ ਪਰਮਿਟ ਦੀ ਕਲੌਕ ਵਾਲਾ ਵੀ ਥੋੜਾ ਜਿਹਾ ਧੱਕਾ ਜਿਹਾ ਇਹਨਾਂ ਨੇ ਸਲਾਈਟਲੀ ਕਰਨਾ ਸ਼ੁਰੂ ਕਰਤਾ, ਕਈਆਂ ਦੀਆਂ ਕਲੌਕਸ ਜਿਹੜੀਆਂ ਉਹ ਰੁਕ ਰਹੀਆਂ ਵਾ। ਤੇ ਹੁਣ ਇਹਦਾ ਇਦਾਂ ਕਿ ਤੁਸੀਂ ਹੁਣ ਜੇ ਕਹੋ ਕਿ ਜਾਰਜੀਆ ਦੇ ਵਿੱਚ ਮੈਂ ਪਹਿਲਾਂ ਕੇਸ ਲਾਣਾ, ਮੈਂ ਆਪਣਾ ਵਰਕ ਪਰਮਿਟ ਲਾਣਾ, ਫਿਰ ਕਈ ਵਾਰੀ ਤਰੀਕ ਛੇਤੀ ਦੇ ਦਿੰਦੇ ਆ, ਤੇ ਫਿਰ ਮੁੜ ਕੇ ਬੰਦਾ ਕਹਿੰਦਾ ਮੈਂ ਹੁਣ ਕੈਲੀਫੋਰਨੀਆ ਮੂਵ ਹੋ ਰਿਹਾ, ਉਹ ਜੱਜ ਕਹਿੰਦਾ ਕਿ ਨਹੀਂ ਮੈਂ ਤੇਰਾ ਕੇਸ ਮੂਵ ਨਹੀਂ ਕਰਨਾ, ਤੂੰ ਇੱਥੇ ਲੜ। ਸੋ ਇਹ ਜਿਹੜੇ ਵਰਕ ਪਰਮਿਟ ਵਾਲੇ ਬੰਦੇ ਆ, ਹੁਣ ਇਹ ਇਸ ਪ੍ਰੋਬਲਮ 'ਚ ਫਸ ਜਾਣੇ ਆ ਕਿ ਜੇ ਇਹ ਕੈਲੀਫੋਰਨੀਆ ਮੂਵ ਕਰਦੇ ਆ ਤਾਂ ਸਾਰਿਆਂ ਦਾ ਨਹੀਂ, ਕਈਆਂ ਦਾ ਵਰਕ ਪਰਮਿਟ ਉਹ ਰੋਕ ਸਕਦੇ ਆ ਕਿ ਜਦ ਤੱਕ ਤੇਰੀ ਦੁਬਾਰਾ ਮਾਸਟਰ ਹੀਅਰਿੰਗ ਨਹੀਂ ਪੈਂਦੀ, ਦੁਬਾਰਾ ਤੇਰਾ ਕਲੌਕ ਆਪਾਂ ਨਹੀਂ ਚਲਾਉਣਾ। ਤੇ ਜੇ ਉਹ ਇਹ ਰਿਸਕ ਲੈਂਦੇ ਆ ਕਿ ਆਪਾਂ ਉਸੇ ਜਗ੍ਹਾ ਰਹਿ ਕੇ ਆਪਣਾ ਕੇਸ ਪਹਿਲਾਂ ਅੱਗੇ ਚਲਾਈਏ, ਤਾਂ ਫਿਰ ਉਹਦਾ ਰਿਸਕ ਇਹ ਹੈ ਕਿ ਐਂਡ ਦੇ ਵਿੱਚ ਜੱਜ ਨੇ ਕਹਿਣਾ ਕਿ ਨਹੀਂ ਤੂੰ ਹੁਣ ਇੱਥੇ ਕੇਸ ਲੜ। ਸੋ ਇਹ ਦੇਖਦੇ ਆ, ਇਹਦੇ ਬਾਰੇ ਆਪਾਂ ਆਉਣ ਵਾਲੇ ਸ਼ੋਅ ਦੇ ਵਿੱਚ ਵੀ ਆਪਾਂ ਵਿਚਾਰ ਕਰਾਂਗੇ। ਫਿਲਹਾਲ ਬਸ ਇੰਨੀ ਮੇਰੇ ਕੋਲ ਖਬਰ ਆ ਕਿ ਕਈ ਸਾਡੇ ਕਲਾਇੰਟ ਸੀਗੇ, ਉਹਨਾਂ ਦੇ ਵਰਕ ਪਰਮਿਟ ਜਿੱਦਾਂ 140 ਦਿਨ ਬਿਲਕੁਲ ਮਤਲਬ 10 ਦਿਨ ਹੀ ਬੰਦੇ ਰਹਿ ਗਏ ਸੀਗੇ, ਤੇ ਉਹਦੀ ਜਦੋਂ ਕਲੌਕ ਰੋਕਤੀ ਤੇ ਫੋਨ ਲਾ ਕੇ ਆਪਾਂ ਨੂੰ ਪੁੱਛਿਆ ਕਿ ਬਈ ਦੱਸੋ ਤੇ ਸਹੀ ਕੀ ਮਸਲਾ ਕੀ ਹੈਗਾ ਵਾ। ਠੀਕ ਹੈ, ਤੇ ਉਹ ਜਿਹੜੇ ਸਾਨੂੰ ਉਹਨਾਂ ਨੇ ਇਨਫੋਰਮੇਸ਼ਨ ਨਹੀਂ ਅਜੇ ਦਿੱਤੀ। ਉਹ ਠੀਕ ਆ। ਸੋ ਮਨਮਰਜ਼ੀਆਂ ਜਿਹੜੀਆਂ ਜੀ ਪੂਰੀਆਂ ਜ਼ੋਰਾਂ ਤੇ ਚੱਲ ਰਹੀਆਂ ਆ। ਇਮੀਗ੍ਰੇਸ਼ਨ ਦੇ ਕੋਰਟ ਹੀਅਰਿੰਗ ਡੇਟਸ ਨੂੰ ਲੈ ਕੇ ਕੀ ਆ ਜਿਹੜੀਆਂ ਤਰੀਕਾਂ ਵਿਚਾਰਿਆਂ ਦੀਆਂ ਜਿਨ੍ਹਾਂ ਦੀਆਂ ਆਉਂਦੀਆਂ ਆ ਉਹ ਪੋਸਟਪੋਨ ਹੁੰਦੀਆਂ ਆ ਕਿ ਆ ਰਹੀ ਆ, ਤਰੀਕ ਲੱਗ ਰਹੀ ਆ ਤੇ ਲੋਕਾਂ ਨੂੰ ਪੇਸ਼ ਕਰਾ ਰਹੇ ਆ? ਤੇ ਅਸਾਈਲਮ ਆਫਿਸ ਨੂੰ ਲੈ ਕੇ ਕੀ ਅਪਡੇਟ ਆ? ਇੱਕ ਜਿਹੜਾ ਉਹ ਵਾਲਾ ਟਾਈਮ ਚੱਲਦਾ ਸੀਗਾ ਜਿੱਦਾਂ ਆਪਾਂ ਦੇਖਿਆ ਕੋਵਿਡ 'ਚ ਕਿ ਬਿਲਕੁਲ ਹੀ ਮਤਲਬ ਕਿ ਆਲਮੋਸਟ ਹੀਅਰਿੰਗਾਂ ਪੋਸਟਪੋਨ ਹੋ ਜਾਂਦੀਆਂ ਸੀਗੀਆਂ, ਸਿੱਧੇ ਹੀ ਕਿ 2 ਸਾਲ ਬਾਅਦ ਆਇਓ, 3 ਸਾਲ ਬਾਅਦ ਆਇਓ। ਉਹ ਵਾਲਾ ਜਿਹੜਾ ਦੌਰ ਸੀਗਾ ਉਹ ਲੰਘ ਗਿਆ। ਕਈ ਜਿਹੜੇ ਜੱਜ ਹੈਗੇ ਆ ਉਹ ਅਜੇ ਵੀ ਕਰ ਰਹੇ ਆ ਤਰੀਕਾਂ ਵਗੈਰਾ ਪੋਸਟਪੋਨ, ਪਰ ਹੁਣ ਕਾਫੀ ਜ਼ਿਆਦਾ ਜਿਹੜੇ ਆਪਾਂ ਦੇਖੇ ਕਿ ਪਿਛਲੇ ਮਹੀਨੇ 1.5 ਮਹੀਨੇ ਤੋਂ ਨਹੀਂ ਸਾਡੀ ਕੋਈ ਤਰੀਕ ਪੋਸਟਪੋਨ ਹੋਈ, ਤੇ ਤਕਰੀਬਨ ਸਾਰੇ ਜਿਹੜੇ ਜੱਜ ਸੀਗੇ ਉਹ ਕੇਸ ਨੂੰ ਸੁਣ ਰਹੇ ਆ। ਤੇ ਇੱਕ ਸਾਡਾ ਜਿਹੜਾ ਆਪਣਾ ਕੇਸ ਸੀਗਾ ਜਿਹਦੀ ਵੀਡੀਓ ਵੀ ਆਪਾਂ ਟਿਕਟੌਕ ਤੇ ਪਾਈ ਸੀਗੀ, ਬਾਈ ਉਹਦੀ ਨਾ ਫਿੰਗਰਪ੍ਰਿੰਟ ਨਹੀਂ ਆਏ ਸੀਗੇ ਬੰਦੇ ਦੇ, ਤੇ ਉਹਨੂੰ ਆਪਾਂ ਜੱਜ ਨੂੰ ਕਿਹਾ ਸੀ ਕਿ ਇਹ ਤਾਂ ਫਿੰਗਰਪ੍ਰਿੰਟ ਵੀ ਨਹੀਂ ਆਏ ਤੁਸੀਂ, ਤਾਂ ਜੱਜ ਕਹਿੰਦੇ ਕਿ ਸ਼ਿਰਲ ਵੀ ਨਹੀਂ ਸੀਗੀ ਜੱਜ, ਉਹਦੀ ਜੱਜ ਬਹੁਤ ਵਧੀਆ ਉਹ ਕਹਿੰਦੀ ਕਿ ਮੈਨੂੰ ਕੋਈ ਆਬਜੈਕਸ਼ਨ ਨਹੀਂ, ਕਹਿੰਦੀ ਫਿੰਗਰਪ੍ਰਿੰਟ ਬਾਅਦ 'ਚ ਆ ਜਾਊਗੇ, ਕੋਰਟ ਬਹੁਤ ਬਿਜ਼ੀ ਆ, ਦੁਬਾਰਾ ਟਾਈਮ ਨਹੀਂ ਲੱਗਣਾ ਤੇ ਤੁਸੀਂ ਆ ਕੇ ਆਪਣਾ ਕੇਸ ਲੜੋ। ਉਹਨੇ ਉਹਦਾ ਬਿਨਾਂ ਫਿੰਗਰਪ੍ਰਿੰਟ ਦੇ ਕੇਸ ਜਿਹੜਾ ਪਾਸ ਕਰਤਾ। ਤੇ ਹੁਣ ਜੱਜ ਕਈ ਜੱਜ ਇੱਦਾਂ ਦੇ ਵੀ ਉਹ ਕਹਿੰਦੇ ਕਿ ਨਹੀਂ, ਇੱਕ ਵਾਰੀ ਜਿਹੜੀ ਤਰੀਕ ਪੈ ਗਈ ਤਾਂ ਟਾਈਮ ਟੂ ਆਪਾਂ ਦੁਬਾਰਾ ਅੱਗੇ ਮੂਵ ਨਹੀਂ ਕਰਨਾ, ਤੁਸੀਂ ਆ ਕੇ ਸਿੱਧੇ ਹੀ ਆਪਣਾ ਕੇਸ ਲੜੋ। ਤਾਂ ਜਿਹੜੇ ਇੱਦਾਂ ਦੇ ਹੁਣ ਜਿਹੜੇ ਕੇਸ ਆ ਜਿਹਨਾਂ ਦੇ ਫਿੰਗਰਪ੍ਰਿੰਟ ਨਹੀਂ ਆਏ ਆ, ਉਹਨਾਂ ਨੂੰ ਬਸ ਇੱਕੋ ਚੀਜ਼ ਦਾ ਖਿਆਲ ਰੱਖਣਾ ਕਿ ਉਹਨਾਂ ਨੂੰ ਜੱਜ ਨੂੰ ਪਹਿਲਾਂ ਦੱਸਣਾ ਪੈਣਾ ਕਿ ਸਾਡੇ ਫਿੰਗਰਪ੍ਰਿੰਟ ਨਹੀਂ ਹੋਏ ਆ ਤੇ ਆਪਾਂ ਅੱਗੇ ਤਰੀਕ ਕਰਾ ਸਕਦੇ ਹਾਂ ਜੇ ਤੁਸੀਂ ਕਰਨੀ ਆ।
ਕਿਉਂਕਿ ਸਾਡੇ ਕੋਲ ਚੋਇਸ ਨਹੀਂ ਸੀਗੀ। ਹੁਣ ਆਪਾਂ ਜੇ ਸਿੱਧੇ ਮੂੰਹ ਚੱਕ ਕੇ ਚੱਲ ਪਈਏ ਉੱਥੇ, ਤਾਂ ਉਹਨੇ ਕਹਿਣਾ ਕਿ ਫਿੰਗਰਪ੍ਰਿੰਟ ਨਹੀਂ ਹੋਏ, ਤੇਰਾ ਕੇਸ ਮੈਂ ਡਿਨਾਈ ਕਰਦੀ ਹਾਂ। ਇਸ ਗੱਲ ਤੇ ਵੀ ਜਿਹੜਾ ਕੇਸ ਉਹ ਡਿਨਾਈ ਕੀਤਾ ਜਾ ਸਕਦਾ ਕਿ ਡਿਸਮਿਸ ਕਰ ਦਿਓ। ਸੋ ਇਹ ਹੈ ਕਿ ਤੁਸੀਂ ਆਪਣਾ ਜਿਹੜਾ ਫਿੰਗਰਪ੍ਰਿੰਟ ਦਾ ਉਹਨਾਂ ਨੂੰ ਦੱਸਣਾ ਜੱਜ ਨੂੰ ਪਹਿਲਾਂ, ਕਿ ਦੱਸਣਾ ਐਜ਼ ਇਨ ਕਿ ਉਹਦਾ ਵੀ ਕਾਗਜ਼ੀ ਕਾਰਵਾਈ ਰਾਹੀਂ ਤੁਹਾਡਾ ਵਕੀਲ ਦੱਸੂਗਾ ਕਿ ਇਹਦੇ ਫਿੰਗਰਪ੍ਰਿੰਟ ਨਹੀਂ ਹੋਏ। ਜੇ ਤੁਹਾਨੂੰ ਕੋਈ ਓਬਜੈਕਸ਼ਨ ਨਹੀਂ ਹੈਗੀ, ਆਪਾਂ ਕੇਸ ਲੜਨ ਲਈ ਤਿਆਰ ਆ। ਤੇ ਉਹ ਜੱਜ ਨੇ ਫਿਰ ਜਿਹੜਾ ਡਿਸੀਜਨ ਦਿੱਤਾ ਸੀਗਾ, ਕਹਿੰਦੀ ਕਿ ਬਾਅਦ 'ਚ ਜਦੋਂ ਇਹਦੇ ਫਿੰਗਰਪ੍ਰਿੰਟ ਆ ਗਏ, ਕਲੀਅਰ ਹੋ ਗਿਆ, ਤੇ ਫਿਰ ਇਹਨੂੰ ਮੈਂ ਅਸਾਈਲਮ ਦਾ ਜਿਹੜਾ ਆਫੀਸ਼ੀਅਲ ਆਰਡਰ ਦੇ ਦਾਂਗੀ। ਇਸ ਤੋਂ ਪਹਿਲਾਂ ਮੈਂ ਓਰਲੀ ਜਿਹੜਾ ਇਹਨੂੰ ਕੇਸ ਗ੍ਰਾਂਟ ਕਰਦੀ ਹਾਂ। ਸੋ ਇਹ ਹੈ ਕਿ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹੋਏ ਕਿ ਇਮੀਗ੍ਰੇਸ਼ਨ ਕੋਰਟਸ ਦਾ ਕੀ ਹਿਸਾਬ ਕਿਤਾਬ ਆ, ਹੀਅਰਿੰਗ ਡੇਟ ਆ ਰਹੀਆਂ, ਕਾਫੀ ਸਾਰੇ ਕੇਸ ਜਿਹੜੇ ਚੱਲ ਰਹੇ ਆ, ਕਾਫੀ ਸਪੀਡ ਨਾਲ ਜਿਹੜੇ ਇਮੀਗ੍ਰੇਸ਼ਨ ਜੱਜ ਆ ਉਹ ਲੱਗੇ ਹੋਏ ਆ। ਜੀ ਇੱਕ ਸਾਡੇ ਪੁੱਛਦੇ ਨੇ ਲੈਟਰੀਸ਼ੀਆ ਜੈਫਰਸਨ ਵੈਬ, ਇਹ ਵੀ ਕੋਈ ਸੈਨ ਫਰਾਂਸਿਸਕੋ ਦੇ ਵਿੱਚ ਜੱਜ ਆ, ਉਹਨਾਂ ਬਾਰੇ ਪੁੱਛ ਰਹੇ। ਮੇ ਵੀ ਉਹਨਾਂ ਦੀ ਤਰੀਕ ਹੋਣੀ ਹੈ ਉਹਨਾਂ ਦੇ ਸਾਹਮਣੇ, ਵੀ ਉਹ ਕਿੱਦਾਂ ਦੇ ਜੱਜ ਨੇ, ਕੁਝ ਹੈ ਇਹਨਾਂ ਦੇ ਬਾਰੇ ਆਈਡੀਆ ਕਿ ਨਹੀਂ? ਮੈਂ ਹੁਣ ਦੀ ਰੇਟਿੰਗ ਤਾਂ ਨਹੀਂ ਮੈਨੂੰ ਯਾਦ, ਮੈਂ ਦੇਖ ਕੇ ਤੁਹਾਨੂੰ ਥੋੜੀ ਦੇਰ 'ਚ ਦੱਸ ਦਿੰਦਾ। ਠੀਕ ਹੈ ਜੀ। ਤੇ ਆ ਹੁਣ ਆਪਾਂ ਕਾਲਸ ਲੈਣੀਆਂ ਸ਼ੁਰੂ ਕਰਦੇ ਹਾਂ। ਸੋ ਤੇ ਕਾਲ ਕਰਨ ਦੇ ਲਈ ਨੰਬਰ ਹੈ 408-272-5200 4082725200। ਹਾਂਜੀ ਸਤਿੰਦਰ, ਸਤਿ ਸ਼੍ਰੀ ਅਕਾਲ, ਕੀ ਸਵਾਲ ਹੈ ਜੀ? ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ ਮੇਰਾ ਸਵਾਲ ਇਹ ਆ ਵੀ ਮੈਂ ਨਾ ਸਿਟੀਜ਼ਨਸ਼ਿਪ ਦੀ ਇੰਟਰਵਿਊ ਦਿੱਤੀ ਹੈ, 80 ਡੇਜ਼ ਹੋ ਗਏ, ਹਜੇ ਤੱਕ ਮੇਰਾ ਨਾ ਆਇਆ ਨਹੀਂ ਕੋਈ ਸਟੇਟਸ, ਮੈਨੂੰ ਕੋਈ ਲੈਟਰ ਵੀ ਨਹੀਂ ਆਇਆ ਹਜੇ ਤੱਕ ਡਿਸੀਜਨ ਦਾ। ਜੀ ਉਹਨਾਂ ਨੇ ਉਦੋਂ ਕਿਹਾ ਸੀਗਾ ਵੀ ਓਕੇ ਆ ਕਿ ਨਹੀਂ? ਨਹੀਂ, ਉਹਨਾਂ ਨੇ ਮੈਨੂੰ ਇਹ ਕਿਹਾ ਸੀ, ਐਕਚੁਅਲੀ ਮੇਰੀ ਜਦੋਂ ਇੰਟਰਵਿਊ ਹੋਈ ਸੀ ਨਾ, ਤੇ ਮੈਨੂੰ ਲਾਸਟ ਮੂਮੈਂਟ ਤੇ ਸਾਰਾ ਕੁਝ ਡਨ ਕਰਕੇ ਨਾ, ਤੇ ਮੈਨੂੰ ਉਹਨਾਂ ਨੇ ਇਹ ਪੁੱਛਿਆ ਸੀ ਵੀ ਕਹਿੰਦੇ ਤੂੰ ਮੈਕਸੀਕੋ ਫੜਿਆ ਗਿਆ ਸੀ ਕਸਟਡੀ 'ਚ, ਤੇ ਮੈਂ ਕਿਉਂਕਿ ਉਹ ਮੈਂਸ਼ਨ ਨਹੀਂ ਕੀਤਾ ਹੋਇਆ ਸੀ, ਤੇ ਮੈਂ ਉਹਨਾਂ ਨੂੰ ਕਿਹਾ ਵੀ ਨੋ, ਹਨਾ, ਕਿਉਂਕਿ ਮੇਰੀ ਗ੍ਰੀਨ ਕਾਰਡ ਐਪਲੀਕੇਸ਼ਨ ਦੇ ਵਿੱਚ ਵੀ ਨਹੀਂ ਮੈਂਸ਼ਨ ਹੋਇਆ ਆਪਣਾ ਮੈਕਸੀਕੋ ਵਾਲਾ। ਮੈਕਸੀਕੋ ਦਾ। ਹਾਂਜੀ, ਤੇ ਉਹ ਫਿਰ ਮੈਨੂੰ ਉਸ ਤੋਂ ਬਾਅਦ ਉਹਨੇ ਮੈਨੂੰ ਕੋਈ ਕੁਐਸਚਨ ਨਹੀਂ ਪੁੱਟ ਕੀਤਾ, ਮੈਨੂੰ ਕਹਿੰਦੀ ਓਕੇ ਵੀ ਆਰ ਡਨ, ਤੇ ਕਹਿੰਦੀ ਵੀ ਆ ਕੈਨ ਸੈਂਡ ਯੂ ਡਿਸੀਜਨ ਓਵਰ ਦਾ ਮੇਲ। ਤੇ ਫਿਰ ਹਜੇ ਤੱਕ ਮੈਨੂੰ ਕੋਈ ਡਿਸੀਜਨ ਆਇਆ ਨਹੀਂ ਭਾਜੀ, 80 ਡੇਜ਼ ਹੋ ਗਏ ਆ ਭਾਜੀ। ਜੀ ਹਾਂਜੀ। ਅੱਛਾ ਜੀ, ਪਹਿਲਾਂ ਤਾਂ ਭਾਜੀ ਇਦਾਂ ਕਿ ਉਹ 120 ਦਿਨ ਤੱਕ ਲੈ ਸਕਦੇ ਆ ਸਿਟੀਜ਼ਨਸ਼ਿਪ ਤੇ। ਹੁਣ ਦੂਜੀ ਗੱਲ ਦੱਸਦੀ ਹੈ ਕਿ ਗੱਲ ਉਹੀ ਆ ਗਿਆ ਡਿਬੇਟ ਪੈਰਾਲੀਗਲ ਤੇ ਵਕੀਲ ਵਾਲਾ, ਕਿ ਬੰਦੇ ਦਾ ਹੁਣ ਜਿੱਦਾਂ ਕੇਸ ਪਾਸ ਹੋਇਆ, ਉਹ ਕਹਿੰਦਾ ਕਿ ਮੈਂ ਬਾਹਰੋਂ ਦੀ ਆਪਣਾ ਜਿਹੜਾ ਗ੍ਰੀਨ ਕਾਰਡ ਉਹ ਕਰਾਉਣਾ, ਮੇਰੇ ਉੱਥੋਂ ਪੈਸੇ ਬਚਦੇ ਆ, ਪੈਰਾਲੀਗਲ ਨੇ ਕਰ ਦੇਣਾ, ਫਾਰਮ ਹੀ ਭਰਨੇ ਆ, ਇਹਦੇ ਵਿੱਚ ਕਿਹੜਾ ਉਹ ਕਰਨਾ ਵਾ, ਹਨਾ। ਇਹ ਗੱਲ ਹੁਣ ਉੱਥੇ ਆ ਗਈ ਕਿ ਫਾਰਮ ਹੀ ਭਰਨੇ ਆ, ਫਾਰਮ ਹੀ ਭਰਨੇ ਆ। ਫਾਰਮ ਦੇ ਵਿੱਚ ਲਿਖਿਆ ਹੋਇਆ ਕਿ ਕਿਸੇ ਇਮੀਗ੍ਰੇਸ਼ਨ ਅਥਾਰਟੀ ਨੇ ਤੁਹਾਨੂੰ ਕਿਤੇ ਵੀ ਅਰੈਸਟ ਕੀਤਾ ਕਿ ਨਹੀਂ ਕੀਤਾ, ਕੋਈ ਵੀ ਕਸਟਡੀ ਡਿਟੈਂਸ਼ਨ, ਉਹਦੇ ਵਿੱਚ ਆਹ ਸਾਰੀਆਂ ਜਿਹੜੀਆਂ ਚੀਜ਼ਾਂ ਗ੍ਰੀਨ ਕਾਰਡ ਦੇ ਵਿੱਚ ਮੈਂਸ਼ਨ ਕਰਨੀਆਂ ਚਾਹੀਦੀਆਂ ਸੀਗੀਆਂ। ਸੋ ਇਹ ਬਾਈ ਨੇ ਉਹ ਮੈਂਸ਼ਨ ਨਹੀਂ ਕੀਤੀਆਂ ਉਦੋਂ। ਸੋ ਜਿਹੜੀ ਗਲਤੀ ਸੀਗੀ ਉਹ ਉੱਥੋਂ ਹੀ ਜਿਹੜੀ ਸ਼ੁਰੂ ਹੋ ਗਈ। ਤੇ ਹੁਣ ਜਦੋਂ ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਦੇ ਵਿੱਚ ਗਏ, ਫਿਰ ਦੁਬਾਰਾ ਉਹੀ ਸਵਾਲ ਰਿਪੀਟ ਹੋਇਆ। ਤੇ ਇਹ ਬਾਈ ਨੂੰ ਜਿਹੜਾ ਪਤਾ ਨਹੀਂ ਸੀਗਾ, ਕਿਉਂਕਿ ਪਤਾ ਇਸ ਲਈ ਨਹੀਂ ਸੀਗਾ ਕਿ ਆਈ ਡੋਂਟ ਨੋ ਕਿੰਨੇ ਫਾਰਮ ਭਰੇ ਆ, ਪਰ ਇਹ ਸਿਰਫ ਫਾਰਮ ਭਰਨ ਤੱਕ ਗੱਲਾਂ ਨਹੀਂ ਹੁੰਦੀਆਂ। ਇਹਦੇ ਵਿੱਚ ਇਹ ਹੈ ਕਿ ਜਿਹੜਾ ਚੇਂਜਸ ਇਮੀਗ੍ਰੇਸ਼ਨ ਦੇ ਵਿੱਚ ਹੁੰਦੀਆਂ, ਜਿਹੜੇ ਛੋਟੇ-ਛੋਟੇ ਸਵਾਲ ਆ, ਉਹਨਾਂ ਨੂੰ ਇਹ ਦੇਖਦੇ ਆ। ਤੇ ਕਈ ਵਾਰੀ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਤੁਹਾਡੇ ਅਸਾਈਲਮ ਦੇ ਕੇਸ ਤੱਕ ਵੀ ਵਾਪਸ ਜਾ ਸਕਦੀਆਂ ਕਿ ਤੂੰ ਕਿਉਂ ਨਹੀਂ ਉਹ ਮੈਂਸ਼ਨ ਕੀਤਾ। ਉੱਦਾਂ ਇਹ ਹੈ ਕਿ ਮਿਸਟੇਕ ਜਿਹੜੀ ਛੋਟੀ ਜਿਹੀ ਆ, ਪਰ ਜਿਹੜਾ ਸਵਾਲ ਉਹਨਾਂ ਦਾ ਹੈਗਾ ਗ੍ਰੀਨ ਕਾਰਡ ਤੇ 485 ਤੇ ਉਹ ਹੈਗਾ ਕਿ ਇਮੀਗ੍ਰੇਸ਼ਨ ਅਥਾਰਟੀਜ਼ ਨੇ। ਸੋ ਕਹਿਣ ਦਾ ਮਤਲਬ ਹੈ ਕਿ ਜਿਹੜੀ ਡਿਟੈਂਸ਼ਨ, ਉਹ ਡਿਟੈਂਸ਼ਨ ਹੀ ਆ, ਭਾਵੇਂ ਉਹ ਮੈਕਸੀਕੋ 'ਚ ਆਉਣ ਦੇ ਰਿਲੇਟਡ ਹੋਵੇ। ਸੋ ਉਹ ਦੱਸਣੀ ਜਿਹੜੀ ਬਣਦੀ ਆ। ਸੋ ਇਹ ਹੈ ਕਿ ਹੁਣ ਸਿਟੀਜ਼ਨਸ਼ਿਪ ਦੇ ਵਿੱਚ ਉਹ ਇਹ ਕਹਿ ਸਕਦੇ ਆ ਕਿ ਇਹ ਬੰਦਾ ਝੂਠ ਬੋਲਦਾ, ਇਹਦਾ ਗੁੱਡ ਮੋਰਲ ਕਰੈਕਟਰ ਜਿਹੜਾ ਨਹੀਂ ਆ। ਜੇ ਚੰਗਾ ਆਫਿਸਰ ਹੈਗਾ ਕੈਲੀਫੋਰਨੀਆ ਦੇ ਵਿੱਚ, ਤਾਂ ਤਕਰੀਬਨ ਜਿਹੜੇ ਇਦਾਂ ਦੇ ਕੇਸ ਆ ਮੈਂ ਦੇਖਿਆ, ਉਹ ਪ੍ਰੂਵ ਕਰ ਦਿੰਦੇ ਆ। ਉਹ ਕਹਿੰਦੇ ਚੱਲ ਸਲਾਈਡ ਬਾਤ ਗਈ। ਪਰ ਇਦਾਂ ਕਿ ਜਿਹੜੇ ਦੂਜੇ ਆਪਣੇ ਉਹ ਕਰ ਰਹੇ ਆ ਨਾ, ਸੋ ਇਹ ਸਿਰਫ ਫਾਰਮ ਭਰਨ ਵਾਲੀ ਗੱਲ ਨਹੀਂ ਹੈਗੀ। ਫਾਰਮ ਭਰਨ ਵਾਲੇ ਜਿਹੜੇ ਸੀਗੇ ਜ਼ਮਾਨੇ ਪੈਰਾਲੀਗਲਾਂ ਦੇ, ਕਿ ਲੋਕਾਂ ਨੇ ਘਰ ਘਰ ਦੁਕਾਨਾਂ ਖੋਲੀਆਂ ਹੋਈਆਂ ਸੀਗੀਆਂ, ਉਹ ਚੱਲ ਗਏ ਆ ਹੁਣ। ਉਹ ਜਾਂ ਉਹ ਥੋੜੀ ਦੇਰ ਹੀ ਆ, ਮਤਲਬ ਕਿ ਕਹਿੰਦਾ ਕਿ ਲਾਅ ਜਿਹੜਾ ਐਡੀ ਫੁਰਤੀ ਨਾਲ ਜਿਹੜਾ ਚੇਂਜ ਹੋ ਰਿਹਾ, ਇਹਨਾਂ ਨੂੰ ਇਹ ਨਹੀਂ ਪਤਾ ਲੱਗਣਾ ਕਿ ਕਿਹੜੀ ਚੀਜ਼ ਕਿੱਦਾਂ ਆਨਸਰ ਕਰਨੀ ਹੈ। ਜੀ। ਸੋ ਚਲੋ ਜੀ, 120 ਦਿਨ ਤੱਕ ਤਾਂ ਪਹਿਲਾਂ ਤੁਸੀਂ ਹੁਣ ਵੇਟ ਕਰ ਲਓ। ਸੋ ਹੋਪਫੁਲੀ ਕੋਈ ਗੁੱਡ ਨਿਊਜ਼ ਹੀ ਤੁਹਾਡੇ ਲਈ ਜਿਹੜੀ ਉਹ ਆਵੇ। ਅਗਲੇ ਕਾਲਰ ਨੇ ਅਮਨਦੀਪ। ਸਤਿ ਸ਼੍ਰੀ ਅਕਾਲ ਬਾਈ ਜੀ, ਦੋਨੋਂ ਭਰਾਵਾਂ ਨੂੰ। ਜੀ ਸਤਿਆਨਵੀਰ ਜੀ, ਮੈਂ 2009 ਚ ਆਇਆ ਸੀਗਾ ਟੂਰਿਸਟ ਵੀਜ਼ੇ ਤੇ, ਮੇਰੀ ਵਾਈਫ ਤੇ ਮੇਰਾ ਬੇਟਾ, ਤੇ 2016 ਚ ਸਾਨੂੰ ਪੀਡੀ ਮਿਲ ਗਈ ਸੀ ਐਲਏ ਕੋਰਟ ਚੋਂ। ਤੇ ਕੋਈ ਹੋਰ ਵੇ ਹੈਗਾ ਜੀ, ਅਸੀਂ ਕਿਸੇ ਤਰੀਕੇ ਅਪਲਾਈ ਕਰ ਸਕੀਏ ਕੋਈ ਡਾਕੂਮੈਂਟ, ਕੇਸ ਜਾਂ ਓਪਨ ਕਰਨਾ ਹੀ ਪਏਗਾ ਜਾਂ ਕੋਈ ਹੋਰ? ਜਿਹੜੀ ਤੁਹਾਨੂੰ ਪੀਡੀ ਮਿਲੀ ਸੀ, ਉਹ ਐਡਮਿਨਿਸਟ੍ਰੇਟਿਵ ਕਲੋਜ਼ਰ ਮਿਲਿਆ ਸੀਗਾ ਕਿ ਡਿਸਮਿਸ ਹੋਇਆ ਸੀਗਾ? ਨਹੀਂ ਜੀ, ਐਡਮਿਨਿਸਟ੍ਰੇਸ਼ਨ ਜਿਹੜਾ ਸਰਕਾਰੀ ਵਕੀਲ ਵੱਲੋਂ ਹੋਇਆ ਸੀ। ਤੁਸੀਂ ਆਪਣਾ ਨਾ ਮੋਸ਼ਨ ਟੂ ਰੀਕੈਲੰਡਰ ਪਾਓ ਕਿ ਤੁਸੀਂ ਆਪਣਾ ਕੇਸ ਕਿਉਂ ਰੀਓਪਨ ਕਰਨਾ ਚਾਹੁੰਦੇ ਆ, ਤਾਂ ਰੀਓਪਨ ਕਰਨਾ ਹੀ ਤੁਹਾਡਾ ਜਿਹੜਾ ਉਹ ਤਰੀਕਾ।
ਅੱਛਾ ਜੀ, ਥੈਂਕ ਯੂ ਜੀ। ਅਗਰ ਓਕੇ ਜੀ। ਥੈਂਕ ਯੂ ਜੀ। ਸ਼ੁਕਰੀਆ ਜੀ। ਅਗਲੇ ਕਾਲਰ ਸਲਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ ਸਲਿੰਦਰ ਜੀ। ਹਾਂਜੀ, ਮੈਂ ਆਪਣੇ ਬੇਟਿਆਂ ਦਾ ਕੀਤਾ ਅਪਲਾਈ। ਹਾਂਜੀ 10 ਸਾਲ ਹੋ ਗਏ ਉਹਨਾਂ ਨੂੰ। ਕਿੰਨਾ ਕੁ ਚਿਰ ਲੱਗੂਗਾ ਉਹਨਾਂ ਨੂੰ ਹੋਰ? ਉਹਨਾਂ ਦੀ ਜੀ 12-13 ਸਾਲ ਦੀ ਜਿਹੜੀ ਨਾਰਮਲ ਵੇਟਿੰਗ ਜਿਹੜੀ ਘੱਟੋ ਘੱਟ ਉਹ ਜਿਹੜੀ ਚੱਲ ਰਹੀ ਆ 2008 ਵਾਲੇ 9 ਵਾਲੇ ਕੇਸ ਜਿਹੜੇ ਅਜੇ ਹੋਲਡ ਤੇ ਆ। ਸੋ ਤੁਹਾਨੂੰ ਪਤਾ ਨਹੀਂ ਹੁਣ ਤੁਸੀਂ ਕਿਹੜੇ ਸਾਲ ਕੀਤਾ। 8 ਤੇ 9 ਵਾਲੇ ਕੇਸ ਜਿਹੜੇ ਉਹ ਚੱਲ ਰਹੇ ਇਸ ਵੇਲੇ। 10 ਸਾਲ ਉਹਨਾਂ ਨੂੰ ਹੋਏ ਆ, ਵਿਆਹੇ ਕਿ ਕੁਆਰੇ ਆ? ਜੀ ਵਿਆਹੇ ਹੋਏ 10 ਦੇ ਕੀਤੇ ਹੋ, ਪਿਛਲੀ 10 ਦੇ ਕੀਤੇ ਹੋ ਉਹਨਾਂ ਦੇ ਪੇਪਰ। ਠੀਕ ਹੈ ਜੀ। ਸੋ ਹੈ ਜੀ ਅਜੇ ਕੁਛ ਹੋਰ ਸਾਲ ਜਿਹੜੇ ਅਜੇ ਲੱਗਣੇ, ਇੰਤਜ਼ਾਰ ਕਰਨਾ ਪੈਣਾ ਹੈ ਜੀ। ਅਗਲੇ ਕਾਲਰ ਇੰਦਰਜੀਤ ਜੀ। ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ ਵਕੀਲ ਸਾਹਿਬ ਨੂੰ, ਬਾਈ ਰਾਜ ਨੂੰ ਤੇ ਸਾਰੇ ਸੁਣਨ ਵਾਲੇ ਵੀਰਾਂ ਨੂੰ, ਸਤਿ ਸ਼੍ਰੀ ਸਰੋਤਿਆਂ ਅਕਾਲ ਨੂੰ ਜੀ। ਸਤਿ ਸ੍ਰੀ ਅਕਾਲ। ਤੇ ਬਹੁਤ ਵਧੀਆ ਵੱਡਮੁੱਲੀ ਜਾਣਕਾਰੀ ਸਾਡੇ ਨਾਲ ਸ਼ੇਅਰ ਕਰਦੇ ਹੋ ਤੇ ਬਹੁਤ ਜਿਹੜੇ ਕਨਸੈਪਟ ਵਿੱਚ ਸਵਾਲ ਚੱਲ ਰਹੇ, ਮਨ ਵਿੱਚ ਸਵਾਲ ਚੱਲ ਰਹੇ ਆ, ਉਹ ਤੁਸੀਂ ਉਹਦਾ ਨਿਵਾਰਨ ਕਰਦੇ ਹੋ ਜੀ। ਤੇ ਮੇਰਾ ਛੋਟੇ ਦੋ ਸਵਾਲ ਹੈਗੇ ਆ। ਪਹਿਲਾਂ ਤਾਂ ਤੁਸੀਂ ਰੀਸੈਂਟਲੀ ਤੁਸੀਂ ਕੀਤਾ ਸੀਗਾ ਇਨਵੈਸਟਮੈਂਟ ਵੀਜ਼ੇ ਦੀ ਪ੍ਰੋਗਰਾਮ ਕੀਤਾ ਸੀਗਾ। ਉਹਦੇ ਵਿੱਚ ਸਵਾਲ ਹੈ ਵੀ ਜੇ ਜਿਵੇਂ ਕਿਸੇ ਦਾ ਬਿਜ਼ਨਸ ਇੱਥੇ ਉਹ ਰਨ ਕਰਦਾ ਬਿਜ਼ਨਸ ਲੈ ਲੈਂਦਾ ਹੈ ਤੇ ਕੀ ਉਹ ਰਨ ਕਰਦਾ ਬਿਜ਼ਨਸ ਲੈ ਸਕਦਾ ਹੈ ਜਾਂ ਉਹ ਆਪ ਦਾ ਬਿਜ਼ਨਸ ਇਸਟੈਬਲਿਸ਼ ਕਰੇ ਹੋਇਆ ਹੈ? ਵਕੀਲ ਸਾਹਿਬ ਦਾ ਕੁਐਸਚਨ ਹੈਗਾ ਇੱਕ ਜੀ। ਜੇ ਉਹ ਰਨ ਕਰਦਾ ਬਿਜ਼ਨਸ ਲੈਂਦਾ ਵਾ ਤੇ ਰਨ ਕਰਦੇ ਬਿਜ਼ਨਸ ਦੇ ਵਿੱਚ ਮੰਨ ਲਓ 5 ਨੌਕਰੀਆਂ ਸੀਗੀਆਂ ਆਲਰੇਡੀ, ਉਹਨੂੰ 10 ਨੌਕਰੀਆਂ ਹੋਰ ਉਹਦੇ ਵਿੱਚ ਐਡ ਕਰਨੀਆਂ ਪੈਣੀਆਂ, ਮਤਲਬ ਕਿ 15 ਨੌਕਰੀਆਂ ਬਣਾਉਣੀਆਂ, 10 ਨਿਊ ਜੌਬਸ ਕਰਨੀਆਂ ਪੈਣੀਆਂ। ਸੋ ਜੇ ਤੁਸੀਂ ਐਗਜ਼ਿਸਟਿੰਗ ਬਿਜ਼ਨਸ ਲੈਂਦੇ ਆ ਉਹਦੇ ਵਿੱਚ ਤੁਹਾਡੀ ਜਿਹੜੀ ਜੌਬ ਕ੍ਰੀਏਸ਼ਨ ਰਿਕੁਆਇਰਮੈਂਟ ਆ ਉਹ 10 ਦੀ 10 ਰਹਿਣੀ ਆ। ਜੇ ਤੁਸੀਂ ਨਵਾਂ ਬਿਜ਼ਨਸ ਲੈਂਦੇ ਆ ਨਵੇਂ ਤੌਰ ਤੋਂ ਉਹਦੀ ਕੰਪਨੀ ਥੱਲੇ ਤੋੜ ਮਰੋੜ ਕਰਕੇ ਉਹ ਚੱਲਦਾ ਬਿਜ਼ਨਸ ਵਿੱਚ ਪਾਉਂਦੇ ਆ, ਨਵੀਂ ਕੰਪਨੀ ਬਣਾ ਕੇ ਭਾਵੇਂ ਬਿਜ਼ਨਸ ਤੁਸੀਂ ਚੱਲਦਾ ਲੈ ਲਓ, ਤਾਂ ਉਹਦੇ ਵਿੱਚ ਇਹ ਹੈ ਕਿ ਤੁਹਾਨੂੰ ਨਵੀਂ ਕੰਪਨੀ ਦੇ ਵਿੱਚ 10 ਨੌਕਰੀਆਂ ਜਿਹੜੀਆਂ ਕ੍ਰੀਏਟ ਉਹ ਕਰਨੀਆਂ ਪੈਣੀਆਂ। ਸੋ ਜੇ ਤੁਸੀਂ ਥੋੜੀ ਬਹੁਤੀ ਉਹਨੂੰ ਚੇਂਜ ਕਰਕੇ ਐਜ਼ ਅ ਨਿਊ ਬਿਜ਼ਨਸ ਪਾਉਂਦੇ ਆ ਤੇ ਤੁਹਾਡੀ ਨੌਕਰੀਆਂ 10 ਰਹੂਗੀਆਂ। ਜੇ ਤੁਸੀਂ ਐਸਾ ਚ ਕਹੋ ਕਿ ਸਿੱਧਾ ਹੀ ਉਹੀ ਬਿਜ਼ਨਸ ਮੈਂ ਚੱਕਣਾ, ਕੱਖ ਨਹੀਂ ਵਿੱਚ ਕਰਨਾ ਮੈਂ ਹੋਰ, ਤਾਂ ਤੁਹਾਨੂੰ ਉਹਦੇ ਵਿੱਚ 10 ਨਵੀਆਂ ਨੌਕਰੀਆਂ ਪਾਣੀਆਂ ਪੈਣੀਆਂ, ਜਿਹੜਾ ਕਿ ਇੱਕ ਚੈਲੰਜ ਹੋ ਜਾਂਦਾ ਵਾ ਜੀ ਜੀ। ਉਹਦੇ ਵਿੱਚ ਥੋੜਾ ਜਿਹਾ ਰਿਸਕ ਵੀ ਹੈਗਾ ਤੇ ਕਿਉਂਕਿ ਜਿਹੜੇ ਨਵੇਂ ਹੁਣ ਬ੍ਰੋਕਰ ਹੈਗੇ ਉਹ ਲੋਡ ਹੈ ਟਰੱਕ ਨੂੰ ਉਹ ਨਹੀਂ ਦੇ ਰਹੇ ਕਿ ਨਵੀਂ ਜਿਹੜੀ ਮੋਟਰ ਕੈਰੀਅਰ ਨੰਬਰ ਨੂੰ। ਹਾਂਜੀ ਜੀ। ਇੰਦਰਜੀਤ ਜੀ ਆਪਣਾ ਦੂਸਰਾ ਸਵਾਲ ਜਲਦੀ ਕਰ ਲਿਓ, ਸੌਰੀ ਚਾਹੁੰਦੇ ਆ ਪਰ ਆਪਣੇ ਕੋਲ ਕਾਲਰ ਬਹੁਤ ਜ਼ਿਆਦਾ ਨੇ ਜੀ। ਓਕੇ ਠੀਕ ਹੈ ਜੀ। ਤੇ ਸੈਕਿੰਡ ਹੈਗਾ ਜੀ ਵੀ ਮੇਰੇ ਦੋਸਤ ਹੈਗੇ ਨਿਰਮਲ ਸਿੰਘ ਤੇ ਉਹ ਫੈਮਿਲੀ ਹਸਬੈਂਡ ਵਾਈਫ ਤਾਂ ਆਏ ਹੋਏ ਨੇ ਤੇ ਬੱਚੇ ਨੂੰ ਉਹ ਸੱਦਣਾ ਚਾਹੁੰਦੇ ਤੇ ਕੋਈ ਇਸ ਤਰ੍ਹਾਂ ਦਾ ਕੋਈ ਨਹੀਂ, ਉਹ ਇੱਥੇ ਟੂਰਿਸਟ ਵੀਜ਼ੇ ਤੇ ਨੇ ਜਾਂ ਕਿੱਦਾਂ ਨੇ? ਉਹ ਇਸ ਟਾਈਮ ਉਹਨਾਂ ਨੇ ਅਸਾਈਲਮ ਲਾਇਆ ਹੋਇਆ ਜੀ। ਠੀਕ ਹੈ ਜੀ। ਦੇਖੋ ਐਸਾ ਚ ਬੱਚੇ ਦਾ ਕੋਈ ਅਸਾਈਲਮ ਵਾਲਿਆਂ ਦੇ ਜਿਹੜੇ ਫੈਮਿਲੀ ਮੈਂਬਰ ਪਿੱਛੇ ਰਹਿ ਗਏ ਉਹਨਾਂ ਦਾ ਐਸਾ ਚ ਕੋਈ ਹੋਰ ਵੀਜ਼ਾ ਨਹੀਂ ਹੈਗਾ। ਉਹ ਟੂਰਿਸਟ ਵੀਜ਼ਾ ਹੀ ਆਪਣੇ ਲੈਵਲ ਤੇ ਅਪਲਾਈ ਕਰ ਸਕਦੇ ਆ ਤੇ ਉਹਨਾਂ ਦੇ ਚਾਂਸ ਲੱਗਣ ਦੇ ਬਹੁਤ ਜ਼ਿਆਦਾ ਜਿਹੜੇ ਘੱਟ ਹੁੰਦੇ ਆ ਤੇ 2 ਨੰਬਰ ਵਾਲੀ ਆਪਾਂ ਸਲਾਹ ਦੇ ਨਹੀਂ ਸਕਦੇ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਪਿੰਦਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸਵਾਲ ਇਹ ਹੈ ਭਾਜੀ ਕਿ ਮੈਂ ਅਗਲੇ ਸਾਲ ਨਾ ਆਪਣਾ ਗ੍ਰੀਨ ਕਾਰਡ ਅਪਲਾਈ ਕਰਨਾ ਯੂ ਵੀਜ਼ੇ ਦਾ, ਤੇ ਮੈਂ ਆਪਣੇ ਬੱਚਿਆਂ ਦਾ EBT ਲੈ ਰਹੀ ਆ, ਉਹਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ ਮੈਨੂੰ? ਤੁਸੀਂ EBT ਲੈ ਰਹੇ ਆ ਆਪ? ਨਹੀਂ, ਮੇਰੇ ਬੱਚੇ ਲੈ ਰਹੇ ਆ, ਦੋਨੋਂ ਸਿਟੀਜ਼ਨ ਹੈ ਇੱਥੇ ਦੇ। ਬੱਚੇ EBT ਲੈ ਰਹੇ ਆ ਤੇ ਤੁਸੀਂ ਕੀ ਉਹਨਾਂ ਨੇ ਤੁਹਾਡਾ ਗ੍ਰੀਨ ਕਾਰਡ ਅਪਲਾਈ ਕਰਨਾ? ਨਹੀਂ, ਮੈਂ ਆਪਣਾ ਇਹਨਾਂ ਦੇ ਯੂ ਵੀਜ਼ੇ ਦੇ ਤਹਿਤ ਕਹਿੰਦੇ ਅਸੀਂ ਇਹਨਾਂ ਨੇ ਆਪਣਾ ਕਰਨਾ ਹੈ ਅਪਲਾਈ। ਜੇ ਉਹ EBT ਲੈ ਰਹੇ ਆ ਤੇ ਇਹਨਾਂ ਦੇ ਕੇਸ ਦੇ ਉੱਤੇ ਕੋਈ ਇਸ ਚੀਜ਼ ਦਾ ਅਸਰ ਆ? ਤੁਸੀਂ ਵੀ ਲੈ ਰਹੇ ਆ ਕਿ ਨਹੀਂ? ਨਹੀਂ, ਮੈਂ ਨਹੀਂ ਲੈ ਰਹੀ, ਮੇਰੇ ਨਾਂ ਤੇ ਉਹਨਾਂ ਦਾ ਕਾਰਡ ਬਣਿਆ ਹੋਇਆ। ਠੀਕ ਹੈ। ਇੱਕ ਵਾਰੀ ਮੈਨੂੰ ਸਮਝ ਨਹੀਂ ਆਇਆ, ਬੱਚੇ ਤੁਹਾਡੇ US ਸਿਟੀਜ਼ਨ ਆ ਰਾਈਟ? ਹਾਂਜੀ, ਉਹ EBT ਦੀ ਸੇਵਾਵਾਂ ਲੈਂਦੇ ਆ, ਉਹ EBT ਯੂਜ਼ ਕਰਦੇ ਆ ਤੇ ਤੁਸੀਂ ਕਹਿੰਦੇ ਵੀ ਇਹਨਾਂ ਨੇ ਯੂ ਵੀਜ਼ੇ ਦੇ ਤਹਿਤ ਗ੍ਰੀਨ ਕਾਰਡ ਅਪਲਾਈ ਕਰਨਾ। ਮੈਨੂੰ ਲੱਗਦਾ ਇਹਨਾਂ ਦਾ ਉਹ ਪਾਸ ਹੋ ਗਿਆ ਹੋਣਾ ਯੂ ਵੀਜ਼ੇ ਵਾਲਾ। ਹਾਂਜੀ, ਪਾਸ ਹੋ ਗਿਆ। ਤੁਹਾਡਾ ਸਵਾਲ ਕੀ ਆ ਵੀ ਤੁਹਾਡਾ ਸਵਾਲ ਆ ਵੀ ਤੁਹਾਡੇ ਨਿਆਣਿਆਂ ਦਾ EBT ਦੇ ਤੁਹਾਡੇ ਤੇ ਕੋਈ ਕੇਸ ਦੇ ਉੱਤੇ ਅਸਰ ਰੱਖ ਨਹੀਂ, ਇਹ ਪੁੱਛਣਾ ਚਾਹੁੰਦੇ ਹੋ ਤੁਸੀਂ? ਹਾਂਜੀ, ਗ੍ਰੀਨ ਕਾਰਡ ਅਪਲਾਈ ਕਰਨ ਤੋਂ ਮੈਨੂੰ ਕੋਈ ਪ੍ਰੋਬਲਮ ਤਾਂ ਨਾ ਆਊਗੀ? ਨਹੀਂ, ਕੋਈ ਪ੍ਰੋਬਲਮ ਨਹੀਂ ਆਣੀ। ਤੁਸੀਂ 2 ਨੰਬਰ ਚ ਆਏ ਸੀਗੇ ਕਿ ਵੀਜ਼ੇ ਤੇ ਆਏ ਸੀਗੇ? ਉਰੇ ਵੀਜ਼ੇ ਤੇ ਆਏ ਸੀ। ਵੀਜ਼ੇ ਤੇ ਯੂ ਵੀਜ਼ਾ ਕੀ, ਉਹ ਤਾਂ ਫਿਰ ਤੁਹਾਡੇ ਜਿਹੜੇ ਸਿਟੀਜ਼ਨ ਬੱਚੇ ਆ ਸਿੱਧੇ ਡਾਇਰੈਕਟਲੀ ਫਾਈਲ ਕਰ ਸਕਦੇ ਆ। ਯੂ ਵੀਜ਼ੇ ਦੀ ਤਾਂ ਲੋੜ ਨਹੀਂ ਸੀਗੀ ਬੱਚੇ ਦੇ। ਉਹ ਬੱਚੇ ਮੇਰੇ ਹਾਲੇ ਬਹੁਤ ਛੋਟੇ ਆ, 15-16 ਸਾਲ ਦੇ ਆ ਤੇ ਯੂ ਵੀਜ਼ਾ ਅੱਛਾ ਮਾਈਨਰ ਨੇ। ਠੀਕ ਹੈ, ਓਕੇ। ਹਾਂਜੀ, ਨਹੀਂ ਕੋਈ ਪ੍ਰੋਬਲਮ ਨਹੀਂ ਆਣੀ ਤੁਹਾਨੂੰ। ਯੂ ਵੀਜ਼ੇ ਤੇ ਪਬਲਿਕ ਚਾਰਜ ਨਹੀਂ ਲੱਗਦਾ, ਸੋ ਤੁਸੀਂ ਕਰ ਸਕਦੇ ਆ, ਕੋਈ ਚੱਕਰ ਨਹੀਂ ਜੀ। ਥੈਂਕ ਯੂ। ਸੁਖਜਿੰਦਰ।
ਹਾਂਜੀ ਵੀਰੇ, ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂ ਵੀਰ ਜੀ, ਮੇਰਾ ਹੈਗਾ ਕੁਐਸਚਨ ਕਿ ਮੇਰਾ ਬੇਟਾ ਹੈਗਾ ਇੱਥੇ ਦਾ ਸਿਟੀਜ਼ਨ ਹੈਗਾ, ਉਹ ਮੇਰੇ ਲਈ ਅਪਲਾਈ ਕਰਨਾ ਚਾਹੁੰਦਾ ਹੈਗਾ। ਉਹਦੇ ਵਾਸਤੇ ਕੀ ਸ਼ਰਤਾਂ ਹੋਣੀਆਂ ਚਾਹੀਦੀਆਂ? 21 ਇਅਰਸ ਉਹਦਾ ਹੈਗਾ ਉਹ। ਤੁਸੀਂ ਇੱਥੇ ਵੀਜ਼ੇ ਤੇ ਆਏ ਸੀਗੇ ਨਾ? ਹਾਂਜੀ, ਮੈਂ ਵੀਜ਼ੇ ਤੇ ਆਈ ਸੀ, ਹੋਮ ਓਵਰਸਟੇ ਹੈਗੀ ਹਾਂ ਮੈਂ। ਕੋਈ ਪ੍ਰੋਬਲਮ ਨਹੀਂ ਉਹਦੀ। ਜੇ ਤੁਹਾਡੇ ਤੇ ਡਿਪੋਰਟੇਸ਼ਨ ਵਗੈਰਾ ਨਹੀਂ ਲੱਗੀ ਤਾਂ ਉਹ ਅਪਲਾਈ ਕਰ ਸਕਦਾ ਵਾ ਸਿਟੀਜ਼ਨ, ਤੇ ਬਿਲਕੁਲ ਨਾਰਮਲ ਕੇਸ ਵਾਂਗੂ ਚੱਲੂਗਾ, ਕੋਈ ਪ੍ਰੋਬਲਮ ਨਹੀਂ ਇਹਦੇ ਵਿੱਚ। ਠੀਕ ਹੈ ਜੀ, ਥੈਂਕ ਯੂ। ਇੱਕ ਆਨਲਾਈਨ ਆਪਾਂ ਨੂੰ ਸਵਾਲ ਸੀਗਾ ਵੀ ਆਇਆਂ ਨੂੰ ਉਹਨਾਂ ਨੂੰ ਸਾਲ ਤੋਂ ਵੱਧ ਹੋ ਗਿਆ, ਉਹਦੇ ਦਰਮਿਆਨ ਉਹਨਾਂ ਨੇ ਅਸਾਈਲਮ ਦਾ ਕੇਸ ਅਜੇ ਨਹੀਂ ਲਾਇਆ, ਇੱਕ ਸਾਲ ਤੋਂ ਵੱਧ ਹੋ ਗਿਆ ਉਹਨਾਂ ਨੂੰ ਆਇਆ ਨੇ, ਕੀ ਅਜੇ ਵੀ ਉਹਨਾਂ ਦੇ ਕੋਲ ਚਾਂਸ ਹੈਗਾ ਕੇਸ ਲਾਉਣ ਦਾ? ਦੇਖੋ, ਦੋ ਚੀਜ਼ਾਂ। ਸਾਲ ਦੇ ਅੰਦਰ ਜਿਹੜੇ ਬੰਦੇ ਨੂੰ ਖਤਰਾ ਸੀਗਾ ਇੰਡੀਆ 'ਚ, ਕੋਈ ਮੰਨ ਲਓ ਇੰਡੀਆ ਜਿਹੜੀ ਵੀ ਕੰਟਰੀ ਤੋਂ ਆਇਆ, ਜੇ ਉਹਨੂੰ ਕੋਈ ਖਤਰਾ ਸੀਗਾ, ਜੋ ਵੀ ਉਹਦਾ ਬੇਸ ਆ, ਮਾਰ ਪਈ, ਕੁੱਟ ਪਈ, ਜੋ ਵੀ ਬੇਸ ਤੇ ਆਂਦਾ, ਉਹ ਬੰਦਾ ਜੇ ਸਾਲ 'ਚ ਕੇਸ ਨਹੀਂ ਲਾਂਦਾ ਤਾਂ ਉਹ 1 ਈਅਰ ਡੈਡਲਾਈਨ ਆਪਣੀ ਮਿਸ ਕਰ ਦਿੰਦਾ, ਤਾਂ ਉਹਨੂੰ ਜਿਹੜਾ ਗ੍ਰੀਨ ਕਾਰਡ ਨਹੀਂ ਉਹ ਮਿਲ ਸਕਦਾ। ਉਹਨੂੰ ਸਿਰਫ ਜਿਹੜਾ ਕਹਿ ਲਓ ਵਿਦਹੋਲਡਿੰਗ ਆਫ ਰਿਮੂਵਲ ਮਿਲਦੀ ਹੈ, ਕਿਉਂਕਿ ਉਹਨੇ 1 ਈਅਰ ਡੈਡਲਾਈਨ ਮਿਸ ਕਰਤੀ ਸੀਗੀ। ਠੀਕ ਹੈ। ਇਹਦੇ ਵਿੱਚ ਗ੍ਰੀਨ ਕਾਰਡ ਸਿਰਫ ਉਹਨਾਂ ਨੂੰ ਮਿਲਣਾ ਜਿਹੜੇ ਇਹ ਸ਼ੋਅ ਕਰ ਸਕਦੇ ਆ ਕਿ 1 ਈਅਰ ਡੈਡਲਾਈਨ ਉਹਨਾਂ ਨੇ ਕਿਉਂ ਮਿਸ ਕੀਤੀ, ਕਿ ਐਕਸਟਰਾਆਰਡਨਰੀ ਸਰਕਮਸਟੈਂਸਿਸ ਕ੍ਰੀਏਟ ਹੋ ਗਏ ਸੀਗੇ। ਤੁਹਾਨੂੰ ਮਤਲਬ ਆਰਗਿਊ ਕਰਨਾ ਪੈਣਾ। ਜੇ ਤਾਂ ਉਹਨਾਂ ਨੇ ਤੁਹਾਨੂੰ 1 ਈਅਰ ਡੈਡਲਾਈਨ ਤੋਂ ਵੇਵਰ ਦੇ ਦਿੱਤਾ ਤਾਂ ਫਿਰ ਤੁਹਾਨੂੰ ਗ੍ਰੀਨ ਕਾਰਡ ਮਿਲ ਸਕਦਾ, ਨਹੀਂ ਤਾਂ ਵਿਦਹੋਲਡਿੰਗ ਹੀ ਮਿਲਣੀ ਹੈ। ਤੇ ਇਹਦੇ ਵਿੱਚ ਕਈ ਕੇਸ ਇਦਾਂ ਦੇ ਵੀ ਹੁੰਦੇ ਆ ਕਿ ਜਿਹਨਾਂ ਨੂੰ ਪਹਿਲਾਂ ਖਤਰਾ ਨਹੀਂ ਸੀਗਾ, ਜਿਹਨਾਂ ਨੂੰ ਇੱਥੇ ਆਉਣ ਤੋਂ ਬਾਅਦ ਖਤਰਾ ਜਿਹੜਾ ਉਹ ਨਵਾਂ ਪਨਪਿਆ। ਫੋਰ ਐਗਜ਼ਾਮਪਲ, ਜਿੱਦਾਂ ਯੂਕਰੇਨ ਵਾਲੀ ਆਪਾਂ ਹਾਲਤ ਕਰੀਏ ਤਾਂ ਸਟੂਡੈਂਟਸ ਜਿਹੜੇ ਭਾਵੇਂ 5 ਸਾਲ ਤੋਂ ਇੱਥੇ ਪੜ੍ਹ ਰਹੇ ਆ ਕਿ ਨਵਾਂ ਖਤਰਾ ਕੋਈ ਹੋ ਗਿਆ। ਇੰਡੀਆ ਦੇ ਵਿੱਚ ਅੰਦੋਲਨ ਦੀ ਗੱਲ ਕਰੀਏ ਤੇ ਜਿਹੜੇ ਬੱਚੇ ਇੱਥੇ ਪਹਿਲਾਂ ਹੀ ਸੀਗੇ, ਨਹੀਂ ਲਾਇਆ, 4-5 ਸਾਲ ਤੋਂ ਪੜ੍ਹ ਰਹੇ ਸੀਗੇ, ਉਹਨਾਂ ਨੇ ਕਿਹਾ ਕਿ ਹੁਣ ਆਹ ਪ੍ਰੋਬਲਮ ਆ ਗਈ ਹੈ। ਸੋ ਜੇ ਕੋਈ ਨਵੀਂ ਇਦਾਂ ਦੀ ਪ੍ਰੋਬਲਮ ਆਉਂਦੀ ਆ, ਜਦੋਂ ਉਹ ਪ੍ਰੋਬਲਮ ਆਉਂਦੀ ਆ, ਉਹਦੇ ਪ੍ਰੋਬਲਮ ਦੇ ਆਉਣ ਤੋਂ 1 ਸਾਲ ਦੇ ਵਿੱਚ ਤੁਸੀਂ ਕੇਸ ਜਿਹੜਾ ਲਾਣਾ ਹੁੰਦਾ। ਸੋ ਕਹਿਣ ਦਾ ਮਤਲਬ ਆ ਕਿ ਜਿਹੜਾ ਬੰਦਾ 1 ਸਾਲ 'ਚ ਆਪਣਾ ਕੇਸ ਨਹੀਂ ਫਾਈਲ ਕਰਦਾ, ਉਹਨੂੰ ਦੱਸਣਾ ਪੈਂਦਾ ਕਿ ਕਿਉਂ ਉਹਨੂੰ ਜਿਹੜੀ 1 ਸਾਲ ਦੀ ਡੈਡਲਾਈਨ ਆ ਉਹ ਤੋਂ ਛੋਟ ਦਿੱਤੀ ਜਾਵੇ। ਜੇ ਉਹ ਸਕਸੀਡ ਕਰ ਜਾਂਦਾ ਤਾਂ ਉਹਨੂੰ ਗ੍ਰੀਨ ਕਾਰਡ ਮਿਲੂਗਾ। ਜੇ ਉਹ ਸਕਸੀਡ ਨਹੀਂ ਕਰਦਾ 1 ਸਾਲ ਵਾਲੀ ਤੋਂ, ਤਾਂ ਫਿਰ ਉਹ ਅੱਗੇ ਵਧੂਗੇ, ਉਹ ਦੇਖੂਗੇ ਕਿ ਕੇਸ ਇਹਦਾ ਪਾਸ ਹੋ ਸਕਦਾ ਕਿ ਨਹੀਂ, ਤੇ ਕੇਸ ਪਾਸ ਹੋਣ ਤੇ ਉਹਨਾਂ ਨੂੰ ਗ੍ਰੀਨ ਕਾਰਡ ਨਹੀਂ ਮਿਲਣਾ, ਉਹਨਾਂ ਨੂੰ ਵਿਦਹੋਲਡਿੰਗ ਆਫ ਰਿਮੂਵਲ, ਮਤਲਬ ਕਿ ਰਹਿਣ ਦੀ, ਕੰਮ ਕਰਨ ਦੀ ਪਰਮਿਸ਼ਨ ਜਿਹੜੀ ਆ ਉਹ ਮਿਲ ਸਕਦੀ ਹੈ। ਥੈਂਕ ਯੂ ਜੀ। ਅਗਲੇ ਕਾਲਰ ਨੇ ਪਰਮਜੀਤ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ। ਹਾਂਜੀ ਭਾਜੀ, ਮੇਰੇ ਨਾਲ 2 ਛੋਟੇ ਸਵਾਲ। ਜਿੱਦਾਂ ਮੇਰਾ ਪਿਛਲੇ ਮਹੀਨੇ ਕੇਸ ਪਾਸ ਹੋਇਆ ਅਸਾਈਲਮ ਦਾ, June 3 ਨੂੰ, ਤੇ ਭਾਜੀ ਉਹ ਇੱਕ ਤੇ ਮੈਨੂੰ ਗ੍ਰੈਂਡ ਲੈਟਰ ਨਹੀਂ, ਉਹ ਉਦੋਂ ਕਹਿੰਦੇ ਭੇਜਦਾ, ਉਹ ਵੀ ਨਹੀਂ ਮਿਲਿਆ। ਤੇ ਭਾਜੀ ਨਾਲ ਹੀ ਨਾ ਮੈਂ ਟਰੈਵਲ ਡਾਕੂਮੈਂਟ ਅਪਲਾਈ ਕਰਤੇ ਆ, ਤੇ ਉਹਦਾ ਵੀ ਕੋਈ ਅਜੇ ਰਿਸੀਵਿੰਗ ਲੈਟਰ ਕੁਝ ਨਹੀਂ ਮਿਲਿਆ। ਅੱਛਾ ਜੀ, ਵਧਾਈਆਂ ਪਹਿਲਾਂ ਤਾਂ ਤੁਹਾਨੂੰ ਕੇਸ ਪਾਸ ਹੋਣ ਦੀਆਂ। ਤਾਂ ਥੈਂਕ ਯੂ ਭਾਜੀ ਤੁਹਾਨੂੰ ਜੀ। ਸੋ ਕਈ ਵਾਰੀ ਜੱਜ ਨਾ ਓਰਲ ਡਿਸੀਜਨ ਦੇ ਦਿੰਦੇ ਆ, ਉਹਦੇ ਵਿੱਚ ਤੁਸੀਂ ਜਿਹੜਾ ਆਪਣਾ ਵਕੀਲ ਆ ਨਾ, ਉਹਦੇ ਸਟਾਫ ਨੂੰ ਕਹੋ ਕਿ ਇਹਨਾਂ ਨੂੰ ਕੰਟੈਕਟ ਕਰ ਲੈਣ, ਤਾਂ ਉਹ ਤੁਹਾਨੂੰ ਕਢਾ ਦੂਗੇ। ਜੇ ਨਹੀਂ ਹੈਗਾ, ਤੁਸੀਂ ਆਪ ਜਿਹੜਾ ਕੋਰਟ ਜਾ ਸਕਦੇ ਆ, ਤੇ ਆਪਣੇ ਕੋਰਟ ਜਦੋਂ ਜਾਂਦੇ ਆ ਤੁਸੀਂ, ਤਾਂ ਜਿਹੜਾ ਉਹ ਫਾਈਲਿੰਗ ਕਲਰਕ ਹੁੰਦੇ, ਜਦੋਂ ਤੁਸੀਂ ਆਪਣੀ ਸਿਕਿਉਰਿਟੀ ਚੈੱਕ ਪੁਆਇੰਟ ਤੋਂ ਹਾਜ਼ਰੀ ਦਿੰਦੇ ਆ ਨਾ, ਪਿੱਛੇ ਜਿਹੜੀ ਵਿੰਡੋ ਜਿਹੀ ਹੁੰਦੀ ਆ, ਉੱਥੇ ਜਾ ਕੇ ਤੁਸੀਂ ਆਪਣਾ ਏਲੀਅਨ ਨੰਬਰ, ਨਾਮ, ID ਕਰਕੇ ਉੱਥੋਂ ਤੁਸੀਂ ਜਿਹੜਾ ਉਹਦੀ ਕਾਪੀ ਜਿਹੜੀ ਕਢਾ ਸਕਦੇ ਆ। ਤੇ ਪਰ ਇਹ ਹੈ ਕਿ ਆਪਣੇ ਵਕੀਲ ਨੂੰ ਕਹਿ ਦਿਓ, ਕੰਮ ਥੋੜਾ ਜਿਹਾ ਸੌਖਾ ਹੋ ਜਾਊਗਾ। ਤੇ ਜੇ ਗ੍ਰਾਂਟ ਲੈਟਰ ਨਹੀਂ ਹੋਣਾ, ਜੇ ਪੂਰਾ ਡਿਟੇਲ ਡਿਸੀਜਨ ਨਹੀਂ ਦੇਣਾ, ਉਹ ਘੱਟੋ ਘੱਟ ਤੁਹਾਨੂੰ ਇੱਕ ਇਦਾਂ ਦਾ ਪੇਜ ਜਿਹਾ ਦੇ ਦਿੰਦੇ ਆ ਜਿਹਦੇ ਉੱਤੇ ਲਿਖਿਆ ਹੁੰਦਾ ਕਿ ਇਹਦਾ ਅਸਾਈਲਮ ਬੰਦੇ ਦਾ ਪਾਸ ਆ, ਤੇ ਤੁਹਾਨੂੰ USCIS ਨਾਲ ਫੀਲਡ ਆਫਿਸ ਦੇ ਵਿੱਚ ਇਨਫੋ ਪਾਸ ਅਪਾਇੰਟਮੈਂਟ ਬਣਾ ਕੇ, ਜਿਹੜਾ ਕੋਰਟ ਤੋਂ ਲੱਗਾ USCIS 'ਚ ਜਾ ਕੇ ਆਪਣਾ I-94 ਲੈ ਕੇ ਆਉਣਾ ਪੈਣਾ। ਆਪਣੇ ਆਪ ਨਹੀਂ ਇਹ ਆਉਣਾ, ਤਾਂ ਅਪਾਇੰਟਮੈਂਟ ਬਣਾ ਕੇ ਜਾਣਾ ਪੈਣਾ। ਪਿਛਲੀ ਵਾਰੀ ਵੀ ਇਦਾਂ ਦਾ ਕਿਸੇ ਦਾ ਸੀਗਾ ਸਵਾਲ, ਉਹਨਾਂ ਦਾ ਵੀ ਇਦਾਂ ਪਾਸ ਹੋ ਗਿਆ ਸੀਗਾ, ਤੇ ਉਹ ਆਇਆ ਨਹੀਂ ਸੀ I-94 ਦੇ ਉੱਤੇ, ਉਹਨੂੰ ਮੋਹਰ ਨਹੀਂ ਸੀ ਲੱਗੀ ਵੀ ਅਸਾਈਲਮ ਗ੍ਰਾਂਟਡ ਵਾਲੀ। ਸੋ ਤੁਸੀਂ ਵੀ ਉਹ ਚੀਜ਼ ਜਿਹੜੀ ਉਹਦੀ ਜ਼ਰੂਰ ਕਰੋ। ਇੱਕ ਸਵਾਲ ਆਨਲਾਈਨ ਆ, ਜੈਲਦਾਰ ਰਾਣੂ ਹੁਣੀ ਪੁੱਛਦੇ ਨੇ, ਕਹਿੰਦੇ ਵੀ B1 B2 ਤੇ ਆਏ ਸੀ 2021 'ਚ, USICS ਦੇ ਵਿੱਚ ਇਹਨਾਂ ਨੇ ਕੇਸ ਫਾਈਲ ਕੀਤਾ ਨਵੰਬਰ 2021 'ਚ, ਇੰਟਰਵਿਊ ਇਹਨਾਂ ਦੀ ਹੋ ਗਈ ਸੀ ਇਸ ਸਾਲ ਜਨਵਰੀ 'ਚ, ਤੇ ਡਿਸੀਜਨ ਪੈਂਡਿੰਗ ਆ। ਇਹ ਹੁਣ ਕੀ ਇਹਨਾਂ ਦੇ ਲਈ ਨੈਕਸਟ ਸਟੈਪ ਕੀ ਆ? ਇਹਦੀਆਂ ਵੀ ਜੀ ਬਹੁਤ ਸਾਰੀਆਂ ਕਾਲਾਂ ਆਪਾਂ ਨੂੰ ਆਈਆਂ ਕਿ ਮੇਰਾ 4-5 ਮਹੀਨੇ ਹੋ ਗਏ ਅਸਾਈਲਮ ਆਫਿਸ 'ਚ ਕੇਸ ਪੈਂਡਿੰਗ ਆ, ਕੋਈ ਡਿਸੀਜਨ ਨਹੀਂ ਆਇਆ। ਸੋ ਉਹਨਾਂ ਦੇ ਡਿਲੇ ਚੱਲ ਰਹੇ ਆ, ਸਟੈਪ ਕੋਈ ਨਹੀਂ, ਤੁਹਾਨੂੰ ਵੇਟ ਹੀ ਕਰਨੀ ਪੈਣੀ ਆ। ਤੇ ਹੋਪਫੁਲੀ ਜਿਹੜਾ 6-7-8 ਮਹੀਨਿਆਂ ਦੇ ਵਿੱਚ ਫੈਸਲਾ ਆ ਜਾਣਾ ਚਾਹੀਦਾ। ਤੇ ਕਈ ਵਾਰੀ ਜ਼ਿਆਦਾ ਵੀ ਕੇਸ ਲਟਕ ਜਾਂਦੇ ਆ, ਤੁਸੀਂ ਫੋਲੋ ਅਪ ਕਰ ਸਕਦੇ ਆ। ਤੇ ਕੇਸ ਤਾਂ ਇਦਾਂ ਦੇ ਵੀ ਆ, ਰੇਡੀਓ ਤੇ ਸਾਨੂੰ ਦੱਸਿਆ ਸੀਗਾ ਕਿ ਬੰਦੇ ਨੇ ਕਿ ਮੈਨੂੰ 3 ਸਾਲ ਹੋ ਗਏ ਆਪਣਾ ਡਿਸੀਜਨ ਵੇਟ ਕਰਦੇ ਅਸਾਈਲਮ ਆਫਿਸ ਦੇ। ਸੋ ਟਾਈਮ ਇਹ ਲਾ ਸਕਦੇ ਆ, ਆਪਣਾ ਬੈਕਗਰਾਉਂਡ ਚੈੱਕ ਕਰਨੀ ਜਾਂ ਡਾਕੂਮੈਂਟ ਕਈ ਵਾਰੀ ਵੈਰੀਫਾਈ ਕਰਨੇ ਹੁੰਦੇ ਉਹਨਾਂ ਨੇ ਕਿ ਮੈਡੀਕਲ ਲੈਟਰਸ ਲੂਟਰ ਜਿਹੜੀਆਂ ਤੁਸੀਂ ਲਾਉਂਦੇ ਆ ਸਹੀ ਆ ਨਹੀਂ ਸਹੀ ਆ। ਸੋ ਹੁਣ ਮੈਨੂੰ ਨਹੀਂ ਪਤਾ ਕਿ ਕੀ ਇਨਕੁਆਇਰੀ ਚੱਲ ਰਹੀ ਆ, ਤਾਂ ਟਾਈਮ ਇਹਨੂੰ ਜਿੰਨਾ ਮਰਜ਼ੀ ਹਿਲਾ ਸਕਦੇ ਆ ਜੀ। ਇੱਕ ਹੋਰ ਆਨਲਾਈਨ ਦਾ ਸਵਾਲ ਲੈ ਲਈਏ, ਕਹਿੰਦੇ ਵੀ ਅਮਰ ਗਿੱਲ ਪੁੱਛਦੇ ਨੇ ਵੀ ਉਹਨਾਂ ਦੀ ਫਾਈਨਲ ਹੀਅਰਿੰਗ ਜਿਹੜੀ ਹੈ 2 ਸਾਲ ਪਹਿਲਾਂ ਸੀ, 2 ਵਾਰ ਕੈਂਸਲ ਹੋ ਗਈ, ਹੁਣ ਸਤੰਬਰ 'ਚ ਫੇਰ
ਮਾਸਟਰ ਹੀਅਰਿੰਗ ਦੁਬਾਰਾ ਆ ਗਈ ਹੈ, ਇਦਾਂ ਕਿਉਂ ਆ? ਵੀ ਮਾਸਟਰ ਹੀਅਰਿੰਗ ਤੇ ਜੱਜ ਡਿਸੀਜਨ ਵੀ ਦੇ ਸਕਦਾ ਹੈ? ਇਹ ਮੋਸਟ ਲਾਈਕਲੀ ਇਹ ਬੰਦੇ ਦਾ ਜਿਹੜਾ ਕੋਰਟ ਹੋਣਾ, ਸੈਂਟਾ ਇਹਨਾਂ ਦਾ ਕੋਰਟ ਹੋਣਾ ਮੇਰੇ ਹਿਸਾਬ ਨਾਲ, LA ਵਾਲੇ ਜਿਹੜੇ ਕੋਰਟ ਆ, ਉਹ ਕੀ ਕਰ ਰਹੇ ਆ ਕਿ ਜਿਹੜੇ ਵੀ ਫਾਈਨਲ ਹੀਅਰਿੰਗ ਵਾਲੇ ਜਿਹੜੇ ਕੇਸ ਸੀਗੇ ਉਹਨੂੰ ਉਹ ਮਾਸਟਰ ਹੀਅਰਿੰਗ 'ਚ ਕਨਵਰਟ ਕਰ ਰਹੇ ਆ, ਤੇ ਮਾਸਟਰ ਹੀਅਰਿੰਗ 'ਚ ਕਨਵਰਟ ਕਰਕੇ ਉਹ ਉੱਥੇ PD ਦੇ ਰਹੇ ਆ ਧੱਕੇ ਨਾਲ। ਸੋ ਇਹਨੂੰ ਹੁਣ ਆਪਣੇ ਵਕੀਲ ਨਾਲ ਸਲਾਹ ਕਰਨੀ ਚਾਹੀਦੀ ਆ ਕਿ ਕੀ ਹੋਣ ਜਾ ਰਿਹਾ। ਸੋ ਜ਼ਿਆਦਾਤਰ ਚਾਂਸ ਇਦਾਂ ਲੱਗਦਾ ਕਿ ਜੱਜ ਨੇ ਜਿਹੜਾ ਹੈਗਾ ਕੇਸ ਰਫਾ ਦਫਾ ਕਰਨੇ ਆ, PD ਦਊਗਾ। ਸੋ PD ਤੋਂ ਬਚਣ ਲਈ ਇਹਨਾਂ ਨੂੰ ਆਪਣੀਆਂ ਆਰਗੂਮੈਂਟਾਂ ਪੇਸ਼ ਉੱਥੇ ਕਰਨੀਆਂ ਪੈਣੀਆਂ। ਤਾਂ ਇਹੀ ਹੋ ਰਿਹਾ, ਕਿਉਂਕਿ ਹੁਣ ਇਦਾਂ ਕਿ ਇੰਨੇ ਸਾਲ ਵੇਟ ਕਰਾ ਕੇ ਦੁਬਾਰਾ ਫੇਰ ਮਾਸਟਰ ਤੇ ਪਾਤਾ, ਤਾਂ ਉਹਦਾ ਮਤਲਬ ਇਹ ਹੈ ਕਿ ਜੱਜ ਜਿਹੜਾ ਇੰਟਰਸਟਿਡ ਨਹੀਂ ਆ ਤਰੀਕ ਦੁਬਾਰਾ ਦੇਣ 'ਚ, ਨਹੀਂ ਤਾਂ ਉਹ ਫਾਈਨਲ ਤਰੀਕ ਹੀ ਦੇਣੀ ਸੀ, ਉਹਨੇ ਮਾਸਟਰ ਕਿਉਂ ਬਣੀ ਸੀ। ਠੀਕ ਹੈ ਜੀ। ਅਗਲੇ ਕਾਲਰ ਕੁਲਬੀਰ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਕੁਐਸਚਨ ਇਹ ਹੈ ਕਿ ਮੇਰਾ ਭਾਜੀ ਅਸਾਈਲਮ ਦਾ ਕੇਸ ਗ੍ਰਾਂਟ ਹੋਇਆ ਜੀ, ਤੇ ਉਹ ਗ੍ਰੀਨ ਕਾਰਡ ਅਪਲਾਈ ਕੀਤਾ ਹੋਇਆ ਜੀ, ਗ੍ਰੀਨ ਕਾਰਡ ਹਜੇ ਤੇ ਆਇਆ ਨਹੀਂ ਹੈਗਾ। ਟਰੈਵਲ ਡਾਕੂਮੈਂਟ ਭਾਜੀ ਅਪਲਾਈ ਕੀਤਾ। ਜੇ ਭਾਜੀ ਮੈਂ ਕੰਟਰੀ ਆਊਟ ਕਰਨੀ ਹੋਵੇ ਤਾਂ ਮੈਨੂੰ ਐਡਵਾਂਸ ਪੈਰੋਲ ਦੀ ਵੀ ਲੋੜ ਹੈਗੀ ਆ ਜਾਂ ਫਿਰ ਟਰੈਵਲ ਡਾਕੂਮੈਂਟ ਕਰਕੇ ਜੀ? ਜਿਹੜਾ ਭਾਜੀ ਰਿਫਿਊਜੀ ਟਰੈਵਲ ਡਾਕੂਮੈਂਟ ਹੁੰਦਾ ਨਾ, ਉਹ ਹੁੰਦਾ ਜੇ ਤੁਸੀਂ ਅਸਾਈਲਮ ਤੇ ਹੀ ਆਣਾ ਜਾਣਾ, ਸਿਰਫ ਗ੍ਰੀਨ ਕਾਰਡ ਨਹੀਂ ਫਾਈਲ ਕੀਤਾ। ਜਿਹੜਾ ਐਡਵਾਂਸ ਪੈਰੋਲ ਹੁੰਦਾ ਉਹਦਾ ਮਤਲਬ ਇਹ ਹੁੰਦਾ ਕਿ ਜਿਹੜਾ ਤੁਸੀਂ ਗ੍ਰੀਨ ਕਾਰਡ ਫਾਈਲ ਕੀਤਾ ਉਹ ਜੇ ਤੁਸੀਂ ਸਿੱਧੇ ਟਰੈਵਲ ਕਰਦੇ ਹੋ ਕੈਂਸਲ ਹੋ ਜਾਂਦਾ। ਸੋ ਜਿਹੜੇ ਲੋਕਾਂ ਨੇ ਗ੍ਰੀਨ ਕਾਰਡ ਅਜੇ ਨਹੀਂ ਫਾਈਲ ਕੀਤਾ ਉਹ ਸਿਰਫ ਰਿਫਿਊਜੀ ਟਰੈਵਲ ਡਾਕੂਮੈਂਟ ਤੇ ਆ ਜਾ ਸਕਦੇ ਆ। ਜਿਹੜੇ ਲੋਕਾਂ ਨੇ ਗ੍ਰੀਨ ਕਾਰਡ ਫਾਈਲ ਕਰਤਾ ਉਹ ਐਡਵਾਂਸ ਪੈਰੋਲ ਵੀ ਨਾਲ ਜਿਹੜਾ ਲੈ ਕੇ ਜਾਵੇ, ਨਹੀਂ ਤਾਂ ਗ੍ਰੀਨ ਕਾਰਡ ਕੈਂਸਲ ਹੋ ਜਾਂਦਾ। ਠੀਕ ਹੈ ਭਾਈ, ਠੀਕ ਹੈ, ਥੈਂਕ ਯੂ ਜੀ। ਅਗਲੇ ਕਾਲਰ ਨੇ ਸੋਹਣ ਸਿੰਘ। ਹਾਂਜੀ ਸੋਹਣ ਸਿੰਘ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੇਰੇ ਫਰੈਂਡ ਦੇ ਉਹਨੇ ਆਪਣੇ ਬੱਚਿਆਂ ਦਾ ਅਪਲਾਈ ਕੀਤਾ ਸੀਗਾ, ਤਾਂ ਉਹਦੀ ਪੱਕੇ ਤੌਰ ਤੇ ਉਹਨਾਂ ਦੀ ਸਿਟੀਜ਼ਨ ਬੱਚਿਆਂ ਦੀ ਇੰਟਰਵਿਊ ਆ ਗਈ ਸੀ 2014 ਦੇ ਵਿੱਚ। ਦਿੱਲੀ ਮੁੰਡਾ ਵਿਆਹਿਆ ਹੋਇਆ ਸੀਗਾ, ਪਰ ਉਹਦੇ ਤੋਂ ਝੂਠ ਬੋਲ ਹੋ ਗਿਆ ਕਿ ਮੈਂ ਵਿਆਹਿਆ ਨਹੀਂ, ਤੇ ਉਹ ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਕਿ ਹੁਣ ਉਹਨਾਂ ਦਾ ਕੁਝ ਹੋ ਸਕਦਾ। ਅੱਜ ਤੱਕ ਉਹ ਖੁੱਲਿਆ ਨਹੀਂ। ਇਹ ਭਾਜੀ ਮੈਨੂੰ ਗੱਲ ਨਹੀਂ ਸਮਝ ਕਿ ਗ੍ਰੀਨ ਕਾਰਡ ਹੋਲਡਰ ਨੇ ਆਪਣੇ ਬੱਚਿਆਂ ਲਈ ਕੀਤਾ ਸੀਗਾ ਕਿ ਸਿਟੀਜ਼ਨ ਨੇ ਕੀਤਾ ਸੀਗਾ? ਸਿਟੀਜ਼ਨ ਨੇ ਕੀਤਾ ਸੀਗਾ, ਤੇ ਉਹਦੀ ਡੇਟ ਆਲਰੇਡੀ 2014 ਦੇ ਵਿੱਚ ਆਈ ਸੀ, ਵਿਆਹ ਕੇ ਵੀਜ਼ਾ ਲੈ ਜਾਓ, ਉੱਥੇ ਦਿੱਲੀ ਸੀ ਉਸ ਵੇਲੇ। ਨਹੀਂ, ਜਦੋਂ ਅਪਲਾਈ ਕੀਤਾ, ਇੱਕ ਸੋਹਣ ਸਿੰਘ ਜੀ ਹੋਰ ਆਨਸਰ ਦਿਓ ਵੀ ਜਦੋਂ ਉਹਨਾਂ ਨੇ ਅਪਲਾਈ ਕੀਤਾ ਸੀ ਉਦੋਂ ਉਹਨਾਂ ਨੇ ਕਿਹਾ ਸੀ ਵੀ ਮੁੰਡਾ ਉਹਨਾਂ ਦਾ ਜਿਹੜਾ ਕੁਆਰਾ ਹੀ ਆ, ਉਹਨਾਂ ਨੇ ਲਿਖ ਕੇ ਇਹੀ? ਅੱਛਾ, ਇੱਥੋਂ ਹੀ ਜਦੋਂ ਉਹਨਾਂ ਨੇ ਘੱਲਿਆ ਕੁਆਰਾ ਆ ਪਰ ਸੀਗਾ ਮੁੰਡਾ ਵਿਆਹਿਆ। ਜੀ ਬਿਲਕੁਲ। ਆਪਣਾ ਜਦੋਂ ਉਹਨਾਂ ਨੇ ਫਾਈਲ ਕੀਤਾ ਸੀਗਾ ਉਦੋਂ ਵੀ ਸਿਟੀਜ਼ਨ ਸੀਗੇ? ਹਾਂਜੀ ਬਿਲਕੁਲ ਸਿਟੀਜ਼ਨ, ਉਦੋਂ ਵੀ ਸਿਟੀਜ਼ਨ ਸੀ। ਇਹ ਮੈਨੂੰ ਹੁਣ ਪਤਾ ਨਹੀਂ ਲੱਗਾ ਕਿ ਮਕਸਦ ਕੀ ਸੀਗਾ ਇਦਾਂ ਕਰਨ ਦਾ, ਕਿਉਂਕਿ ਸਿਟੀਜ਼ਨ ਵਾਲਾ ਤਾਂ ਵਿਆਹ ਬੱਚੇ ਦਾ ਕਰ ਸਕਦਾ ਵਾ, ਤਾਂ ਇਹਦਾ ਮਕਸਦ ਉਹਨਾਂ ਦਾ ਵੀ ਸ਼ਾਇਦ ਸੋਚਦੇ ਹੋਣੇ ਵੀ ਜਲਦੀ ਆ ਜਾਊਗਾ, ਜਿਹੜਾ ਕੁਆਰੇ ਵਾਲੇ ਦਾ ਜਿਹੜਾ ਜਲਦੀ ਆ ਸਕਦਾ। ਉਹ ਫਿਰ ਇਹਨਾਂ ਦਾ ਇਦਾਂ ਕਿ ਉਹ ਕੈਟਾਗਰੀ ਆਪਣੀ ਜਿਹੜੀ ਫਾਸਟ ਵਾਲੀ ਚ ਪਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ, ਤੇ ਉਹਨਾਂ ਨੂੰ ਬੇਸਿਕਲੀ ਨਵੇਂ ਸਿਰ ਤੋਂ ਕਰਨਾ ਪਊਗਾ ਕਿ ਉਸੇ ਚ ਕੁਝ ਹੋ ਸਕਦਾ ਹੁੰਦਾ? ਪਹਿਲੀ ਗੱਲ ਤਾਂ ਇਦਾਂ ਕਿ ਜਿਹੜੀ ਉਹ F1 ਕੈਟਾਗਰੀ ਚ ਜਿਹੜਾ ਉਹਨਾਂ ਨੇ ਜੇ ਕਰਨ ਦਾ ਕੀਤਾ, ਤਾਂ ਇੱਕ ਤਰ੍ਹਾਂ ਉਹਨਾਂ ਨੇ ਲਾਈਨ ਆਪਣੀ ਸ਼ਾਰਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਉਹ ਕੈਟਾਗਰੀ ਚ ਨਹੀਂ ਆ ਸਕਦਾ। ਤਾਂ ਜਿਹੜੇ ਵਿਆਹ ਵਾਲੀ ਜਿਹੜੀ ਆਪਣੀ F3 ਵਾਲੀ ਕੈਟਾਗਰੀ ਆ ਉਹਦੇ ਵਿੱਚ ਆਊਗਾ, ਤੇ ਉਹਦੇ ਵਿੱਚ ਵੀ ਇਦਾਂ ਕਿ ਇਮੀਗ੍ਰੇਸ਼ਨ ਨੂੰ ਇਹ ਵੇਵਰ ਲੈ ਸਕਦੇ ਆ, 601 ਵੇਵਰ ਕਹਿੰਦੇ ਆ ਉਹਨੂੰ, ਦੁਬਾਰਾ ਆਪਣੀ ਇੰਟਰਵਿਊ ਬਣਾ ਕੇ ਵੇਵਰ ਲੈ ਸਕਦੇ ਆ, ਤੇ ਘਰਦਿਆਂ ਦੇ ਬੇਸ ਤੇ ਵੇਵਰ ਜਿਹੜਾ ਮਿਲ ਜਾਂਦਾ ਜੇ ਇਹ ਸ਼ੋ ਹੋ ਸਕੇ ਕਿ ਘਰਦਿਆਂ ਨੂੰ ਕੀ ਇੱਥੇ ਤੰਗੀਆਂ ਵਾ, ਮੈਡੀਕਲ ਹਾਰਡਸ਼ਿਪ ਕੀ ਆ, ਤੇ ਕਿਉਂ ਉਹ ਬੱਚੇ ਨਾਲ ਆਪਣੇ ਨਾਲ ਜੁੜਨਾ ਚਾਹੁੰਦੇ ਆ। ਸੋ ਇਹਦੇ ਰਾਹ ਹੈਗੇ ਆ, ਪਰ ਇਦਾਂ ਕਿ ਇਹ ਫਰਾਡ ਵਾਲਾ ਕੇਸ ਇਸ ਵੇਲੇ ਬਣਦਾ ਵਾ ਕਿ ਜੇ ਬੰਦਾ ਵਿਆਹ ਵਾਲਾ, ਇੰਨਾ ਸੌਖਾ ਕੰਮ ਨਹੀਂ ਹੈਗਾ ਇਹ। ਸੋ ਏਦਾਂ ਨਹੀਂ ਆਪਾਂ ਕਹਿਣਾ ਵੀ ਉਦੋਂ ਝੂਠ ਬੋਲ ਹੋ ਗਿਆ, ਤੁਸੀਂ ਸ਼ੁਰੂਆਤ ਦੇ ਵਿੱਚ ਹੀ ਆਪ ਹੀ ਉਹਨਾਂ ਨੇ ਕੀਤਾ। ਸੋ ਏਦਾਂ ਹੁੰਦਾ ਵੀ ਬੰਦਾ ਨਾ ਕਈ ਵਾਰੀ ਸੋਚਦਾ ਵੀ ਮੈਂ ਸ਼ਾਇਦ ਜਿਹੜਾ ਸਿਸਟਮ ਆ ਉਹਨੂੰ ਬਾਈਪਾਸ ਕਰ ਲੂੰਗਾ, ਵੀ ਉਹਨਾਂ ਨੂੰ ਨਹੀਂ ਪਤਾ ਲੱਗਣਾ, ਪਰ ਉਹ ਵੀ ਹੁਣ ਮਜ਼ੇ ਹੋਏ ਖਿਡਾਰੀ ਬਣੇ ਹੋਏ, ਉਹਨਾਂ ਨੇ ਇਦਾਂ ਦੀਆਂ ਚੀਜ਼ਾਂ ਦੇਖ ਬਹੁਤ ਲਈਆਂ ਆ। ਸੋ ਇਹ ਹੁਣ 601 ਵੇਵਰ ਵਾਲੀ ਗੱਲ ਦੇਖੋ ਜੀ, ਸੋਚੋ ਜੇ ਉਹ ਕਰ ਸਕਦੇ ਆ ਤਾਂ ਜੇ ਹੋ ਸਕਦਾ ਤੇ ਉਹਨਾਂ ਦੇ ਨਾਲ ਉਸ ਹਿਸਾਬ ਦੇ ਨਾਲ ਕਰਨ ਗੱਲ ਅੱਗੇ। ਅਗਲੇ ਕਾਲਰ ਵੱਲ ਵਧਦੇ ਆ ਜੀ, ਜਿਹੜੇ ਨੇ ਆਪਣੇ ਨਾਲ ਅਮਨਦੀਪ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਭਾਜੀ ਦੋਨੇ ਭਾਜੀ ਬੜਾ ਵਧੀਆ ਕੰਮ ਕਰ ਰਹੇ ਜੀ ਤੁਸੀਂ, ਤੇ ਮੇਰਾ ਵੀ ਸਵਾਲ ਹੈਗਾ PD ਬਾਰੇ। ਮੈਨੂੰ ਭਾਜੀ ਆਪਣਾ ਨਵੰਬਰ ਦੇ ਵਿੱਚ ਮੇਰੀ ਤਰੀਕ ਆ, ਤੇ ਜਿਹੜਾ ਮੇਰਾ ਲਾਇਰ ਉਹ ਮੈਨੂੰ ਇਹ ਕਹਿ ਰਿਹਾ ਵੀ ਆਪਣਾ ਦੀ PD ਲੈਣਾ, ਤੇ ਹੁਣ
ਕਿੱਦਾਂ ਕਰੀਏ ਵੀ ਆਪਾਂ ਵੇਟ ਕਰ ਲਈਏ ਜਾਂ ਕੀ ਇਹਦਾ ਹੱਲ ਹੋਊਗਾ ਹੁਣ ਫਿਰ? ਇਦਾਂ ਕਿਉਂ ਕਹਿ ਰਿਹਾ ਲਾਇਰ ਤੁਹਾਡਾ ਪੀਡੀ ਲੈ ਲਾ? ਪਤਾ ਨਹੀਂ ਉਹਨੂੰ ਬਸ ਇਹੀ ਉਹਦੇ ਆਪਣੇ ਵੀ ਹਰੇਕ ਵਾਰੀ ਫੋਨ ਤੇ ਇਹੀ ਕਹਿੰਦਾ ਵੀ ਪੀਡੀ ਲੈ ਲਾ ਵੀ ਆਪਣਾ ਕੇਸ ਬੁੱਕ ਨਹੀਂ ਪਾਸ ਹੋਣਾ ਪਿਆ, ਵੀ ਆਪਣੇ ਡਾਕੂਮੈਂਟ ਵੀ ਸਾਰੀਆਂ ਆਪਾਂ ਸਹੀ ਲਾਈਆਂ ਹੋਈਆਂ, ਸਭ ਕੁਝ ਕੀਤਾ ਹੋਇਆ ਆ, ਤੇ ਹੁਣ ਫਿਰ ਇਹਦਾ ਕੀ ਹੱਲ ਹੋ ਸਕਦਾ ਭਾਜੀ ਇਹਦਾ? ਇਹ ਐਲਏ ਦਾ ਲਾਇਰ ਲੱਗਦਾ ਤੁਹਾਡਾ? ਨਹੀਂ ਭਾਜੀ, ਨਿਊਯਾਰਕ ਦਾ ਹੀ ਆ। ਦਾ ਠੀਕ ਹੈ। ਉਹਨੂੰ ਤੁਸੀਂ ਕਹਿ ਸਕਦੇ ਭਾਜੀ ਕਿ ਮੈਂ ਪੀਡੀ ਲੈਣ ਚ ਇੰਟਰਸਟਿਡ ਨਹੀਂ ਆ, ਤੂੰ ਮੇਰਾ ਲਾਇਰ ਆ, ਮੈਂ ਆਹ ਚੀਜ਼ ਚਾਹਨਾ, ਮੈਂ ਫਾਈਟ ਕਰਨਾ ਚਾਹਨਾ, ਭਾਵੇਂ ਮੈਂ ਜਿੱਤਾਂ ਭਾਵੇਂ ਹਾਰਾਂ, ਮੈਂ ਪੀਡੀ ਨਹੀਂ ਲੈਣੀ। ਕਿਉਂਕਿ ਮੇਰੀ ਭਾਜੀ ਪਹਿਲਾਂ ਆਪਣੀ ਮਾਰਚ ਦੇ ਵਿੱਚ ਸੀ ਤਰੀਕ, ਤੇ ਉਦੋਂ ਵੀ ਜਿੱਦਾਂ ਵੀ ਉਹਨੇ ਕਹਿ ਦਿੱਤਾ ਵੀ ਅੱਗੇ ਲੈ ਲਾ ਤਰੀਕ, ਵੀ ਫਾਈਟ ਕਰਨ ਨੂੰ ਰਹਿਣ ਦਿੰਦੇ ਆ ਆਪਣਾ, ਵੀ ਤੁਹਾਡੀ ਮਰਜ਼ੀ ਆ, ਤੁਸੀਂ ਲਾਇਰ ਨੂੰ ਕਹਿ ਸਕਦੇ ਆ ਕਿ ਨਹੀਂ ਮੈਂ ਪੀਡੀ ਨਹੀਂ ਲੈਣੀ, ਮੈਂ ਕੇਸ ਲੜਨਾ ਵਾ, ਤੁਹਾਡੀ ਮਰਜ਼ੀ ਆ ਕਿ ਤੁਸੀਂ ਕਿੱਦਾਂ ਨਾ, ਤੁਸੀਂ ਸਾਨੂੰ ਹਾਇਰ ਕਰਦੇ ਆ, ਆਪਾਂ ਤੁਹਾਨੂੰ ਸਲਾਹ ਦਿੰਦੇ ਆ ਕਿ ਇਦਾਂ ਕਰ ਲਾ, ਪਰ ਐਂਡ 'ਚ ਤੁਹਾਡੀ ਮਰਜ਼ੀ ਆ ਕਿ ਨਹੀਂ ਮੈਂ ਤੁਹਾਡੀ ਸਲਾਹ ਨਹੀਂ ਮੰਨਣੀ, ਮੈਂ ਆਹ ਚੀਜ਼ ਕਰਨੀ ਹੈ ਨਾ। ਸੋ ਤੁਹਾਡੀ ਮਰਜ਼ੀ ਆ ਕਿ ਤੁਸੀਂ ਪੀਡੀ ਨਹੀਂ ਲੈਣੀ, ਤਾਂ ਤੁਸੀਂ ਕਹੋ ਕਿ ਮੈਂ ਪੀਡੀ ਨਹੀਂ ਲੈਣੀ, ਮੈਂ ਰਿਸਕ ਲੈਣਾ ਚਾਹੁੰਦਾ ਜੀ। ਬਾਕੀ ਉਹਨੂੰ ਫਿਰ ਚੰਗੀ ਤਰ੍ਹਾਂ ਪੁੱਛ ਲਓ, ਜਾਂ ਤਾਂ ਫਿਰ ਵੀ ਕਿਉਂ ਉਹ ਤੁਹਾਨੂੰ ਕਹਿੰਦਾ ਵੀ ਤੁਹਾਡੇ ਕੇਸ 'ਚ ਪੀਡੀ ਤੁਹਾਨੂੰ ਜੇ ਬੈਨੀਫਿਸ਼ੀਅਲ ਆ ਤਾਂ ਉਹ ਕਹਿ ਰਿਹਾ ਆ, ਜਾਂ ਜਿੱਦਾਂ ਅਟਰਨੀ ਟੇਰਕੇਆਣਾ ਹੋਣਾ ਨੇ ਕਿਹਾ ਵੀ ਜੇ ਤੁਸੀਂ ਕਰਨਾ ਫਾਈਟ ਤਾਂ ਫਿਰ ਭਾਈ ਉਹਨੂੰ ਕਹਿ ਦਿਓ ਵੀ ਭਾਈ ਤੈਨੂੰ ਫਾਈਟ ਕਰਨਾ ਹੀ ਪੈਣਾ। ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਲਈ ਉਹ ਫਾਈਟ ਨਹੀਂ ਕਰ ਸਕਦਾ ਤਾਂ ਤੁਸੀਂ ਫਿਰ ਆਪਣਾ ਵਕੀਲ ਬਦਲਣ ਬਾਰੇ ਵੀ ਜਿਹੜਾ ਉਹ ਸੋਚ ਸਕਦੇ ਆ। ਇਵੈਂਚੁਅਲੀ ਤੁਸੀਂ ਡਾਲਰ ਦੇਣੇ ਆ, ਤੁਹਾਡੇ ਲਈ ਉਹ ਸਰਵਿਸ ਜਿਹੜਾ ਉਹਦੇ ਲਈ ਹੈਗਾ ਆ। ਜੇ ਤੁਹਾਡੀ ਕਹੀ ਗੱਲ ਉਹ ਨਹੀਂ ਮੰਨ ਰਿਹਾ ਤਾਂ ਫਿਰ ਤੁਸੀਂ ਚੇਂਜ ਕਰ ਸਕਦੇ ਆ, ਆਪਾਂ ਇਹੀ ਤੁਹਾਨੂੰ ਕਹਿ ਸਕਦੇ ਹਾਂ। ਇਹ ਐਡ ਕਰ ਦਵਾਂ ਕਿ ਪੀਡੀ ਦਾ ਮਤਲਬ ਇਹ ਨਹੀਂ ਹੈਗਾ ਕਿ ਬਿਲਕੁਲ ਹੀ ਤੁਹਾਡਾ ਮਤਲਬ ਕੋਈ ਆਪਸ਼ਨ ਨਹੀਂ ਬਚੀ। ਪੀਡੀ ਦਾ ਮਤਲਬ ਇਹ ਹੈ ਕਿ ਦੁਬਾਰਾ ਤੁਹਾਨੂੰ ਨਵੇਂ ਸਿਰਿਓਂ ਥੱਲੇ ਅਸਾਈਲਮ ਆਫਿਸ ਦੇ ਵਿੱਚ ਜਾ ਕੇ ਕੇਸ ਲਾਉਣਾ ਪੈਂਦਾ। ਸੋ ਪੀਡੀ ਦਾ ਮਤਲਬ ਇਹ ਨਹੀਂ ਹੈਗਾ ਕਿ ਬਿਲਕੁਲ ਹੀ ਤੁਹਾਡੀਆਂ ਆਪਸ਼ਨਾਂ ਖਤਮ ਹੋ ਗਈਆਂ, ਮਤਲਬ ਇਹ ਹੈ ਕਿ ਪਰ ਅਸਾਈਲਮ ਆਫਿਸ ਦਾ ਇਦਾਂ ਕਿ ਤੁਸੀਂ ਫਿਰ ਫਸ ਗਏ ਜਿਹੜੇ 7-8 ਸਾਲ ਜਿਹੜਾ ਸਿਸਟਮ ਦੇ ਵਿੱਚ, ਹਨਾ। ਜੀ ਜੀ। ਇੱਕ ਨਾ ਬਾਰ-ਬਾਰ ਨਾ ਜਿਹੜੇ ਜੱਜਸ ਬਾਰੇ ਪੁੱਛ ਰਹੇ, ਦੱਸ ਦਿਓ ਜੀ ਰੇਟਿੰਗ ਰੂਟਿੰਗ ਕਿੱਥੋਂ, ਜੇ ਕਿਸੇ ਨੇ ਪਤਾ ਕਰਨੀ ਆ। ਕੋਈ ਨਿਊਯਾਰਕ ਵਾਲੇ ਪੁੱਛ ਰਹੇ ਆ, ਕੋਈ ਸੈਨ ਫਰਾਂਸਿਸਕੋ ਵਾਲੇ ਪੁੱਛ ਰਹੇ ਆ, ਇੱਕ ਵੈਬਸਾਈਟ ਦੱਸ ਦਿਓ ਤਾਂ ਜੋ ਸਾਰੇ ਜਾਣੇ ਉੱਥੇ ਜਾ ਕੇ ਚੈੱਕ ਕਰ ਲੈਣ ਆਪੋ ਆਪਣੇ ਵਕੀਲ, ਆਪੋ ਆਪਣੇ ਜਿਹੜੇ ਜੱਜ ਨੂੰ ਜਿਹਦੇ ਮੋਹਰੇ ਲੱਗਾ। ਜੀ ਬਿਲਕੁਲ। ਜਿਹੜੀ ਜੱਜ ਦੀ ਰੇਟਿੰਗ ਤੁਸੀਂ ਚੈੱਕ ਕਰਨੀ ਹੈ, ਵੈਬਸਾਈਟ ਤੁਸੀਂ ਗੂਗਲ ਕਰੋ ਇਮੀਗ੍ਰੇਸ਼ਨ ਜੱਜ ਰੇਟਿੰਗ, ਪਹਿਲੀ ਵੈਬਸਾਈਟ ਹੀ ਖੋਲਣੀ ਹੈ। ਵੈਬਸਾਈਟ ਹੈਗੀ ਆ track.syr.edu। ਠੀਕ ਹੈ, track.syr.edu। ਇਹਦੇ ਤੇ ਜਾਓ, ਜੱਜ ਦੇ ਨਾਂ ਲਿਖੇ ਆ ਤੇ ਆਪੋ ਆਪਣੇ ਨਾਮ ਦੇ ਉਹਦੇ ਹਿਸਾਬ ਦੇ ਨਾਲ ਜਿਹੜਾ ਜੀ ਉਹ ਦੇਖ ਲਓ, ਤੇ ਦੇਖ ਲਓ ਫਿਰ ਉਹਨਾਂ ਦੀ ਕੀ ਰੇਟਿੰਗ ਹੈਗੀ ਆ, ਤੇ ਬੰਦਾ ਉਸ ਹਿਸਾਬ ਦੇ ਨਾਲ ਫਿਰ ਬੰਦਾ ਤਿਆਰੀ ਕਰ ਲੈਂਦਾ। ਆਪਾਂ ਤੇ ਇਹੀ ਕਹਿ ਸਕਦੇ ਹਾਂ। ਤੇ ਆਪਣੇ ਅਗਲੇ ਕਾਲਰ ਜੁੜੇ ਨੇ ਜੀ, ਹਰਪ੍ਰੀਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਤੇ ਮੇਰਾ ਐਕਚੁਅਲੀ ਕੁਐਸਚਨ ਥੋੜਾ ਹਟ ਕੇ ਹੈ। ਇਹ ਹੈਗਾ, ਮੈਂ ਕੈਨੇਡੀਅਨ ਸਿਟੀਜ਼ਨ ਹੈ ਤੇ ਨੈਕਸਸ ਟਰਸਟਡ ਟਰੈਵਲ ਪ੍ਰੋਗਰਾਮ ਹੁੰਦਾ, ਤੇ ਉਹਦੀ ਮੈਂ ਐਪਲੀਕੇਸ਼ਨ ਲਾਉਣੀ ਹੈ ਜੀ। ਤੇ ਉਹਦੇ 'ਚ ਮੇਰੀ ਬੈਕਗਰਾਊਂਡ ਇਹ ਹੈ ਕਿ ਮੈਂ ਪਹਿਲਾਂ US 'ਚ ਆਇਆ ਸੀਗਾ ਮੈਰਿਜ ਬੇਸ ਤੇ ਫਿਰ ਡਿਵੋਰਸ ਹੋ ਗਿਆ, ਤੇ ਕੰਡੀਸ਼ਨ ਗ੍ਰੀਨ ਕਾਰਡ ਸੀਗਾ, ਤੇ ਉਹ ਮੇਰਾ ਫਿਰ ਉਹਨਾਂ ਨੇ ਪ੍ਰੋਸੀਡਿੰਗਸ ਪਾਤਾ ਸੀ। ਮਾਸਟਰ ਕੈਲੰਡਰ ਹੀਅਰਿੰਗ 'ਚ ਜੱਜ ਨੇ ਟਰਮੀਨੇਟ ਕਰਤਾ ਸੀਗਾ ਵਿਦਆਊਟ ਪ੍ਰੈਜੁਡਿਸ, ਕਿਉਂਕਿ ਮੈਂ ਉਦੋਂ ਕੈਨੇਡਾ ਮੂਵ ਹੋ ਗਿਆ ਸੀ ਆਪਣੇ ਆਪ ਹੀ। ਤੇ ਫਿਰ ਉਸ ਤੋਂ ਬਾਅਦ ਮੈਨੂੰ US ਵੀਜ਼ਾ ਵੀ ਮਿਲ ਗਿਆ, ਮੈਂ ਆਉਂਦਾ ਜਾਂਦਾ ਰਹਿਣਾ ਹੁਣ ਵੀ, ਪਹਿਲਾਂ ਵੀ, ਹੁਣ ਕੈਨੇਡੀਅਨ ਸਿਟੀਜ਼ਨ ਬਣ ਗਿਆ। ਤੇ US ਦਾ ਨੈਕਸਸ ਐਪਲੀਕੇਸ਼ਨ ਹੈਗੀ ਹੈ, ਉਹਦੇ ਵਿੱਚ ਇੱਕ ਕੁਐਸਚਨ ਆਉਂਦਾ ਕਿ ਹੈਵ ਯੂ ਐਵਰ have a violation of agriculture or immigration laws। ਉਹਦੇ 'ਚ ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਇਹਨੂੰ ਇਮੀਗ੍ਰੇਸ਼ਨ ਵਾਇਲੇਸ਼ਨ ਗਿਣੀ ਜਾਂਦੀ ਕਿ ਨਹੀਂ। ਇਮੀਗ੍ਰੇਸ਼ਨ ਲਾਅ ਦੀ ਤਾਂ ਨਹੀਂ ਤੁਹਾਡੀ ਕੋਈ ਵਾਇਲੇਸ਼ਨ ਆ। ਤੁਸੀਂ ਤੁਹਾਡੀ ਹਿਸਟਰੀ ਦੇਖਣੀ ਪੈਣੀ। ਜੇ ਤਾਂ ਤੁਹਾਡਾ ਜਿਹੜਾ ਡਿਨਾਇਲ ਸੀਗਾ USCIS ਵਾਲਾ, ਜੇ ਉਹਨਾਂ ਨੇ ਰੈਫਰ ਕੀਤਾ ਤੁਹਾਨੂੰ ਇਮੀਗ੍ਰੇਸ਼ਨ ਜੱਜ ਦੇ, ਜੇ ਉਹਨਾਂ ਨੇ ਇੱਦਾਂ ਉਹਦੇ ਵਿੱਚ ਲਿਖੀ ਸੀ ਲੈਂਗੁਏਜ ਕਿ ਤੂੰ ਇਲੀਗਲੀ ਪ੍ਰੈਜ਼ੈਂਟ ਆ, ਹੁਣ ਵਾਇਲੇਸ਼ਨ ਲਾਅ ਦੇ ਵਿੱਚ ਹੈਗਾ। ਜ਼ਿਆਦਾਤਰ ਜਦੋਂ ਕੰਡੀਸ਼ਨਲ ਜਿਹੜਾ ਗ੍ਰੀਨ ਕਾਰਡ ਤੁਹਾਡਾ ਰਿਵੋਕ ਕਰਦੇ ਆ ਤਾਂ ਇਹ ਲਿਖਦੇ ਆ ਕਿ ਤੂੰ ਹੁਣ ਇੱਥੇ ਵਾਇਲੇਸ਼ਨ 'ਚ, ਤਾਂ ਕਰਕੇ ਆਪਾਂ ਤੈਨੂੰ ਇਮੀਗ੍ਰੇਸ਼ਨ ਜੱਜ ਦੇ ਰੈਫਰ ਕਰਦੇ ਆ। ਤਾਂ ਤੁਸੀਂ ਉਹਦਾ ਆਨਸਰ ਯੈਸ ਕਰਨਾ। ਤੁਸੀਂ ਕਹਿਣਾ ਕਿ ਆਹੋ ਮੈਂ ਉਹਦੀ ਯੈਸ ਕਰਕੇ ਐਕਸਪਲੇਨੇਸ਼ਨ ਦੇਣੀ ਹੈ ਕਿ ਮੈਂ ਵਾਇਲੇਸ਼ਨ 'ਚ ਸੀਗਾ, ਪਰ ਜਿਹੜਾ ਮੇਰਾ ਜੱਜ ਸੀਗਾ ਉਹਨੇ ਮੇਰੇ ਨਾਲ ਅਗਰੀ ਕੀਤਾ, ਉਹਨੇ ਮੇਰਾ ਕੇਸ ਜਿਹੜਾ ਸੀਗਾ ਡਿਸਮਿਸ ਕਰਤਾ। ਉਸ ਤੋਂ ਬਾਅਦ ਮੈਨੂੰ ਵੀਜ਼ਾ ਵੀ ਮਿਲਿਆ ਤੇ ਮੈਂ ਹੁਣ ਕੋਈ ਇਸ ਵੇਲੇ ਵਾਇਲੇਸ਼ਨ 'ਚ ਨਹੀਂ ਹੈਗਾ। ਇਸ ਵੇਲੇ ਮੈਂ ਇਮੀਗ੍ਰੇਸ਼ਨ ਦੀ ਕੰਪਲਾਇੰਸ 'ਚ। ਸੋ ਠੀਕ ਹੈ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਅਗਲੇ ਕਾਲਰ ਗੁਰਜੀਤ। ਹਾਂਜੀ ਗੁਰਜੀਤ, ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੇਰਾ ਨਾ 2012 'ਚ ਭਾਜੀ ਮੈਂ ਆਇਆ ਸੀ ਤੇ ਮੇਰਾ ਅਸਾਈਲਮ ਕੇਸ ਸੀਗਾ ਪੈਂਡਿੰਗ,
ਤੇ ਉਸ ਤੋਂ ਬਾਅਦ ਭਾਜੀ ਮੈਂ ਮੇਰਾ ਵਿਆਹ ਹੋ ਗਿਆ ਤੇ ਮੇਰਾ I-130 ਅਪਰੂਵਡ ਹੋ ਗਿਆ ਤੇ ਜਿਹੜਾ ਮੇਰਾ ਅਸਾਈਲਮ ਕੇਸ ਸੀਗਾ ਉਹਨਾਂ ਨੇ ਐਡਮਿਨਿਸਟ੍ਰੇਟਿਵਲੀ ਕਲੋਜ਼ਡ ਕਰ ਦਿੱਤਾ ਤੇ ਮੇਰੇ ਕੋਲ ਜਿਹੜਾ ਵਰਕ ਪਰਮਿਟ ਹੈ ਹੁਣ ਉਸੇ ਤੇ ਸੀਗਾ। ਤੇ ਮੇਰਾ ਇੱਕ ਕੁਐਸਚਨ ਹੈ ਜੀ, ਉਹਨੂੰ ਅਸਾਈਲਮ ਨੂੰ ਟਰਮੀਨੇਟ ਕਿੱਦਾਂ ਕਰਨਾ ਹੈ ਤੇ ਜਿਹੜਾ ਮੇਰਾ ਵਰਕ ਪਰਮਿਟ ਆ ਉਹ ਮੈਂ ਰਿਨਿਊ ਕਰਨ ਭੇਜਿਆ ਉਹ ਰਿਨਿਊ ਹੋ ਜਾਊਗਾ? ਮੈਨੂੰ ਭਾਜੀ ਇਹ ਦੱਸਿਆ ਤੁਸੀਂ ਕਹਿੰਦੇ ਕਿ ਕੇਸ ਤੁਹਾਡਾ ਐਡਮਿਨਿਸਟ੍ਰੇਟਿਵਲੀ ਕਲੋਜ਼ ਕਰਤਾ ਤੇ ਤੁਹਾਨੂੰ ਗ੍ਰੀਨ ਕਾਰਡ ਮਿਲ ਗਿਆ ਵਾ? ਨਹੀਂ ਭਾਈ, ਹਜੇ ਅਸਾਈਲਮ I-130 ਅਪਰੂਵਡ ਹੋਇਆ ਲਾਸਟ। ਤੁਸੀਂ ਆਪਣੇ ਵੀਜ਼ੇ ਤੇ ਆਏ ਸੀਗੇ? ਮੈਂ ਬਾਰਡਰ ਆਈ ਸੀ ਪਰ ਮੈਨੂੰ I-94 ਦਿੱਤਾ ਹੈ। I-94 ਦਿੱਤਾ ਸੀਗਾ ਤੇ ਸਿਟੀਜ਼ਨ ਨਾਲ ਵਿਆਹ ਕੀਤਾ ਹੋਇਆ? ਹਾਂਜੀ ਹਾਂਜੀ। ਤੇ 485 ਤੁਸੀਂ ਫਾਈਲ ਕੀਤਾ ਹੋਇਆ? ਨਹੀਂ ਭਾਜੀ, ਕਰਨਾ ਆ ਹਜੇ। ਤੇ ਉਹ ਵਕੀਲ ਇਹੀ ਕਹਿੰਦਾ ਸੀ ਵੀ ਦੇਖਣਾ ਕਿੱਦਾਂ ਟਰਮੀਨੇਟ ਕਿੱਦਾਂ ਕਰਾਉਣਾ, ਵੀ ਇਹ ਹਜੇ ਸੋਚਦਾ ਪਤਾ ਨਹੀਂ ਕਿਆ ਡੋਂਟ ਨੋ ਕਿੱਦਾਂ ਹੀ ਨਹੀਂ। ਤੁਹਾਡਾ ਵਕੀਲ ਨਾ ਗਲਤ ਪ੍ਰੋਸੀਜਰ ਫੋਲੋ ਕਰ ਰਿਹਾ ਤੁਹਾਡਾ ਵਕੀਲ। ਹੁਣ ਦੱਸਿਓ ਮੈਨੂੰ ਇੱਕ ਵਾਰੀ, ਵਾਈਫ ਸਿਟੀਜ਼ਨ ਹੈ ਇਸ ਵੇਲੇ ਕਿੱਦਾਂ? ਹਾਂਜੀ, ਵਾਈਫ ਮੇਰੀ ਸਿਟੀਜ਼ਨ ਹੈ। I-130 ਅਪਰੂਵਡ ਹੋ ਗਿਆ ਆ ਭਾਜੀ। ਤੁਸੀਂ ਭਾਜੀ 485 ਫਾਈਲ ਅਪਲਾਈ ਕਰਨਾ ਹੈ। 485 ਫਾਈਲ ਕਰੋ ਤੁਰੰਤ ਹੀ, ਠੀਕ ਹੈ? ਤੇ ਤੁਹਾਡੇ ਕੋਲ ਦੋ ਚੀਜ਼ਾਂ, ਇੱਕ ਤਾਂ ਤੁਸੀਂ ਜਿਹੜਾ 485 ਫਾਈਲ ਕਰਤਾ ਉਹਦੀ ਰਸੀਦ ਆ ਗਈ, ਉਹਦੀ ਰਸੀਦ ਲੈ ਕੇ ਤੁਸੀਂ ਕੋਰਟ ਦੇ ਕੋਲ ਜਾ ਸਕਦੇ ਹੋ, ਉਹਨਾਂ ਨੂੰ ਕਹੋ ਕਿ ਮੇਰਾ ਕੇਸ ਟਰਮੀਨੇਟ ਕਰੋ, ਮੇਰਾ 485 ਪੈਂਡਿੰਗ ਹੈ। ਓਕੇ ਠੀਕ ਹੈ ਜੀ। ਦੂਜਾ ਇਹਦੇ ਵਿੱਚ ਤੁਸੀਂ ਇਹ ਚੀਜ਼ ਦੇਖਣੀ ਹੈ, ਜਿਹੜਾ ਵਿਆਹ ਵਾਲਾ ਕੇਸ ਹੈ ਨਾ, ਜਦੋਂ ਤੁਸੀਂ ਅਸਾਈਲਮ ਵਾਲਾ ਕੇਸ ਆਪਣਾ ਟਰਮੀਨੇਟ ਕਰਾਤਾ ਤਾਂ ਫਿਰ ਤੁਸੀਂ ਜਿਹੜੀ ਸਾਰੀ ਬੈਟ ਆਪਣੀ ਵਿਆਹ ਵਾਲੇ ਕੇਸ ਤੇ ਲਾਤੀ। ਮਤਲਬ ਕਿ ਤੁਹਾਡਾ ਜੇ ਵਿਆਹ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ, ਵਿਆਹ ਦਾ ਤੁਹਾਡਾ ਜੇ ਕੇਸ ਖਰਾਬ ਹੁੰਦਾ ਤਾਂ ਤੁਹਾਡਾ ਅਸਾਈਲਮ ਦਾ ਕੇਸ ਜਿਹੜਾ ਜਾਂਦਾ ਲੱਗਦਾ, ਉਹ ਤੁਸੀਂ ਦੇਖੋ ਕਿ ਹੁਣ ਜੇ ਤੁਹਾਨੂੰ ਲੱਗਦਾ ਕਿ ਵਿਆਹ ਵਾਲਾ ਤੁਹਾਡਾ ਸਹੀ ਆ, ਕੋਈ ਪ੍ਰੋਬਲਮ ਨਹੀਂ ਉਹਦੇ ਵਿੱਚ ਹੈਗੀ, ਤੁਸੀਂ 485 ਫਾਈਲ ਕਰੋ ਤੇ ਇਹ ਕੇਸ ਨੂੰ ਟਰਮੀਨੇਟ ਕਰਾ ਲਓ ਛੇਤੀ ਤੋਂ ਛੇਤੀ, ਕਿਉਂਕਿ ਜਿੱਦਾਂ ਆਪਾਂ ਦੱਸਿਆ ਕਿ ਇਹਦੇ ਲਾਅ ਵਗੈਰਾ ਟਰਮੀਨੇਸ਼ਨ ਦੇ PD ਵਾਲੇ ਜਿਹੜੇ ਚੇਂਜ ਹੋ ਜਾਣੇ ਆ। ਹੁਣ ਜੇ ਤੁਹਾਨੂੰ ਲੱਗਦਾ ਕਿ ਵਿਆਹ ਵਾਲਾ ਕਈ ਹੁਣ ਸਾਨੂੰ ਕਰਦੇ ਕਿ ਨਹੀਂ ਮੈਨੂੰ 100% ਨਹੀਂ ਸ਼ੋਰ, ਮੈਂ 50-50 ਤੇ ਆਪਣਾ ਅਸਾਈਲਮ ਦਾ ਕੇਸ ਜਿਹੜਾ ਜਾਰੀ ਰੱਖਦੇ ਆ। ਠੀਕ ਹੈ ਜੀ, ਥੈਂਕ ਯੂ ਜੀ। ਇੱਕ ਸਵਾਲ ਬਾਰ-ਬਾਰ ਆਪਣੇ ਉੱਥੇ ਪੁੱਛ ਰਹੇ ਵੀ US ਸਿਟੀਜ਼ਨ ਦਾ ਜਿਹੜਾ ਬੱਚਾ ਜੇ ਬਾਹਰਲੇ ਮੁਲਕ ਦੇ ਵਿੱਚ ਜਨਮ ਹੁੰਦਾ ਆ, ਉਸ ਨੂੰ ਇੱਥੇ ਲੈ ਕੇ ਆਉਣ ਦਾ ਕੀ ਪ੍ਰੋਸੈਸ ਹੈਗਾ? ਵੀ ਉਹ ਖੁਦ ਨਹੀਂ ਜਾਣਾ ਚਾਹੁੰਦੇ ਪਰ ਉਸ ਨੂੰ ਇੱਥੇ ਮੰਗਵਾਉਣਾ ਚਾਹੁੰਦੇ, ਲੈ ਕੇ ਆਉਣਾ ਚਾਹੁੰਦੇ। ਇਹਦਾ ਪ੍ਰੋਸੈਸ ਹੈਗਾ CRBA, ਕਾਰਬਾ ਕਾਉਂਸਲਰ ਰਿਪੋਰਟ ਆਫ ਬਰਥ ਅਬਰੋਡ, ਤੇ ਸਿੱਧਾ ਬੱਚਾ ਜਿਹੜਾ ਤੁਹਾਡਾ US ਸਿਟੀਜ਼ਨ ਉਹ ਬਣਦਾ ਵਾ ਤਾਂ ਆਫਕੋਰਸ ਤੁਹਾਨੂੰ ਜਾਣਾ ਪੈਣਾ ਉੱਥੇ ਐਮਬੈਸੀ ਦੇ। ਬੱਚੇ ਤੁਹਾਡੇ ਸਿੱਧੇ ਸਿਟੀਜ਼ਨ ਬਣਾ ਰਹੇ ਆ ਤਾਂ ਤੁਸੀਂ ਉਹਨੂੰ ਲੈ ਕੇ ਆ ਰਹੇ ਆ ਤਾਂ ਤੁਹਾਨੂੰ ਇੱਕ ਚੱਕਰ ਜਿਹੜਾ ਉਹ ਲਾਣਾ ਹੀ ਪੈਣਾ। ਤੇ DNA ਟੈਸਟਿੰਗ ਵਗੈਰਾ ਵੀ ਇਹਦੇ ਵਿੱਚ ਜਿਹੜੀ ਉਹ ਇੰਪਲੀਮੈਂਟ ਕੀਤੀ ਹੋਈ ਉਹਨਾਂ ਨੇ, DNA ਟੈਸਟਿੰਗ ਵਗੈਰਾ ਵੀ ਜਿਹੜੀ ਉਹ ਕਰਾ ਲੈਂਦੇ ਆ, ਤੁਹਾਡਾ ਲੱਗਣਾ। ਪਰ ਹੁਣ ਇਦਾਂ ਕਿ ਤੁਸੀਂ ਪ੍ਰੋਸੈਸ ਹੁਣ ਕਰ ਸਕਦੇ ਆ ਤੇ ਗ੍ਰੀਨ ਕਾਰਡ ਵਗੈਰਾ ਨਾ ਫਾਈਲ ਕਰੇ, ਉਹਨਾਂ ਦਾ ਸਿੱਧਾ ਹੀ ਜਿਹੜਾ ਐਜ਼ ਅ ਸਿਟੀਜ਼ਨ ਹੀ ਜਿਹੜਾ ਕਾਰਬਾ ਵਾਲਾ ਪ੍ਰੋਸੈਸ ਉਹਦੇ ਥੱਲੇ ਲੈ ਕੇ ਆਇਓ। ਠੀਕ ਹੈ ਜੀ। ਇੱਕ ਜਿਹੜਾ ਉਹ ਆਪਾਂ ਜਦੋਂ ਜੱਜਾਂ ਦੀ ਗੱਲ ਕੀਤੀ ਸੀ, ਅਟਾਰਨੀ ਟੇਰਕੀਆਨਾ, ਉਹਨਾਂ ਦਾ ਇਹ ਸੀਗਾ ਵੀ ਉਹਨਾਂ ਦੇ ਜੱਜ ਦਾ ਵਿੱਚ ਨਾਮ ਨਹੀਂ ਹੈਗਾ ਉਸ ਲਿਸਟ ਦੇ ਵਿੱਚ, ਫਿਰ ਕੋਈ ਰੇਟਿੰਗ ਦਾ ਪਤਾ ਲੱਗ ਸਕਦਾ ਹੈ? ਮੇਬੀ ਨਵੇਂ ਨੇ ਜਾਂ ਮੂਵ ਹੋਏ ਨੇ, ਆਈ ਡੋਂਟ ਨੋ ਵੀ ਉਹ ਕਿਉਂ ਉੱਥੇ ਨਹੀਂ ਹੁੰਦੇ ਹੋਊਗਾ। ਹਾਂਜੀ, ਜਿਹੜੇ ਨਵੇਂ ਜੱਜ ਆ ਉਹਨਾਂ ਦੀ ਰੇਟਿੰਗ, ਕਿਉਂਕਿ ਰੇਟਿੰਗ ਨੂੰ ਇਕੱਠੇ ਹੋਣ ਨੂੰ ਵੀ ਟਾਈਮ ਲੱਗਦਾ ਹੈ। ਜਿਹੜਾ ਡੇਟਾ ਹੈਗਾ ਇਹ 2021 ਵਾਲਾ ਇਹਨਾਂ ਦਾ ਡੇਟਾ, ਤਾਂ 2022 ਵਾਲਾ ਡੇਟਾ ਤਾਂ ਆਇਆ ਨਹੀਂ, ਜੇ ਆਪਾਂ ਸਾਲ ਚੱਲਦੇ। ਸੋ ਜਿਹੜੇ ਵੀ ਜੱਜ ਨਵੇਂ ਜਿਹੜੇ ਹੈਗੇ ਆ ਸਾਲ ਦੇ ਅੰਦਰ ਹੋਏ, ਉਹਨਾਂ ਦੀ ਕੋਈ ਰੇਟਿੰਗ ਨਹੀਂ ਹੈ, ਰੇਟਿੰਗ ਬਣਨ ਨੂੰ ਵੀ ਇਹਦਾ ਟਾਈਮ ਲੱਗਦਾ। 1 ਸਾਲ ਬਾਅਦ ਹੀ ਰੇਟਿੰਗ ਜਿਹੜੀ ਉਹ ਆਉਂਦੀ ਆ, ਸੋ ਸਾਲ ਦੇ ਵਿੱਚ ਉਹ ਰੇਟਿੰਗ ਤਾਂ ਵੀ ਜਾ ਸਕਦੀ, ਠਾਂ ਵੀ ਜਾ ਸਕਦੀ ਆ, ਦੇਖੋ ਕੀ ਬਣਦਾ ਹੈ। ਅਗਲੇ ਕਾਲਰ ਕਸ਼ਮੀਰ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਮੈਨੂੰ ਇੱਕ ਅਗਸਤ 1 ਨੂੰ ਇੰਟਰਵਿਊ ਆਈ ਹੋਈ ਹੈ ਸਿਟੀਜ਼ਨਸ਼ਿਪ ਦੀ, ਪਰ ਮੈਨੂੰ ਨੋਟਸ ਨਹੀਂ ਆਇਆ ਜੀ ਇੰਟਰਵਿਊ ਦਾ, ਕਿ ਮੈਂ ਉਹ ਉੱਥੋਂ ਕੱਢ ਕੇ ਲਿਜਾ ਸਕਦਾ ਜਾਂ ਮਤਲਬ ਕੋਈ ਨਹੀਂ ਫਰਕ ਨਹੀਂ ਪੈਂਦਾ ਜਾਂ ਹੋਰ ਕੀ ਹੈ ਜੀ? ਤੁਹਾਨੂੰ ਵੈਬਸਾਈਟ ਤੇ ਇਹ ਲਿਖਿਆ ਹੋਇਆ ਕਿ ਤੁਹਾਡੀ 1 ਅਗਸਤ ਨੂੰ ਇੰਟਰਵਿਊ ਸ਼ੈਡਿਊਲ ਕੀਤੀ ਗਈ ਆ, ਇਹ ਲਿਖਿਆ? ਹਾਂਜੀ ਉਹ ਮਿਲ ਗਈ ਹਾਂਜੀ ਮੈਨੂੰ। ਹਾਂਜੀ, ਤੁਸੀਂ ਉਹ ਲਿਜਾ ਸਕਦੇ ਆ। ਤਾਂ ਤੁਹਾਡੇ ਕੋਲ ਟਾਈਮ ਤਾਂ ਉੱਦਾਂ ਹੈ ਨਹੀਂ, ਉੱਦਾਂ ਇਹ ਹੈ ਕਿ USCIS ਤੋਂ ਬੰਦਾ ਫੋਨ ਕਰਕੇ ਨੋਟਿਸ ਵੀ ਮੰਗਾ ਸਕਦਾ, ਪਰ ਉਹਨੂੰ ਟਾਈਮ ਲੱਗ ਜਾਣਾ। ਤੇ ਤੁਸੀਂ ਉਹ ਜਿਹੜੀ 1 ਅਗਸਤ ਵਾਲੀ ਉਹੀ ਲਿਜਾ ਸਕਦੇ ਆ। ਪ੍ਰੋਬਲਮ ਬਸ ਉਹਦੇ ਵਿੱਚ ਇਹੀ ਪੈਣੀ ਕਿ ਤੁਹਾਨੂੰ ਟਾਈਮ ਦਾ ਨਹੀਂ ਪਤਾ ਲੱਗਣਾ ਕਿ ਕਿੰਨੇ ਵਜੇ ਤੁਹਾਡੀ ਇੰਟਰਵਿਊ ਕੀਤੀ ਆ, ਤੇ ਜਿਹੜੇ ਟਾਈਮ ਦਾ ਪਤਾ ਲੱਗ ਜਾਂਦਾ ਵਿੱਚ ਹੀ। ਅੱਛਾ, ਉਹ ਸ਼ੋ ਕਰ ਰਿਹਾ। ਠੀਕ ਹੈ ਜੀ, ਹਾਂਜੀ ਲਿਜਾ ਸਕਦੇ ਆ ਬਿਲਕੁਲ। ਅੱਛਾ, ਥੈਂਕ ਯੂ ਜੀ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਅਗਲੇ ਕਾਲਰ ਸਤਵੰਤ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਮੇਰਾ ਭਾਈ ਲੋਕਵਾਸੀ ਆ। ਮੈਂ ਨਾ ਅਪ੍ਰੈਲ 2010 ਚ ਆਇਆ ਸੀ, ਮਤਲਬ ਬਾਰਡਰ ਕ੍ਰੋਸ ਕਰਕੇ, ਤੇ ਮੈਂ ਫੜਿਆ ਨਹੀਂ ਗਿਆ, ਆਪ ਤੇ ਫਾਈਲ ਕੀਤਾ ਸੀ ਜੀ। ਭਾਈ 2016 ਦੇ ਵਿੱਚ ਮੇਰੀ ਫਾਈਨਲ ਡੇਟ ਸੀ, ਤੇ ਉਦੋਂ ਜੀ ਮੇਰੀ PD ਮੈਨੂੰ ਦੇ ਦਿੱਤੀ ਸੀ ਜੱਜ ਨੇ ਜੀ। ਤੇ ਭਾਈ ਮੈਂ ਅਪ੍ਰੈਲ 2010 ਚ ਆਇਆ, ਬਟ ਮੈਂ ਕੇਸ 2013 ਦੇ ਵਿੱਚ ਫਾਈਲ ਕੀਤਾ ਸੀ।
ਜੀ ਸਟੋਰੀ ਭਾਜੀ ਮੇਰੀ ਦੇ ਵਿੱਚ ਮੈਂ ਇਹੋ ਹੀ ਮੈਂਸ਼ਨ ਕੀਤਾ ਵੀ ਮੈਂ ਭਾਰਤ 2010 ਚ ਛੱਡਿਆ, ਉਹ ਮੇਰਾ 3 ਸਾਲ ਦਾ ਗੈਪ, ਉਹਦੇ ਕਰਕੇ ਨਾ ਤੇ ਮੇਰੀ ਅਟਰਨੀ ਨੇ ਕਿਹਾ ਵੀ ਤੂੰ ਪੀਡੀ ਲੈ ਲਾ, ਸਭ ਤੋਂ ਬੈਸਟ ਇਹੋ ਹੀ ਹੈ। ਤੇ 2016 ਦੀ ਭਾਜੀ ਮੈਂ ਪੀਡੀ ਲਈ, ਕੋਈ ਉਹਦਾ ਹੱਲ ਹੋ ਸਕਦਾ ਹੁਣ? ਵਰਕ ਪਰਮਿਟ ਵਗੈਰਾ ਬਣਿਆ ਹੋਇਆ ਤੁਹਾਡਾ? ਭਾਜੀ ਵਰਕ ਪਰਮਿਟ ਮਿਲ ਰਿਹਾ ਮੈਨੂੰ, ਤੇ ਭਾਈ ਹੁਣੇ ਮੇਰਾ ਪਿਛਲੇ ਸਾਲ ਵਿਆਹ ਹੋਇਆ, ਬਟ ਮੇਰੀ ਵਾਈਫ ਦਾ ਵੀ ਇਮੀਗ੍ਰੇਸ਼ਨ ਦੇ ਕੇਸ ਸੀ, ਮਤਲਬ ਅਸਾਲਮ ਦਾ ਲੱਗਾ ਹੋਇਆ। ਜਿਹੜਾ ਤੁਸੀਂ ਤੁਹਾਨੂੰ ਮੇਰੇ ਹਿਸਾਬ ਨਾਲ ਤੁਹਾਡੇ ਵਕੀਲ ਨੇ ਸਹੀ ਕੀਤਾ ਵਾ, ਤੁਹਾਨੂੰ ਇਹ ਕੇਸ ਨੂੰ ਰੀਓਪਨ ਕਰਾ ਕੇ ਕੋਈ ਫਾਇਦਾ ਨਹੀਂ, ਕਿਉਂਕਿ ਜੇ ਤੁਸੀਂ ਜਿੱਤਦੇ ਵੀ ਹੋ ਤੁਹਾਨੂੰ ਵਿਦਹੋਲਡਿੰਗ ਹੀ ਮਿਲਣੀ ਹੈ। ਤੇ ਤੁਸੀਂ ਆਪਣਾ ਵਾਈਫ ਵਾਲਾ ਜਿਹੜਾ ਕੇਸ ਆ, ਜੇ ਤੁਹਾਡਾ ਵਾਈਫ ਵਾਲਾ ਜਿਹੜਾ ਕੇਸ ਜਦੋਂ ਅਪਰੂਵ ਹੁੰਦਾ ਨਾ, ਤੁਸੀਂ ਉਹਦੇ ਬੇਸ ਤੇ 730 ਜਿਹੜੀ ਪਟੀਸ਼ਨ ਹੁੰਦੀ ਹੈ ਉਹਦੇ ਨਾਲ ਜਾਣਾ ਅੱਗੇ। ਠੀਕ ਹੈ ਜੀ, ਥੈਂਕ ਯੂ ਜੀ। ਪ੍ਰਗਟ ਹੋਣੀ ਪੁੱਛਦੇ ਨੇ ਆਨਲਾਈਨ ਵੀ ਬਾਰਡਰ ਟੱਪ ਕੇ ਆਏ ਸੀ, ਕੈਂਪ ਦੇ ਵਿੱਚੋਂ ਨਿਕਲ ਕੇ ਆਈਸ ਆਫਿਸ ਗਏ ਸੀ, ਸੈਕਰਾਮੈਂਟੋ 18 ਜਨਵਰੀ ਨੂੰ ਉਹਨਾਂ ਦੀ ਡੇਟ ਪਈ ਹੈ ਅਟੈਂਡੈਂਸ ਦੇ ਲਈ, ਕੇਸ ਨਹੀਂ ਜਿਹੜਾ ਉਹ ਲਾਇਆ। ਸੋ ਇਹ ਨਾਰਮਲ ਪ੍ਰੋਸੀਜਰ ਇਦਾਂ ਹੀ ਹੁੰਦਾ ਜੀ? ਬਿਲਕੁਲ ਨਾਰਮਲ ਪ੍ਰੋਸੀਜਰ, ਆਈਸ ਵਾਲਿਆਂ ਦੀ ਹਾਜ਼ਰੀ ਜਿਹੜੀ ਹੈਗੀ ਆ ਉਹ ਲਾਣੀ ਪੈਣੀ ਹੈ ਤੁਹਾਨੂੰ। ਤੇ ਇਹ ਮੌਕੇ ਦਾ ਫਾਇਦਾ ਚੱਕਦੇ ਹੋਏ ਜਿਹੜੇ ਵੀ ਆਪਣੇ ਵੀ ਕਲਾਇੰਟ ਹੈ ਨਾ ਜਿਹੜੇ ਸੁਣਦੇ ਆ, ਜਦ ਤੱਕ ਤੁਹਾਨੂੰ ਲਾਇਰ ਤੁਹਾਡਾ ਇਹ ਨਹੀਂ ਕਹਿੰਦਾ ਕਿ ਤੇਰੀ ਤਰੀਕ ਕੈਂਸਲ ਹੋ ਗਈ ਆ, ਕਿਸੇ ਨੇ ਆਪ ਨਹੀਂ ਮੰਨਣਾ ਕਿ ਮੈਨੂੰ ਜਾਣ ਦੀ ਲੋੜ ਨਹੀਂ, ਮੈਂ ਲਾਇਰ ਕਰ ਲਿਆ। ਇੱਕ ਬਾਈ ਦਾ ਹੁਣੇ ਫਰਾਈਡੇ ਨੂੰ ਸੀਗਾ, ਤੇ ਉਹਨੂੰ ਪਹਿਲਾਂ ਜਿੱਦਾਂ ਈਮੇਲ ਕੀਤੀ, ਉਹਨੇ ਚੈੱਕ ਨਹੀਂ ਕੀਤੀ ਕਿ ਤੇਰੀ ਤਰੀਕ ਰਿਮਾਈਂਡਰ ਤਾਂ ਉਹਨੂੰ ਇੱਕ ਦਿਨ ਪਹਿਲਾਂ ਕਾਲ ਕੀਤਾ ਕਿ ਤੂੰ ਰੈਡੀ ਆ ਜਾਣ ਲਈ, ਤਾਂ ਕਹਿੰਦਾ ਯਾਰ ਮੈਂ ਖੜੇ ਪੈਰ ਕਿੱਦਾਂ ਚੱਲ ਜਾ, ਮੇਰੇ ਦੋਸਤ ਬਿਜ਼ੀ ਆ ਸਾਰੇ। ਹਾਂ, ਤੇ ਉਹਨੂੰ ਕਾਫੀ ਅੱਧਾ ਘੰਟਾ ਲੱਗਾ ਮੈਨੂੰ ਕਰਦੇ ਕਿ ਨਹੀਂ ਤੈਨੂੰ ਜਾਣਾ ਪੈਣਾ, ਉਹਨੂੰ ਸਮਝ ਨਾ ਆਵੇ ਕਿ ਜੱਜ ਦਾ ਤਾਂ ਤਰੀਕਾਂ ਦਾ ਕੀ ਮਕਸਦ ਆ। ਸੋ ਇਦਾਂ ਇਹ ਸਰਕਾਰੀ ਸਿਸਟਮ ਆ, ਇਹਨਾਂ ਨੇ ਇੰਨੀ ਡਿਟੇਲ 'ਚ ਨਹੀਂ ਜਾਣਾ ਕਿੱਦਾਂ, ਜੇ ਉੱਥੇ ਟਾਈਮ ਬੋਲਦਾ ਤੇ ਤੁਸੀਂ ਨਾ ਪਹੁੰਚੇ ਤੇ ਇਹਨਾਂ ਨੇ ਕਹਿਣਾ ਇਹ ਬੰਦਾ ਭਗੌੜਾ ਵਾ। ਤੇ ਕਈ ਵਾਰੀ ਨਾਈਸ ਹੁੰਦੇ, ਉਹ ਕਹਿੰਦੇ ਚੱਲ ਨੋਟਿਸ ਦੇ ਦਿੰਦੇ ਆ ਇੱਕ ਹੋਰ। ਪਰ ਮੁੱਕ ਦੀ ਗੱਲ ਇਹ ਹੈ ਕਿ ਜਿੰਨੀਆਂ ਵੀ ਤਰੀਕਾਂ ਬੋਲਦੀਆਂ, ਪਹਿਲੀ ਜ਼ਿੰਮੇਵਾਰੀ ਤੁਹਾਡੀ ਆਪ ਹੈਗੀ ਆ ਕਿ ਉੱਥੇ ਜਾਓ, ਜਦ ਤੱਕ ਤੁਹਾਨੂੰ ਵਕੀਲ ਤੁਹਾਡਾ ਨਹੀਂ ਕਹਿੰਦਾ ਕਿ ਤੇਰੀ ਹੁਣ ਕੈਂਸਲ ਹੋ ਗਈ, ਤੈਨੂੰ ਜਾਣ ਦੀ ਲੋੜ ਨਹੀਂ। ਸੋ ਆ ਜਿਹੜੇ ਵੀ ਸਵਾਲ ਹੈ ਇਹਦੇ ਰਿਲੇਟਡ ਪਹਿਲਾਂ ਵੀ ਕਾਫੀ ਲੋਕਾਂ ਨੇ ਪੁੱਛੇ ਆ ਕਿ ਮੈਨੂੰ ਜਾਣਾ ਪੈਣਾ ਕਿ ਨਹੀਂ ਜਾਣਾ ਪੈਣਾ। ਸੋ ਮੇਰੇ ਹੀ ਉਹਨਾਂ ਨੂੰ ਉਹੀ ਹੈ ਕਿ ਜਿਹੜੀ ਤਰੀਕ ਬੋਲਦੀ ਹੈ ਤੁਹਾਨੂੰ ਸਾਰੀਆਂ ਤੇ ਜਾਣਾ ਪੈਣਾ। ਠੀਕ ਹੈ ਜੀ, ਮੁੱਕ ਦੀ ਗੱਲ। ਇੰਦਰਪ੍ਰੀਤ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਦੋਨੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਤਾਂ ਵੀਰ ਮੇਰੀ ਵਾਈਫ ਦਾ ਫਰਵਰੀ 2022 ਚ ਸਿਟੀਜ਼ਨਸ਼ਿਪ ਦੀ ਡੇਟ ਸੀ, ਫ੍ਰੈਜ਼ਨੋ ਕੈਲੀਫੋਰਨੀਆ। ਤਾਂ ਆਪਣੇ ਰਿਟਨ ਵੀ ਪਾਸ ਸੀ, ਕੁਐਸਚਨ ਆਨਸਰ ਵੀ ਪਾਸ ਸੀ। ਤਾਂ ਅਖੀਰਲੇ ਮੂਮੈਂਟ ਤੇ ਜਿਹੜਾ ਏਜੰਟ ਸੀ ਉਹ ਕਹਿੰਦੇ ਕਿ ਵੀ ਤੁਹਾਡਾ ਜਿਹੜਾ ਕੇਸ ਅਸੀਂ ਕਰ ਦੇਣਾ ਟ੍ਰਾਂਸਫਰ ਨਿਊਯਾਰਕ, ਕਿਉਂ ਮੇਰੀ ਵਾਈਫ ਮੈਰਿਜ ਤੋਂ ਬਾਅਦ ਨਿਊਯਾਰਕ ਇੱਥੇ ਸ਼ਿਫਟ ਹੋ ਗਈ ਸੀ। ਤਾਂ ਉਸ ਤੋਂ ਬਾਅਦ ਵੀਰ ਉਹਨਾਂ ਨੇ ਕੋਈ ਸਾਨੂੰ ਉਸ ਤੋਂ ਬਾਅਦ ਓਥ ਦੀ ਕੋਈ ਸਾਨੂੰ ਚਿੱਠੀ ਨਹੀਂ ਆਈ, ਕੋਈ ਚਿੱਠੀ ਪੱਤਰ ਨਹੀਂ ਆਇਆ, ਮਤਲਬ ਆਲਮੋਸਟ 5-6 ਮਹੀਨੇ ਹੋ ਗਏ ਆ। ਉਹਨਾਂ ਨੇ ਐਡੀਸ਼ਨਲ ਐਵੀਡੈਂਸ ਤੇ ਵੀ ਉਹ ਪੇਪਰ ਪਾਇਆ ਸੀ, ਉਸ ਤੋਂ ਬਾਅਦ ਕੈਂਸਲੇਸ਼ਨ ਆਫ ਐਡੀਸ਼ਨਲ ਐਵੀਡੈਂਸ ਦਾ ਵੀ ਪੇਪਰ ਪਾਇਆ। ਤਾਂ ਉਸ ਤੋਂ ਬਾਅਦ ਸਾਨੂੰ ਕੋਈ ਉੱਧਰੋਂ ਚਿੱਠੀ ਪੱਤਰ ਨਹੀਂ ਆਇਆ, ਸਾਨੂੰ ਕੋਈ ਜਵਾਬ ਨਹੀਂ ਆਇਆ ਵੀਰ। ਸਿਟੀਜ਼ਨਸ਼ਿਪ ਕੇਸ ਦੀ ਗੱਲ ਕਰ ਰਹੇ ਨਾ ਤੁਸੀਂ ਕਿ ਨਿਊਯਾਰਕ ਚ ਸੀਗਾ, ਉੱਥੇ ਪਾਸ ਹੋ ਗਿਆ ਹਨਾ? ਹਾਂਜੀ, ਨਹੀਂ ਉਹਨਾਂ ਦਾ ਕੇਸ ਵੀਰ ਓਰੀਜਨਲੀ ਸੀਗਾ ਫ੍ਰੈਜ਼ਨੋ ਦੇ ਸੀਗੇ, ਮੈਰਿਜ ਤੋਂ ਬਾਅਦ ਨਿਊਯਾਰਕ ਸ਼ਿਫਟ ਹੋ ਗਏ। ਠੀਕ ਹੈ। ਸੋ ਜਿਹੜੀ ਇੰਟਰਵਿਊ ਉਹ ਫ੍ਰੈਜ਼ਨੋ ਹੀ ਹੋਈ ਸੀ ਵੀਰ ਉਹਨਾਂ ਦੀ। ਤੇ ਓਥ ਨਹੀਂ ਲਈ ਨਾ ਉਹਨਾਂ ਨੇ? ਹਾਂਜੀ ਵੀਰ, ਉਹ ਆਈ ਨਹੀਂ, ਚਿੱਠੀ ਨਹੀਂ ਆਈ ਓਥ ਦੀ, ਅਜੇ ਚਿੱਠੀ ਨਹੀਂ ਆਈ। ਠੀਕ ਹੈ, ਹਾਂਜੀ ਡੇਟ ਨਹੀਂ ਆਈ ਉਸ ਤੋਂ ਬਾਅਦ। ਤੇ ਤੁਸੀਂ ਆਪਣਾ ਐਡਰੈਸ ਜਿਹੜਾ ਸੀਗਾ ਉਹ ਅਪਡੇਟ ਕਰਤਾ ਨਿਊਯਾਰਕ ਵਾਲਾ? ਹਾਂਜੀ AR11 ਕਰਕੇ ਨਾ। ਸੋ ਇਹਦੇ ਵਿੱਚ ਤੁਹਾਡੇ ਕੇਸ ਇਦਾਂ ਕਿ ਜਿਹੜਾ ਨਾ ਜੂਰਿਸਡਿਕਸ਼ਨ ਉਹ ਨਿਊਯਾਰਕ ਦਾ ਬਣ ਗਿਆ, ਤੁਸੀਂ ਟਾਈਮਿੰਗ ਥੋੜੀ ਜੀ ਤੁਹਾਡੀ ਗੜਬੜ ਹੋ ਗਈ। ਇਹ ਤੁਹਾਡਾ ਜਿਹੜਾ ਜੂਰਿਸਡਿਕਸ਼ਨ ਉਹ ਨਿਊਯਾਰਕ ਬਣ ਗਿਆ, ਫ੍ਰੈਜ਼ਨੋ ਜਿਹੜਾ ਆਫਿਸ ਹੈ ਕੈਲੀਫੋਰਨੀਆ, ਤੁਹਾਨੂੰ ਲੀਗਲੀ ਇਹ ਤੁਹਾਨੂੰ ਸਹੁੰ ਚੁਕਾ ਨਹੀਂ ਸਕਦਾ ਹੁਣ, ਕਿਉਂਕਿ ਤੁਸੀਂ ਇੱਥੇ ਦੇ ਰੈਜ਼ੀਡੈਂਟ ਨਹੀਂ ਹੈਗੇ। ਤੇ ਜਿਹੜਾ ਨਿਊਯਾਰਕ ਵੀ ਜਿਹੜਾ ਹੁਣ ਹੈਗਾ, ਪਹਿਲੀ ਗੱਲ ਤਾਂ ਫਾਈਲਾਂ ਜਿਹੜੀਆਂ ਜਾਣ ਨੂੰ ਉਹ ਦੇਰ ਲੱਗਣੀ ਆ। ਦੂਜੀ ਗੱਲ ਇਹ ਹੈ ਕਿ ਨਿਊਯਾਰਕ ਵੀ ਜਦ ਤੱਕ ਤੁਸੀਂ 90 ਦਿਨ ਉੱਥੇ ਕੱਟਦੇ ਨਹੀਂ ਘੱਟੋ ਘੱਟ, ਤਾਂ ਉਹ ਵੀ ਤੁਹਾਨੂੰ ਜਿਹੜਾ ਸਹੁੰ ਨਹੀਂ ਚੁਕਾ ਸਕਦਾ ਸੀਗਾ। ਤੇ ਇਹਦੇ ਵਿੱਚ ਇਹ ਹੈ ਕਿ ਇਹ ਟਾਈਮ ਤੁਹਾਡਾ ਜ਼ਿਆਦਾ ਲੱਗਣਾ, ਕਿਉਂਕਿ ਫਾਈਲਾਂ ਜਿਹੜੀਆਂ ਮੂਵ ਹੁੰਦੇ ਸਾਡਾ ਵੀ ਇੱਕ ਇਦਾਂ ਕੇਸ ਸੀਗਾ, ਬੰਦਾ ਟੈਕਸਸ ਮੂਵ ਹੋ ਗਿਆ ਸੀਗਾ ਤੇ ਉਹਨੂੰ ਤਕਰੀਬਨ ਆਪਣੇ 13-14 ਮਹੀਨੇ ਜਿਹੜੇ ਲੱਗ ਗਏ ਸੀ ਉਹਦੀ ਫਾਈਲ ਨੂੰ ਦੁਬਾਰਾ ਪਹੁੰਚਦੇ ਹੋਏ ਕਰਦੇ। ਹੁਣ ਤਾਂ ਰੱਬ ਕਰੋ ਵੀ ਫਾਈਲ ਜਿਹੜੀ ਆ ਜਹਾਜ਼ ਤੇ ਬਹਿ ਕੇ ਜਲਦੀ ਨਿਊਯਾਰਕ ਪਹੁੰਚੇ ਤੁਹਾਡੀ। ਤੇ ਹੁਣ ਇੱਥੋਂ ਇਹ ਵੀ ਸਬਕ ਆ ਵੀ ਭਾਈ ਜਦੋਂ ਇਦਾਂ ਦਾ ਅਪਲਾਈ ਕੀਤਾ ਹੈ ਵੀ ਚਲੋ ਜੇ ਤਾਂ ਮਜਬੂਰੀ 'ਚ ਮੂਵ ਹੋਣਾ ਪੈ ਰਿਹਾ ਤਾਂ ਫਿਰ ਤਾਂ ਚਲੋ ਹੋਣਾ ਹੀ ਪੈਣਾ, ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਉਦਾਂ ਨਹੀਂ ਤਾਂ ਜੇ ਇਦਾਂ ਦਾ ਕੋਈ ਕੀਤਾ ਤੇ ਫਿਰ ਥੋੜਾ ਜਿਹਾ ਇੰਤਜ਼ਾਰ ਉਸ ਥਾਂ ਦੇ ਉੱਤੇ ਸਹੁੰ ਚੱਕ ਕੇ ਫਿਰ ਜਿੱਥੇ ਮਰਜ਼ੀ ਨੂੰ ਜਿਹੜਾ ਬੰਦਾ ਮੂਵ ਹੋਵੇ। ਖਾਮਖਾ ਦਾ ਜਿਹੜਾ ਡਿਲੇ ਆ ਉਹ ਤੁਹਾਡੀ ਗੱਲ ਪਿਆ ਆ, ਪਰ ਹੁਣ ਇੰਤਜ਼ਾਰ ਤੋਂ ਇਲਾਵਾ ਹੁਣ ਹੋਰ ਕੋਈ ਕੰਮ ਨਹੀਂ ਜੀ। ਸਰਨਜੀਤ ਜੀ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀ, ਸਾਡੇ ਰਿਸ਼ਤੇਦਾਰਾਂ ਦੇ ਨਾ ਲੜਕੀ ਆ, ਉਹਨੇ BSN ਕੀਤੀ ਆ ਇੰਡੀਆ ਦੇ ਵਿੱਚ ਜੀ।
ਤੇ 2 ਕੁ ਮਹੀਨਿਆਂ ਤੱਕ ਕੰਪਲੀਟ ਹੋਣੀ। ਉਹ ਮਾਸਟਰ ਡਿਗਰੀ ਲਈ ਇੱਥੇ ਅਪਲਾਈ ਕਰਨਾ ਚਾਹੁੰਦੇ ਸੀ, ਵੀ ਉਹਨਾਂ ਨੂੰ ਕੀ ਕਰਨਾ ਚਾਹੀਦਾ? ਉਹਨਾਂ ਨੂੰ ਜੀ ਪਹਿਲਾਂ ਤਾਂ ਐਡਮਿਸ਼ਨ ਲੱਭੋ ਯੂਨੀਵਰਸਿਟੀ ਦੇ ਵਿੱਚ, ਤੇ ਉਹਨੂੰ ਕਹੇ ਆਪੇ ਲੱਭੇ, ਏਜੰਟ ਕੋਈ ਪਾਉਣ ਦੀ ਲੋੜ ਨਹੀਂ। ਵਧੀਆ ਜੀ ਯੂਨੀਵਰਸਿਟੀ ਲੱਭੇ ਆਪਣੀ, ਸਿੱਧੇ ਡਾਇਰੈਕਟ ਕੰਟੈਕਟ ਕਰੇ, ਤੇ ਯੂਨੀਵਰਸਿਟੀ ਦਾ ਆਨਲਾਈਨ ਐਪਲੀਕੇਸ਼ਨ ਉਹ ਭਰ ਕੇ ਉਹ ਇੱਕ ਡਾਕੂਮੈਂਟ ਦਿੰਦੇ ਆ I-20 ਲੈ ਲਵੇ। ਤੇ ਫਿਰ ਉਸ ਤੋਂ ਬਾਅਦ ਜੇ ਇੰਡੀਆ ਜਿਹੜੇ ਦੂਜੇ ਆਹ ਟਰੈਵਲ ਏਜੰਟ ਹੁੰਦੇ ਆ, ਸਿਰਫ ਜਿਹੜੀ ਐਪਲੀਕੇਸ਼ਨ ਦੀ ਹੈਲਪ ਆ ਉਹਦੇ ਵਿੱਚ ਉਹ ਹੈਲਪ ਲੈ ਸਕਦੀ ਆ ਉਹਨਾਂ ਤੋਂ। ਤੇ ਸਿੱਧਾ ਜਿਹੜਾ ਸਟ੍ਰੇਟ ਫਾਰਵਰਡ ਹੀ ਪ੍ਰੋਸੈਸ ਹੈਗੀ। ਯੂਨੀਵਰਸਿਟੀ ਵਾਲੇ ਜਿਹੜੇ ਸਾਰੀ ਤਕਰੀਬਨ 100% ਹੈਲਪ ਯੂਨੀਵਰਸਿਟੀ ਵਾਲੇ ਆਪ ਹੀ ਕਰ ਦਿੰਦੇ ਆ, ਸੋ ਉਹਦੇ ਵਿੱਚ ਕੋਈ ਵਿਚੋਲਾ ਪਵਾਉਣ ਦੀ ਤੁਹਾਨੂੰ ਲੋੜ ਨਹੀਂ। ਤੇ ਐਡਮਿਸ਼ਨ ਕਰਾ ਕੇ I-20 ਲੈ ਕੇ ਐਮਬੈਸੀ ਅਪਾਇੰਟਮੈਂਟ ਬਣਾ ਕੇ ਆ ਸਕਦੀ ਹੈ, ਔਰ ਜੇ ਉਹਨਾਂ ਨੇ ਗ੍ਰਾਂਟ ਕਰਨਾ ਕਿ ਨਹੀਂ ਕਰਨਾ ਉਹਨਾਂ ਦੀ ਮਰਜ਼ੀ ਹੈ ਜੀ। ਥੈਂਕ ਯੂ। ਅਗਲੇ ਜਿਹੜੇ ਕਾਲਰ ਨੇ ਮਲਕੀਤ। ਵੀਰ ਜੀ ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੇਰਾ ਯੂ ਵੀਜ਼ੇ ਦਾ ਕੇਸ ਵੀਰ ਜੀ ਨਵੰਬਰ 2020 ਚ ਅਪਰੂਵ ਹੋ ਗਿਆ ਸੀ ਜੀ। ਉਸ ਤੋਂ ਬਾਅਦ ਮੈਂ ਪਰਮਿਸ਼ਨ ਅਪਲਾਈ ਕੀਤੀ ਸੀ ਤੇ ਮੈਨੂੰ ਅਪ੍ਰੈਲ ਦੇ ਵਿੱਚ ਪਰਮਿਸ਼ਨ ਮਿਲ ਗਈ ਸੀ। ਇੰਡੀਆ ਗਿਆ ਸੀ, ਮੇਰੇ ਮਦਰ ਸਿਕ ਸੀ ਜੀ, ਤੇ ਉਦੋਂ ਮੈਂ ਵਿਆਹ ਕਰਵਾਇਆ ਤੇ ਇਹਦਾ ਮਦਰ ਬਾਅਦ ਚ 1 ਮਹੀਨੇ ਬਾਅਦ ਐਕਸਪਾਇਰ ਹੋ ਗਏ ਸੀ ਜੀ। ਮੈਂ ਪਰਮਿਸ਼ਨ ਉਦੋਂ ਫਿਰ ਮੈਂ ਮਹੀਨਾ ਡੇਢ ਛੁੱਟੀ ਕੱਟ ਕੇ ਆਇਆ, ਉਸ ਤੋਂ ਬਾਅਦ ਫਿਰ ਮੈਂ 3 ਮਹੀਨੇ ਕੱਟ ਕੇ ਆਇਆ ਸੀ ਜੀ। ਤੇ ਹੁਣ ਮੈਂ ਦੁਬਾਰਾ ਆਣ ਕੇ ਪਰਮਿਸ਼ਨ ਅਪਲਾਈ ਕੀਤੀ ਤੇ ਭਾਜੀ ਉਹਨਾਂ ਡਿਨਾਈਟ ਕਰਤੀ। ਤੇ ਕਹਿੰਦੇ ਕਿ ਤੇਰਾ ਜਿਹੜਾ ਗ੍ਰੀਨ ਕਾਰਡ ਹੈ ਉਹ 485 ਹੈ ਨਾ, ਉਹ ਅਜੇ ਪੈਂਡਿੰਗ ਨਹੀਂ ਹੈਗਾ, ਇਸ ਕਰਕੇ ਤੈਨੂੰ ਨਹੀਂ ਦੁਬਾਰਾ ਪਰਮਿਸ਼ਨ ਨਹੀਂ ਦੇ ਸਕਦੇ। ਤੁਸੀਂ ਗ੍ਰੀਨ ਕਾਰਡ ਯੂ ਵੀਜ਼ੇ ਦੇ ਬੇਸ ਤੇ ਕੀਤਾ ਸੀਗਾ ਫਾਈਲ? ਅਜੇ ਕੀਤਾ ਨਹੀਂ ਹੈਗਾ ਜੀ, ਮੈਂ ਕੋਈ ਪੌਣੇ 2 ਸਾਲ ਹੋਏ ਨੇ, ਵੀ 21 ਮਹੀਨੇ ਹੋਏ ਭਾਜੀ, ਅਜੇ 3 ਸਾਲ ਦਾ ਪ੍ਰੋਸੀਜਰ ਹੈ ਨਾ ਉਹਦਾ। ਹਾਂਜੀ, ਪਰ ਤੁਹਾਨੂੰ ਕਿਸੇ ਨੇ ਆ ਨਹੀਂ ਦੱਸਿਆ ਕਿ ਜਿਹੜਾ ਯੂ ਵੀਜ਼ਾ ਹੁੰਦਾ ਉਹਦੇ ਵਿੱਚ 90 ਦਿਨ ਤੋਂ ਜ਼ਿਆਦਾ ਬੰਦਾ ਬਾਹਰ ਨਹੀਂ ਰਹਿ ਸਕਦਾ? ਮੈਂ ਤਾਂ ਬਹੁਤ ਕਾਫੀ ਰਹੇ, ਮੈਂ ਤਕਰੀਬਨ 120 ਦਿਨ ਰਹੇ, ਤਕਰੀਬਨ 140 ਦਿਨ ਰਹੇ ਆ। ਨਹੀਂ ਭਾਜੀ, ਇਹ ਨਾ ਸਲਾਹ ਸਲੂਹ ਕਰਕੇ ਜਾਇਆ ਕਰੋ, ਤੁਹਾਡਾ ਚੱਕਰ ਪੈਣਾ 90 ਦਿਨ ਵਾਲਾ ਤਾਂ। ਹਾਂਜੀ, ਹੁਣ ਭਾਜੀ ਬਾਹਰ ਵਾਲਾ ਤਾਂ ਤੁਸੀਂ ਸੋਚੋ ਵੀ ਨਾ, ਠੀਕ ਹੈ ਪਹਿਲੀ ਗੱਲ। ਤੇ ਹਾਂਜੀ, ਸੋ ਰੂਲ ਵਗੈਰਾ ਨਾ ਜੇ ਉਹਨੇ ਲਾਗੂ ਕਰਤਾ ਕਿ ਨਹੀਂ ਤੂੰ ਮਿਸਿੰਗ ਸੀਗਾ ਯੂ ਵੀਜ਼ਾ, ਤੁਹਾਡਾ ਗ੍ਰੀਨ ਕਾਰਡ ਦੇ ਵਿੱਚ ਤੁਹਾਨੂੰ ਬਹੁਤ ਸਮੱਸਿਆ ਆ ਜਾਣੀ ਹੈ। ਤੇ ਹੁਣ ਜਦੋਂ ਤੁਸੀਂ 485 ਵਗੈਰਾ ਅਪਲਾਈ ਕਰੋਗੇ, ਉਸ ਤੋਂ ਬਾਅਦ ਹੀ ਟਰੈਵਲ ਦਾ ਜਿਹੜਾ ਸੋਚਿਓ, ਤਾਂ ਮੇਰੇ ਹਿਸਾਬ ਨਾਲ ਤਾਂ ਤੁਸੀਂ ਗ੍ਰੀਨ ਕਾਰਡ ਲੈ ਕੇ ਹੀ ਹੁਣ ਜਾਇਓ। ਤੇ ਜਿਹੜੀ ਤੁਹਾਡੀ ਪਹਿਲਾਂ ਜਿਹੜੀ ਸਟੇ ਸੀਗੀ ਨਾ, ਉਹ ਤਾਂ ਚਲੋ ਤੁਹਾਡੇ ਮਦਰ ਦਾ ਜਿਹੜਾ ਰੀਜ਼ਨ ਸੀਗਾ, ਤੁਸੀਂ ਉਹਦੇ ਚੋਂ ਬਚ ਸਕਦੇ ਆ ਕਿ ਨਹੀਂ ਮੇਰੀ ਮਜਬੂਰੀ ਸੀਗੀ, ਏਦਾਂ ਹੋ ਗਿਆ। ਤਾਂ ਹੁਣ ਇਹਦੇ ਵਿੱਚ ਆ ਗਈ ਤੀਜਾ ਟ੍ਰਿਪ, ਚੌਥਾ ਟ੍ਰਿਪ ਨਾ ਕਰਿਓ, ਤੁਹਾਡਾ ਜਿਹੜਾ ਗ੍ਰੀਨ ਕਾਰਡ ਉਹ ਕੈਂਸਲ ਹੋ ਜਾਣਾ। ਠੀਕ ਹੈ ਜੀ। ਆਹ ਵਾਲੇ ਰੂਲ ਆ ਨਾ ਕਿ ਕਿੰਨੀ ਦੇਰ ਬਾਹਰ ਜਾਣਾ, ਏਦਾਂ ਨਹੀਂ ਕਿ ਇੰਟਰਨੈਟ ਤੋਂ ਪੜ੍ਹਿਆ, ਟਿਕਟੋਕ ਤੋਂ ਦੇਖਿਆ ਚੱਲ ਗਏ। ਕਾਫੀ ਸੀਰੀਅਸ ਆ, ਜਿੱਦਾਂ ਨਾ ਹੁਣ ਤੁਸੀਂ 10 ਸਾਲ ਵੇਟ ਕਰਦੇ ਆ, ਏਦਾਂ ਦੀ ਛੋਟੀ ਟੈਕਨੀਕੈਲਿਟੀਆਂ ਹੁੰਦੀਆਂ, ਤੁਹਾਡਾ ਫਿਰ ਗ੍ਰੀਨ ਕਾਰਡ ਕੈਂਸਲ ਕਰ ਦਿੰਦੇ। ਪੰਗੇ ਆਪ ਨਹੀਂ ਲੈਣੇ ਕਦੀ ਵੀ, ਨਾ ਹੀ ਸੱਜਣ ਮਿੱਤਰਾਂ ਦੀ ਸਲਾਹ ਤੋਂ ਪੰਗੇ ਲੈਣੇ। ਜਿਹੜਾ ਕੰਟਰੀ ਆਊਟ ਕਰਨ ਵਾਲਾ ਜਿਹੜਾ ਹੈਗਾ, ਤੁਸੀਂ ਵੀਜ਼ਾ ਕੈਟਾਗਰੀ ਦੇ ਹਿਸਾਬ ਨਾਲ ਉਹਦੇ ਅੱਗੇ ਰੂਲ ਵਗੈਰਾ ਹੈਗੇ, ਉਹ ਸਮਝ ਕੇ ਫਿਰ ਤੁਸੀਂ ਜਿਹੜੇ ਫੈਸਲੇ ਕਰਨੇ। ਇਦਾਂ ਹੁੰਦਾ ਨਾ, ਜਦੋਂ ਕੋਈ ਸਲਾਹ ਦਿੰਦਾ ਨਾ, ਉਹਨਾਂ ਦਾ ਕੇਸ ਤੇ ਜਿਹੜਾ ਤੁਹਾਡਾ ਕਿਸੇ ਦਾ ਜਿਹੜਾ ਸਲਾਹ ਬੰਦਾ ਲੈ ਰਿਹਾ, ਜ਼ਰੂਰੀ ਨਹੀਂ ਆ ਵੀ ਉਹ ਡਿਟੋ ਹੁੰਦਾ, ਉਹਨਾਂ 'ਚ ਕੁਛ ਨਾ ਕੁਛ ਡਿਫਰੈਂਸ ਹੁੰਦਾ ਆ। ਜੇ ਕੋਈ ਆ ਜਾ ਸਕਿਆ ਆ, ਉਹ ਡਿਫਰੈਂਟ ਹੋਊਗਾ ਤੁਹਾਡਾ ਕੇਸ ਦੇ ਨਾਲੋਂ। ਜੇ ਐਗਜ਼ੈਕਟ ਸੇਮ ਉਹ ਵੱਖਰੀ ਗੱਲ ਆ, ਪਰ ਇਹ ਆ ਵੀ ਜਿਹਦੇ ਥਰੂ ਤੁਸੀਂ ਕੇਸ ਵਗੈਰਾ ਲਾਇਆ, ਇੱਕ ਵਾਰੀ ਭਾਈ ਵਕੀਲ ਦੀ ਸਲਾਹ ਲੈ ਕੇ ਤੇ ਚੰਗੀ ਤਰ੍ਹਾਂ ਜਿਹੜੀ ਆ ਉਸ ਚੀਜ਼ ਨੂੰ ਕਨਫਰਮ ਕਰਕੇ ਜਿਹੜਾ ਉਹ ਤੁਸੀਂ ਜਾਓ। ਐਵੇਂ ਬਲ ਲੈਣੇ ਦੇ ਦੇਣੇ ਜਿਹੜੇ ਉਹ ਨਾ ਪੈ ਜਾਣ। ਚਲੋ ਆਪਾਂ ਅਰਦਾਸ ਕਰੀਏ ਵੀ ਭਾਈ ਇਹਨਾਂ ਨੂੰ ਇਹ ਪ੍ਰੋਬਲਮ ਨਾ ਆਵੇ। ਤੁਸੀਂ ਉਹ ਮਾਤਾ ਜੀ ਵਾਲੀ ਜਿਹੜੀ ਗੱਲ ਆ ਉਸ ਦੇ ਵਿੱਚ ਜ਼ਰੂਰ ਦੱਸ ਸਕਦੇ 90 ਦਿਨ ਤੋਂ ਵੱਧ ਵਾਲੀ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ ਨੇ, ਪੀਯੂਸ਼ ਜੀ। ਸਤਿ ਸ਼੍ਰੀ ਅਕਾਲ। सत श्रीकाल पाजी। सत श्रीकाल जी। पाजी क्वेश्चन ऐसा था पाजी कि मेरे इन लॉज हैं, वो यू वीजा पे उनको ग्रीन कार्ड मिल गया और अभी सिटीजनशिप का इंटरव्यू है सर, और उनकी एज 72 है जी। तो एनी कुछ प्रिकॉशन सर हमको, यानी क्या रखना, कैसे करना? जो देखो, अगर तो आप ये पूछ रहे हैं कि उनका टेस्ट माफ हो जाए या ऐसा हो जाए, तो वो सिर्फ एज के रिलेटेड नहीं होता, वो होता है कि कितनी देर आप ग्रीन कार्ड पे यहाँ पे हो। 15 साल से ऊपर अगर आप हो तो फिर आपको वो काफ़ी चीज़ें छोड़ देते हैं। तो अभी क्या है कि उनकी इंटरव्यू वगैरह तो उनकी होगी, पूरे टेस्ट वगैरह भी उनके होंगे, तो वो उनको पास ही करना पड़ेगा। और अगर कोई उनको लर्निंग या कुछ ऐसे की डिसेबिलिटी है, तो वो डॉक्टर से अपना वेवर वगैरह लेके साथ में जा सकते हैं कि मैं इसलिए ये टेस्ट नहीं दे सकता। पर मोस्ट लाइकली क्या है कि अगर नॉर्मली सिर्फ एज के कारण ऐसे कोई ब्रेक नहीं देते किसी को। ਬਾਕੀ ਇਹ ਵੀ ਆ ਵੀ ਉਹਨਾਂ ਨੂੰ ਯੂ ਵੀਜ਼ੇ ਦੇ ਨਾਲ ਸੰਬੰਧਿਤ ਕੋਈ ਸਵਾਲ ਜਵਾਬ ਉਹ ਵੀ ਪੁੱਛ ਸਕਦੇ ਆ ਉੱਥੇ, ਵੀ ਤੁਹਾਡੇ ਕੇਸ ਦੇ ਵਿੱਚ ਕਿੱਦਾਂ ਸੀ, ਕਿਵੇਂ ਸੀ? ਸਿਟੀਜ਼ਨ ਦੇ ਵਿੱਚ ਨਹੀਂ, ਯੂ ਵੀਜ਼ੇ ਵਾਲਾ ਤਾਂ ਸਟ੍ਰੇਟ ਫਾਰਵਰਡ ਹੀ ਹੈ ਕਿ ਕ੍ਰਾਈਮ ਸੋਲਵਿੰਗ 'ਚ ਹੈਲਪ ਕੀਤੀ, ਪੁਲਿਸ ਨੇ ਲੈਟਰ ਦਿੱਤੀ, ਸੋ ਉਹ ਯੂ ਵੀਜ਼ੇ ਵਾਲੇ ਕੇਸ ਸਟ੍ਰੇਟ ਫਾਰਵਰਡ ਹੀ ਹੈ। ਠੀਕ ਹੈ ਜੀ।
ਬਾਕੀ ਪ੍ਰੀਕਾਸ਼ਨ ਇਹੀ ਹੈ ਜੀ, ਸਿਵਿਕ ਟੈਸਟ ਆਪਣਾ ਤਿਆਰੀ ਕਰੋ ਅੰਗਰੇਜ਼ੀ ਵਾਲਾ ਜਿਹੜਾ ਹੈ, ਤੇ ਬਾਕੀ ਜਿੱਦਾਂ ਜੇ ਡਿਸੇਬਿਲਿਟੀ ਆ ਉਹ ਲਰਨਿੰਗ ਵਾਲੀ ਤਾਂ ਫਿਰ ਉਹ ਵੱਖਰੀ ਗੱਲ ਆ। ਇੱਕ ਚੀਜ਼ ਇਹਦੇ ਵਿੱਚ ਐਡ ਕਰ ਦਿੰਦੇ ਆ, ਕਿਉਂਕਿ ਇੱਕ ਕਾਲਰ ਨੇ ਵੀ ਪੁੱਛਿਆ ਸੀਗਾ ਅਰੈਸਟ ਵਾਲੀ ਗੱਲ ਜਿਹੜੀ ਸੀਗੀ, ਜਿਹੜੇ ਅਸਾਈਲਮ ਵਾਲੇ ਕੇਸ ਆ, ਅਸਾਈਲਮ ਜਦੋਂ ਪਾਸ ਹੋ ਗਿਆ ਹਨਾ, ਉਹੀ ਦੱਸਿਆ ਕਿ ਪੈਰਾਲੀਗਲ ਤੋਂ ਗ੍ਰੀਨ ਕਾਰਡ ਫਾਈਲ ਕਰਾ ਰਿਹਾ, ਸਿਟੀਜ਼ਨ ਕਰਾ ਲਈ। ਸੋ ਇਦਾਂ ਆ ਕਿ ਜਿਹੜਾ ਅਸਾਈਲਮ ਵਾਲਾ ਕੇਸ ਆ, ਹੁਣ ਕਈਆਂ ਨੇ ਕਿਹਾ ਕਿ ਮੈਂ ਜਦੋਂ ਇੰਡੀਆ ਸੀਗਾ ਮੈਨੂੰ ਅਰੈਸਟ ਕਰ ਲਿਆ, ਉਹਨੇ 2 ਦਿਨ ਰੱਖਿਆ, ਇਦਾਂ ਕੀਤਾ ਉਦਾਂ ਕੀਤਾ ਹਨਾ, FIR ਪਾਤੀ। ਹੁਣ ਜਦੋਂ ਉਹਨੇ ਗ੍ਰੀਨ ਕਾਰਡ ਐਪਲੀਕੇਸ਼ਨ ਦਿੱਤੀ ਆ, ਉਹਦੇ ਵਿੱਚ ਉਹ ਕੁਝ ਲਿਖ ਨਹੀਂ ਰਿਹਾ ਕਿ ਅਰੈਸਟ ਸੀਗੀ ਨਹੀਂ ਸੀਗੀ। ਸੋ ਇਦਾਂ ਦੇ ਵੀ ਕਾਫੀ ਆਪਣੇ ਕੋਲ ਕੇਸ ਆਏ ਆ, ਜਿਹਦੇ ਵਿੱਚ ਕਿ ਆ ਜਿੱਦਾਂ ਹੁਣ ਬਾਈ ਦਾ ਕੇਸ ਸੀਗਾ ਕਿ ਉਹਨਾਂ ਨੇ ਕਿਹਾ ਕਿ ਤੂੰ ਸਿਟੀਜ਼ਨਸ਼ਿਪ ਦੇ ਟਾਈਮ ਤੇ ਕਿਹਾ ਕਿ ਤੂੰ ਅਰੈਸਟ ਦੇ ਬਾਰੇ ਕਿਉਂ ਨਹੀਂ ਦੱਸਿਆ ਗ੍ਰੀਨ ਕਾਰਡ ਦੇ ਵਿੱਚ। ਤਾਂ ਇਦਾਂ ਦੇ ਵੀ ਕੇਸ ਆਇਆ, ਜਿਹੜੇ ਅਸਾਈਲਮ ਦਾ ਕੇਸ ਉਹਨਾਂ ਦਾ ਰੀਓਪਨ ਕਰਤਾ, ਉਹਨਾਂ ਨੇ ਕਿਹਾ ਕਿ ਤੂੰ ਝੂਠ ਬੋਲਦਾ ਵਾ, ਕਿਉਂਕਿ ਜਾਂ ਤੂੰ ਇਹਦੇ ਵਿੱਚ ਝੂਠ ਬੋਲ ਰਿਹਾ ਜਾਂ ਤੂੰ ਆਪਣੇ ਅਸਾਈਲਮ ਵਾਲੇ ਕੇਸ ਦੇ ਵਿੱਚ ਝੂਠ ਬੋਲਿਆ ਸੀਗਾ ਕਿ ਤੇਰੀ ਅਰੈਸਟ ਹੋਈ ਆ। ਸੋ ਇਹ ਆ ਕਿ ਜਿਹੜੀ ਤੁਹਾਡੀ ਕਹਿਣੀ ਕਰਨੀ ਆ, ਬਾਰਡਰ ਤੋਂ ਲੈ ਕੇ ਗ੍ਰੀਨ ਕਾਰਡ, ਅਸਾਈਲਮ, ਸਿਟੀਜ਼ਨ, ਸਾਰੀ ਤੁਹਾਡੀ ਸੇਮ ਹੋਣੀ ਚਾਹੀਦੀ ਹੈ, ਕਿਉਂਕਿ ਇਹਨਾਂ ਨੇ ਰੈਕਡ ਆਪਣੇ ਜਿਹੜੇ ਅਰੈਸਟ ਵਾਲੇ ਰਿਲੇਟਡ ਆ ਉਹ ਕੰਪੇਅਰ ਕਰ ਸਕਦੇ ਆ। ਸੋ ਉਹ ਚੀਜ਼ 'ਚ ਨਾ ਕੋਈ ਵੀ ਜਣਾ ਮਾਰ ਖਾਇਓ, ਜਿਹਦੀ ਅਰੈਸਟ ਆ ਤਾਂ ਉਹਨੂੰ ਹਰ ਜਗ੍ਹਾ ਡਿਸਕਲੋਜ਼ ਜਿਹੜੀ ਆਪਣੀ ਕਰਨੀ ਪੈਣੀ ਹੈ। ਠੀਕ ਹੈ, ਰਮਨਜੀਤ। ਓਕੇ ਜੀ, ਮੇਰਾ ਕੁਐਸਚਨ ਇਹ ਹੈਗਾ ਜੀ, ਮੈਂ ਆਪਣੇ ਇੱਕ ਬਜ਼ੁਰਗਾਂ ਦਾ ਹੀ ਪੁੱਛਣਾ ਸੀ। ਉਹਨਾਂ ਨੇ ਸਿਟੀਜ਼ਨ ਸੀਗੇ, ਆਪਣੇ ਮੁੰਡੇ ਦੀ ਪਟੀਸ਼ਨ ਕੀਤੀ ਸੀ। ਮੁੰਡੇ ਦੀ ਉਮਰ ਸੀਗੀ 60 ਸਾਲ ਤੇ ਉਹਦੀ ਵਾਈਫ ਦੀ ਉਮਰ ਸੀਗੀ 56 ਸਾਲ। ਤੇ ਫਰਵਰੀ ਦੇ ਵਿੱਚ ਉਹ ਪਟੀਸ਼ਨ ਨਿਕਲ ਆਈ ਤੇ ਮੁੰਡਾ USA ਆ ਗਿਆ ਸੀ ਜੀ ਵੀਜ਼ਾ ਲੈ ਕੇ, ਪਰ ਉਹਦੀ ਵਾਈਫ ਉਸ ਵੇਲੇ ਕੈਨੇਡਾ ਗਈ ਉਹ ਸੀਗੀ, ਕਿਉਂਕਿ ਉਹਨਾਂ ਦੀ ਅੱਗੇ ਡਾਟਰ ਦੇ ਬੱਚਾ ਹੋਣੇ ਵਾਲਾ ਸੀਗਾ। ਤੇ ਹੁਣ ਮੁੰਡਾ ਆ ਗਿਆ, ਜਨਾਨੀ ਕੈਨੇਡਾ ਸੀ, ਤੇ ਉਹ ਮਾਰਚ ਦੇ ਵਿੱਚ ਬਜ਼ੁਰਗਾਂ ਦੀ ਡੈਥ ਹੋ ਗਈ ਜੀ। ਤੇ ਹੁਣ ਉਹ ਜਿਹੜੀ ਉਹਦੀ ਵਾਈਫ ਹੁਣ ਕੀ ਕਰੇ ਜੀ? ਇਸ ਕੇਸ ਦੇ ਵਿੱਚ ਉਹਨੂੰ ਇਹਦੇ ਕੋਲ 2 ਆਪਸ਼ਨਸ ਹੈਗੀਆਂ। ਪਹਿਲਾਂ ਤਾਂ ਇਹ ਹੈ ਕਿ ਜੇ ਮੁੰਡਾ ਇੱਥੇ ਆ ਗਿਆ, ਇੱਕ ਤਾਂ ਪਹਿਲੀ ਗੱਲ ਇਹ ਹੈ ਕਿ ਉਹਨੂੰ ਕਹੋ ਕਿ ਜਿਹੜਾ ਮੈਰਿਜ ਬੇਸ ਵਾਲਾ ਸਿੰਪਲ ਪਟੀਸ਼ਨ ਆ ਉਹ ਆਪਣੀ ਫਾਈਲ ਕਰੇ, ਉਹ 'ਚ ਵੇਟ ਕਰਨ ਦੀ ਲੋੜ ਨਹੀਂ, ਟਾਈਮ ਵੇਸਟ ਕਰਨ ਦੀ ਲੋੜ ਨਹੀਂ। ਆਪਣਾ ਵਿਆਹ ਵਾਲਾ ਕੇਸ ਜਿਹੜਾ ਉਹ ਲਾਵੇ ਪਹਿਲਾਂ ਤਾਂ, ਸਭ ਤੋਂ ਪਹਿਲਾਂ। ਤੇ ਦੂਜੀ ਚੀਜ਼ ਇਹ ਹੈ ਕਿ ਇਹ ਜਿਹੜਾ ਕੇਸ ਆ ਜਾਂਦਾ ਜਦੋਂ ਪਟੀਸ਼ਨਰ ਦੀ ਜਿਹੜੀ ਡੈਥ ਹੋ ਜਾਂਦੀ ਆ, ਉਸ ਕੇਸ ਦੇ ਵਿੱਚ ਤੁਹਾਨੂੰ ਉਹ ਇੱਕ ਟਰਾਈ ਕਰ ਸਕਦਾ। ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਵਾਲਾ ਪ੍ਰੋਸੈਸ ਹੁੰਦਾ, ਪਰ ਉਹ ਬਹੁਤ ਲੰਬਾ ਚੌੜਾ ਪੈ ਜਾਣਾ। ਤੁਹਾਨੂੰ ਉਹਦੇ ਵਿੱਚ ਕੀ ਕਰਨਾ ਪੈਣਾ ਕਿ ਸਬਸਟੀਟਿਊਟਡ ਸਪਾਂਸਰ ਦਾ ਇੱਕ ਪ੍ਰੋਸੈਸ ਹੁੰਦਾ ਕਿ ਜਦੋਂ ਪਟੀਸ਼ਨਰ ਦੀ ਡੈਥ ਹੋ ਜਾਂਦੀ ਹੈ ਤਾਂ ਇੱਕ ਹੋਰ ਬੰਦਾ ਜਿਹੜਾ ਫੈਮਿਲੀ ਮੈਂਬਰ ਆ ਉਹ ਆਪਣੇ ਆਪ ਹੀ ਸਬਸਟੀਟਿਊਟਡ ਸਪਾਂਸਰ ਬਣ ਸਕਦਾ। ਉਹਨੂੰ ਨਵਾਂ ਐਫੀਡੇਵਿਟ ਆਫ ਫਾਈਨੈਂਸ਼ੀਅਲ ਸਪੋਰਟ ਵਗੈਰਾ ਲੈਣਾ ਪੈਣਾ। ਉਹਦੇ ਬੇਸ ਤੇ ਤੁਸੀਂ ਟਰਾਈ ਕਰ ਸਕਦੇ ਆ। ਕੌਂਸੂਲੇਟ ਦੀ ਮਰਜ਼ੀ ਆ ਕਿ ਉਹਨਾਂ ਨੇ ਵੀਜ਼ਾ ਦੇਣਾ ਕਿ ਨਹੀਂ ਦੇਣਾ, ਟਰਾਈ ਕਰ ਲਓ, ਉਹ 'ਚ ਤੁਹਾਡਾ ਟਾਈਮ ਬਚ ਜਾਊਗਾ। ਪਰ ਉਹਨੂੰ ਇਹ ਹੈ ਕਿ ਜਦੋਂ ਇਹ ਟਰਾਈ ਕਰ ਰਿਹਾ ਇਹ ਸਾਰੀਆਂ ਚੀਜ਼ਾਂ, ਉਹਨੂੰ ਕਹਿ ਕਿ ਨਾਲੋਂ ਨਾਲ ਜਿਹੜਾ ਵਿਆਹ ਵਾਲਾ ਕੇਸ ਹੈਗਾ ਉਹ ਜ਼ਰੂਰ ਲਾ ਦੇਵੇ, ਉੱਤੇ ਟਾਈਮ ਨਾ ਹੋਰ ਵੇਸਟ ਕਰੇ। ਠੀਕ ਹੈ ਜੀ, ਥੈਂਕ ਯੂ ਜੀ। ਜਿਹੜੀ ਉਹਨਾਂ ਦੀ ਜੀ ਪੁੱਛੋ। ਹਾਂਜੀ, ਪੁੱਛ ਲਓ। ਜਿਹੜੀ ਉਹਨਾਂ ਦੀ ਵਾਈਫ ਸੀ ਨਾ, ਜਦੋਂ ਉਹਨਾਂ ਦੀ ਬਜ਼ੁਰਗਾਂ ਦੀ ਡੈਥ ਹੋਈ, ਉਹ ਇੱਥੇ ਉਹਨਾਂ ਨੂੰ 10 ਸਾਲ ਦਾ ਵੀਜ਼ਾ ਅਮਰੀਕਾ ਦਾ ਮਿਲ ਗਿਆ ਸੀ, ਤਾਂ ਉਹ ਇੱਥੇ 3 ਮਹੀਨੇ ਹੁਣ ਰਹਿ ਕੇ ਗਈ ਆ ਜੀ। ਉਹਦਾ ਕੋਈ ਫਰਕ ਜੀ? ਉਹਨੂੰ ਜਾਣਾ ਨਹੀਂ ਚਾਹੀਦਾ ਸੀਗਾ ਇੱਥੋਂ ਦੀ। 245L ਐਡਜਸਟਮੈਂਟ ਸਿੱਧੇ ਉਹ ਕਰ ਸਕਦੀ ਸੀਗੀ, ਮੈਨੂੰ ਨਹੀਂ ਪਤਾ ਉਹ ਵਾਪਸ ਕਿਉਂ ਗਈ ਆ। ਪਰ ਇਦਾਂ ਕਿ ਜੇ ਉਹਦੇ ਕੋਲ ਵੀਜ਼ਾ ਹੈਗਾ ਅਮਰੀਕਾ ਦਾ, ਫਿਰ ਤਾਂ ਤੁਹਾਨੂੰ ਇਹਨੇ ਤੇ 90 ਦਿਨ ਬਾਅਦ ਆ ਕੇ ਉਹਦਾ ਇਰਾਦਾ ਬਦਲਦਾ ਇੱਥੇ ਰਹਿਣ ਦਾ, ਫਿਰ ਤਾਂ ਘਰ ਵਾਲੇ ਦੇ ਬੇਸ ਤੇ ਸਿੱਧਾ ਹੀ ਉਹ ਕਰ ਸਕਦੀ ਹੈ ਹਨਾ, ਜੇ ਇਦਾਂ ਦਾ ਉਹਨਾਂ ਦਾ ਪਲਾਨ ਆ। ਸੋ ਇਦਾਂ ਕਿ ਇੰਨੀ ਕੋਈ ਖਾਸ ਉਹਨਾਂ ਦੀ ਪ੍ਰੋਬਲਮ ਹੈ ਨਹੀਂ ਉਹਨਾਂ ਕੋਲ। ਜਿਹਦੇ ਕੋਲ ਵੀਜ਼ਾ ਉਹਦੇ ਕੋਲ ਤਾਂ ਰਾਹ ਬਥੇਰੇ ਆ। ਹਾਂ, ਉਹ ਆ ਜਾਣ ਇੱਥੇ, ਤੇ ਜੇ ਬਾਅਦ 'ਚ 90 ਦਿਨਾਂ ਬਾਅਦ ਉਹਨਾਂ ਦਾ ਮੂਡ ਚੇਂਜ ਹੁੰਦਾ ਵੀ ਹੁਣ ਮੈਂ ਇੱਥੇ ਪੱਕੇ ਰਹਿਣਾ ਆ, ਤਾਂ ਫਿਰ ਉਹ ਵਾਲਾ ਰਸਤਾ ਜਿਹੜਾ ਉਹ ਵਰਤਿਆ ਜਾ ਸਕਦਾ ਹੈਗਾ ਆ। ਅਗਲੇ ਕਾਲਰ ਨੇ ਗੁਰਪ੍ਰੀਤ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਜਿੱਦਾਂ ਮੈਂ ਇੱਥੇ US ਸਿਟੀਜ਼ਨ ਹਾਂ ਜੀ, ਮੈਂ ਉੱਥੇ ਇੰਡੀਆ ਮੈਰਿਜ ਕਰਾਉਣੀ ਚਾਹੁੰਦਾ। ਲੇਡੀਜ਼ ਵਾ, ਉਹਦੇ 2 ਬੱਚੇ ਆ, ਤੇ ਮੈਨੂੰ ਕੀ ਅਡਾਪਟ ਕਰਨੇ ਪੈਣਗੇ ਭਾਜੀ ਬੱਚੇ? ਜੇ ਭਾਜੀ ਬੱਚੇ 18 ਸਾਲ ਤੋਂ ਛੋਟੇ ਆ ਤਾਂ ਕੋਈ ਅਡਾਪਸ਼ਨ ਨਹੀਂ ਕਰਨੀ ਪੈਣੀ, ਸਿੱਧੇ ਹੀ ਐਜ਼ ਅ ਸਟੈਪ ਚਿਲਡਰਨ ਤੁਸੀਂ ਉਹਨਾਂ ਦੀ ਸੈਪਰੇਟ ਪਟੀਸ਼ਨ ਤੁਹਾਨੂੰ ਕਰਨੀ ਪੈਣੀ ਹੈ। ਅਡਾਪਸ਼ਨ ਕੋਈ ਨਹੀਂ ਕਰਨੀ ਪੈਣੀ। ਵਾਈਫ ਦੀ ਵੱਖਰੀ ਤੇ ਬੱਚਿਆਂ ਦੀ ਵੱਖਰੀ। ਹਾਂਜੀ, ਜੇ 18 ਸਾਲ ਜਦੋਂ ਤੁਸੀਂ ਵਿਆਹ ਕਰਦੇ ਆ, 18 ਸਾਲ ਤੋਂ ਜਿਹੜੇ ਛੋਟੇ ਬੱਚੇ ਆ ਉਹ ਬੱਚੇ ਐਜ਼ ਅ ਸਟੈਪ ਚਾਈਲਡ ਕਾਊਂਟ ਹੋ ਜਾਂਦੇ ਆ। ਜਿਹੜੇ 18 ਸਾਲ ਤੋਂ ਉੱਤੇ ਆ ਉਹ ਨਹੀਂ ਕਾਊਂਟ ਹੁੰਦੇ। ਇੱਥੇ ਆਉਣ ਨੂੰ ਭਾਜੀ ਫਿਰ ਹਾਂਜੀ ਕਿੰਨਾ ਟਾਈਮ ਲੱਗੂ? ਸਿਟੀਜ਼ਨ ਨੂੰ ਭਾਜੀ ਤਕਰੀਬਨ ਤੁਸੀਂ ਲਾ ਲਓ ਕਿ 1.5-2 ਸਾਲ ਦਾ ਪ੍ਰੋਸੈਸ ਤੁਹਾਡਾ ਹੈਗਾ ਹੀ ਆ। ਅੱਛਾ ਜੀ, ਠੀਕ ਹੈ ਜੀ, ਓਕੇ, ਥੈਂਕ ਯੂ, ਮਿਹਰਬਾਨੀ ਜੀ। ਗ੍ਰੀਨ ਕਾਰਡ ਵਾਲਿਆਂ ਨੂੰ ਆਪਾਂ ਦੱਸਿਆ, ਉਹਨਾਂ ਦੇ ਕਈਆਂ ਦੇ 4-4 ਸਾਲ ਹੋ ਗਏ ਇੰਤਜ਼ਾਰ ਕਰਦਿਆਂ ਨੂੰ ਉੱਥੇ। ਸੋ ਰੌਲਾ ਗੌਲਾ ਜਿਹੜਾ ਹੈ ਉਹ ਪੂਰਾ ਇਸ ਬਾਬਤ ਚੱਲ ਰਿਹਾ ਹੈਗਾ। ਹਾਂਜੀ, ਇੱਕ ਆਹ ਚੀਜ਼ ਦਾ ਸਾਰੇ ਜਾਣੇ ਧਿਆਨ ਰੱਖਣ ਕਿ ਜਿੱਦਾਂ ਹੁਣ ਗ੍ਰੀਨ ਕਾਰਡ ਹੋਲਡਰ ਹੈ ਨਾ, ਜਿਹੜਾ ਉਹ ਫਾਈਲ ਕਰਦਾ ਆਪਣੀ ਵਾਈਫ ਲਈ ਤੇ ਆਪਣੇ ਬਾਇਓਲੋਜੀਕਲ ਬੱਚੇ ਲਈ ਸਿੱਧੇ ਹੀ ਕਰ ਸਕਦਾ ਵਾ ਫਾਈਲ। ਪਰ ਜਿਹੜਾ ਸਿਟੀਜ਼ਨ ਆ ਉਹਨੂੰ ਇਹ ਛੋਟ ਨਹੀਂ ਹੈਗੀ। ਸਿਟੀਜ਼ਨ ਨੂੰ ਜ਼ਿਆਦਾ ਕੰਮ ਹੈਗਾ। ਉਹ ਆਪਣੇ ਜਦੋਂ ਬੰਦਾ ਸਿਟੀਜ਼ਨ ਬਣ ਜਾਂਦਾ
ਉਹਨੂੰ ਬਾਇਓਲੋਜੀਕਲ ਬੱਚੇ ਨੂੰ ਵੀ ਅਲੱਗ ਫਾਈਲ ਕਰਨਾ ਪੈਂਦਾ। ਸੋ ਇਹ ਚੀਜ਼ 'ਚ ਬਹੁਤ ਜ਼ਿਆਦਾ ਜਿਹੜੇ ਏਜੰਟ ਊਜੰਟ ਆ ਉਹ ਮਾਰ ਖਾ ਜਾਂਦੇ ਆ, ਤੇ ਜਦੋਂ ਐਮਬੈਸੀ ਜਾਂਦੇ ਤੇ ਫਿਰ ਵੀਜ਼ਾ ਨਹੀਂ ਮਿਲਦਾ ਉਹਨਾਂ ਨੂੰ। ਤੇ ਜਿਹੜਾ ਹੁਣ ਅਡੋਪਸ਼ਨ ਵਾਲਾ ਜਿਹੜਾ ਕੇਸ ਆ, ਇਹਦੇ ਵਿੱਚ ਜਿਹੜਾ 18 ਸਾਲ ਤੋਂ ਛੋਟੇ ਬੱਚੇ ਜਿਹੜੇ ਆ ਸਕਦੇ ਆ, ਸੌਰੀ ਅਡੋਪਸ਼ਨ ਵਾਲਾ ਕਹਿੰਦਾ ਸਟੈਪ ਚਿਲਡਰਨ ਵਾਲਾ। ਸੋ ਇਸ ਕੇਸ ਦੇ ਵਿੱਚ ਵੀ ਉਹ ਕਈ ਵਾਰੀ ਮਾਰ ਖਾ ਜਾਂਦੇ ਆ ਕਿ ਨਹੀਂ ਮੈਂ ਤਾਂ ਗ੍ਰੀਨ ਕਾਰਡ ਹੋਲਡਰ ਹੀ ਸੀ, ਮੈਂ ਤਾਂ ਸਿਟੀਜ਼ਨ ਹੀ ਸੀਗਾ। ਸੋ ਇਸ ਕੇਸ ਦੇ ਵਿੱਚ ਇਹ ਹੈ ਕਿ ਸਟੈਪ ਚਿਲਡਰਨ ਦੇ ਵਿੱਚ ਤੁਹਾਡੀ ਰਿਕੁਆਇਰਮੈਂਟ ਹੈ ਕਿ ਅਲੱਗ-ਅਲੱਗ ਪਟੀਸ਼ਨ ਜਿਹੜੀਆਂ ਉਹ ਫਾਈਲ ਕਰਨੀਆਂ। ਸੋ ਸਿਟੀਜ਼ਨ ਨੇ ਅਲੱਗ-ਅਲੱਗ ਪਟੀਸ਼ਨ ਫਾਈਲ ਕਰਨੀਆਂ, ਸਟੈਪ ਚਿਲਡਰਨ ਵਾਲਿਆਂ ਦੇ ਲਈ ਅਲੱਗ-ਅਲੱਗ ਕਰਨੀਆਂ, ਤੇ ਜਿਹੜੀ ਜੁਆਇੰਟ ਪਟੀਸ਼ਨ ਉਹ ਸਿਰਫ ਜਿਹੜਾ ਗ੍ਰੀਨ ਕਾਰਡ ਹੋਲਡਰ ਆਪਣੇ ਬਾਇਓ ਬੱਚਿਆਂ ਦੀ ਘਰ ਵਾਲੀ ਦੇ ਨਾਲ ਆਪਣੀ ਕਰ ਸਕਦਾ ਵਾ। ਜੀ, ਕੁਝ ਆਨਲਾਈਨ ਸਵਾਲ ਫਿਰ ਆਪਾਂ ਪ੍ਰੋਗਰਾਮ ਦੀ ਸਮਾਪਤੀ ਵੱਲ। ਮਨੋਜ ਕੁਮਾਰ ਪੁੱਛਦੇ ਨੇ, ਉਹਨਾਂ ਦਾ 130 ਵੀ ਅਪਰੂਵ ਆ, ਅਸਾਈਲਮ ਕੇਸ ਵੀ ਅਪਰੂਵ ਆ, ਇੰਡੀਆ ਜਾਣ ਦੀ ਉਹਨਾਂ ਨੂੰ ਲੋੜ ਆ, 485 ਅਪਲਾਈ ਕੀਤਾ ਆ, ਤੇ ਯੂਐਸ ਸਿਟੀਜ਼ਨ ਨਾਲ ਮੈਰਿਡ ਆ। ਕੋਈ ਜਾਣ ਦੇ ਲਈ ਕੁਝ ਹੋਰ ਵੀ ਕਰਨਾ ਪਊਗਾ ਜਾਂ ਵੇਟ ਕਰਨੀ ਚਾਹੀਦੀ ਹੈ? ਕੀ ਕਰ ਸਕਦੇ? ਜੇ ਤਾਂ ਉਹਨਾਂ ਨੇ ਅਸਾਈਲਮ ਦੇ ਬੇਸ ਤੇ ਗ੍ਰੀਨ ਕਾਰਡ ਆਪਣਾ ਲਿਆ ਤੇ ਗ੍ਰੀਨ ਕਾਰਡ ਫਾਈਲ ਕੀਤਾ ਵਾ, ਤੇ ਫਿਰ ਉਹ ਟਰੈਵਲ ਕਰਦੇ ਆ ਇੰਡੀਆ ਟਰੈਵਲ ਡਾਕੂਮੈਂਟ ਤੇ, ਤਾਂ ਉਹਨਾਂ ਨੂੰ ਕਾਫੀ ਪ੍ਰੋਬਲਮ ਜਿਹੜੀ ਆਣੀ ਹੈ। ਪਹਿਲੀ ਗੱਲ ਤਾਂ ਇੰਡੀਆ ਦਾ ਪਾਸਪੋਰਟ ਜਿਹੜਾ ਤੁਸੀਂ ਵਰਤ ਨਹੀਂ ਸਕਦੇ, ਰਿਫਿਊਜੀ ਟਰੈਵਲ ਡਾਕੂਮੈਂਟ ਲੈ ਕੇ ਤੁਸੀਂ ਜਾਣਾ ਹੁੰਦਾ, ਤੇ ਤੁਹਾਨੂੰ ਜਦੋਂ ਤੁਸੀਂ ਵਾਪਸ ਆਉਂਦੇ ਆ ਤੁਹਾਨੂੰ ਹੈਵੀਲੀ ਉਹ ਸਵਾਲ ਪੁੱਛ ਸਕਦੇ ਆ ਕਿ ਕਿਉਂ ਗਿਆ, ਕਿੱਦਾਂ ਗਿਆ, ਕੀ ਪ੍ਰੋਬਲਮ ਸੀਗੀ। ਤੇ ਜੇ ਉਹਨਾਂ ਨੇ, ਹੁਣ ਮੈਨੂੰ ਪਤਾ ਨਹੀਂ ਉਹਨਾਂ ਨੇ ਵਿਆਹ ਵਾਲਾ ਗ੍ਰੀਨ ਕਾਰਡ ਫਾਈਲ ਕੀਤਾ ਕਿਹੜੇ ਵਾਲਾ ਕੀਤਾ, ਪਰ ਜੇ ਉਹਨਾਂ ਨੇ ਅਸਾਈਲਮ ਬੇਸ ਵਾਲਾ ਗ੍ਰੀਨ ਕਾਰਡ ਜਿਹੜਾ ਫਾਈਲ ਕੀਤਾ ਤੇ ਇੰਡੀਅਨ ਪਾਸਪੋਰਟ ਤੇ ਵਰਤਣ ਦੀ ਤੁਸੀਂ ਸੋਚੋ ਵੀ ਨਾ ਕਦੀ। ਤੇ ਜਿਹੜਾ ਟਰੈਵਲ ਕਰਨਾ ਰਿਫਿਊਜੀ ਟਰੈਵਲ ਡਾਕੂਮੈਂਟ ਤੇ ਆ, ਤੇ ਐਡਵਾਂਸ ਪੈਰੋਲ ਤੁਹਾਡੇ ਕੋਲ ਹੋਣਾ ਚਾਹੀਦਾ, ਤੇ ਉਹਦੇ ਵਿੱਚ ਵੀ ਤੁਹਾਨੂੰ ਸਵਾਲ ਜਵਾਬ ਬਿਲਕੁਲ ਤੁਹਾਡੇ ਕੇਸ ਦੇ ਰਿਲੇਟਡ ਹਰੇਕ ਚੀਜ਼ ਪੁੱਛੀ ਜਾ ਸਕਦੀ ਹੈ ਕਿ ਹੁਣ ਤੈਨੂੰ ਕੀ ਖਤਰਾ ਵਾ, ਤੇਰਾ ਤਾਂ ਖਤਰਾ ਟਲ ਗਿਆ, ਤੇ ਅਸਾਈਲਮ ਜਿਹੜੀ ਵਾਪਸ ਲਈ ਜਾ ਸਕਦੀ ਆ। ਤੇ ਜਿਹੜਾ ਆਪਣਾ ਜੇ ਉਹਨਾਂ ਨੂੰ ਸ਼ੱਕ ਪੈ ਗਿਆ, ਤੁਹਾਡੇ ਬਿਆਨ ਵਗੈਰਾ ਗਲਤ ਹੋ ਗਏ, ਤਾਂ ਤੁਹਾਡੀ ਪ੍ਰੋਸੀਡਿੰਗ ਵੀ ਦੁਬਾਰਾ ਜਿਹੜੀ ਓਪਨ ਕੀਤੀਆਂ ਜਾ ਸਕਦੀਆਂ। ਤੇ ਜੇ ਵਾਕਈ ਤੁਹਾਨੂੰ ਲੋੜ ਹੈਗੀ ਆ ਤੇ ਤੁਹਾਨੂੰ ਆਪਣੀ ਉਹ ਡਾਕੂਮੈਂਟ ਕਰਨੀ ਪੈਣੀ ਹੈ ਕਿ ਆਹ ਮੇਰੇ ਚੱਕਰ ਸੀਗੇ, ਮੇਰੇ ਕੋਲ ਮਜਬੂਰੀ ਸੀਗੀ, ਮੈਂ ਨੇਪਾਲ ਰਾਹੀਂ ਗਿਆ ਜਾਂ ਜਿਹੜੇ ਵੀ ਰਾਹੀਂ ਗਿਆ, ਤੁਹਾਨੂੰ ਆਪਣਾ ਦੱਸਣਾ ਪੈਣਾ। ਠੀਕ ਆ। ਸਿਟੀਜ਼ਨ ਨੇ, ਉਹਨਾਂ ਨੇ ਆਪਣੇ ਪੇਰੈਂਟਸ ਦੇ ਲਈ, ਫਾਦਰ ਦੇ ਲਈ ਚੇਂਜ ਆਫ ਸਟੇਟਸ ਅਪਲਾਈ ਕੀਤਾ ਆ, ਟੂਰਿਸਟ ਵੀਜ਼ੇ ਤੇ ਉੱਤੇ ਉਹ ਆਏ ਸੀ। ਕਿੰਨਾ ਕੁ ਵਕਤ ਜਿਹੜਾ ਆ ਉਸ ਤੇ ਲੱਗਣ ਦੇ ਅਸਾਰ ਨੇ? ਚੇਂਜ ਆਫ ਸਟੇਟਸ ਔਨ ਐਵਰੇਜ ਜਿਹੜਾ ਸਾਲ ਜਿਹੜਾ ਕਿਤੇ ਨਹੀਂ ਗਿਆ। ਠੀਕ ਹੈ ਜੀ। ਸੋ ਹਾਂ ਬਿਲਕੁਲ। ਸੋ ਇਹ ਸੀਗੇ ਜਿਹੜੇ ਕੁਝ ਸਵਾਲਾਂ ਦੇ ਜਵਾਬ ਜਿਹੜੇ ਉਹ ਦਿੱਤੇ ਆ। ਇੱਕ ਲਵਦੀਪ ਹੁਣੀ ਪੁੱਛਦੇ ਆ, B1 B2 ਤੋਂ ਆਏ ਸੀ, ਜੂਨ 'ਚ ਕੇਸ ਲਾਇਆ ਆ ਇਮੀਗ੍ਰੇਸ਼ਨ 'ਚ, ਅਜੇ ਕੋਈ ਇੰਟਰਵਿਊ ਜਿਹੜੀ ਉਹ ਨਹੀਂ ਆਈ। ਪਤਾ ਨਹੀਂ, ਜਾਂ ਤਾਂ ਕਾਹਲੀ ਚਾਹੁੰਦੇ ਆ ਵੀ ਜਲਦੀ ਆ ਜਾਣ, ਜਾਂ ਇਹਨਾਂ ਨੂੰ ਇੰਤਜ਼ਾਰ ਕਰਨਾ ਪੈਣਾ ਹੈ ਵੀ ਲਾਸਟ ਇਨ ਫਸਟ ਆਊਟ ਅੱਜ ਕੱਲ੍ਹ ਉਹੀ ਚੱਲ ਰਿਹਾ ਕੰਮ। ਅਸਾਈਲਮ ਦੀ ਗੱਲ ਕਰ ਰਹੇ ਨਾ ਆਪਾਂ? ਹਾਂਜੀ। ਅਸਾਈਲਮ ਜਿਹੜਾ ਆਫਿਸ ਦਾ ਕੇਸ, ਉਹਨਾਂ ਦੀ ਕੋਈ ਟਾਈਮਲਾਈਨ ਨਹੀਂ ਹੈਗੀ। ਲਾਸਟ ਇਨ ਫਸਟ ਆਊਟ ਵਾਲਾ ਰੂਲ ਅਜੇ ਲਾਗੂ ਨਹੀਂ ਕੀਤਾ ਇਹਨਾਂ ਨੇ, ਤੇ ਇਹਨਾਂ ਨੂੰ ਕਾਫੀ ਸਾਲ ਜਿਹੜਾ ਵੇਟ ਕਰਨਾ ਪੈ ਸਕਦਾ। ਅੱਛਾ। ਸੋ ਇਹ ਕਿਉਂਕਿ ਇਹਨਾਂ ਤੋਂ ਵੀ ਪੁਰਾਣੇ ਜਿਹੜੇ ਅਜੇ ਇੰਤਜ਼ਾਰ ਦੇ ਵਿੱਚ ਨੇ, ਉਹਨਾਂ ਤੋਂ ਬਿਲਕੁਲ। ਸੋ ਜਿਹੜੇ ਬਾਅਦ 'ਚ ਆ ਰਹੇ ਸੀ ਉਹਨਾਂ ਦਾ ਕੇਸ ਜਿਹੜਾ ਆ ਉਹ ਚੱਲ ਰਿਹਾ ਆ। ਉਹ ਜਿਹੜੇ ਪਹਿਲਾ ਸਵਾਲ ਸੀਗਾ ਨਾ ਵੀ ਉਹ ਗ੍ਰੀਨ ਕਾਰਡ ਉਹਨਾਂ ਨੇ ਮੈਰਿਜ ਬੇਸ ਤੇ, ਉਹਨਾਂ ਨੇ ਥੱਲੇ ਕਮੈਂਟ ਕਰਕੇ ਦੱਸਿਆ ਵੀ ਮੈਰਿਜ ਬੇਸ ਤੇ ਉਹਨਾਂ ਨੇ ਗ੍ਰੀਨ ਕਾਰਡ ਜਿਹੜਾ ਉਹ ਕੀਤਾ ਹੋਇਆ ਸੀ। ਮੈਰਿਜ ਬੇਸ ਗ੍ਰੀਨ ਕਾਰਡ ਵਾਲੇ ਜਾ ਸਕਦੇ ਆ। ਮੈਰਿਜ ਬੇਸ ਵਾਲੇ ਦੀ ਦੇਖ ਲਿਓ। ਮੈਰਿਜ ਬੇਸ ਵਾਲਾ ਦਾ ਇੱਕ ਆਹ ਖਿਆਲ ਰੱਖਿਓ, ਜਿਹੜੇ ਬੰਦੇ ਦਾ ਅਸਾਈਲਮ ਕੇਸ, ਜਿਹੜਾ ਬੰਦਾ 2 ਨੰਬਰ 'ਚ ਆਇਆ ਸੀਗਾ, ਉਹਦਾ ਅਸਾਈਲਮ ਕੇਸ ਪਾਸ ਹੋਇਆ, ਉਹਨੂੰ I-94 ਮਿਲ ਗਿਆ। ਉਹਨਾਂ ਦੇ ਲੋਕੀ ਗਲਤ ਮੈਰਿਜ ਬੇਸ ਬਹੁਤ ਫਾਈਲ ਕਰ ਰਹੇ, ਉਹਨਾਂ ਨੂੰ ਲੱਗਦਾ ਕਿ I-94 ਹੈਗਾ, ਮੈਰਿਜ ਬੇਸ ਫਾਈਲ ਹੋ ਸਕਦਾ, ਪਰ ਉਹ ਗਲਤ ਸਲਾਹ ਹੈਗੀ ਆ। ਜਿਹੜਾ ਬੰਦਾ 2 ਨੰਬਰ 'ਚ ਆਇਆ ਸੀਗਾ, ਅਸਾਈਲਮ ਪਾਸ ਹੋਇਆ, ਉਹਦਾ I-94 ਮੈਰਿਜ ਵਾਲੇ ਪਰਪਸ ਲਈ ਵੈਲਿਡ ਨਹੀਂ ਹੈਗਾ। ਉਹਨੂੰ ਬਾਰਡਰ ਟੱਪ ਕੇ ਰਿਫਿਊਜੀ ਟਰੈਵਲ ਡਾਕੂਮੈਂਟ ਨਾਲ ਇੱਕ ਵਾਰੀ ਰੀ ਐਂਟਰੀ ਕਰਕੇ ਫਿਰ ਮੈਰਿਜ ਵਾਲਾ ਜਿਹੜਾ ਕੇਸ ਉਹ ਲਾ ਸਕਦੇ ਆ। ਜੇ ਤਾਂ ਇਹ ਬਾਈ ਨੇ ਇਦਾਂ ਕੀਤਾ, ਜਾਂ ਇਹ ਬਾਈ ਆਪਣਾ ਸਿੱਧੇ ਜਿਹੜਾ ਵੀਜ਼ੇ ਤੇ ਆਇਆ ਸੀਗਾ, ਫਿਰ ਇਹਦਾ ਮੈਰਿਜ ਬੇਸ ਜਿਹੜਾ ਗ੍ਰੀਨ ਕਾਰਡ ਉਹ ਫਾਈਲਿੰਗ ਵੈਲਿਡ ਮੰਨੀ ਜਾਊਗੀ, ਤਾਂ ਹੀ ਉਹ ਟਰੈਵਲ ਕਰੇ। ਤੇ ਜੇ ਬਾਈ 2 ਨੰਬਰ 'ਚ ਆਇਆ ਸੀਗਾ ਤੇ ਮੈਰਿਜ ਬੇਸ ਗ੍ਰੀਨ ਕਾਰਡ ਇਹਦਾ ਕਿਸੇ ਨੇ ਫਾਈਲ ਕਰਤਾ, ਉਹ ਗਲਤ ਕੀਤਾ ਵਾ, ਉੱਤੇ ਇਹ ਪੰਗਾ ਨਾ ਲਵੇ। ਠੀਕ ਹੈ ਜੀ। ਸੋ ਬਿਲਕੁਲ। ਬੌਂਡ ਨੂੰ ਲੈ ਕੇ ਕੁਝ ਸਵਾਲ ਨੇ ਵੀ ਅੱਜ ਕੱਲ੍ਹ ਕਹਿੰਦੇ ਬੌਂਡ ਪੈ ਰਹੇ ਆ, ਨਹੀਂ ਪੈ ਰਹੇ ਆ, ਕੀ ਅਪਡੇਟ ਆ ਜੀ ਉਸ ਨੂੰ ਲੈ ਕੇ? ਬੌਂਡ ਨਾਰਮਲ ਜਿਹੜਾ ਆਪਾਂ ਦੇਖਿਆ $2500 ਤੋਂ ਲੈ ਕੇ $10,000 ਔਨ ਐਵਰੇਜ ਜਿਹੜਾ ਚੱਲ ਰਿਹਾ ਰੇਟ, 10-12,000। ਇੱਕ ਬੰਦੇ ਨੇ ਸਾਨੂੰ ਕਾਲ ਕੀਤੀ ਸੀਗੀ ਪਿਛਲੇ ਹਫਤੇ, ਉਹਦਾ $30,000 ਜਿਹੜਾ ਬੌਂਡ ਉਹ ਪਿਆ ਵਾ। ਸੋ ਹੁਣ ਦੇਖਦੇ ਹਾਂ ਅੱਗੇ ਕਿ ਵੱਧਦੀ ਇਹ ਰਕਮ ਕਿ ਕਿੱਦਾਂ। ਜ਼ਿਆਦਾਤਰ ਜਿਹੜਾ ਲੈਸ ਦੈਨ ਕਹਿ ਲਓ 15,000 ਔਨ ਐਵਰੇਜ ਜਿਹੜਾ ਬੌਂਡ ਉਹ ਪੈ ਰਹੇ ਆ, ਤੇ ਕਈਆਂ ਨੂੰ ਤਾਂ ਏਦਾਂ ਹੀ ਸਿੱਧੇ ਹੀ ਬਹੁਤ ਜਿਹੜੇ ਲੋਕੀ ਸੀਗੇ ਬਿਨਾਂ ਬੌਂਡ ਦੇ ਛੱਡਿਆ, ਤੇ 2500-3000 ਆਪਾਂ ਆਮ ਹੀ ਗੱਲ ਦੇਖੀ ਆ। ਠੀਕ ਹੈ ਜੀ।
ਤੇ ਚਲੋ ਜੀ, ਧੰਨਵਾਦ ਅਟਾਰਨੀ ਟਰਕੀਆਣਾ ਜੀ, ਬਹੁਤ ਧੰਨਵਾਦ। ਲੰਮਾ ਸਮਾਂ ਸਵਾਲਾਂ ਦੇ ਜਵਾਬ ਵੀ ਜਿਹੜੇ ਤੁਸੀਂ ਦਿੱਤੇ ਆ ਤੇ ਖਬਰਾਂ ਦੇ ਬਾਰੇ ਜਾਣਕਾਰੀ ਦਿੱਤੀਆਂ। ਤੇ ਸੋਤਿਓ, ਇਹ ਗਾਂ ਤੋਂ ਗਾਂ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਜਿਹੜੇ ਸੋਚ ਰਹੇ ਆ, ਜਿਹੜੇ US ਦੀ ਇਮੀਗ੍ਰੇਸ਼ਨ ਦੇ ਬਾਰੇ ਹੋਰ ਜਾਣਕਾਰੀਆਂ ਰੱਖਣਾ ਚਾਹੁੰਦੇ ਆ, ਲੈਣਾ ਚਾਹੁੰਦੇ ਆ। ਸੋ ਇਸ ਪ੍ਰੋਗਰਾਮ ਨੂੰ ਜ਼ਰੂਰ ਲੇਟੈਸਟ ਅਪਡੇਟ ਦੇ ਵਜੋਂ ਜਿਹੜਾ ਜ਼ਰੂਰ ਦੇਖਦੇ ਸੁਣਦੇ ਰਿਹਾ ਕਰੋ। ਤੇ ਬਹੁਤ ਧੰਨਵਾਦ ਅਟਾਰਨੀ ਟਰਕੀਆਣਾ ਜੀ, ਮਿਲਦੇ ਹਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਪ੍ਰੋਗਰਾਮ ਦੀ ਸਮਾਪਤੀ ਮੇਰੇ ਵੱਲੋਂ ਵੀ ਤੁਹਾਨੂੰ ਸਭ